ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ। ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਬੇਨਤੀ ਹੈ, ਰਿਕੁਐਸਟ ਹੈ, ਦਰਖਾਸਤ ਹੈ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ, ਦੂਸਰੇ ਦੋਸਤਾਂ ਨੂੰ ਮੈਸੇਜ ਕਰ ਦਿਓ, ਪੈਗਾਮ ਦੇ ਦਿਓ ਕਿ ਪ੍ਰੋਗਰਾਮ ਲਾਈਵ ਹੈ ਤੇ ਉਹ ਵੀ ਆ ਜਾਣ। ਤੇ ਅੱਜ ਦਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਸਾਡਾ ਪ੍ਰੋਗਰਾਮ ਹੈ ਉਹਨੂੰ ਅਸੀਂ ਬਕਾਇਦਾ ਫਿਰ ਸ਼ੁਰੂ ਕਰ ਸਕੀਏ। ਕੁਛ ਦਿਨ ਪਹਿਲੇ ਮੈਂ ਲਾਈਵ ਆ ਕੇ 4-5 ਮਿੰਟ 10 ਮਿੰਟ ਦੀ ਗੱਲ ਕੀਤੀ ਸੀ, ਜਿਹੜੀ ਬਹੁਤ ਸਾਰੇ ਲੋਕਾਂ ਨੇ ਉਹਦੇ ਉੱਤੇ ਕਮੈਂਟ ਵੀ ਕੀਤੇ, ਲੇਕਿਨ ਬਹੁਤ ਸਾਰੇ ਦੋਸਤਾਂ ਨੇ ਉਹਦੇ ਹਵਾਲੇ ਨਾਲ ਮੈਸੇਜ ਵੀ ਭੇਜੇ। ਗੱਲ ਇਹ ਕੀਤੀ ਸੀ ਕਿ ਜਿਹੜੀ ਅਸੀਂ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਆਪਣੇ ਸੀਨੀਅਰ ਹਿਸਟੋਰੀਅਨਸ ਦੇ ਨਾਲ ਆਖਰ ਤੇ ਗੱਲ ਕਰਦਿਆਂ ਹੋਇਆ ਸਵਾਲ ਜਵਾਬ ਦੇ ਵਿੱਚ ਇਹ ਗੱਲ ਰੱਖਦੇ ਸਾਂ ਕਿ ਜਿਹੜੀਆਂ ਹਿਸਟਰੀ ਦੇ ਵਿੱਚ ਟਰਮਸ ਯੂਜ਼ ਕੀਤੀਆਂ ਜਾਂਦੀਆਂ ਜਾਂ ਇਰਾਜ਼ ਨੂੰ ਡਿਵਾਈਡ ਕੀਤਾ ਜਾਂਦਾ ਜਾਂ ਹੋਰ ਵੀ ਜਿਹੜੀਆਂ ਮੈਥਡੋਲੋਜੀਕਲ ਐਰਰ ਅਸੀਂ ਸਮਝਦੇ ਹਾਂ ਕਿ ਇਹਦੇ ਵਿੱਚ ਹੈ ਨੇ ਹਿਸਟਰੀ ਦੇ ਵਿੱਚ। ਜਿੱਦਾਂ ਅਸੀਂ ਗੱਲ ਕਰਨੇ ਕਿ ਇੱਕ ਮੁਸਲਿਮ ਇਰਾ ਡਿਕਲੇਅਰ ਕਰ ਦਿੰਦੇ ਨੇ, ਇੱਕ ਹਿੰਦੂ ਇਰਾ ਡਿਕਲੇਅਰ ਕਰ ਦਿੰਦੇ ਨੇ, ਇੱਕ ਸਿੱਖ ਪੀਰੀਅਡ ਹੁੰਦਾ ਹੈ ਔਰ ਅਚਾਨਕ ਫਿਰ ਬ੍ਰਿਟਿਸ਼ ਪੀਰੀਅਡ ਬਣ ਜਾਂਦਾ। ਤੇ ਇਸ ਪੂਰੇ ਯਾਨੀ ਇੱਕ ਤਰਫ ਜਿਹੜੀ ਹੈ ਉਹ ਰਿਲੀਜੀਅਸ ਵੰਡਾਂ ਨੇ ਔਰ ਦੂਜੇ ਬੰਨੇ ਵੰਡਾਂ ਨੇ, ਇਹਨਾਂ ਸਾਰਿਆਂ ਦੇ ਵਿੱਚ ਅਸੀਂ ਜਦੋਂ ਵੇਖਦੇ ਹਾਂ ਤੇ ਅਸੀਂ ਉਹਨੂੰ ਠੀਕ ਕਰਨ ਵਾਸਤੇ ਜਾਂ ਉਹਦੇ ਉੱਤੇ ਗੱਲਬਾਤ ਕਰਨ ਵਾਸਤੇ ਕਿ ਇਸ ਤਰ੍ਹਾਂ ਕਿਉਂ ਹੈ, ਅਸੀਂ ਪੂਰੀ ਹਿਸਟਰੀ ਲੈਕਚਰ ਸੀਰੀਜ਼ ਕਰ ਰਹੇ ਹਾਂ ਔਰ ਕੀਤੀ ਵੀ ਹੈ। ਸੋ ਹੁਣ ਅਸੀਂ ਇਹਨਾਂ ਟਰਮਸ ਦੇ ਹਵਾਲੇ ਨਾਲ ਸਪੈਸੀਫਿਕਲੀ ਗੱਲਬਾਤ ਕਰਨੀ ਸ਼ੁਰੂ ਕੀਤੀ ਹੈ। ਸੋ ਅਸੀਂ ਦੋਸਤਾਂ ਨੂੰ ਚਾਹੁੰਦੇ ਹਾਂ ਕਿ ਜਿਹੜੀਆਂ ਇਹ ਟਰਮਸ ਨੇ ਉਹਦੇ ਅਲਟਰਨੇਟਿਵ ਟਰਮਸ ਵੀ ਦੱਸੀਆਂ ਜਾਣ, ਉਹਦੇ ਤੇ ਗੱਲਬਾਤ ਹੋਈ। ਸੋ ਉਹਦੇ ਨਾਲ ਦੋਸਤਾਂ ਨੇ ਗੱਲਬਾਤ ਕੀਤੀ ਕਿ ਅਸੀਂ ਕਾਫੀ ਕਨਫਿਊਜ਼ ਹੋਏ ਹਾਂ, ਤੁਹਾਡੀ ਗੱਲ ਨੂੰ ਅਸੀਂ ਸਮਝ ਨਹੀਂ ਸਕੇ, ਪਿਕ ਨਹੀਂ ਕਰ ਸਕੇ। ਕੁਝ ਦੋਸਤਾਂ ਦੇ ਕਮੈਂਟ ਵੀ ਆਏ ਔਰ ਮੈਸੇਜ ਵੀ ਆਏ। ਤੇ ਅੱਜ ਦੇ ਇਸ ਸੈਸ਼ਨ ਦੇ ਕਰਨ ਦਾ ਮਕਸਦ ਇਹ ਹੈ ਕਿ ਅੱਜ ਮੇਰੇ ਨਾਲ ਦੋ ਸੀਨੀਅਰ ਜਿਹੜੇ ਸਾਡੇ ਸਕਾਲਰ ਨੇ ਮੌਜੂਦ, ਜਿਹਦੇ ਨਾਲ ਅਸੀਂ ਬਹਿ ਕੇ ਅੱਜ ਇਹੋ ਗੱਲ ਹੀ ਡਿਸਕਸ ਕਰਾਂਗੇ ਕਿ ਇਹਦੀ ਕਿਉਂ ਲੋੜ ਹੈ ਜਾਂ ਇਹਨੂੰ ਅਸੀਂ ਕੀ ਕਰਨਾ ਚਾਹੁੰਦੇ ਹਾਂ, ਕਿਸ ਤਰ੍ਹਾਂ ਕਰਨਾ ਚਾਹੁੰਦੇ ਹਾਂ। ਔਰ ਦੋਸਤ ਅੱਜ ਜਿਹੜੇ ਸਾਡੇ ਨਾਲ ਮੌਜੂਦ ਨੇ, ਮੈਂ ਉਹਨਾਂ ਨੂੰ ਸਪੈਸ਼ਲ ਰਿਕੁਐਸਟ ਕਰਾਂਗਾ ਕਿ ਆਪਣਾ ਇਨਪੁਟ ਜ਼ਰੂਰ ਦੇਣ, ਆਪਣੀ ਗੱਲ ਜ਼ਰੂਰ ਰੱਖਣ ਔਰ ਉਹਨਾਂ ਦੀ ਗੱਲ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਸੋ ਅੱਜ ਦਾ ਇਹ ਸੈਸ਼ਨ ਜਿਸ ਤਰ੍ਹਾਂ ਪੋਸਟਰ ਮੈਂ ਲਾ ਦਿੱਤਾ ਸੀ, ਅਸੀਂ ਇਸ਼ੂਜ਼ ਇਨ ਪੰਜਾਬ ਹਿਸਟਰੀ ਐਂਡ ਹਿਸਟੋਰੀਓਗ੍ਰਾਫੀ ਦੇ ਉੱਪਰ ਹੈ। ਅੱਜ ਸਾਡੇ ਨਾਲ ਸਾਡੇ ਬਹੁਤ ਹੀ ਸੀਨੀਅਰ ਉਸਤਾਦ, ਸਾਡੇ ਬਹੁਤ ਪਿਆਰੇ ਦੋਸਤ ਵੀ ਨੇ, ਸਾਡੇ ਉਸਤਾਦ ਵੀ ਨੇ। ਪ੍ਰੋਫੈਸਰ ਸੁਖਦੇਵ ਸੋਲ ਜੀ ਸੀਨੀਅਰ ਪ੍ਰੋਫੈਸਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਔਰ ਬਹੁਤ ਸੀਨੀਅਰ ਸਕਾਲਰ ਨੇ। ਖਾਸ ਕਰ ਅਗਰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਹਵਾਲੇ ਨਾਲ ਗੱਲ ਕੀਤੀ ਜਾਏ ਤੇ ਉਹਦੇ ਚ ਇੱਕ ਮਤਲਬ ਸਾਡੇ ਬਹੁਤ ਸੀਨੀਅਰ ਜਿਹੜਾ ਸਾਡੇ ਬਹੁਤ ਵੱਡਾ ਮਕਾਮ ਜਿਹੜਾ ਸਾਡੇ ਇਸ ਕਲੱਬ ਦੇ ਹਵਾਲੇ ਨਾਲ ਵੀ ਉਹ ਰੱਖਦੇ ਨੇ, ਸਾਡੇ ਸਾਰੀ ਗੱਲਬਾਤ ਦੇ ਹਵਾਲੇ ਨਾਲ ਵੀ ਸਾਡੇ ਵਾਸਤੇ ਬੜੇ ਬਾਇਜ਼ਤ ਔਰ ਬਹੁਤ ਸੀਨੀਅਰ ਦੋਸਤ ਨੇ। ਦੂਸਰੇ ਸਾਡੇ ਬਹੁਤ ਹੀ ਪਿਆਰੇ ਦੋਸਤ ਅਮਰ ਰਿਆਜ਼ ਸਾਹਿਬ ਅੱਜ ਸਾਡੇ ਨਾਲ ਨੇ। ਅਮਰ ਰਿਆਜ਼ ਸਾਹਿਬ ਜਰਨਲਿਸਟ ਨੇ, ਹਿਸਟੋਰੀਅਨ ਨੇ, ਪੋਲੀਟੀਕਲ ਸਾਇੰਟਿਸਟ ਨੇ ਔਰ ਸਾਡੇ ਇਸ ਕਲੱਬ ਦੀ ਜਿਹੜੀ ਟੀਮ ਹੈ ਉਹਦਾ ਇੱਕ ਬਹੁਤ ਅਹਿਮ ਰੁਕਨ ਨੇ। ਸਾਡੇ ਨਾਲ ਉਹਨਾਂ ਦੀ ਸਾਰੀ ਸਲਾਹ ਸਾਂਝੀ ਹੁੰਦੀ ਹੈ। ਸੋ ਇਹਨਾਂ ਦੋਸਤਾਂ ਦੀ ਬੜੀ ਮਿਹਰਬਾਨੀ ਹੈ ਕਿ ਸਾਨੂੰ ਗਾਈਡ ਕਰਦੇ ਨੇ, ਸਾਡੇ ਨਾਲ ਹਰ ਤਰ੍ਹਾਂ ਦੀ ਸਾਂਝ ਕਰਦੇ ਨੇ ਇਸ ਪ੍ਰੋਗਰਾਮ ਨੂੰ ਅੱਗੇ ਚਲਾਉਣ ਵਾਸਤੇ। ਸੋ ਅੱਜ ਦੀ ਜਿਹੜੀ ਗੱਲਬਾਤ ਹੈ ਮੈਂ ਉਹਦੇ ਵਾਸਤੇ ਸਭ ਤੋਂ ਪਹਿਲਾਂ ਰਿਕੁਐਸਟ ਕਰਾਂਗਾ ਪ੍ਰੋਫੈਸਰ ਸੁਖਦੇਵ ਸਿੰਘ ਸੋਲ ਜੀ ਹੋਰਾਂ ਨੂੰ ਕਿ ਉਹ ਆਉਣ ਤੇ ਅੱਜ ਦੀ ਜਿਹੜੀ ਗੱਲਬਾਤ ਹੈ ਉਹਨੂੰ ਜਿਹੜਾ ਹੈ ਸ਼ੁਰੂ ਕੀਤਾ ਜਾਏ। ਜੀ ਸਰ, ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ ਸਰ। ਬਹੁਤ ਬਹੁਤ ਧੰਨਵਾਦ। ਆਪਾਂ ਜਿਸ ਕੰਮ ਵਾਸਤੇ ਹੁਣ ਇਕੱਠੇ ਹੋਏ ਆ, ਤਕਰੀਬਨ 60 ਜਾਂ 65 ਜਿਹੜੀਆਂ ਆਪਣੀਆਂ ਮੀਟਿੰਗਸ ਹੋਈਆਂ ਨੇ ਜਾਂ ਆਪਣੇ ਪ੍ਰੋਗਰਾਮ ਹੋਏ ਨੇ, ਉਹਨਾਂ ਤੋਂ ਬਾਅਦ ਇੱਕ ਲੇਖਾ ਜੋਖਾ ਬਣਦਾ ਵਾ ਕਿ ਇਸ ਨੂੰ ਬਾਰ-ਬਾਰ ਦੇਖਿਆ ਜਾਵੇ। ਇਹ ਸਿਰਫ ਹੁਣ ਹੀ ਨਹੀਂ, ਇਸ ਤੋਂ ਬਾਅਦ ਵੀ ਜਿਹੜਾ ਵਾ ਅਸਲ 'ਚ ਮੈਂ ਦੇਖਿਆ ਵਾ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਸਾਨੂੰ ਆਪਣੇ ਇਹ ਆਪਾਂ 3 ਹਿੱਸਿਆਂ ਦੇ ਵਿੱਚ, ਮੈਂ ਇਸ ਨੂੰ ਬਹੁਤਾ ਟਾਈਮ ਨਹੀਂ ਲਵਾਂਗਾ, 3 ਹਿੱਸਿਆਂ ਦੇ ਵਿੱਚ ਮੈਂ ਇਹ ਜਿਹੜੇ ਕੁਝ ਨੁਕਤੇ ਨੇ ਤੁਹਾਡੇ ਨਾਲ ਸਾਂਝੇ ਕਰਾਂਗਾ। ਤੇ ਮੇਰੀ ਗੁਜ਼ਾਰਿਸ਼ ਇਹਨਾਂ ਨੂੰ ਧਿਆਨ ਦੇ ਨਾਲ ਜਿਹੜਾ ਵਾ ਉਹ ਦੇਖਿਆ ਜਾਵੇ, ਕਿਉਂਕਿ ਹਿਸਟਰੀ ਨੂੰ ਜਿਸ ਸਧਾਰਨ ਤਰੀਕੇ ਨਾਲ ਲਿਆ ਜਾਂਦਾ ਵਾ ਇਹ ਓਨਾ ਸਧਾਰਨ ਨਹੀਂ ਹੈਗਾ।
ਇਹ ਬਹੁਤ ਇੱਕ ਪਚੀਦਾ ਔਰ ਜ਼ਿੰਮੇਵਾਰ ਵਾਲਾ ਜਿਹੜਾ ਵਾ ਉਹ ਇੱਕ ਐਕਟੀਵਿਟੀ ਜਾਂ ਇੱਕ ਕੰਮ ਆ। ਇਸ ਵਾਸਤੇ ਇਸ ਦੇ ਵਿੱਚ ਜਿਹੜਾ ਵਾ ਉਹ ਆਉਣਾ ਇੱਕ ਜ਼ਿੰਮੇਵਾਰੀ ਵਾਲਾ ਕੰਮ ਆ। ਇਹ ਡਿਸਪਲਿਨ ਦੇ ਤੌਰ ਤੇ ਦੇਖਾਂਗੇ ਤਾਂ ਇਸ ਦੀ ਹੋਰ ਵੱਡੀ ਜਿਹੜੀ ਆ ਜ਼ਿੰਮੇਵਾਰੀ ਬਣ ਜਾਂਦੀ ਆ। ਸੋ 3 ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਨੂੰ ਮਨ 'ਚ ਰੱਖਣੀਆਂ ਚਾਹੀਦੀਆਂ ਨੇ। ਇੱਕ ਹਿਸਟਰੀ, ਤੇ ਦੂਸਰਾ ਇਹ ਆ ਕਿ ਸਾਡੇ ਇਹ ਸਬਜੈਕਟ ਬਹੁਤ ਬੈਕਵਰਡ ਆ, ਜਿਹਨੂੰ ਆਪਾਂ ਹਿਸਟੋਰੀਓਗ੍ਰਾਫੀ ਕਹਿੰਦੇ ਆ, ਜਿਸ ਦਾ ਮਤਲਬ ਆ ਕਿ ਹਿਸਟਰੀ ਲਿਖੀ ਕਿੱਦਾਂ ਜਾਵੇ, ਕਿਸ ਤਰੀਕੇ ਦੇ ਨਾਲ ਸਟੱਡੀ ਜਿਹੜੀ ਆ ਉਹ ਹਿਸਟਰੀ ਜਿਹੜੀ ਆ ਰਾਈਟਿੰਗ ਕਿਸ ਤਰੀਕੇ ਨਾਲ ਹੁੰਦੀ ਆ, ਜਾਂ ਹਿਸਟਰੀ ਦਾ ਜਿਹੜਾ ਵਾ ਉਹ ਥਾਟ ਕੀ ਹੁੰਦਾ ਵਾ ਜਿਹਦੇ ਨਾਲ ਬੰਦਾ ਜਿਹੜਾ ਲਿਖਦਾ ਵਾ, ਜੋ ਵੀ ਇਨਸਾਨ ਜਿਹੜਾ ਵਾ ਲਿਖਦਾ ਵਾ। ਤੇ ਤੀਸਰਾ ਹੁੰਦਾ ਵਾ ਕਿ ਇਹ ਸਾਡੇ ਕੋਲ ਆਪਣੇ ਆਪ ਨਹੀਂ ਆਉਂਦੀ, ਇਹਦੇ ਵਿੱਚ ਇੱਕ ਲਿਖਣ ਵਾਲਾ ਹੁੰਦਾ ਵਾ, ਹਿਸਟੋਰੀਅਨ ਹੁੰਦਾ ਵਾ। ਸੋ ਇਹ ਤਿੰਨੇ ਜਿਹੜੇ ਨੇ ਜਦੋਂ ਆਪਾਂ ਕੰਟੈਕਸਟ ਦੇਖਾਂਗੇ ਤੇ ਫਿਰ ਆਪਾਂ ਨੂੰ ਸਾਹਮਣੇ ਸਾਡੇ ਜਿਹੜਾ ਵਾ ਉਹ ਆਵੇਗੀ। ਖੈਰ ਇਹ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਅਕਸਰ ਅਸੀਂ ਕਹਿੰਦੇ ਆ ਕਿ ਹਿਸਟਰੀ ਇਜ਼ ਸਟੱਡੀ ਆਫ ਦਾ ਪਾਸਟ, ਪਰ ਮਨ 'ਚ ਰੱਖਣਾ ਚਾਹੀਦਾ ਵਾ ਕਿ ਅਸਲ 'ਚ ਪਾਸਟ ਜਿਹੜਾ ਵਾ ਉਹ ਇੰਨਾ ਵਾਸਟ ਆ, ਇਹ ਸਮੁੰਦਰ ਵਾਂਗ ਆ, ਕਿਉਂਕਿ ਹਰ ਮਿੰਟ ਜਿਹੜਾ ਵਾ, ਹਰ ਸੈਕਿੰਡ ਜਿਹੜਾ ਵਾ ਉਹ ਸਾਡਾ ਪਾਸਟ ਦੇ ਵਿੱਚ ਜਾ ਰਿਹਾ ਵਾ। ਜਿਉਂ-ਜਿਉਂ ਅਸੀਂ ਪ੍ਰੈਜ਼ੈਂਟ ਤੋਂ ਅੱਗੇ ਜਿਹੜਾ ਵਾ ਉਹ ਤੁਰ ਰਹੇ ਹਾਂ, ਹਰ ਚੀਜ਼ ਪਾਸਟ ਦੇ ਵਿੱਚ ਜਾ ਰਹੀ ਹੈ। ਸੋ ਪਾਸਟ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਮੁੰਦਰ ਆ। ਤੇ ਫਿਰ ਇਹ ਪਾਸਟ ਕਿਹੜਾ ਵਾ ਜਿਹੜਾ ਅਸੀਂ ਸਟੱਡੀ ਕਰਦੇ ਹਾਂ, ਇਹ ਪਾਸਟ ਐਕਚੁਅਲੀ ਉਹ ਆ ਜਿਹਨੂੰ ਅਸੀਂ ਹਿਸਟੋਰੀਕਲ ਪਾਸਟ ਕਹਿੰਦੇ ਆ, ਜਿਹਦੀ ਐਵੀਡੈਂਸ ਜਿਹੜੀ ਆ ਹੋਣੀ ਚਾਹੀਦੀ ਆ, ਉਹ ਚਾਹੇ ਕਿਸੇ ਵੀ ਫਾਰਮ ਦੇ ਵਿੱਚ ਐਵੀਡੈਂਸ ਜਿਹੜੀ ਆ ਹੋਵੇ, ਇਸ ਨੂੰ ਹਿਸਟੋਰੀਕਲ ਪਾਸਟ ਜਿਹੜਾ ਵਾ ਉਹ ਕਿਹਾ ਜਾਂਦਾ ਵਾ। ਔਰ ਇਹ ਅਕਸਰ ਪਾਸਟ ਜਿਹੜਾ ਹਿਸਟੋਰੀਕਲ ਪਾਸਟ ਹੁੰਦਾ ਵਾ ਇਹ ਲਿਵਿੰਗ ਹੁੰਦਾ ਵਾ। ਆਮ ਕਰਕੇ ਕਹਿੰਦੇ ਨੇ ਜਿਹੜਾ ਸਾਰਾ ਕੁਝ ਡੈਡ ਆ, ਪਰ ਉਹ ਡੈਡ ਨਹੀਂ ਗਾ, ਉਹ ਇਨਸਾਨਾਂ ਦੇ ਮਨ ਦੇ ਵਿੱਚ ਆ, ਔਰ ਉਹ ਲਿਵਿੰਗ ਦੇ ਤੌਰ ਤੇ ਸਾਡੇ ਕੋਲ ਲੈਂਗੁਏਜ ਆ, ਡਰੈਸ ਆ, ਸਾਡਾ ਜਿਹੜਾ ਵਾ ਉਹ ਬਾਕੀ ਜਿਹੜੀ ਸੋਚ ਆ, ਈਵਨ ਸਾਡੇ ਜਿਹੜੇ ਜੀਨਸ ਕਿਸ ਤਰੀਕੇ ਦੇ ਨਾਲ ਅੱਗੇ ਜਿਹੜਾ ਵਾ ਜਨਰੇਸ਼ਨ ਟੂ ਜਨਰੇਸ਼ਨ ਮੂਵ ਕਰ ਰਹੇ ਨੇ। ਸੋ ਇਹ ਇੱਕ ਲਿਵਿੰਗ ਪਾਸਟ ਦੇ ਤੌਰ ਤੇ ਜਿਹੜਾ ਵਾ ਉਹ ਅਸੀਂ ਦੇਖਦੇ ਹਾਂ। ਸੋ ਇਸ ਨੂੰ ਜਿਹੜਾ ਪਾਸਟ ਜਿਹੜਾ ਦੇਖਣਾ ਵਾ ਉਹਦੇ ਚ ਹਿਸਟੋਰੀਕਲ ਪਾਸਟ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ, ਚਾਹੇ ਪ੍ਰੀ ਹਿਸਟਰੀ ਦੀ ਤੁਸੀਂ ਕਰ ਲਓਗੇ ਉਹ ਵੀ ਆਪਾਂ ਕਹਿ ਸਕਦੇ ਹਾਂ, ਕਿਉਂਕਿ ਉਹਦੇ ਵਿੱਚ ਆਰਕੀਓਲੋਜੀ ਜਿਹੜੀ ਆ ਉਹ ਬਹੁਤ ਆਹਲਾ ਜਿਹੜੀ ਆ ਉਹ ਇੱਕ ਮੈਥਡ ਹੈਗਾ ਵਾ, ਪਰ ਆਪਾਂ ਹਿਸਟੋਰੀਕਲ ਪਾਸਟ ਜਿਹੜਾ ਵਾ ਉਹ ਕਵਾਂਗੇ। ਔਰ ਜੇ ਸਾਨੂੰ ਕਿਸੇ ਚੀਜ਼ ਦਾ ਨਹੀਂ ਪਤਾ, ਉਹ ਇਸ ਤਰ੍ਹਾਂ ਹੀ ਆ ਜਿੱਦਾਂ ਸਮੁੰਦਰ ਦੇ ਵਿੱਚ ਆਪਾਂ ਜਦੋਂ ਟਰਾਈ ਕਰਦੇ ਆ ਕੋਈ ਵੀ ਚੀਜ਼ ਕੱਢਣ ਵਾਸਤੇ, ਜ਼ਰੂਰੀ ਨਹੀਂ ਕਿ ਸਮੁੰਦਰ ਦੀ ਗਹਿਰਾਈ ਦੇ ਵਿੱਚ ਹਰ ਕੋਈ ਜਾ ਸਕਦਾ ਵਾ। ਕੋਈ ਕਿਨਾਰੇ ਤੇ ਬੈਠਾ, ਜਿਹੜੇ ਕੁਝ ਗੀਟੇ ਨੇ ਉਹਨਾਂ ਤੱਕ ਹੀ ਸੀਮਤ ਆ, ਕੁਛ ਆਪਣੀਆਂ ਬੇੜੀਆਂ ਲੈ ਕੇ ਸਮੁੰਦਰ ਦੇ ਵਿੱਚ ਥੋੜਾ ਜਿਹਾ ਅੱਗੇ ਜਾਂਦੇ ਨੇ, ਕੁਛ ਵੱਡੇ ਜਹਾਜ਼ਾਂ ਰਾਹੀਂ ਸਮੁੰਦਰ ਦੇ ਵਿੱਚ ਫਿਸ਼ਿੰਗ ਜਿਹੜੀ ਆ ਉਹ ਕਰਦੇ ਆ। ਸੋ ਹਿਸਟੋਰੀਅਨ ਤੇ ਡਿਪੈਂਡ ਕਰਦਾ ਵਾ, ਜਦੋਂ ਉਹ ਪਾਸਟ ਜਾਂਦਾ ਵਾ, ਪਾਸਟ ਦੇ ਵਿੱਚ ਜਾਂਦਾ ਵਾ, ਤਾਂ ਉਹਦੇ ਕੋਲ ਕਿੰਨੀ ਕੁ ਐਨਰਜੀ ਆ, ਕਿੰਨਾ ਕੁ ਉਹਦੇ ਕੋਲ ਟੈਕਨੋਲੋਜੀ ਜਾਂ ਮੈਥਡ ਆ ਜਿਹਦੇ ਨਾਲ ਉਹ ਪਾਸਟ ਨੂੰ ਦੇਖਦਾ ਵਾ। ਸੋ ਇਸ ਕਰਕੇ ਜਦੋਂ ਆਪਾਂ ਇਹ ਚੀਜ਼ ਸਧਾਰਨ ਸਮਝਦੇ ਆ, ਇਹ ਇੰਨੀ ਸਧਾਰਨ ਨਹੀਂ ਗੀ। ਸੋ ਆਪਾਂ ਹੁਣ ਦੇਖਾਂਗੇ ਕਿ 3 ਆਪਾਂ ਨੂੰ ਸ਼ਬਦ ਜਿਹੜੇ ਨੇ ਸਾਡੇ ਕੋਲ ਆਉਂਦੇ ਨੇ। ਸਾਡਾ ਆਪਣਾ ਸ਼ਬਦ ਜਿਹੜਾ ਵਾ ਉਹ ਇਤਿਹਾਸ ਆ, ਜਿਹੜਾ ਕਿ ਸੰਸਕ੍ਰਿਤ ਤੋਂ ਆਪਾਂ ਡਰਾਈਵ ਜਿਹੜਾ ਵਾ ਉਹ ਕੀਤਾ ਹੋਇਆ ਵਾ। ਇਸ ਦਾ ਮੀਨਿੰਗ ਆ ਐਜ਼ ਇਟ ਹੈਪਨ, ਯਾਨੀ ਜਿੱਦਾਂ ਇਹ ਵਾਪਰਿਆ ਵਾ, ਔਰ ਇਹ ਆਮ ਕਰਕੇ ਨੈਰੇਟਿਵ ਹੁੰਦਾ ਵਾ। ਔਰ ਦੂਸਰਾ ਜਿਹੜਾ ਵਾ ਉਹ ਹੈਗਾ ਵਾ ਤਾਰੀਖ। ਇਹ ਅਰੈਬਿਕ ਕਹਿ ਲਓ ਜਾਂ ਇਸ ਨੂੰ ਜਿਹੜਾ ਵਾ ਉਹ ਉਰਦੂ ਦੇ ਵਿੱਚ ਵੀ ਇਹ ਯੂਜ਼ ਹੁੰਦਾ ਵਾ। ਇਹ ਕਰਨੋਲੋਜੀ ਦੇ ਨਾਲ, ਡੇਟ ਦੇ ਨਾਲ ਜਿਹੜਾ ਵਾ ਉਹ ਆਪਣਾ ਸੰਬੰਧ ਰੱਖਦਾ ਵਾ। ਔਰ ਤੀਸਰਾ ਜਿਹੜਾ ਵਾ ਉਹ ਆਪਾਂ ਹਿਸਟਰੀ ਸ਼ਬਦ ਜਿਹੜਾ ਵਾ ਉਹ ਅਕਸਰ ਯੂਜ਼ ਕਰਦੇ ਆ। ਤੇ ਸਾਰੇ ਜਿਹੜੇ ਜਿੰਨੇ ਵੀ ਨੇ ਉਹ ਬਾਰ-ਬਾਰ ਕਹਿੰਦੇ ਨੇ ਸਾਡੀ ਆਪਣੀ ਜਿਹੜੀ ਆ ਉਹ ਟਰਮਨੋਲੋਜੀ ਹੋਣੀ ਚਾਹੀਦੀ ਆ, ਪਰ ਇਹਨਾਂ ਤਿੰਨਾਂ ਦੇ ਵਿੱਚ ਜੇ ਮੈਂ ਡਿਸਟਿੰਕਸ਼ਨ ਦੇਖਾਂਗਾ, ਤੁਸੀਂ ਆਪ ਦੇਖ ਸਕਦੇ ਜੇ ਕਿ ਕਿਹੜਾ ਸ਼ਬਦ ਜ਼ਿਆਦਾ ਜਿਹੜਾ ਵਾ ਉਹ ਸਾਡੇ ਵਾਸਤੇ ਜਿਹੜਾ ਵਾ ਜ਼ਰੂਰੀ ਆ। ਇਤਿਹਾਸ ਦੇ ਵਿੱਚ ਸਿਰਫ ਆਪਾਂ ਇੱਕ ਨੈਰੇਟਿਵ ਹੀ ਕਰਾਂਗੇ, ਗੱਲਬਾਤ ਜੋ ਵੀ ਸਾਡੀ ਵਿੱਚ ਜਿਹੜਾ ਔਰ ਇਸੇ ਤਰੀਕੇ ਨਾਲ ਜਿਹੜਾ ਤਰੀਖ ਆ ਉਹ ਸਿਰਫ ਕਰਨੋਲੋਜੀ ਦੀ ਗੱਲ ਕਰੇਗਾ। ਉਹਦੇ ਵਿੱਚ ਬਾਕੀ ਡਾਇਮੈਂਸ਼ਨ ਜਿਹੜੀਆਂ ਨੇ, ਕਰਨੋਲੋਜੀ
ਓਵਰਆਲ ਆਪਾਂ ਨਾ ਜਦੋਂ ਦੇਖਦੇ ਆ ਤਾਂ ਹਿਸਟਰੀ ਜਿਹੜਾ ਡਿਸਪਲਿਨ ਆ ਇਹਦੇ ਦੋ ਜਿਹੜੇ ਪਿਲਰ ਨੇ, ਜਿਹੜਾ ਆਰਕੀਟੈਕਚਰ ਜਿਹੜਾ ਵਾ ਇਹਦੇ ਦੋ ਪਿਲਰ ਨੇ, ਇੱਕ ਟਾਈਮ ਆ, ਇੱਕ ਸਪੇਸ ਆ। ਔਰ ਹਰ ਇਨਸਾਨ ਜਿਹੜਾ ਵਾ ਉਹ ਟਾਈਮ ਤੇ ਸਪੇਸ ਦੇ ਵਿੱਚ ਹੀ ਆਪਾਂ ਜਿਹੜਾ ਵਾ ਉਹ ਦੇਖਦੇ। ਤਾਂ ਔਰ ਹਿਸਟਰੀ ਇਹ ਹਿਊਮਨ ਬੀਇੰਗਸ ਜਿਹੜੇ ਨੇ ਉਹਨਾਂ ਦੀ ਸਟੱਡੀ ਹੁੰਦੀ ਆ, ਇਸ ਕਰਕੇ ਜਿਹੜਾ ਕਰਨੋਲੋਜੀ ਆ ਉਹ ਬਹੁਤ ਇੰਪੋਰਟੈਂਟ ਆ। ਔਰ ਉਸਦੇ ਨਾਲ ਸਪੇਸ ਜਿਓਗ੍ਰਾਫੀ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਆ। ਜਿਹੜੀ ਹੁਣ ਹਿਸਟਰੀ ਸਬਜੈਕਟ ਆ, ਇਹ ਜਿਹੜਾ ਸਬਜੈਕਟ ਆ ਹਿਸਟਰੀ ਦਾ, ਜਿਹੜਾ ਟਰਮ ਹੈ ਹਿਸਟਰੀ ਦੀ, ਇਹ ਗ੍ਰੀਕ ਦੀ ਜਿਹੜੀ ਹੈਗੀ ਆ ਉੱਥੋਂ ਉਹ ਆਉਂਦੀ ਆ। ਔਰ ਗ੍ਰੀਕ ਦੇ ਵਿੱਚ ਇਸ ਨੂੰ ਹਿਸਟੋਰੀਆ ਜਿਹੜਾ ਵਾ ਉਹ ਸ਼ਬਦ ਦੇ ਨਾਲ ਬਿਆਨ ਕੀਤਾ ਗਿਆ। ਔਰ ਇਹ ਸ਼ਬਦ ਅਸਲ ਦੇ ਵਿੱਚ ਜਿਹੜੇ ਲੀਗਲ ਪ੍ਰੋਫੈਸ਼ਨ ਸੀ ਉਹਨਾਂ ਦਾ ਸੀਗਾ, ਕਿਉਂਕਿ ਇੱਕ ਸ਼ਬਦ ਦੇ ਵਿੱਚੋਂ ਹੀ ਨਿਕਲਿਆ ਵਾ ਇਸਟਰ, ਜਿਸ ਦਾ ਮਤਲਬ ਮੀਨਿੰਗ ਹੈਗਾ ਵਾ ਜੱਜ। ਔਰ ਹੁਣ ਆਪਾਂ ਜੇ ਕਹੀਏ ਦੇਖੀਏ ਤਾਂ ਜੋ ਜੱਜ ਦੀ ਐਕਟੀਵਿਟੀ ਆ ਉਹੀ ਆਪਾਂ ਨੂੰ ਜਿਹੜਾ ਵਾ ਉਹ ਹਿਸਟੋਰੀਅਨ ਦੀ ਜਿਹੜੀ ਆ ਉਹ ਇੱਕ ਸੋਚ ਕਹਿ ਲਓ ਜਾਂ ਉਹ ਐਕਟੀਵਿਟੀ ਜਿਹੜੀ ਆ ਉਹ ਨਜ਼ਰ ਆਉਂਦੀ ਆ। ਔਰ ਇਹ ਜਿਹੜਾ ਹਿਸਟੋਰੀਆ ਵਾ ਇਸ ਦਾ ਅਸਲ ਦੇ ਵਿੱਚ ਗ੍ਰੀਕ ਦੇ ਵਿੱਚ ਮੀਨਿੰਗ ਹੈਗਾ ਵਾ ਇਨਵੈਸਟੀਗੇਸ਼ਨ, ਇਨਕੁਆਇਰੀ, ਜਿਹੜਾ ਕਿ ਨਾ ਤਾਂ ਇਤਿਹਾਸ ਦੇ ਵਿੱਚ ਇਨਬਿਲਟ ਹੈਗਾ ਵਾ, ਨਾ ਹੀ ਤਾਰੀਖ ਦੇ ਵਿੱਚ ਇਨਬਿਲਟ ਹੈਗਾ ਵਾ। ਸੋ ਜੇ ਉਹ ਸ਼ਬਦ ਵਰਤਣੇ ਆ ਤਾਂ ਉਹਨਾਂ ਦੇ ਵਿੱਚ ਇਹ ਤਕਨੀਕ ਜਿਹੜੀ ਆ, ਇਹ ਜਿਹੜਾ ਮੈਥਡ ਆ ਹਿਸਟੋਰੀ ਜਿਹੜਾ ਮੈਥਡ ਆ, ਉਹ ਸਾਨੂੰ ਕਨਸੈਪਟ ਦੇ ਵਿੱਚ ਉਸਨੂੰ ਸਾਨੂੰ ਮਨ 'ਚ ਰੱਖਣਾ ਪਵੇਗਾ ਕਿ ਕੋਈ ਵੀ ਜਦੋਂ ਜੱਜ ਜਿਹੜਾ ਵਾ ਉਹ ਆਪਣੇ ਜਿਹੜਾ ਵੀ ਉਹਦੇ ਸਾਹਮਣੇ ਕੇਸ ਆਉਂਦਾ ਵਾ ਤੇ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਕਰਦਾ ਵਾ, ਇਨਕੁਆਇਰੀ ਕਰਦਾ ਵਾ, ਔਰ ਕਾਊਂਟਰ ਜਿਹੜੀ ਆ ਉਹ ਉੱਥੇ ਜਿਹੜਾ ਵਾ ਉਹ ਇੱਕ ਸਿਚੁਏਸ਼ਨ ਕ੍ਰੀਏਟ ਕਰ ਦਿੰਦਾ ਵਾ, ਜਿਹਦੇ ਵਿੱਚ ਇੱਕ ਸੋਰਸ ਦੂਸਰਾ ਸੋਰਸ ਦੇ ਨਾਲ ਉਹ ਮੈਚ ਕਰਕੇ ਆਪਣੀ ਜਿਹੜੀ ਆ ਜਜਮੈਂਟ ਦਿੰਦਾ ਵਾ। ਹਿਸਟੋਰੀਅਨ ਦਾ ਤੇ ਜੱਜ ਦਾ ਫਰਕ ਸਿਰਫ ਇੰਨਾ ਵਾ ਕਿ ਹਿਸਟੋਰੀਅਨ ਦੇ ਉੱਪਰ ਕੰਡੀਸ਼ਨ ਲੱਗੀ, ਜੱਜ ਦੇ ਉੱਪਰ ਕੰਡੀਸ਼ਨ ਲੱਗੀ ਆ ਕਿ ਉਹ ਜਜਮੈਂਟ ਸਮੇਂ ਦੇ ਮੁਤਾਬਕ ਜਿਹੜਾ ਵਾ ਦਵੇ, ਜਿੰਨਾ ਟਾਈਮ ਕਿਸੇ ਵੀ ਜਜਮੈਂਟ ਨੂੰ ਦੇਣ 'ਚ ਲੱਗਦਾ ਵਾ। ਪਰ ਇਤਿਹਾਸਕਾਰ ਦੇ ਉੱਤੇ ਕੋਈ ਇਦਾਂ ਦੀ ਕੰਪਲਸ਼ਨ ਨਹੀਂ ਗੀ। ਇਤਿਹਾਸਕਾਰ ਕੋਈ ਵੀ ਜਜਮੈਂਟ ਜਿਹੜੀ ਜਦੋਂ ਦਵੇਗਾ, ਕਿਉਂਕਿ ਉਸ ਦੇ ਜਿਹੜੇ ਜਿਨ੍ਹਾਂ ਦੇ ਉੱਪਰ ਉਹ ਲਿਖ ਰਿਹਾ ਵਾ ਉਹ ਜਿੰਦਾ ਨਹੀਂ, ਉਹ ਸਾਹਮਣੇ ਪੇਸ਼ ਨਹੀਂ ਹੋ ਰਹੇ, ਉਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਵਾ ਡਾਕੂਮੈਂਟਸ ਦੇ ਰਾਹੀਂ। ਸੋ ਇਤਿਹਾਸਕਾਰ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਹੋਰ ਜੱਜ ਨਾਲੋਂ ਸੀਰੀਅਸ ਜਿਹੜੀ ਆ ਉਹ ਬਣ ਜਾਂਦੀ ਆ। ਔਰ ਇਸ ਮੈਥਡ ਦੇ ਨਾਲ ਤੁਸੀਂ ਜਿਹੜਾ ਵਾ ਉਹ ਜੇ ਆਪਾਂ ਹਿਸਟਰੀ ਦੇਖੀਏ ਤਾਂ, ਔਰ ਇਹ ਇੱਕ ਜਦੋਂ ਗ੍ਰੀਕਸ ਨੇ ਜੇ ਸ਼ੁਰੂ ਕੀਤਾ ਵਾ ਮੈਥਡ, ਤਾਂ ਉਹਨਾਂ ਨੇ ਇਹ ਲਾਅ ਦਾ ਜਿਹੜਾ ਪ੍ਰੋਫੈਸ਼ਨ ਸੀਗਾ ਉਹਦੇ ਤੋਂ ਲਿਆਂਦਾ, ਔਰ ਉਹਦੇ ਤੋਂ ਲਿਆ ਕੇ ਇਹ ਅਗਲਾ ਜਿਹੜਾ ਵਾ ਆਪਣਾ ਜਿਹੜਾ ਵਾ ਸਿਸਟਮ ਜਿਹੜਾ ਹਿਸਟਰੀ ਦਾ ਜਿਹੜਾ ਵਾ ਸ਼ੁਰੂ ਕੀਤਾ। ਔਰ ਹੌਲੀ ਹੌਲੀ ਕੀ ਹੋਇਆ ਕਿ ਜਦੋਂ ਕਿਤਾਬਾਂ ਲਿਖੀਆਂ ਗਈਆਂ ਔਰ ਲਿਖਣ ਦਾ ਜਿਹੜਾ ਵਾ ਉਹ ਤਰੀਕਾ ਜਿਹੜਾ ਸੀਗਾ ਉਹ ਹਰ ਇੱਕ ਦਾ ਆਪੋ ਆਪਣਾ ਹੋਵੇਗਾ, ਪਰ ਉਹ ਜਿਹੜੀ ਕਿਤਾਬ ਸਾਹਮਣੇ ਆਉਂਦੀ ਸੀਗੀ ਤਾਂ ਉਹ ਆਪਣੇ ਆਪ ਦੇ ਵਿੱਚ ਹਿਸਟਰੀ ਦੀ ਕਿਤਾਬ ਆਟੋਨਮਸ ਮੰਨੀ ਜਾਂਦੀ ਸੀਗੀ। ਹੁਣ ਹਰ ਇੱਕ ਕਿਤਾਬ ਦੀ ਆਪਣੀ ਆਟੋਨਮੀ ਆ, ਪਰ ਉਹ ਕਿਤਾਬ ਆਪਣੇ ਆਪ ਦੇ ਨਾਲ ਇੱਕ ਡਿਬੇਟ ਵੀ ਖੜਾ ਕਰ ਦਿੰਦੀ ਆ, ਕਿਉਂਕਿ ਇਹਦੇ ਵਿੱਚੋਂ ਹੀ ਹਿਸਟਰੀ ਦੇ ਵਿੱਚੋਂ ਇੱਕ ਸਬ ਬ੍ਰਾਂਚ ਜਿਹੜੀ ਆ ਉਹ ਸਾਡੇ ਕੋਲ ਆ ਹਿਸਟੋਰੀਓਗ੍ਰਾਫੀ, ਕਿ ਹਿਸਟਰੀ ਲਿਖੀ ਕਿੱਦਾਂ ਜਾਂਦੀ ਆ ਜਾਂ ਹਿਸਟੋਰੀਕਲ ਥਾਟ ਕੀ ਹੁੰਦਾ ਵਾ ਜਿਹਦੇ ਰਾਹੀਂ ਇਹ ਹਿਸਟਰੀ ਜਿਹੜੀ ਆ ਉਹ ਲਿਖੀ ਜਾਂਦੀ ਆ। ਔਰ ਉਸ ਜਿਹੜੀ ਹਿਸਟੋਰੀਓਗ੍ਰਾਫੀ ਆ ਲਿਖਣ ਦੀ ਜਿਹੜੀ ਹੈਗੀ ਆ, ਜਦੋਂ ਆਪਾਂ ਰੀਰਾਈਟਿੰਗ ਬਾਰ-ਬਾਰ ਕਹਿੰਦੇ ਆ ਤਾਂ ਇਹ ਇਸ ਤਰੀਕੇ ਦੇ ਨਾਲ ਹੀ ਰੀਰਾਈਟਿੰਗ ਆਪਣੇ ਆਪ ਰੀਵਿਜ਼ਿਟਿੰਗ ਵੀ ਹੁੰਦੀ ਜਾ ਰਹੀ ਆ, ਰੀਰਾਈਟਿੰਗ ਵੀ ਹੁੰਦੀ ਜਾ ਰਹੀ ਹੈ। ਸੋ ਇਹ ਆਪਾਂ ਨੂੰ ਮਨ 'ਚ ਜਿਹੜਾ ਵਾ ਉਹ ਰੱਖਣਾ ਚਾਹੀਦਾ ਵਾ ਕਿ ਹਿਸਟੋਰੀਓਗ੍ਰਾਫੀ ਇੱਕ ਹਿਸਟਰੀ ਦਾ ਬਹੁਤ ਇੰਪੋਰਟੈਂਟ, ਬਹੁਤ ਜ਼ਰੂਰੀ ਜਿਹੜਾ ਵਾ ਉਹ ਹਿੱਸਾ ਵਾ, ਜਿਸ ਨੂੰ ਹਰ ਇੱਕ ਨੂੰ ਆਪਣੇ ਮਨ 'ਚ ਰੱਖਣਾ ਚਾਹੀਦਾ ਵਾ। ਈਐਚਕਾਰ ਨੇ ਬੜੇ ਚੰਗੇ ਤਰੀਕੇ ਨਾਲ ਇਹ ਸਾਨੂੰ ਸਾਡੇ ਸਾਹਮਣੇ ਲਿਆਂਦਾ, ਜਿਸ ਤਰ੍ਹਾਂ ਉਸਦਾ ਇੱਕ ਆਪਣੀ ਉਹਦੀ ਜਿਹੜੀ ਵਾਟ ਇਜ਼ ਹਿਸਟਰੀ ਦੇ ਵਿੱਚ ਇੱਕ ਲਾਈਨ ਆ ਜਿਸ 'ਚ ਕਹਿੰਦਾ ਵਾ, ਬਿਫੋਰ ਯੂ ਸਟੱਡੀ ਦਾ ਹਿਸਟਰੀ ਸਟੱਡੀ ਦਾ ਹਿਸਟੋਰੀਅਨ। ਕਿਉਂਕਿ ਹਰ ਹਿਸਟੋਰੀਅਨ ਆਪਣੇ এনवायरमेंट ਦੀ ਜਿਹੜੀ ਆ ਉਹ ਇੱਕ ਕ੍ਰੀਏਸ਼ਨ ਹੁੰਦਾ ਵਾ, ਔਰ ਉਹ ਜਿਸ এনवायरमेंट 'ਚ ਲਿਖਦਾ ਵਾ, ਜੇ ਸਾਨੂੰ ਉਹਦਾ ਪਤਾ ਹੋਏਗਾ, ਉਸ ਦੇ ਕਨਸੈਪਟ ਜਿਹੜੇ ਉਹ ਯੂਜ਼ ਕਰ ਰਿਹਾ ਵਾ ਉਸ ਦਾ ਪਤਾ ਹੋਏਗਾ, ਤੇ ਅਸੀਂ ਹਿਸਟਰੀ ਚੰਗੇ ਤਰੀਕੇ ਨਾਲ ਸਮਝਾਂਗੇ। ਔਰ ਇਸ ਕਰਕੇ ਸਾਨੂੰ ਹਿਸਟੋਰੀਅਨ ਜਿੱਥੋਂ ਇਹ ਆਪਣਾ ਨੌਲੇਜ ਡਰਾਈਵ ਕਰ ਰਿਹਾ ਵਾ,
ਸਾਨੂੰ ਆਪ ਵੀ ਐਕਸਰਸਾਈਜ਼ ਕਰਨਾ ਜਿਹੜਾ ਵਾ ਉਹ ਪਵੇਗਾ। ਔਰ ਇਸੇ ਤਰ੍ਹਾਂ ਜਦੋਂ ਆਪਾਂ ਹੁਣ ਦੇਖਦੇ ਹਾਂ ਤਾਂ ਸਾਡੀ ਸਮੱਸਿਆ ਆ ਜਾਂਦੀ ਆ ਇੱਕ ਲੈਂਗੁਏਜ ਦੀ ਤੇ ਇੱਕ ਕਨਸੈਪਟ ਦੀ। ਲੈਂਗੁਏਜ ਜਿਹੜੀ ਆ ਉਹ ਕਿਉਂਕਿ ਹਿਊਮਨ ਬੀਇੰਗਸ ਹਮੇਸ਼ਾ ਹੀ ਆਪਣੀ ਲੈਂਗੁਏਜ ਦੇ ਰਾਹੀਂ ਐਕਸਪ੍ਰੈਸ ਕਰਦੇ ਨੇ, ਔਰ ਇਹ ਕਨਸੈਪਟ ਆਪਣੀ ਵਰਨੈਕੂਲਰ ਲੈਂਗੁਏਜ ਦੇ ਵਿੱਚ ਵੀ ਹੁੰਦੇ ਨੇ, ਦੂਸਰੀਆਂ ਲੈਂਗੁਏਜਸ ਵਿੱਚ ਵੀ ਹੁੰਦੇ ਨੇ। ਹਰ ਕਨਸੈਪਟ ਦੀ ਆਪਣੀ ਬਾਉਂਡਰੀ ਹੁੰਦੀ ਆ, ਆਪਣੀ ਲਿਮਿਟੇਸ਼ਨ ਹੁੰਦੀ ਹੈ। ਸੋ ਇਸ ਕਰਕੇ ਜਦੋਂ ਵੀ ਕੋਈ ਕਨਸੈਪਟ ਅਸੀਂ ਜੇ ਬਾਹਰੋਂ ਲੈਂਦੇ ਆ, ਸਾਨੂੰ ਉਸ ਜਿੱਥੋਂ ਉਹ ਆਇਆ ਵਾ ਉਸ ਦਾ ਇੱਕ ਕੰਟੈਕਸਟ ਜਿਹੜਾ ਵਾ ਪਤਾ ਹੋਣਾ ਚਾਹੀਦਾ ਵਾ। ਔਰ ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਆਪਣੇ ਕਨਸੈਪਟ ਜਿਹੜੇ ਨੇ ਦੇਖਣੇ ਨੇ, ਅਸੀਂ ਉਹ ਕੰਮ ਨਹੀਂ ਕਰਨਾ ਕਿ ਜੇ ਬਾਹਰਲਿਆਂ ਨੇ ਕਨਸੈਪਟ ਸਾਡੇ ਤੇ ਠੋਸ ਦਿੱਤੇ ਤੇ ਉਹਨਾਂ ਨੂੰ ਨਕਾਰ ਕੇ ਤੇ ਅਸੀਂ ਆਪਣੇ ਕਨਸੈਪਟ ਜਿਹੜੇ ਨੇ ਉਹ ਲੈ ਆਵਾਂਗੇ। ਸਾਡੇ ਆਪਣੇ ਕਨਸੈਪਟ ਕਿੱਥੋਂ ਤੱਕ ਜਿਹੜੇ ਨੇ ਉਹ ਚੀਜ਼ ਨੂੰ, ਸਾਡੀ ਜਿਹੜੀ ਉਹ ਸਮੱਸਿਆ ਵਾ ਉਹਨੂੰ ਸਮਝਦੇ ਨੇ। ਔਰ ਦੂਸਰਾ ਹੈਗਾ ਵਾ ਕਿ ਮੈਥਡ, ਕਿ ਇਹ ਲਿਖਣਾ ਕਿੱਦਾਂ ਵਾ। ਅਸਲ 'ਚ ਹੈ ਕੀ ਆ ਕਿ ਹਿਸਟਰੀ ਔਖੀ ਕਿਉਂ ਆ? ਔਖੀ ਇਸ ਕਰਕੇ ਆ ਕਿ ਇਹ ਇਨਸਾਨਾਂ ਦੇ ਬਾਰੇ ਆ, ਔਰ ਇਨਸਾਨਾਂ ਨੂੰ ਜੇ ਤੁਸੀਂ ਦੇਖੋਗੇ, ਔਰ ਕਾਫੀ ਜਦੋਂ ਮੈਂ ਆਮ ਆਪਣੇ ਵਿਦਿਆਰਥੀ ਜਾਂ ਬਾਕੀਆਂ ਨੂੰ ਜਿਹੜਾ ਵਾ ਦੇਖਦਾ ਵਾਂ ਤਾਂ ਉਹ ਇਨਸਾਨ ਨੂੰ ਸਮਝ ਲੈਂਦੇ ਨੇ ਕਿ ਇਹਦੇ ਬਾਰੇ ਸਾਨੂੰ ਪਤਾ ਹੀ ਆ। ਔਰ ਇਹੀ ਇੱਕ ਵੱਡੀ ਗਲਤੀ ਜਿਹੜੀ ਆ ਹੁੰਦੀ ਆ। ਉਹਦਾ ਰੀਜ਼ਨ ਇਹ ਹੈਗਾ ਵਾ ਕਿ ਇਹ ਜਿਹੜਾ ਇਨਸਾਨ ਆ, ਇਹਦੀ ਜਦੋਂ ਤੁਸੀਂ ਬੈਕਗਰਾਉਂਡ ਦੇਖੋਗੇ ਤੇ ਇਹਦੇ ਵਿੱਚ ਇਸ ਨੂੰ ਸਾਇੰਸ ਦੇ ਵਿੱਚ ਜਿਹੜੀਆਂ ਲੈਟਿਨ ਟਰਮਸ ਨੇ, ਜਿਹੜੇ ਉਹਨਾਂ ਨੇ ਐਟਮੋਲੋਜੀ, ਜਿਹੜੀ ਸਾਇੰਟੀਫਿਕ ਐਟਮੋਲੋਜੀ ਆ, ਉਸ ਦੇ ਵਿੱਚ ਹੋਮੋ ਸੇਪੀਅਨ ਇੱਕ ਬ੍ਰੌਡ ਕੈਟਾਗਰੀ ਜਿਹੜੀ ਦਿੱਤੀ ਹੋਈ ਆ। ਔਰ ਹੋਮੋ ਇਹ ਇੱਕ ਜੀਨਸ ਆ ਜਿਹਦੇ ਰਾਹੀਂ ਆਪਾਂ ਇਨਸਾਨ ਨੂੰ ਜਿਹੜਾ ਵਾ ਪਲੇਸ ਕਰਦੇ ਆ ਉਹਨਾਂ ਦੀ ਕਲਾਸੀਫਿਕੇਸ਼ਨ ਦੇ ਵਿੱਚ। ਤੇ ਸੇਪੀਅਨ ਦਾ ਲੈਟਿਨ ਦੇ ਵਿੱਚ ਮੀਨਿੰਗ ਹੈਗਾ ਵਾ ਵਾਈਜ਼। ਸੋ ਕਹਿੰਦਾ ਪਾਵਿਆ ਇਹ ਇੱਕ ਸਿਆਣਾ ਇਨਸਾਨ ਜਿਹੜਾ ਵਾ। ਪਰ 20,000 ਸਾਲ ਤੋਂ ਬਾਅਦ ਜਿਹੜਾ ਹੁਣ ਆਪਾਂ 20,000 ਸਾਲ ਦੇਖਦੇ ਆ ਤਾਂ ਦੇਖਣ ਦੇ ਵਿੱਚ ਇਹ ਆਇਆ ਵਾ ਕਿ ਉਹਦੇ ਵਿੱਚ ਇੱਕ ਸਬ ਕੈਟਾਗਰੀ ਆ। ਜਿਹੜੇ ਪਹਿਲੇ ਨੇ 15,000 ਜਾਂ 20,000 ਤੋਂ ਪਹਿਲਾਂ ਜਿਹੜੇ ਹੋਮੋਸੇਪੀਅਨਸ ਨੇ, ਉਹਨਾਂ ਨੇ ਆਪਣੀਆਂ ਜਿਹੜੀਆਂ ਬਾਕੀ ਹੋਮੋਨਿਡ ਸਪੀਸੀਜ਼ ਸੀਗੀਆਂ, ਜਿਹੜੀਆਂ ਇਹ ਹਿਊਮਨ ਸਪੀਸੀ ਇੱਕ ਹੀ ਨਹੀਂ ਸੀਗੀ, ਇਸ ਦੀਆਂ ਹੋਰ ਵੀ ਬੜੀਆਂ ਬ੍ਰਾਂਚਿਸ ਸੀਗੀਆਂ, ਜਿਹਦੀ ਲੇਟੈਸਟ ਬ੍ਰਾਂਚ ਜਿਹੜੀ ਆ ਉਹ ਨਿਆਂਦਰਥਾਲ ਆ। ਔਰ ਹੌਲੀ ਹੌਲੀ ਉਹਨਾਂ ਨੂੰ ਜਿਹੜਾ ਵਾ ਉਹ ਖਤਮ ਕਰ ਦਿੱਤਾ, ਜਾਂ ਤਾਂ ਉਹਨਾਂ ਦੀ ਰੀਪਰੋਡਕਸ਼ਨ ਘਟ ਗਈ ਜਾਂ ਉਹਨਾਂ ਨੂੰ ਫਿਜ਼ੀਕਲੀ ਜਿਹੜਾ ਵਾ ਉਹ ਖਤਮ ਕਰ ਦਿੱਤਾ ਗਿਆ, ਔਰ ਜਾਂ ਉਹ ਆਈਸੋਲੇਟ ਇਸ ਤਰੀਕੇ ਨਾਲ ਹੋ ਗਏ, ਮੁੜ ਕੇ ਸਰਵਾਈਵ ਨਹੀਂ ਕਰ ਸਕੇ। ਇਨਫੈਕਟ ਹਿਊਮਨ ਸਪੀਸੀਜ਼ ਜੇ ਇੱਕ ਆ ਹਿਊਮਨ ਬੀਇੰਗਸ ਜਿਹੜੇ ਆਪਾਂ ਨੂੰ ਦੇਖਦੇ ਆ ਤਾਂ ਉਹ ਸਾਇੰਟੀਫਿਕਲੀ ਜਿਹੜੀ ਉਹਨਾਂ ਦੀ ਹੈਗਾ ਵਾ ਨਾਂ, ਉਹ ਹੈਗਾ ਵਾ ਹੋਮੋ ਸੇਪੀਅਨਸ। ਯਾਨੀ ਹੁਣ ਇਹ ਜਾਨੀ ਕਿ ਦੂਰੀ ਤਰ੍ਹਾਂ ਜਿਹੜਾ ਵਾ ਉਹ ਸਿਆਣਾ ਹੋ ਗਿਆ, ਜਿਹਦੇ ਵਿੱਚ ਆਪਾਂ ਸਾਰੇ ਆ ਹੁਣ। ਔਰ ਜਦੋਂ ਇਹ ਤਕਰੀਬਨ 15 ਜਾਂ 20,000 ਸਾਲ ਤੋਂ ਇਹ ਅਸੀਂ ਇਸ ਸਿਚੁਏਸ਼ਨ 'ਚ ਆ ਤਾਂ ਦੇਖਣ 'ਚ ਆਇਆ ਵਾ ਕਿ ਸਾਡੀ ਜਿਹੜੀ ਆ ਉਹ ਬਹੁਤ ਜ਼ਿਆਦਾ ਪ੍ਰੋਗਰੈਸ ਹੋਈ ਆ। ਅਸੀਂ ਜਿਹੜੇ ਸਟੋਨ ਟੂਲਸ ਦੇ ਜਿਹੜੇ ਟੂਲਸ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਜਿਹੜਾ ਵਾ ਉਹ ਚਿਜ਼ਲ ਕਰਨਾ, ਕਿਸ ਤਰੀਕੇ ਨਾਲ ਜਿਹੜਾ ਸਟੋਨ ਆ ਉਹਨੂੰ ਜਿਹੜਾ ਵਾ ਉਹ ਸਿਲੈਕਟ ਕਰਨਾ ਵਾ, ਔਰ ਕਿਸ ਤਰੀਕੇ ਦੇ ਨਾਲ ਐਨੀਮਲਸ ਜਿਹੜੇ ਨੇ ਉਹਨਾਂ ਨੂੰ ਡੋਮੈਸਟੀਕੇਟ ਕਰਨਾ ਵਾ। ਸੋ ਇਹ ਜਿਹੜੀ ਸਾਡੀ ਹਿਊਮਨ ਬੀਇੰਗ, ਜਿਹੜੀ ਹਿਊਮਨ ਰੇਸ ਆ, ਇਸ ਦੀ ਜਿਹੜੀ ਆਪਾਂ ਕਹਿੰਦੇ ਆ ਨਾ ਕਿ ਇਸ ਦਾ ਜਿਹੜਾ ਵਾ ਉਹ ਬਹੁਤ ਡੋਮੀਨੈਂਸ ਆ। ਉਹ ਡੋਮੀਨੈਂਸ ਫਿਜ਼ੀਕਲ ਨਾਲੋਂ ਸਾਡੇ ਮਾਈਂਡ ਦੇ ਵਿੱਚ ਆ। ਫਿਜ਼ੀਕਲੀ ਅਸੀਂ ਹਾਲਾਂ ਵੀ ਬਹੁਤ ਕਮਜ਼ੋਰ ਆ। ਇਨਫੈਕਟ ਮੈਂ ਕਈ ਵਾਰੀ ਜਿਹੜਾ ਵਾ ਉਹ ਦੱਸਦਾ ਵਾਂ, ਪਰ ਬਹੁਤ ਸਾਰੇ ਮੰਨਦੇ ਨਹੀਂ ਗੇ ਕਿ ਹਿਊਮਨ ਬੀਇੰਗਸ ਸਾਰੀਆਂ ਦੁਨੀਆ ਦੀਆਂ ਸਪੀਸੀਜ਼ ਦੇ ਵਿੱਚੋਂ ਸਭ ਤੋਂ ਕਮਜ਼ੋਰ ਆ। ਔਰ ਇਹੀ ਕਮਜ਼ੋਰੀ ਹਿਊਮਨ ਬੀਇੰਗਸ ਨੇ ਆਪਣੀ ਤਾਕਤ ਦੇ ਵਿੱਚ ਕਨਵਰਟ ਕਰ ਦਿੱਤੀ ਆ। ਉਹ ਕਿੱਦਾਂ ਵਾ? ਆਪਾਂ ਆਪਣੀ ਕਮਜ਼ੋਰੀ ਦੇਖਦੇ ਹਾਂ ਕਿ ਹਿਊਮਨ ਜਿਹੜਾ ਬੱਚਾ ਵਾ ਉਹ ਨਾ ਤਾਂ 6 ਮਹੀਨੇ ਆਪਣੇ ਆਪ ਜਿਹੜਾ ਵਾ ਖੜਾ ਹੁੰਦਾ ਵਾ, ਨਾ ਹੀ ਸਾਲ ਦੇ ਵਿੱਚ ਆਪਣੇ ਆਪ ਤੇ ਉਹ ਜਿਹੜਾ ਵਾ ਨਿਰਭਰ ਹੁੰਦਾ ਵਾ, ਨਾ ਹੀ ਉਹ 2 ਸਾਲਾਂ ਦਾ। ਸੋ ਜਿਹੜੀ ਉਹਦੀ ਵੀਕਨੈਸ ਆ, ਬੇਬੀ ਦੀ ਜਿਹੜੀ ਹਿਊਮਨ ਬੇਬੀ ਦੀ ਵੀਕਨੈਸ ਆ, ਤੇ ਅਸੀਂ ਉਸਨੂੰ ਪਾਲਦੇ ਹਾਂ, ਉਹ ਉਹਦੀ ਕਮਜ਼ੋਰੀ ਨੂੰ ਅਸੀਂ ਸੋਸ਼ਲ ਆਰਗੇਨਾਈਜੇਸ਼ਨ ਦੇ ਵਿੱਚ ਜਦੋਂ ਅਸੀਂ ਲਿਆਉਂਦੇ ਹਾਂ, ਉਹਦੀ ਸੋਸ਼ਲਾਈਜੇਸ਼ਨ ਕਰਦੇ ਹਾਂ, ਤੇ ਉਹਦੇ ਚੋਂ ਅਸੀਂ ਹਿਊਮਨ ਬੀਇੰਗਸ ਜਿਹੜਾ ਵਾ ਉਹ ਇੱਕ ਸੋਸ਼ਲਾਈਜ਼। ਤੁਸੀਂ ਦੇਖ ਲਓਗੇ ਕਿ ਜਦੋਂ ਇਨਸਾਨ ਬਜ਼ੁਰਗ ਹੁੰਦਾ ਵਾ
ਉੱਥੇ ਵੀ ਇਹ ਬਹੁਤ ਹੈਲਪਲੈਸ ਜਿਹੜਾ ਵਾ ਹੁੰਦਾ ਵਾ। ਇਸ ਕਰਕੇ ਸੋਸ਼ਲ ਆਰਗੇਨਾਈਜੇਸ਼ਨ ਅਸੀਂ ਜਿਹੜਾ ਵਾ, ਔਰ ਇਹੀ ਆਪਣਾ ਇਤਿਹਾਸ ਦਾ ਇੱਕ ਸਭ ਤੋਂ ਇੰਪੋਰਟੈਂਟ ਜਿਹੜਾ ਵਾ ਉਹ ਸਾਡਾ ਜਿਹੜਾ ਵਾ ਉਹ ਬਣਦਾ ਵਾ। ਇਸ ਕਰਕੇ ਅਸੀਂ ਸੁਸਾਇਟੀ ਦੇ ਵਿੱਚ ਹੀ ਇਸ ਇਤਿਹਾਸ ਜਿਹੜਾ ਵਾ ਉਹ ਲੱਭਣਾ ਵਾ, ਨਾ ਕਿ ਅਸੀਂ ਇਸ ਸੁਸਾਇਟੀ ਤੋਂ ਬਾਹਰ ਕੋਸ਼ਿਸ਼ ਕਰਨੀ ਆ ਕਿ ਅਸੀਂ ਜਿਹੜਾ ਵਾ ਉਹ ਲੱਭਾਂਗੇ। ਔਰ ਇਹ ਜਿਹੜਾ ਸਾਇੰਟੀਫਿਕ ਮੈਥਡ ਆ, ਇਹ ਸਾਨੂੰ 19ਵੀਂ ਤੇ 20ਵੀਂ ਸਦੀ ਦੇ ਵਿੱਚ ਇੱਕ ਮੰਚ ਜਿਹੜੇ ਸੋਸ਼ਲ ਸਾਇੰਸਿਸ ਕਰਦੇ ਸੀਗੇ, ਉਹਨਾਂ ਨੂੰ ਲੱਗਾ ਕਿ ਅਸੀਂ ਪਿੱਛੇ ਰਹਿ ਗਏ ਹਾਂ, ਕਿਉਂਕਿ ਸਾਇੰਸ ਵਾਲਿਆਂ ਨੇ ਆਪਣਾ ਮੈਥਡ ਤਿਆਰ ਕਰ ਲਿਆ ਵਾ, ਔਰ ਸੋਸ਼ਲ ਸਾਇੰਸਿਸ ਦਾ ਮੈਥਡ ਵੀ ਹੋਣਾ ਚਾਹੀਦਾ ਵਾ। ਔਰ ਉਸ ਮੈਥਡ ਨੂੰ ਜਦੋਂ ਉਹਨਾਂ ਨੇ ਫੋਲੋ ਕੀਤਾ ਤੇ ਉਹਨੂੰ ਸਾਇੰਟੀਫਿਕ ਮੈਥਡ ਦੀ ਤਰ੍ਹਾਂ ਕੋਸ਼ਿਸ਼ ਕੀਤੀ, ਜਿਹਦੇ ਵਿੱਚ ਕੁਝ ਅਜ਼ੰਪਸ਼ਨਸ ਜਿਹੜੀਆਂ ਨੇ, ਫਾਰਮੂਲੇਸ਼ਨਸ ਜਿਹੜੀਆਂ ਨੇ ਹੋਣੀਆਂ ਚਾਹੀਦੀਆਂ ਨੇ, ਔਰ ਉਸ ਤੋਂ ਅੱਗੇ ਜਿਹੜਾ ਵਾ ਉਹ ਜਿਹੜਾ ਉਸ ਦਾ ਜਿਹੜਾ ਆਪਾਂ ਆਮ ਕਰਕੇ ਡਾਇਲੈਕਟਿਕਸ ਪ੍ਰੋਸੈਸ ਕਹਿੰਦੇ ਆ, ਔਰ ਸਾਇੰਟੀਫਿਕ ਮੈਥਡ ਨੂੰ ਜਦੋਂ ਤੁਸੀਂ ਪੜ੍ਹੋਗੇ ਤੁਹਾਨੂੰ ਇਹ ਪਤਾ ਲੱਗ ਜਾਵੇਗਾ। ਔਰ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਇਹਦੇ ਚੋਂ ਆਬਜੈਕਟਿਵਿਟੀ ਜਿਹੜੀ ਆ ਉਹ ਲੱਭੀ ਜਾਵੇ, ਪਰ ਆਬਜੈਕਟਿਵਿਟੀ ਦੀ ਸਮੱਸਿਆ ਇਹ ਰਹਿੰਦੀ ਆ ਕਿ ਹਿਊਮਨ ਬੀਇੰਗਸ ਕਿਉਂਕਿ ਬਹੁਤ ਸਬਜੈਕਟਿਵ ਹੁੰਦੇ ਆ, ਜਿੰਨਾ ਇਹ ਬਾਹਰ ਸੋਚਦੇ ਨੇ ਉਹਦੇ ਨੂੰ ਕਈ ਗੁਣਾ ਜਿਹੜਾ ਵਾ ਉਹ ਇਹ ਅੰਦਰ ਸੋਚਦੇ ਨੇ। ਸੋ ਇਸ ਕਰਕੇ ਸਬਜੈਕਟਿਵਿਟੀ ਜਿਹੜੀ ਆ ਉਹ ਡੋਮੀਨੇਟ ਕਰਦੀ ਆ। ਪਰ ਜੇ ਅਸੀਂ ਇਹਨੂੰ ਸਬਜੈਕਟ ਨੂੰ ਸਾਇੰਟੀਫਿਕ ਬਣਾਉਣਾ ਵਾ ਤਾਂ ਕੋਈ ਵੀ ਰਾਈਟਿੰਗ ਹੋਏਗੀ, ਜਦੋਂ ਕਨਸੈਪਟ ਸਾਡੇ ਸਾਹਮਣੇ ਆਉਂਦਾ ਵਾ ਉਸਦੀ ਡੈਫੀਨੇਸ਼ਨ, ਉਸਦੀ ਲਿਮਿਟੇਸ਼ਨ ਜਿਹੜੀ ਆ, ਜਿੱਦਾਂ ਸਾਇੰਸ ਵਾਲੇ ਕੋਈ ਵੀ ਐਕਸਪੈਰੀਮੈਂਟ ਕਰਦੇ ਨੇ, ਆਪਣੀਆਂ ਐਕਸਪੈਰੀਮੈਂਟ ਦੀਆਂ ਕੰਡੀਸ਼ਨਸ ਦੱਸਦੇ ਨੇ, ਸਾਨੂੰ ਵੀ ਜਿਹੜਾ ਵਾ ਉਹ ਕਿਤਾਬਾਂ ਦੇ ਵਿੱਚ ਦੱਸਣੀਆਂ ਪੈਣਗੀਆਂ। ਅਸੀਂ ਆਪਣੇ ਆਪ ਤੌਰ ਤੇ ਹੀ ਨਹੀਂ ਅਸੀਂ ਕਹਿ ਸਕਦੇ ਕਿ ਇਹਦਾ ਮੀਨਿੰਗ ਇਹ ਹੋ ਸਕਦਾ ਵਾ। ਸੋ ਆਮ ਕਰਕੇ ਕਿਹਾ ਜਾਂਦਾ ਵਾ ਕਿ ਜੇ ਆਬਜੈਕਟਿਵਿਟੀ ਨਹੀਂ ਵੀ ਲਗਾਣੀ ਤੇ ਤੁਸੀਂ ਵਿਊ ਪੁਆਇੰਟ ਜਿਹੜਾ ਵਾ ਇਹਨੂੰ ਬਾਇਸ ਨਾ ਲਗਾਇਆ ਜਾਵੇ। ਬਾਇਸ ਦਾ ਮਤਲਬ ਹੈ ਵਨ ਸਾਈਡਡ। ਤੁਸੀਂ ਵਿਊ ਪੁਆਇੰਟ ਆਪਣਾ ਸਾਹਮਣੇ ਰੱਖ ਸਕਦੇ ਜੇ ਕਿ ਤੁਹਾਡਾ ਇਹ ਵਿਊ ਪੁਆਇੰਟ ਆ, ਔਰ ਇਸ ਵਿਊ ਪੁਆਇੰਟ ਦੇ ਕਨਸੈਪਟ ਯੂਜ਼ ਕਰਨਾ ਵਾ, ਉਸ ਨੂੰ ਜਦੋਂ ਪਹਿਲੀ ਵਾਰੀ ਯੂਜ਼ ਕਰਨਾ ਵਾ ਤਾਂ ਉਸ ਨੂੰ ਜਿਹੜਾ ਵਾ ਤੁਸੀਂ ਦੱਸਣਾ ਹੋਏਗਾ ਕਿ ਇਹਨੂੰ ਮੈਂ ਕਿੱਦਾਂ ਯੂਜ਼ ਕੀਤਾ ਵਾ, ਚਾਹੇ ਸਾਡੀ ਲੈਂਗੁਏਜ ਨੇਟਿਵ ਲੈਂਗੁਏਜ ਆ ਉਹਦੇ ਵਿੱਚ ਵੀ ਸਾਨੂੰ। ਔਰ ਇਸੇ ਕਰਕੇ ਮੈਂ ਕਈ ਵਾਰੀ ਦੇਖਦਾ ਵਾਂ ਕਿ ਸਾਨੂੰ ਜਿੱਦਾਂ ਆਮ ਮੈਂ ਦੇਖਿਆ ਵਾ ਕਿ ਨੈਣ ਸੁਖ ਜੀ ਨੇ ਜਾਂ ਦੇਸਰਾਜ ਕਾਲੀ ਨੇ, ਜਦੋਂ ਉਹ ਸਾਨੂੰ ਸਾਡੀਆਂ ਮਿਥਸ ਦੇ ਵਿੱਚੋਂ ਜਾਂ ਜਿਹੜਾ ਪੁਰਾਣਾ ਜਿਹੜਾ ਵਾ ਉਹ ਸਾਡੇ ਕੋਲ ਜਿਹੜਾ ਵਾ ਉਹ ਵਿਰਸਾ ਵਾ ਉਹਦੇ ਚੋਂ ਦੱਸਦੇ ਨੇ, ਤਾਂ ਸਾਨੂੰ ਉਸ ਮਾਈਂਡ ਦੇ ਵਿੱਚ ਜਾਣਾ ਚਾਹੀਦਾ ਵਾ। ਇਨਕਾਰ ਨਹੀਂ ਕਰਨੀ ਚਾਹੀਦੀ ਕਿ ਅਸੀਂ ਉਹਦੇ ਤੋਂ ਬਾਹਰ ਹਾਂ ਤੇ ਸਾਨੂੰ ਇਹ ਵੈਸਟਰਨ ਜਿਹੜੀ ਐਪਿਸਟਮੋਲੋਜੀ ਆ ਉਹਦੇ ਰਾਹੀਂ ਅਸੀਂ ਇਹਨਾਂ ਨੂੰ ਅੱਖੋਂ ਓਲੇ ਕਰ ਦੇਣਾ ਵਾ। ਇਹ ਸਾਨੂੰ ਆਪ, ਕਿਉਂਕਿ ਵੈਸਟ ਵਾਲਿਆਂ ਨੇ ਆਪਣੀ ਜਿਹੜੀ ਐਪਿਸਟਮੋਲੋਜੀ ਇੱਕ ਕ੍ਰੀਏਟ ਕੀਤੀ ਹੋਈ ਆ, ਇਹ ਸਾਨੂੰ ਵੀ ਉਹਦੇ ਹਿਸਾਬ ਦੇ ਨਾਲ ਜਿਹੜਾ ਵਾ ਉਹ ਆਪਣਾ ਕਲਚਰ, ਆਪਣੀ ਲੈਂਗੁਏਜ, ਆਪਣੇ ਵਰਨੈਕੂਲਰ ਜਿਹੜੇ ਨੇ ਉਹਨਾਂ ਨੂੰ ਜਿਹੜਾ ਵਾ ਉਹ ਚੰਗੇ ਤਰੀਕੇ ਨਾਲ ਸਮਝਣਾ ਪਏਗਾ। ਹੁਣ ਆਪਾਂ ਜਦੋਂ ਦੇਖਦੇ ਹਾਂ ਸਾਡਾ ਸਬਜੈਕਟ ਮੈਟਰ ਕੀ ਆ, ਸਾਡਾ ਸਬਜੈਕਟ ਮੈਟਰ ਹੈਗਾ ਵਾ ਸੁਸਾਇਟੀ, ਔਰ ਸੁਸਾਇਟੀ ਦੇ ਵਿੱਚ ਜਿਹੜਾ ਪ੍ਰੋਡਕਸ਼ਨ ਆ, ਡਿਸਟ੍ਰੀਬਿਊਸ਼ਨ ਆ ਔਰ ਪਾਵਰ ਆ। ਔਰ ਇਸ ਦੇ ਵਿੱਚ ਅਸੀਂ ਜਿਹੜਾ ਵਾ ਉਹ ਜਦੋਂ ਦੇਖਦੇ ਹਾਂ ਤਾਂ ਹਰ ਇੱਕ ਜਿਹੜਾ ਵਾ ਉਹ ਵਿੱਚ ਸ਼ਾਮਲ ਆ। ਉਹ ਚਾਹੇ ਜਦੋਂ ਆਪਾਂ ਦੇਖਦੇ ਹਾਂ ਸੁਸਾਇਟੀ ਦੇ ਵਿੱਚ ਲੇਬਰਰ ਪ੍ਰੋਡਕਸ਼ਨ ਦੇ ਤੌਰ ਤੇ ਆ, ਜਾਂ ਮਰਕੈਂਟਾਈਲ ਕਲਾਸ ਡਿਸਟ੍ਰੀਬਿਊਸ਼ਨ 'ਚ ਆ, ਤੇ ਪਾਵਰ 'ਚ ਸਾਡੇ ਜਿਹੜੇ ਨੇ ਉਹ ਰੂਲਰਸ ਨੇ। ਔਰ ਹਰ ਕੋਈ ਦੇ ਵਿੱਚ ਆਪਸ ਵਿੱਚ ਇੰਟਰੈਕਸ਼ਨ ਆ। ਕਿਸੇ ਨੂੰ ਵੀ ਜਦੋਂ ਆਪਾਂ ਬੈਲੈਂਸ ਕਰਨਾ ਵਾ, ਕਿਸੇ ਨੂੰ ਵੀ ਆਪਾਂ ਜਿਹੜਾ ਵਾ ਉਹ ਅੱਖੋਂ ਓਲੇ ਨਹੀਂ ਕਰ ਸਕਦੇ, ਕਿਉਂਕਿ ਓਵਰਆਲ ਸੁਸਾਇਟੀ ਤੇ ਜਿਹੜਾ ਵਾ ਉਸ ਦਾ ਅਸਰ ਹੋਏਗਾ। ਔਰ ਇਹਦੇ ਚੋਂ ਬਰੋਡਲੀ ਕੀ ਹੋਇਆ ਕਿ ਸਾਡੀ ਜਿਹੜੀ ਆ ਉਹ ਸੋਸ਼ਲ ਸਾਇੰਸਿਸ ਜਿਹੜੀ ਆ ਉਹ ਸਾਡੇ ਸਾਹਮਣੇ ਜਿਹੜੀਆਂ ਨੇ ਬ੍ਰਾਂਚਿਸ ਆਈਆਂ। ਅਸੀਂ ਵੀ 17ਵੀਂ 18ਵੀਂ ਸਦੀ ਦੇ ਵਿੱਚ ਜਿੱਦਾਂ ਬਾਕੀ ਕੰਪਾਰਟਮੈਂਟਲਾਈਜ਼ ਕਰ ਦਿੱਤਾ, ਕਿਉਂਕਿ ਸਾਇੰਸ ਦੇ ਵਿੱਚ ਉਹਨਾਂ ਨੂੰ ਜਦੋਂ ਬਹੁਤ ਕਾਮਯਾਬੀ ਹੋਈ ਤਾਂ ਉਹਨਾਂ ਨੇ ਕੀ ਕੀਤਾ ਕਿ ਇੱਕ ਹੋਲ ਆ ਜਿਹੜੀ ਸਾਰੀ ਚੀਜ਼ ਸਾਨੂੰ ਦਿਸਦੀ ਆ, ਦੂਸਰਾ ਹੈਗਾ ਵਾ ਪਾਰਟਸ। ਜੇ ਤੁਸੀਂ ਦੇਖੋਗੇ ਨਾ ਤਾਂ ਸਾਨੂੰ ਚੀਜ਼ਾਂ ਦੇਖਣ 'ਚ ਸਾਡੀ ਅੱਖਾਂ ਜਿਹੜੀਆਂ ਨੇ ਦਿਸਦੀਆਂ, ਸਾਨੂੰ ਅੱਖਾਂ ਜ਼ਿਆਦੀਆਂ ਨੇ, ਅੱਖਾਂ ਸਾਡੀਆਂ ਜ਼ਿਆਦੀਆਂ ਚੀਜ਼ਾਂ ਦੇਖਦੀਆਂ ਨੇ, ਪਰ ਸਾਡੀ ਭਾਸ਼ਾ ਦੀ ਲਿਮਿਟੇਸ਼ਨ ਆ, ਅਸੀਂ ਦੱਸ ਨਹੀਂ ਸਕਦੇ। ਆਮ ਕਰਕੇ ਭਾਸ਼ਾ 'ਚ ਇਹ ਕਹਿੰਦੇ ਨੇ ਕਿ ਮੈਂ ਬਿਆਨ ਨਹੀਂ ਕਰ ਸਕਦਾ। ਕੋਈ ਵੀ ਹਿਲ ਸਟੇਸ਼ਨ ਤੇ ਤੁਸੀਂ ਨਜ਼ਾਰਾ ਦੇਖੋਗੇ ਨਾ ਜਾ ਕੇ, ਤੇ ਸਾਡੇ ਕੋਲ ਸ਼ਬਦ ਨਹੀਂ, ਸ਼ਬਦਾਂ ਦੀ ਲਿਮਿਟੇਸ਼ਨ ਜਿਹੜੀ ਆ ਉਹ ਸਾਨੂੰ ਉਦੋਂ ਪਤਾ ਲੱਗਦਾ ਵਾ ਜਦੋਂ ਅੱਖਾਂ ਸਾਡੀਆਂ ਜ਼ਿਆਦਾ ਦੇਖਦੀਆਂ ਨੇ। ਦਿਮਾਗ ਤਾਂ ਸਾਡਾ ਉਹਦੇ ਨਾਲੋਂ ਕਈ ਗੁਣਾ ਵੱਧ ਸੋਚਣ ਲੱਗ ਪੈਂਦਾ ਵਾ। ਸੋ ਇਸ ਕਰਕੇ ਦਿਮਾਗ ਦੀ ਜਿਹੜੀ ਫਲਾਈਟ ਆ ਉਸ ਦਾ ਤੇ ਜਿਹੜਾ ਅੱਖਾਂ ਦਾ ਦੇਖਣਾ, ਜਿਹਨੂੰ ਆਮ ਕਰਕੇ ਕਈ ਵਾਰੀ ਇਲੂਜਨ ਵੀ ਕਹਿੰਦੇ ਨੇ, ਪਰ ਇਸ ਟ੍ਰੈਪ ਦੇ ਵਿੱਚ ਨਹੀਂ ਫਸਣਾ। ਅੱਖਾਂ ਰਿਐਲਿਟੀ ਨੂੰ, ਜਿਹੜਾ ਮਟੀਰੀਅਲ ਰਿਐਲਿਟੀ, ਉਸ ਨੂੰ ਇਹ ਦੇਖਦੀਆਂ ਨੇ।
ਸੋ ਇਹ ਜਿਹੜੀਆਂ ਸੋਸ਼ਲ ਸਾਇੰਸਿਸ ਦੇ ਵਿੱਚ ਉਹਨਾਂ ਨੇ ਜਦੋਂ ਇਹ ਦੇਖਿਆ, ਜਦੋਂ ਫਿਜ਼ੀਕਲ ਸਾਇੰਸਿਸ ਦੇ ਵਿੱਚ ਦੇਖਿਆ ਕਿ ਪਹਿਲਾਂ ਆਪਾਂ ਇਹਨੂੰ ਪਾਰਟਸ ਦੇ ਵਿੱਚ ਦੇਖੀਏ, ਕੋਈ ਵੀ ਚੀਜ਼ ਜਿਹੜੀ ਆ ਉਹ ਡਾਇਮੈਂਸ਼ਨ ਦੇਖਣੀ ਆ ਤਾਂ ਪਾਰਟਸ ਦੇ ਵਿੱਚ ਦੇਖੀਏ। ਪਾਰਟਸ ਦਾ ਮਤਲਬ ਇਹ ਆ ਕਿ ਅਨਾਟੋਮੀ ਜਿਹੜੀ ਬੋਡੀ ਦੀ ਆ, ਪਹਿਲਾਂ ਆਪਾਂ ਬੋਡੀ ਨੂੰ ਜਿਹੜਾ ਵਾ ਡਾਇਸੈਕਟ ਕਰਕੇ ਉਸਦਾ ਹਾਰਟ, ਉਸਦਾ ਜਿਹੜਾ ਵਾ ਉਹ ਲਿਵਰ, ਉਸਦਾ ਬਾਕੀ ਜਿਹੜੇ ਫੰਕਸ਼ਨਸ ਨੇ ਉਹ ਦੇਖਾਂਗੇ, ਫਿਰ ਇਸ ਨੂੰ ਆਪਾਂ ਟੋਟੈਲਿਟੀ ਦੇ ਵਿੱਚ ਬੋਡੀ ਨੂੰ ਦੇਖ ਲਵਾਂਗੇ, ਜਿਹਨੂੰ ਹੋਲ ਕਹਿੰਦੇ ਨੇ। ਪਾਰਟਸ ਤੇ ਹੋਲ ਇਹ ਇੱਕ ਡਾਇਕੋਟਮੀ ਆ। ਪਾਰਟਸ ਤੋਂ ਅਸੀਂ ਜਿਹੜਾ ਵਾ ਉਹ ਹੋਲ 'ਚ ਜਾਂਦੇ ਆ, ਹੋਲ ਤੋਂ ਅਸੀਂ ਜਿਹੜਾ ਵਾ ਉਹ ਪਾਰਟ ਦੇ ਵਿੱਚ ਜਾਂਦੇ ਆ। ਇਹ ਸਾਡਾ ਮਾਈਂਡ ਆਟੋਮੈਟਿਕਲੀ ਕਰਦਾ ਰਹਿੰਦਾ ਵਾ। ਸਾਇੰਟਿਸਟ ਵੀ ਜਿਹੜੇ ਨੇ ਉਹ ਕਰਦੇ ਨੇ, ਸਾਨੂੰ ਵੀ ਸੋਸ਼ਲ ਸਾਇੰਸਿਸ ਵਾਲਿਆਂ ਨੂੰ ਵੀ ਕਰਨਾ ਚਾਹੀਦਾ। ਤੇ ਅਸੀਂ ਕੀ ਸੋਚਿਆ ਕਿ ਉਸੇ ਹਿਸਾਬ ਦੇ ਨਾਲ ਅਸੀਂ ਆਪਣੀਆਂ ਕੰਪਾਰਟਮੈਂਟਸ ਬਣਾ ਲਏ। ਅਸੀਂ ਪੋਲੀਟੀਕਲ ਸਾਇੰਸ, ਇਕਨੋਮਿਕਸ, ਸੋਸ਼ੀਓਲੋਜੀ, ਐਂਥਰੋਪੋਲੋਜੀ, ਇਹ ਜਿਹੜੇ ਸੀਗੇ ਸਬਜੈਕਟ ਜਿਹਦੇ ਚੋਂ ਹਿਸਟਰੀ ਵੀ ਜਿਹੜੀ ਆ ਉਹ ਨਿਕਲੀ, ਔਰ ਇਸ ਦੇ ਵਿੱਚ ਅਸੀਂ ਹਾਲੇ ਤੱਕ ਫਸੇ ਹੋਏ ਹਾਂ। ਔਰ ਹਾਲਾਂਕਿ ਟੋਟਲ ਸੋਸ਼ਲ ਰਿਐਲਿਟੀ ਜਿਹੜੀ ਆ ਉਹ ਬਹੁਤ ਕੰਪਲੈਕਸ ਆ। ਅਸੀਂ ਆਪਣੇ ਪਾਰਟਸ ਦੇ ਵਿੱਚ ਆ, ਔਰ ਇਹਨਾਂ ਨੂੰ ਅਸੀਂ ਜਿਹੜਾ ਵਾ ਉਹ ਜਿਹਨੂੰ ਆਪਾਂ ਪਿਜਨ ਹੋਲਿੰਗ ਕਹਿੰਦੇ ਉਹਦੇ ਵਿੱਚ ਆ। ਇਸ ਕਰਕੇ ਹਮੇਸ਼ਾ ਹੀ ਬਹਿਸ ਜਿਹੜੀ ਚੱਲਣ ਲੱਗ ਪੈਂਦੀ ਹੈ। ਲਿੰਗੁਇਸਟਿਕਸ ਵਾਲੇ ਜਿਹੜੇ ਨੇ ਉਹ ਹਿਸਟੋਰੀਅਨ ਨੂੰ ਗਲਤ ਕਹਿਣ ਦੀ ਕੋਸ਼ਿਸ਼ ਕਰਦੇ ਨੇ, ਹਿਸਟੋਰੀਅਨ ਜਿਹੜੇ ਨੇ ਉਹ ਸੋਚਦੇ ਨੇ ਇਕਨੋਮਿਕਸ ਵਾਲੇ ਜਿਹੜੇ ਸਾਨੂੰ ਨਹੀਂ ਦੱਸ ਰਹੇ ਕੁਛ, ਉਹਨਾਂ ਦਾ ਨਹੀਂਗਾ ਸਾਡੇ 'ਚ ਕੰਟਰੀਬਿਊਸ਼ਨ ਹੈਗਾ। ਇਸੇ ਤਰੀਕੇ ਨਾਲ ਪੋਲੀਟੀਕਲ ਸਾਇੰਸ ਵਾਲੇ ਕਹਿੰਦੇ ਨੇ ਹਿਸਟਰੀ ਕੋਈ ਨਹੀਂ। ਸੋ ਇਹ ਇੱਕ ਬਲੇਮ ਗੇਮ ਜਿਹੜੀ ਚੱਲ ਜਾਂਦੀ ਆ। ਪਰ ਹਿਸਟਰੀ ਕਿਉਂਕਿ ਓਵਰਆਲ ਜਿਹੜਾ ਸਬਜੈਕਟ ਆ, ਜਿਹਦੇ ਵਿੱਚ ਜਿੰਨੇ ਵੀ ਕਿਸੇ ਨੇ ਹਿੰਮਤ ਕਰਨੀ ਆ ਜਿਸ ਬ੍ਰਾਂਚ ਦੇ ਵਿੱਚ, ਉਸ ਬ੍ਰਾਂਚ ਦੀ ਜਿਹੜੀ ਪੇਰੈਂਟ ਬ੍ਰਾਂਚ ਜਿਹੜੀ ਉਹਦੇ 'ਚ ਸਬ ਬ੍ਰਾਂਚ ਆ, ਉਹਦਾ ਉਹਨਾਂ ਨੂੰ ਪਤਾ ਜਿਹੜਾ ਵਾ ਹੋਣਾ ਚਾਹੀਦਾ ਵਾ। ਸੋ ਹੁਣ ਆਪਾਂ, ਔਰ ਇਹ ਇੱਕ ਅਟੈਂਪਟ ਹੋਈ ਵੀ ਆ, ਇਹ ਕੋਈ ਜ਼ਰੂਰੀ ਨਹੀਂ ਕਿ ਮੈਂ ਇੱਕ ਥਿਓਰਾਈਜ਼ ਵੈਸੇ ਹੀ ਕਰ ਰਿਹਾ ਵਾਂ। ਇੱਕ ਅਰਲੀ 20th ਸੈਂਚੁਰੀ ਦੇ ਵਿੱਚ ਅਨਾਲਜ਼ ਸਕੂਲ ਆ, ਜਿਸ ਨੂੰ ਟੋਟਲ ਹਿਸਟਰੀ ਵੀ ਕਹਿੰਦੇ ਨੇ, ਉਹਨਾਂ ਨੇ ਕੋਸ਼ਿਸ਼ ਕੀਤੀ ਆ, ਔਰ ਉਹਨਾਂ ਦਾ ਜਿਹੜਾ ਇਹ ਜਰਨਲ ਸੀਗਾ ਅਨਾਲਜ਼, ਉਸ ਐਂਥਰੋਪੋਲੋਜੀ, ਪੋਲੀਟੀਕਲ ਸਾਇੰਸ, ਇਕਨੋਮਿਕਸ, ਇਹਨਾਂ ਸਾਰਿਆਂ ਦੇ ਹੀ ਉਹਨਾਂ ਦੇ ਐਡੀਟਰ ਦੇ ਐਡੀਟੋਰੀਅਲ ਬੋਰਡ ਦੇ ਵਿੱਚ ਸੀਗੇ, ਔਰ ਬਹੁਤ ਅੱਛੀ ਉਹਨਾਂ ਨੇ ਜਿਹੜੀ ਅਟੈਂਪਟ ਕੀਤੀ। ਹੁਣ ਜਦੋਂ ਆਪਾਂ ਪੰਜਾਬ ਨੂੰ ਜਦੋਂ ਦੇਖਦੇ ਹਾਂ, ਇਹੀ ਆਪਾਂ ਸੋਚ ਨੂੰ ਜਦੋਂ ਪੰਜਾਬ ਦੇ ਵਿੱਚ ਲੈ ਕੇ ਆਈਏ, ਤਾਂ ਪੰਜਾਬ ਆਪਣੇ ਆਪ ਦੇ ਵਿੱਚ ਸਾਰੇ ਹੀ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜਾ ਵਾ ਉਹ ਖਿੱਤਾ ਵਾ। ਉਹਦਾ ਕਾਰਨ ਕੀ ਆ ਕਿ ਹਜ਼ਾਰਾਂ ਸਾਲਾਂ ਤੋਂ ਇਸ ਖਿੱਤੇ ਦੇ ਵਿੱਚ ਉਥਲ ਪੁਥਲ ਹੁੰਦੀ ਰਹੀ ਆ। ਇੱਥੇ ਚੇਂਜਸ ਬਹੁਤ ਜ਼ਿਆਦਾ ਨੇ, ਔਰ ਦੂਸਰਾ ਹੈ ਇਹ ਬਹੁਤ ਪ੍ਰੋਡਕਟਿਵ ਏਰੀਆ ਵਾ। ਇਸ ਪ੍ਰੋਡਕਟਿਵ ਏਰੀਆ ਦੇ ਉੱਪਰ ਕੰਟਰੋਲ ਕਰਨ ਵਾਸਤੇ ਹਰ ਕੋਈ ਆਪਣੀ ਤਾਕਤ, ਆਪਣੀ ਜਿਹੜੀ ਆ ਉਹ ਪਾਵਰ ਜਿਹੜੀ ਆ ਉਹ ਲਗਾਉਣ ਦੀ ਕੋਸ਼ਿਸ਼ ਕਰਦਾ ਰਿਹਾ ਵਾ। ਇਸ ਨੂੰ ਤੁਸੀਂ ਬ੍ਰੌਡਲੀ ਇੰਡਸ ਬੇਸਨ ਵੀ ਕਹਿ ਸਕਦੇ ਜੇ, ਇਸ ਨੂੰ ਪੰਜਾਬ ਰੀਜਨ ਵੀ ਜਿਹੜਾ ਵਾ ਕਹਿ ਸਕਦੇ ਜੇ, ਔਰ ਇਨਫੈਕਟ ਇਹ ਇੱਕ ਕਰਕਸ ਆ ਜਿਹਨੂੰ ਆਪਾਂ ਜੇ ਕਹਿਣਾ ਵਾ ਤਾਂ ਇੰਡੀਅਨ ਸਿਵਲਾਈਜੇਸ਼ਨ ਜਿਹੜੀ ਆ ਉਹ ਕਹਿੰਦੇ ਆ। ਔਰ ਇਹਦੀ ਫੇਟ ਆਪਾਂ ਨੂੰ ਹੁਣ ਪਤਾ ਲੱਗਦਾ ਵਾ ਕਿਸ ਤਰੀਕੇ ਨਾਲ ਇਹ ਫਰੈਗਮੈਂਟ ਹੋ ਗਿਆ। ਸੋ ਜਿਹੜੇ ਆਪਾਂ ਕਨਸੈਪਟ ਇਸ ਖੇਤਰ ਦੇ ਵਿੱਚ ਜਿੰਨੇ ਵੀ ਵਰਨੈਕੂਲਰਸ ਹੋਏ ਨੇ, ਉਹ ਕੋਈ ਜ਼ਰੂਰੀ ਨਹੀਂ ਗਾ ਕਿ ਕੋਈ ਪਾਰਟਿਕੂਲਰ ਇੱਕ ਲੈਂਗੁਏਜ ਆ। ਜਿੰਨੀਆਂ ਵੀ ਲੈਂਗੁਏਜ ਹੋਈਆਂ ਨੇ, ਕਿਹੜੀਆਂ ਲੈਂਗੁਏਜ ਜਿਹੜੀਆਂ ਨੇ ਕਿਸੇ ਸਮੇਂ ਬਹੁਤ ਅੱਗੇ ਸਨ, ਔਰ ਕਿਹੜੀਆਂ ਲੈਂਗੁਏਜਸ ਉਹ ਹੌਲੀ ਹੌਲੀ ਮਾਰਜਿਨ ਤੇ ਚਲੇ ਗਈਆਂ। ਔਰ ਜਿਉਂ-ਜਿਉਂ ਇਸ ਖਿੱਤੇ ਦੇ ਵਿੱਚ ਉਥਲ ਪੁਥਲ ਹੁੰਦੀ ਰਹੀ ਆ, ਭੱਗ ਦੌੜ ਹੁੰਦੀ ਰਹੀ ਆ, ਉਸ ਹਿਸਾਬ ਦੇ ਨਾਲ ਜਿਹੜੀਆਂ ਚੇਂਜਸ, ਬੜੀਆਂ ਫਾਸਟ ਚੇਂਜਸ ਆਉਂਦੀਆਂ ਰਹੀਆਂ ਨੇ, ਉਹ ਆਪਾਂ ਨੂੰ ਕਨਸੈਪਟ ਦੁਬਾਰਾ ਜਿਹੜੇ ਨੇ ਉਹ ਸਾਹਮਣੇ ਲਿਆਉਣੇ ਪੈਣਗੇ। ਔਰ ਜਿਹੜੇ ਇੰਗਲਿਸ਼ ਕਨਸੈਪਟ ਨੇ, ਜਿਹੜੇ ਕਿ ਸਾਨੂੰ ਪਿਛਲੇ 100 ਜਾਂ 150 ਸਾਲ ਤੋਂ ਜਿਹੜਾ ਵਾ ਉਹ ਸਾਡੇ ਤੇ ਲਗਾਏ ਹੋਏ ਨੇ, ਉਹਨਾਂ ਦੇ ਵਿੱਚ ਜਿਹੜੇ ਇਹ ਕਨਸੈਪਟ ਨੇ ਇਹ ਇੱਕ ਸਮਝ ਲਿਆ ਜਾਂਦੇ ਨੇ ਕਿ ਨੈਚੁਰਲ ਆ, ਇਹ ਸਾਡੀ ਭਾਸ਼ਾ ਦਾ ਹਿੱਸਾ। ਅਸੀਂ ਜੇ ਬੋਲਾਂਗੇ ਤੇ ਚੰਗੇ ਲੱਗਾਂਗੇ, ਸਕਾਲਰ ਲੱਗਾਂਗੇ, ਪਰ ਮੈਨੂੰ ਨਹੀਂ ਲੱਗਦਾ ਕਿ ਇਸ ਨੂੰ ਜਿਹੜਾ ਵਾ ਉਹ ਧਿਆਨ ਨਾਲ ਸੋਚਿਆ ਜਾਂਦਾ ਵਾ। ਜਿਵੇਂ ਕਲੋਨੀਅਲ ਆ, ਇਹਦੇ ਵਿੱਚੋਂ ਹੀ ਇੱਕ ਸਬ ਬ੍ਰਾਂਚ ਨਿਊ ਕਲੋਨੀਅਲ ਆ, ਪੋਸਟ ਕਲੋਨੀਅਲ ਆ। ਸੋ ਇਹ ਜਿਹੜੇ ਸ਼ਬਦ ਨੇ ਬੜੇ ਸੈਂਸਿਟਿਵ ਨੇ, ਇਹਨਾਂ ਦੀ ਪਿੱਛੇ ਇੱਕ ਬੈਕਗਰਾਉਂਡ ਆ, ਇੱਕ ਕੰਟੈਕਸਟ ਆ। ਇਸੇ ਤਰੀਕੇ ਨਾਲ ਅੰਪਾਇਰ ਆ, ਇਸੇ ਤਰੀਕੇ ਨਾਲ ਇੱਥੋਂ ਦਾ ਹੀ ਇੱਕ ਕਨਸੈਪਟ ਸਾਨੂੰ ਦਿੱਤਾ ਗਿਆ, ਜਿਹਨੂੰ ਅੰਗਰੇਜ਼ ਜਿਹੜੇ ਨੇ ਉਹ ਲਾਇਲਟੀ ਤਾਂ ਕਹਿਣਾ ਨਹੀਂ ਸੀਗੇ ਚਾਹੁੰਦੇ, ਪਰ ਨਾਲ ਹੀ ਉਹਨਾਂ ਨੇ ਮਾਈ ਬਾਪ ਦਾ ਜਿਹੜਾ ਵਾ ਕਨਸੈਪਟ ਜਿਹੜਾ ਵਾ ਉਹ ਸਾਨੂੰ ਜਿਹੜਾ ਵਾ ਉਹ ਸਾਡੇ ਸਾਹਮਣੇ ਜਿਹੜਾ ਵਾ ਲੈ ਆਂਦਾ। ਔਰ ਕਾਸਟ ਆ, ਜਾਤੀ ਆ, ਵਰਨਾ ਵਾ, ਕਲਾਸ ਆ, ਕਮਿਊਨਿਟੀ ਆ,
ਇਸੇ ਤਰੀਕਾ ਜਿਉਂ-ਜਿਉਂ ਸਾਡੀ ਜਿਹੜੀ ਆ ਅਸੀਂ ਅਰਲੀ ਜਿਹੜੀਆਂ ਸਟੇਜਸ ਨੇ, ਜਿੱਦਾਂ ਦੀ ਸਾਡੀ ਸਟੇਜ ਜਿਹੜੀਆਂ ਨੇ ਆਉਂਦੀਆਂ ਨੇ, ਚਾਹੇ ਉਹ ਪਹਿਲਾਂ ਜਿਹੜੀਆਂ ਪ੍ਰਿਮਿਟਿਵ ਸਟੇਜ ਨੇ, ਉਸ ਤੋਂ ਬਾਅਦ ਫਿਰ ਅਸੀਂ ਐਂਥਰੋਪੋਲੋਜੀ ਦੀ ਜਿਹੜੀ ਆ ਸਟੇਜ ਦੇ ਵਿੱਚ ਆਉਂਦੇ ਹਾਂ, ਔਰ ਹੌਲੀ ਹੌਲੀ ਜਿਉਂ ਕੰਪਲੈਕਸ ਸੁਸਾਇਟੀ ਹੁੰਦੀ ਅਸੀਂ ਸੋਸ਼ੀਓਲੋਜੀ ਦੀ ਸਟੇਟ ਦੇ ਵਿੱਚ ਆਉਂਦੇ ਹਾਂ, ਔਰ ਇੱਕ ਸਟੇਟ ਜਿਹੜੀ ਆ ਉਹ ਸਟੇਟ ਸਟਰਕਚਰ ਜਿਹੜਾ ਵਾ ਬਣਦਾ ਵਾ। ਔਰ ਉਹ ਜਿਹੜਾ ਸਟੇਟ ਆ, ਪਹਿਲਾਂ ਸਟੇਟ ਫਾਰਮੇਸ਼ਨਸ ਨੇ, ਛੋਟੀਆਂ ਫਾਰਮੇਸ਼ਨਸ ਨੇ, ਫਿਰ ਇੱਕ ਸਟੇਟ ਜਿਹੜੀ ਆ ਡੋਮੀਨੈਂਟ ਸਟੇਟ ਜਿਹੜੀ ਆ ਉਹ ਆਉਂਦੀ ਆ, ਔਰ ਉਹਦੇ ਵਿੱਚ ਸੁਸਾਇਟੀ ਦੀ ਜਿਹੜੀ ਆ ਉਹ ਕਿਸ ਤਰੀਕੇ ਦੇ ਨਾਲ ਜਿਹੜੀ ਆ ਉਹ ਇੱਕ ਵਰਤਾਰਾ ਜਿਹੜਾ ਵਾ ਹੁੰਦਾ ਵਾ। ਔਰ ਜਿਹੜੇ ਇਹ ਸਿਟੀਜ਼ਨਸ ਨੇ, ਜਿਹੜੇ ਲੋਕ ਨੇ, ਉਹ ਆਪਾਂ ਨੂੰ ਇੱਕ ਜਿੱਦਾਂ ਲੇਬਰਰ ਲੱਗਦੇ ਨੇ, ਸਿਟੀਜ਼ਨ ਜਾਂ ਸਬਜੈਕਟਸ ਨੇ, ਉਹਨਾਂ ਦੀ ਨੇਚਰ ਕੀ ਆ, ਕਿਹੜੇ ਸਿਟੀਜ਼ਨਸ ਨੇ, ਕਿਹੜੇ ਸਬਜੈਕਟ ਨੇ, ਇਹ ਡਿਬੇਟ ਅੰਗਰੇਜ਼ਾਂ ਦੇ ਵੇਲੇ ਸਾਡੇ ਸਾਹਮਣੇ ਜਿਹੜਾ ਵਾ ਉਹ ਆਉਂਦੀ ਆ, ਜਦੋਂ ਉਹ ਕਹਿੰਦੇ ਨੇ ਕਿ ਤੁਸੀਂ ਤਾਂ ਸਿਟੀਜ਼ਨ ਹੀ ਨਹੀਂ, ਤੁਸੀਂ ਤਾਂ ਸਬਜੈਕਟ ਜੇ। ਹੁਣ ਦੇਖਣਾ ਪਏਗਾ ਕਿ ਜਿਹੜੇ ਮੈਡੀਵਲ ਟਾਈਮ ਤੇ, ਏਂਸ਼ੀਅੰਟ ਟਾਈਮ ਤੇ ਜਿਹੜਾ ਉਸ ਸਮੇਂ ਸੀਗਾ, ਉਦੋਂ ਇਹ ਜਿਹੜੇ ਕੋਈ ਵੀ ਜਿਹੜਾ ਇਨਸਾਨ ਆ, ਕਿਸ ਲੈਵਲ ਤੱਕ ਉਹਨਾਂ ਦੇ ਕੋਲ ਸਿਟੀਜ਼ਨਸ਼ਿਪ ਸੀਗੀ, ਜਾਂ ਜੇ ਸਿਟੀਜ਼ਨਸ਼ਿਪ ਨਹੀਂ ਸੀਗੀ ਤਾਂ ਉਹਨਾਂ ਦੀ ਆਇਡੈਂਟੀਟੀ ਜਿਹੜੀ ਆ, ਉਹਨਾਂ ਦੀ ਐਗਜ਼ਿਸਟੈਂਸ ਜਿਹੜੀ ਆ ਕਿੱਦਾਂ ਰੈਕੋਗਨਾਈਜ਼ ਹੁੰਦੀ ਆ। ਔਰ ਜਿਹੜੀਆਂ ਸਾਡੀਆਂ ਮਿਥਸ ਨੇ, ਜਾਂ ਸਾਡੇ ਜਿਹੜੇ ਨੇ ਫੋਕਲੋਰਸ ਨੇ, ਪ੍ਰੋਵਰਬਸ ਨੇ, ਔਰ ਮੈਂ ਤਾਂ ਕਈ ਵਾਰੀ ਦੇਖਦਾ ਹਾਂ ਅੰਗਰੇਜ਼ਾਂ ਨੇ ਬਹੁਤ ਸਾਰੀਆਂ ਐਗਰੀਕਲਚਰਲ ਪ੍ਰੋਵਰਬਸ ਜਿਹੜੀਆਂ ਨੇ ਇਕੱਠੀਆਂ ਕੀਤੀਆਂ। ਜੇ ਤੁਸੀਂ ਇੱਕ ਅੰਗਰੇਜ਼ ਨੇ ਕਿਤਾਬ ਮੇਰੇ ਕੋਲ ਹੈਗੀ ਆ, ਉਸ ਨੂੰ ਜੇ ਤੁਸੀਂ ਦੇਖੋਗੇ ਤਾਂ ਸੀਜ਼ਨ ਦੇ ਮੁਤਾਬਕ ਔਰ ਰੀਜਨ ਦੇ ਮੁਤਾਬਕ ਜਿਹੜੀਆਂ ਐਗਰੀਕਲਚਰ ਉਸ ਟਾਈਮ ਤੇ ਐਕਟੀਵਿਟੀ ਸੀਗੀਆਂ, ਉਹਨਾਂ ਨੂੰ ਪ੍ਰੋਵਰਬਸ ਦੇ ਵਿੱਚ, ਜਿਹੜਾ ਕਿ ਇਹ ਵਿਰਸਾ ਸਾਡੇ ਕੋਲੋਂ ਜਿਹੜਾ ਵਾ ਉਹ ਇੱਕ ਖੁੱਸ ਰਿਹਾ ਵਾ, ਗਵਾਚ ਰਿਹਾ ਵਾ। ਉਹਦਾ ਕਾਰਨ ਆ ਕਿ ਅਸੀਂ ਜਿਹੜੀ ਬ੍ਰਿਟਿਸ਼ ਨੇ ਜਿਸ ਕਿਸਮ ਦੀ ਜਿਹੜੀ ਆ ਉਹ ਸਾਨੂੰ ਐਂਥਰੋਪੋਲੋਜੀ ਦਿੱਤੀ ਆ, ਉਸ ਨੂੰ ਸਾਡੇ ਜਿਹੜਾ ਵਾ ਉਹ ਜ਼ਿਆਦਾ ਡੋਮੀਨੇਟ ਕਰ ਦਿੱਤਾ। ਹੁਣ ਲੋੜ ਆ ਕਿ ਜਿਹੜੇ ਸਾਡੇ ਆਪਣੇ ਰਿਸੋਰਸਸ ਨੇ, ਉਹਨਾਂ ਨੂੰ ਜਿਹੜਾ ਵਾ ਉਹ ਵਿਚਾਰਿਆ ਜਾਵੇ ਔਰ ਕੰਪੇਅਰ ਕੀਤਾ ਜਾਵੇ ਕਿ ਜਿੱਥੇ ਕਿਤੇ ਵੀ ਇਹ ਜਿਹੜਾ ਕਲੋਨੀਅਲ ਪ੍ਰੋਜੈਕਟ ਸੀਗਾ, ਇਸ ਪ੍ਰੋਜੈਕਟ ਦੇ ਨਾਲ ਡਿਸਟੋਰਸ਼ਨਸ ਹੋਈਆਂ ਨੇ, ਤਾਂ ਇਸ ਨੂੰ ਅਸੀਂ ਜਿਹੜਾ ਵਾ ਉਹ ਡਿਬੇਟ ਦਾ ਹਿੱਸਾ ਬਣਾਈਏ, ਹਿਸਟੋਰੀਓਗ੍ਰਾਫੀ ਦਾ ਹਿੱਸਾ ਬਣਾਈਏ, ਜਿਹਨੂੰ ਆਮ ਕਰਕੇ ਪਪੂਲਰ ਲੈਵਲ ਤੇ ਕਿਹਾ ਜਾਂਦਾ ਵਾ ਕਿ ਅਸੀਂ ਰੀਰਾਈਟ ਕਰਦੇ ਹਾਂ। ਇਹ ਰੀਰਾਈਟ ਹੀ ਰੀਡਿੰਗ ਐਂਡ ਰਾਈਟਿੰਗ ਗੋ ਸਾਈਮਲਟੇਨੀਅਸਲੀ। ਜਦੋਂ ਆਪਾਂ ਲਿਖਦੇ ਹਾਂ ਤਾਂ ਨਵੇਂ ਜਿਹੜਾ ਵਾ ਉਹ ਕੰਟੈਕਸਟ ਆਉਂਦਾ ਵਾ, ਉਹ ਆਪਣੇ ਆਪ ਹੀ ਸਾਡਾ ਜਿਹੜਾ ਵਾ ਉਹ ਇੱਕ ਸ਼ੁਰੂ ਹੋ ਜਾਂਦਾ ਵਾ। ਇੱਕ ਤੁਹਾਨੂੰ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਦਾ ਵਾਂ ਕਿ ਅਕਸਰ ਸਾਨੂੰ ਕੀ ਹੋਇਆ ਕਿ ਜਿਹੜੀਆਂ ਕਿਤਾਬਾਂ ਆਪਾਂ ਜਦੋਂ ਜੇਮਸ ਮਿਲ ਦੀ ਦੇਖਦੇ ਹਾਂ ਤਾਂ ਉਹ ਤਾਂ ਹਿਸਟਰੀ ਆਫ ਬ੍ਰਿਟਿਸ਼ ਇੰਡੀਆ ਕਹਿੰਦਾ ਵਾ। ਮੈਂ ਜਿੰਨੀਆਂ ਵੀ ਅੰਗਰੇਜ਼ਾਂ ਦੀਆਂ ਕਿਤਾਬਾਂ ਉਹਨਾਂ ਦੀ ਬਿਬਲੀਓਗ੍ਰਾਫੀ ਦੇਖੀ ਤਾਂ ਉਹ ਸਾਰੇ ਹੀ ਹਿਸਟਰੀ ਆਫ ਬ੍ਰਿਟਿਸ਼ ਇੰਡੀਆ ਕਹਿੰਦੇ ਨੇ। ਉਹਨਾਂ ਦੀ ਆਇਡੈਂਟੀਟੀ ਜਿਹੜੀ ਆ ਉਹ ਬਾਰ-ਬਾਰ ਕਹਿੰਦੇ ਨੇ ਕਿ ਬ੍ਰਿਟਿਸ਼ ਇੰਡੀਆ ਵਾ। ਔਰ ਅਸੀਂ ਕੀ ਕਰਦੇ ਹਾਂ, ਔਰ ਨਾਲ ਹੀ ਉਹਨਾਂ ਨੇ ਸਾਨੂੰ ਕੀ ਕੀਤਾ, ਅਸੀਂ ਆਪਣੇ ਮਾਈਂਡ ਦੇ ਵਿੱਚੋਂ ਉਹ ਬ੍ਰਿਟਿਸ਼ ਜਿਹੜਾ ਵਾ ਕੱਢ ਕੇ ਤੇ ਇੰਡੀਆ ਜਿਹੜਾ ਵਾ ਉਹ ਰੱਖ ਲਿਆ। ਔਰ ਨਾਲ ਹੀ ਉਹਨਾਂ ਨੇ ਕਾਮਯਾਬ ਇਸ ਕਰਕੇ ਹੋ ਗਏ ਕਿ ਉਹਨਾਂ ਨੇ ਜਿਹੜਾ ਇੱਕ ਕਨਸੈਪਟ ਦਿੱਤਾ ਵਾ ਨਾ, ਜਿਹੜਾ ਹੁਣ ਵੀ ਚੱਲ ਰਿਹਾ ਵਾ, ਜਿੰਨੀਆਂ ਵੀ ਗਵਰਨਮੈਂਟ ਦੀਆਂ ਫਾਈਲਸ ਨੇ ਉਹਨਾਂ ਸਾਰਿਆਂ ਦੇ ਉੱਤੇ ਲਿਖਿਆ ਹੁੰਦਾ ਵਾ ਗਵਰਨਮੈਂਟ ਆਫ ਇੰਡੀਆ। ਉਹਨਾਂ ਤੇ ਨਹੀਂ ਲਿਖਿਆ ਹੁੰਦਾ ਗਵਰਨਮੈਂਟ ਆਫ ਬ੍ਰਿਟਿਸ਼ ਇੰਡੀਆ, ਉਹਨਾਂ ਤੇ ਗਵਰਨਮੈਂਟ ਆਫ ਇੰਡੀਆ ਹੁੰਦਾ ਵਾ। ਔਰ ਜੇ ਤੁਸੀਂ ਦੇਖੋਗੇ ਤੇ ਜਿਹੜੇ ਗਵਰਨਮੈਂਟ ਦਾ ਸਟਰਕਚਰ ਪੋਲੀਟੀਕਲ ਸਾਇੰਸ ਦੇ ਵਿੱਚ ਆ, ਇਹ ਗਵਰਨਮੈਂਟ ਦੀ ਕਲੋਨੀਅਲ ਸਟੇਟ ਦੀ ਗਵਰਨਮੈਂਟ ਆ, ਇਹ ਉਹ ਸਟਰਕਚਰ ਨਹੀਂ ਹੈਗਾ। ਇਹ ਆਪਾਂ ਕਹਿ ਸਕਦੇ ਹਾਂ, ਜੇ ਇਹਨੂੰ ਗਵਰਨਮੈਂਟ ਕਹਿਣਾ ਵਾ, ਇਹ ਗਵਰਨਮੈਂਟ ਇਨ ਇੰਡੀਆ ਹੋ ਸਕਦਾ ਵਾ, ਨਾਟ ਆਫ ਇੰਡੀਆ। ਉਹਦਾ ਰੀਜ਼ਨ ਆ ਇਹ ਗਵਰਨਮੈਂਟ ਆਪਣੇ ਆਪ ਦੇ ਵਿੱਚ ਲੰਡਨ ਗਵਰਨਮੈਂਟ ਨੂੰ, ਲੰਡਨ ਪਾਰਲੀਮੈਂਟ ਨੂੰ ਸਬਆਰਡੀਨੇਟ ਆ। ਜਿੰਨੇ ਵੀ ਕਾਨੂੰਨ ਨੇ ਫਾਈਨਲੀ ਜਿਹੜੇ ਨੇ ਇਹ ਲੰਡਨ ਤੋਂ ਹੀ ਪਾਸ ਹੋਣੇ ਆ। ਜਿਹੜਾ ਸਾਡਾ ਇੰਡੀਪੈਂਡੈਂਸ ਐਕਟ ਆ ਉਹ ਵੀ ਲੰਡਨ ਤੋਂ ਪਾਸ ਹੋਇਆ। ਜਿਹੜੇ ਇੱਥੇ ਗਵਰਨਰ ਜਨਰਲ ਸੀਗੇ ਉਹ ਉਹਨਾਂ ਦੇ, ਚਾਹੇ ਉਹਨਾਂ ਨੂੰ ਤੁਸੀਂ ਕਿਸੇ ਸਮੇਂ ਜਿਹੜਾ ਵਾ ਗਵਰਨਰ ਜਨਰਲ ਕਹਿ ਲਓ, ਬਾਅਦ ਵਿੱਚ ਵਾਇਸਰਾਏ ਕਹਿਣ ਲੱਗ ਪਏ, ਫਿਰ ਕਰਾਊਨ ਰਿਪਰੈਜ਼ੈਂਟੇਟਿਵ ਵੀ ਕਹਿਣ ਲੱਗ ਪਏ 1935 ਦੇ ਐਕਟ ਤੋਂ ਬਾਅਦ, ਪਰ ਇਹ ਇੰਨਾ ਪਾਪੂਲਰ ਨਹੀਂ ਹੋਇਆ। ਤਾਂ ਵਾਇਸਰਾਏ ਜਿਹੜਾ ਵਾ ਹੋਇਆ, ਵਾਇਸਰਾਏ ਇੱਕ ਰਿਪਰੈਜ਼ੈਂਟੇਟਿਵ ਹੀ ਸੀ ਔਰ ਇਹ ਇੱਕ ਏਜੰਸੀ ਦਾ ਕੰਮ ਹੀ ਕਰਦਾ ਸੀਗਾ। ਸੋ ਅਸੀਂ ਜਦੋਂ ਹੁਣ ਹਿਸਟਰੀ ਪੜ੍ਹਦੇ ਹਾਂ ਜਾਂ ਲਿਖਦੇ ਹਾਂ, ਉਹਦੇ ਵਿੱਚ ਇਹ ਸਾਨੂੰ ਬਾਰ-ਬਾਰ ਕਨਸੈਪਟ ਜਿਹੜੇ ਨੇ ਵਿਚਾਰਨੇ ਪੈਣਗੇ ਔਰ ਡਿਬੇਟ ਦਾ ਹਿੱਸਾ ਬਣਾਉਣੇ ਪੈਣਗੇ, ਹਿਸਟੋਰੀਓਗ੍ਰਾਫੀ ਦਾ ਹਿੱਸਾ ਬਣਾਉਣੇ ਪੈਣਗੇ, ਔਰ ਅਸੀਂ ਕਾਮਯਾਬ ਹੋ ਸਕਦੇ ਹਾਂ। ਕੋਈ ਬਹੁਤੀ ਮੁਸ਼ਕਲ ਨਹੀਂ ਹੈਗੀ।
ਹੁਣ ਜਿਹੜੀ ਆ ਲਾਸਟ ਜਿਹੜਾ ਹੈਗਾ ਵਾ ਮੇਰਾ ਪਾਰਟ ਉਹ ਇਹ ਆ ਕਿ ਇਹਦੀਆਂ ਲਿਮਿਟੇਸ਼ਨਸ ਕੀ ਨੇ। ਲਿਮਿਟੇਸ਼ਨਸ ਇਹ ਨੇ ਕਿ ਇੱਕ ਤਾਂ ਸੋਸ਼ਲ ਸਾਇੰਸਿਸ ਓਵਰਆਲ ਹੀ ਜਿਹੜਾ ਪਿਛਲੇ ਤਕਰੀਬਨ 30-40 ਸਾਲ ਤੋਂ ਬਹੁਤ ਜ਼ਿਆਦਾ ਜਿਹੜਾ ਵਾ ਉਹ ਮਾਰਜਨਲਾਈਜ਼ ਹੋ ਰਹੀ ਹੈ। ਉਹਦਾ ਕਾਰਨ ਜੇ ਤੁਸੀਂ ਦੇਖੋਗੇ ਤਾਂ ਥੋੜਾ ਜਿਹਾ ਜੇ ਟਾਈਮ ਲੱਗੇਗਾ ਤਾਂ ਮੈਂ ਦੱਸ ਦੇਵਾਂਗਾ ਕਿ ਸੋਸ਼ਲ ਸਾਇੰਸਿਸ ਮਾਰਜਨਲਾਈਜ਼ ਕਿਉਂ ਹੋ ਰਹੀਆਂ ਨੇ। ਇਵਨ ਲੈਂਗੁਏਜਿਸ ਵੀ ਮਾਰਜਨਲਾਈਜ਼ ਹੋ ਰਹੀਆਂ ਨੇ ਔਰ ਰਿਸੋਰਸਿਸ ਬਹੁਤ ਘੱਟ ਨੇ ਔਰ ਸਾਡਾ ਮੈਥਡ ਵੀ ਬਹੁਤ ਪੂਅਰ ਆ, ਬਹੁਤ ਜ਼ਿਆਦਾ ਜਿਹੜਾ ਵਾ ਉਹ ਸਾਡਾ ਇਨਫੈਕਟ ਸਾਡਾ ਮੈਥਡ ਕੋਈ ਹੈ ਹੀ ਨਹੀਂ। ਹਰ ਕੋਈ ਕਿਤਾਬ ਪੜ੍ਹਦਾ ਵਾ ਔਰ ਉਸੇ ਵੇਲੇ ਵੱਡੇ ਸਵਾਲ ਕਰਕੇ ਤੇ ਕਾਂਟੇ ਮਾਰਨੇ ਸ਼ੁਰੂ ਕਰ ਦਿੰਦਾ, ਜੀ ਤੁਸੀਂ ਵੀ ਗਲਤ ਜੇ, ਇਹ ਵੀ ਗਲਤ ਆ। ਤੇ ਬਾਅਦ ਦੇ ਵਿੱਚ ਆਪ ਜੋ ਕਰਦਾ ਜੇ ਉਹਨੂੰ ਕਹੀਏ ਕਿ ਇਹ ਤੂੰ ਥੋੜਾ ਜਿਹਾ ਇਹਦੇ ਬਾਰੇ ਸਾਨੂੰ ਮੈਥਡ ਦੱਸ, ਕਿਉਂਕਿ ਸਾਇੰਸ ਦੇ ਵਿੱਚ ਜਦੋਂ ਕੋਈ ਵੀ ਡਿਸਪਲਿਨ ਬਣਦਾ ਵਾ ਉਹਦੇ ਵਿੱਚ ਇਹ ਇੱਕ ਮੈਥਡ ਹੁੰਦਾ ਵਾ। ਕੋਈ ਵੀ ਇਸ ਦੇ ਬਾਰੇ ਸੀਰੀਅਸਲੀ ਕੰਸਰਨ ਨਹੀਂ, ਕਿਉਂਕਿ ਹਰ ਕੋਈ ਕਹਿੰਦਾ ਵਾ ਮੈਂ ਬੋਲ ਸਕਦਾ, ਮੈਂ ਗੱਲ ਕਰ ਸਕਦਾ ਵਾ। ਇਹ ਇੱਕ ਹਿਸਟਰੀ ਸਬਜੈਕਟ ਜਾਂ ਸੋਸ਼ਲ ਸਾਇੰਸਿਸ ਇੱਕ ਪਬਲਿਕ ਫੋਰਮ ਦੇ ਵਿੱਚ ਜਿਹੜਾ ਵਾ ਉਹ ਜਾ ਰਹੀ ਆ ਔਰ ਜਿਹੜੇ ਆਪਣਾ ਸੋਸ਼ਲ ਮੀਡੀਆ ਵਾ ਉਹਦੇ ਰਾਹੀਂ ਇਹਨੂੰ ਹੋਰ ਜ਼ਿਆਦਾ ਜਿਹੜਾ ਵਾ ਉਹ ਨੁਕਸਾਨ ਹੋਣ ਵਾਲਾ ਵਾ, ਕਿਉਂਕਿ ਕੋਈ ਵੀ ਜਿਹੜਾ ਵਾ ਉਹ ਲੈ ਕੇ ਇਧਰੋਂ ਉਧਰੋਂ ਜਿਹੜਾ ਵਾ ਉਹ ਆਪਣਾ ਗੂਗਲ ਤੋਂ ਤੇ ਆਪਣੀ ਰਿਊਮਰਸ ਜਾਂ ਜਿਸ ਕਿਸਮ ਦੀ ਵੀ ਜਿਹੜੀ ਬਣਾ ਕੇ ਤੇ ਉਹ ਕਰ ਸਕਦਾ ਵਾ। ਦੂਸਰੇ ਬੰਨੇ ਆਪਾਂ ਦੇਖੀਏ ਸਾਇੰਸ ਦਾ। ਸਾਇੰਸ ਨੂੰ ਜਦੋਂ ਆਪਾਂ ਰਿਸੋਰਸਿਸ ਦੇਖਦੇ ਆ ਤਾਂ ਵਰਲਡ ਦੀਆਂ ਹਰ ਸਾਇੰਸ ਜਿਹੜੀਆਂ ਹੈਗੀਆਂ ਨੇ ਹਰ ਲੈਵਲ ਤੇ ਬਹੁਤ ਜ਼ਿਆਦਾ ਰਿਸੋਰਸਿਸ ਜਿਹੜੇ ਨੇ ਲਗਾ ਦਿੱਤੇ ਨੇ ਔਰ ਉਹਦੇ ਨਾਲ ਸਾਇੰਸ ਦੀ ਜਿਹੜੀ ਆ ਡੋਮੀਨੇਸ਼ਨ ਜਿਹੜੀ ਆ ਹੋ ਗਈ ਆ। ਔਰ ਮੈਂ ਤੁਹਾਨੂੰ ਸਾਇੰਸ ਦੀਆਂ ਲਿਮਿਟੇਸ਼ਨ ਦੱਸਦਾ ਵਾਂ, ਫਿਰ ਇਹਦਾ ਪਤਾ ਲੱਗੇਗਾ ਕਿ ਅਸਲ 'ਚ ਸਾਇੰਸ ਦਾ ਕੰਮ ਵੀ ਇੱਦਾਂ ਦਾ ਹੀ ਆ, ਸਿਰਫ ਉਹਦੀ ਇੰਟਾਈਟਲਮੈਂਟ ਆ, ਸਟੇਟਸ ਇੰਟਾਈਟਲਮੈਂਟ ਕਰਦੇ ਨੇ। ਔਰ ਕੋਵਿਡ-19 ਨੇ ਤਾਂ ਸਾਨੂੰ ਇਹ ਦੱਸ ਵੀ ਦਿੱਤਾ ਵਾ ਕਿ ਸਾਇੰਸ ਦੀ ਕਿੰਨੀ ਵੱਡੀ ਲਿਮਿਟੇਸ਼ਨ ਆ ਕਿ ਇੰਨੇ ਮਿਲੀਅਨ ਜਿਹੜੇ ਨੇ ਤਕਰੀਬਨ ਜਿਹੜੇ ਨੇ ਉਹ 50 ਮਿਲੀਅਨ ਜਿਹੜੇ ਲੋਕ ਨੇ ਹੁਣ ਤੱਕ ਬਿਮਾਰ ਹੋ ਚੁੱਕੇ ਨੇ ਔਰ ਤਕਰੀਬਨ 1 ਮਿਲੀਅਨ ਜਿਹੜਾ ਵਾ ਉਹ ਮਰ ਚੁੱਕਾ ਵਾ ਔਰ ਇਸੇ ਤਰੀਕੇ ਦੇ ਨਾਲ ਅੱਗੇ ਪਤਾ ਨਹੀਂ ਕਿੱਧਰ ਨੂੰ ਜਾਣਾ ਵਾ ਔਰ ਇੰਨੀ ਇਨਵੈਸਟਮੈਂਟ ਜਿਹੜੀ ਆ ਉਹਦਾ ਕੀ ਬਣਿਆ। ਇਹ 3 ਸਟੇਜਸ ਦੇ ਵਿੱਚ ਮੈਂ ਜਿਹੜਾ ਵਾ ਤੁਹਾਨੂੰ ਹੌਲੀ ਜਿਹੜਾ ਵਾ ਜਲਦੀ ਦੱਸ ਦੇਵਾਂਗਾ। ਜੁਲਾਈ 2000 ਇਨਫੋਸਿਸ ਕੈਂਪਸ ਆ ਮੈਸੂਰ ਦੇ ਵਿੱਚ ਉੱਥੇ ਇਕੱਠੇ ਹੋਏ ਔਰ ਉਹਨਾਂ ਨੇ ਵਿਚਾਰ ਇਹ ਕਰਨੀ ਸੀਗੀ ਕਿ ਓਵਰਆਲ ਅਸੀਂ ਯੂਨੀਵਰਸ ਨੂੰ ਕਿੰਨਾ ਕੁ ਜਾਣਦੇ ਹਾਂ। ਔਰ ਤੁਸੀਂ ਹੈਰਾਨ ਹੋਵੋਗੇ ਕਿ ਇਹ 4 ਜਾਂ 5 ਦਿਨ ਦੀ ਡਿਬੇਟ ਸੀਗੀ। ਉਸ ਤੋਂ ਬਾਅਦ ਕਨਕਲੂਡ ਇਹ ਕੀਤਾ ਕਿ ਇੰਨੀ ਸਾਇੰਸ ਐਡਵਾਂਸ ਹੋਣ ਦੇ ਬਾਵਜੂਦ ਵੀ ਅਸੀਂ ਜਿਹੜਾ ਵਾ ਉਹ ਯੂਨੀਵਰਸ ਨੂੰ ਸਿਰਫ 4% ਜਾਣਦੇ ਹਾਂ। 96% ਸਾਨੂੰ ਨਹੀਂ ਗਾ ਪਤਾ ਕਿ ਇਹ ਸਾਰਾ ਗ੍ਰੇ ਮੈਟਰ ਹੈ, ਇਸ ਦਾ ਸਾਨੂੰ ਨਹੀਂ ਗਾ ਪਤਾ। ਯਾਨੀ 4% ਦੇ ਨਾਲ ਸਾਇੰਟਿਸਟ ਕਿੰਨੀ ਜ਼ਿਆਦਾ ਜਿਹੜੀ ਆ ਉਹਨਾਂ ਨੂੰ ਜਿਹੜਾ ਵਾ ਉਹ ਇੱਕ ਆਪਣਾ ਪ੍ਰੋਮੀਨੈਂਸ ਆ ਜਾਂ ਉਹਨਾਂ ਦੇ ਮਾਈਂਡ ਦੇ ਵਿੱਚ ਕਿੰਨਾ ਕੌਨਫੀਡੈਂਸ ਜਿਹੜਾ ਵਾ ਉਹ ਹਿੰਦੂ ਦੇ ਵਿੱਚ ਰਿਪੋਰਟ ਜਿਹੜੀ ਆ 15 ਜੁਲਾਈ 2012 ਚ ਛਪੀ ਸੀਗੀ। ਦੂਸਰਾ ਇਹ ਆ ਕਿ ਆਪਾਂ ਜੇ ਸਪੀਸ਼ੀਜ਼ ਦੇਖਦੇ ਆ, ਡਾਇਵਰਸਿਟੀ ਇੰਨੀ ਆ, ਬਾਇਓਡਾਇਵਰਸਿਟੀ ਇੰਨੀ ਜ਼ਿਆਦਾ ਵਾ। ਜੇ ਆਪਾਂ ਸਪੀਸ਼ੀਜ਼ ਦੇਖਦੇ ਆ ਟੋਟਲ ਜਿਹੜੀਆਂ ਅਰਥ ਦੇ ਉੱਪਰ ਨੇ ਸਾਡੇ ਪਲੈਨਟ ਦੇ ਉੱਤੇ ਨੇ 1 ਲੱਖ ਕਰੋੜ ਸਪੀਸ਼ੀਜ਼ ਨੇ। ਅਸੀਂ ਜਾਣਦੇ ਕਿੰਨਾ ਵਾ ਔਰ ਤੁਸੀਂ ਹੈਰਾਨ ਹੋਵੋਗੇ ਕਿ ਅਸੀਂ ਸਿਰਫ ਜਾਣਦੇ ਹਾਂ 1000 ਦਾ 1%, 1000 ਦਾ 1%। ਇੰਨਾ ਘੱਟ ਅਸੀਂ ਬਾਇਓਡਾਇਵਰਸਿਟੀ ਨੂੰ ਜਾਣਦੇ ਹਾਂ। ਇਹ ਮੈਂ ਤੁਹਾਨੂੰ ਤਾਂ ਬਾਇਓਡਾਇਵਰਸਿਟੀ ਦੀ ਗੱਲ ਜਿਹੜੀ ਆ ਉਹ ਦੱਸ ਰਿਹਾ ਵਾਂ ਕਿ ਅਸਲ 'ਚ ਇਹੀ ਬਾਇਓਡਾਇਵਰਸਿਟੀ ਜੇ ਅਸੀਂ ਆਪਣੇ ਤਰੀਕੇ ਦੇ ਨਾਲ ਹਿਊਮਨ ਬੀਇੰਗਸ ਦੇ ਵਾਸਤੇ ਜਿਹੜਾ ਵਾ ਉਹ ਹਾਰਨਸ ਕੀਤੀ ਹੁੰਦੀ, ਸ਼ਾਇਦ ਇਹਨਾਂ ਬਿਮਾਰੀਆਂ ਤੱਕ ਸਾਨੂੰ ਜਿਹੜਾ ਵਾ ਉਹ ਨਾ ਜਾਇਆ ਜਾਂਦਾ। ਇਸੇ ਤਰੀਕੇ ਨਾਲ ਹੁਣ ਜਿਹੜੀ ਅਗਲਾ ਜਿਹੜਾ ਜਿਹੜੀ ਪ੍ਰੋਬਲਮ ਸਾਡੇ ਸਾਹਮਣੇ ਜਿਹੜੀ ਆ ਰਹੀ ਆ ਉਹ ਇਹ ਆ ਕਿ ਇਨਫੋਰਮੇਸ਼ਨ ਟੈਕਨੋਲੋਜੀ ਇੰਨੀ ਜ਼ਿਆਦਾ ਵਾ, ਜਿਸ ਤਰ੍ਹਾਂ ਗਲੋਬਲ ਇੰਟਰਨੈਟ ਪ੍ਰੋਟੋਕਾਲ ਜਿਹੜਾ ਵਾ ਜਿਹਦੇ ਰਾਹੀਂ ਸਾਨੂੰ ਆ ਇਨਫੋਰਮੇਸ਼ਨ ਸਾਡੀ ਆ ਰਹੀ ਹੈ, ਇਹ 1992 ਦੇ ਵਿੱਚ ਸ਼ੁਰੂ ਹੋਇਆ ਔਰ 1992 ਵਿੱਚ ਇਹ ਇੱਕ 100 GB ਇੱਕ ਦਿਨ ਦੇ ਵਿੱਚ ਕਰਦਾ, 100 GB ਇੱਕ ਦਿਨ ਚ। ਔਰ 2017 ਦੇ ਵਿੱਚ ਕਿੰਨਾ ਇਹ ਡਾਟਾ ਕਰ ਰਿਹਾ ਵਾ, 46000 GB ਇੱਕ ਸੈਕਿੰਡ ਚ ਡਾਟਾ ਰਿਲੀਜ਼ ਕਰ ਰਿਹਾ ਵਾ, ट्रांसमिट कर रहा वा। 46,000 GB पर सेकंड।
ਔਰ 2022 ਦੇ ਵਿੱਚ ਅੱਜ ਤੋਂ 2 ਸਾਲ ਬਾਅਦ ਇਹ ਕਿੰਨਾ ਕਰੇਗਾ 1,50,000 GB ਪਰ ਸੈਕਿੰਡ। ਸੋ ਇਹ ਜਿਹੜਾ ਸਾਡੇ ਤੇ ਸਾਇੰਸ ਦੇ ਰਾਹੀਂ ਇੰਨਾ ਵੱਡਾ ਜਿਹੜਾ ਵਾ ਉਹ ਇਨਵੇਜਨ ਮਾਈਂਡ ਦੇ ਹੋਣ ਜਾ ਰਿਹਾ ਵਾ, ਉਹਦੇ ਵਿੱਚ ਇਹ ਸੋਸ਼ਲ ਸਾਇੰਸਿਸ ਦਾ ਇੱਕ ਖੜੇ ਹੋਣਾ ਬਹੁਤ ਇੰਪੋਰਟੈਂਟ ਆ, ਜਿਹਦੇ ਵਾਸਤੇ ਸਾਨੂੰ ਮੈਥਡ ਔਰ ਸੋਸ਼ਲ ਸਾਇੰਸਿਸ ਨੂੰ ਇਹ ਜਿਹੜਾ ਹੁਣ ਹਿਸਟਰੀ ਪੋਲੀਟੀਕਲ ਸਾਇੰਸ ਦੀ ਜਿਹੜੀ ਹੈ ਇੱਕ ਕਲਾਸੀਫਿਕੇਸ਼ਨ 19th ਸੈਂਚੁਰੀ ਦੀ ਸੀਗੀ, ਇਹਨੂੰ ਛੱਡਿਆ ਜਾਵੇ, ਇਹਦੇ ਚੋਂ ਬਾਹਰ ਨਿਕਲਿਆ ਜਾਵੇ। ਹੁਣ ਦੇਖਿਆ ਜਾਵੇ ਕਿ ਜੇ ਬਚਣਾ ਵਾ ਤਾਂ ਸੋਸ਼ਲ ਸਾਇੰਸਿਸ ਦੇ ਤੌਰ ਤੇ ਬਚਿਆ ਜਾਵੇਗਾ, ਅਦਰਵਾਈਜ਼ ਜਿਹੜਾ ਵਾ ਉਹ ਸਾਰਿਆਂ ਨੂੰ ਜਿਹੜਾ ਵਾ ਉਹ ਇਨਫੋਰਮੇਸ਼ਨ ਟੈਕਨੋਲੋਜੀ 'ਚ ਇਸ ਤਰ੍ਹਾਂ ਕਨਫਿਊਜ਼ ਕਰ ਦਿੱਤਾ ਜਾਵੇਗਾ ਕਿ ਫਿਰ ਇੱਕ ਆਪਣੀ ਕਿਸਮ ਦੀ ਜਿਹੜੀ ਆ ਉਹ ਅਨਾਰਕੀ ਜਿਹੜੀ ਆ ਉਹ ਫੈਲੇਗੀ। ਬਹੁਤ ਬਹੁਤ ਧੰਨਵਾਦ। जी सर, बहुत बहुत शुक्रिया। ਅਸੀਂ ਅੱਜ ਦਾ ਕਿਉਂਕਿ ਪ੍ਰੋਗਰਾਮ ਸਾਡੇ ਦੋਸਤ ਹੁਣ ਜਿਹੜੇ ਸਾਡੇ ਨਾਲ ਰਲੇ ਨੇ, ਮੈਂ ਉਹਨਾਂ ਨੂੰ ਦੁਬਾਰਾ ਦੱਸਦਾ ਜਾਵਾਂ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਪਿਛਲੇ ਸਾਡੀ ਜਿਹੜੀ ਲਾਈਵ ਅਸੀਂ ਹੋਏ ਸਾਂ ਉਹਨੂੰ ਲੈ ਕੇ ਆ ਮੈਥਡੋਲੋਜੀ ਦੇ ਹਵਾਲੇ ਨਾਲ, ਹਿਸਟੋਰੀਓਗ੍ਰਾਫੀ ਦੇ ਹਵਾਲੇ ਨਾਲ, ਤੇ ਅੱਜ ਸਾਡੇ ਦੋ ਮਹਿਮਾਨ ਨੇ ਜਿਨ੍ਹਾਂ ਨੇ ਇਹਦੇ ਤੇ ਗੱਲਬਾਤ ਕਰਨੀ। ਸੋ ਅਸੀਂ ਹੁਣ ਆਪਣੇ ਦੂਸਰੇ ਜਿਹੜੇ ਸਪੀਕਰ ਨੇ ਉਹਨਾਂ ਵੱਲ ਵਧਾਂਗੇ ਅੱਗੇ। ਅੱਜ ਦੂਸਰੇ ਸਾਡੇ ਸਪੀਕਰ ਸਾਡੇ ਨਾਲ ਅਮਰ ਰਿਆਜ਼ ਸਾਹਿਬ ਨੇ। ਮੈਂ ਉਹਨਾਂ ਨਾਲ ਰਿਕੁਐਸਟ ਕਰਾਂਗਾ ਕਿ ਉਹ ਆਉਣ ਤੇ ਗੱਲਬਾਤ ਨੂੰ ਅੱਗੇ। ਜੀ ਸਰ, ਜੀ ਆਇਆਂ ਨੂੰ ਲਹਿਲਪੁਰ ਜੰਗ ਹਿਸਟੋਰੀਅਨ ਕਲੱਬ ਸਰ। ਜਨਾਬ ਸਰ ਜੀ, ਸੋਹਲ ਸਾਹਿਬ ਦੀ ਗੱਲਾਂ ਦੇ ਮਤਲਬ ਜ਼ਾਹਿਰ ਸੁਣੀਆਂ ਸੀ। ਸੋਹਲ ਸਾਹਿਬ ਜਿਹੜੇ ਹੈਗੇ ਨੇ ਉਹ ਪ੍ਰੋਫੈਸਰ ਹੈਗੇ ਨੇ, ਔਰ ਤੁਹਾਨੂੰ ਪਤਾ ਮੈਂ ਤਾਂ ਕੋਈ ਪ੍ਰੋਫੈਸਰ ਹੈਗਾ ਨਹੀਂ, ਮੈਂ ਤਾਂ ਇੱਕ ਥੋੜ੍ਹਾ ਬਹੁਤ ਇੱਕ ਛੋਟਾ ਮੋਟਾ ਸਿਆਸੀ ਵਰਕਰ, ਤੇ ਉਸ ਤੋਂ ਬਾਅਦ ਜਿਹੜਾ ਥੋੜ੍ਹਾ ਬਹੁਤ ਜਰਨਲਿਜ਼ਮ, ਥੋੜ੍ਹਾ ਬਹੁਤ ਜਿਹੜਾ ਹੈਗਾ ਉਹ ਰਿਸਰਚ ਕਰ ਲਓ। ਤੇ ਮੈਂ ਤੇ ਇਹਨੂੰ ਹਿਸਟੋਗ੍ਰਾਫੀ ਦੇ ਹਵਾਲੇ ਨਾਲ ਵੀ ਦੇਖਣਾ ਹੈ ਔਰ ਇਸ ਹਵਾਲੇ ਨਾਲ ਵੀ ਦੇਖਣਾ ਹੈ ਕਿ ਹਿਸਟਰੀ ਦੀ ਕਿਤਾਬਾਂ ਪੜ੍ਹੀਆਂ ਕਿਸ ਤਰ੍ਹਾਂ ਜਾਣ, ਕਿਉਂਕਿ ਜਦੋਂ ਅਸੀਂ ਬਤੌਰ ਰੀਡਰ ਉਹਨੂੰ ਪੜ੍ਹਨਾ ਸ਼ੁਰੂ ਕਰਨੇ ਹਾਂ ਤੇ ਉਹਦੇ ਵਿੱਚ ਵੀ ਬਹੁਤ ਸਾਰੇ ਮਸਾਇਲ ਹੈਗੇ। ਲਿਖਣ ਜ਼ਾਹਿਰ ਹੈ ਉਹ ਬਹੁਤ ਸਾਰੇ ਮਸਾਇਲ ਦਾ ਤਾਲੁਕ ਇਹਦੇ ਨਾਲ ਹੀ ਹੈ ਕਿ ਲਿਖਣ ਵਾਲੇ ਨੇ ਕਿਸ ਤਰ੍ਹਾਂ ਲਿਖਿਆ ਹੈ, ਲੇਕਿਨ ਬਹੁਤ ਸਾਰਾ ਇਸ਼ੂ ਜਿਹੜਾ ਹੈਗਾ ਉਹ ਉਹਨਾਂ ਲੋਕਾਂ ਦਾ ਵੀ ਹੈਗਾ ਜਿਹੜੇ ਅੱਜ ਉਹਨਾਂ ਨੂੰ ਪੜ੍ਹ ਰਹੇ ਨੇ। ਅਸੀਂ 300-300 ਸਾਲ ਪੁਰਾਣੀਆਂ ਕਿਤਾਬਾਂ ਪੜ੍ਹਨੇ, 500-500 ਸਾਲ ਪੁਰਾਣੀਆਂ ਪੜ੍ਹਨੇ, ਫਿਰ ਉਹਨਾਂ ਨੂੰ ਕਿਸ ਤਰ੍ਹਾਂ ਅੱਜ ਪੜ੍ਹਨਾ ਹੈਗਾ, ਕਿਸ ਤਰ੍ਹਾਂ ਦੇਖਣਾ ਹੈਗਾ। ਬਾਅਦ ਦਫਾ ਇੱਕੋ ਕਿਤਾਬ ਨੂੰ ਪੜ੍ਹਦੇ ਦੋ ਬੰਦੇ ਜਿਹੜੇ ਹੈਗੇ ਨੇ ਉਹ ਦੋ ਮੁਖਤਲਿਫ ਨਤਾਇਜ ਕੱਢ ਰਹੇ ਹੁੰਦੇ, ਉਸ ਦਾ ਕੀ ਤਰੀਕਾ ਹੈਗਾ, ਜਾਂ ਉਹਦੇ ਇੱਕ ਤੋਂ ਜ਼ਿਆਦਾ ਨਤਾਇਜ ਹੈਗੇ ਨੇ। ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਹੈਗੇ। ਹੁਣ ਦੇਖੋ ਨਾ ਤੁਸੀਂ, ਸਾਡੇ ਮਤਲਬ ਇੰਡੀਆ ਪਾਕਿਸਤਾਨ ਦੇ ਵਿੱਚ ਅਗਰ ਤੁਸੀਂ ਦੇਖੋ ਤੇ ਕੋਈ 70-80 ਸਾਲ ਪੁਰਾਣੇ ਜਿਹੜੇ ਮਤਲਬ ਇੱਥੇ ਹੁਣ ਮਤਲਬ ਜਿਨ੍ਹਾਂ ਹੈਗਾ ਸੀ, ਜਾਂ ਇਕਬਾਲ ਹੈਗਾ ਸੀ, ਜਾਂ ਨਹਿਰੂ ਹੈਗਾ ਸੀ, ਜਾਂ ਗਾਂਧੀ, ਪਟੇਲ, ਮਾਸਟਰ ਤਾਰਾ ਸਿੰਘ, ਇਹ ਤਾਂ ਬਹੁਤ ਲੇਟੈਸਟ ਲੋਕ ਹੈਗੇ ਨਾ ਜਿਹੜੇ ਪਿਛਲੇ 70-80 ਸਾਲਾਂ ਦੇ ਅੰਦਰ ਜਿਹੜਾ ਇਹਨਾਂ ਔਰ ਜਿਨ੍ਹਾਂ ਦੀ ਲਿਖਤਾਂ ਵੀ ਮੌਜੂਦ ਹੈ, ਔਰ ਅੱਜ ਉਹਨਾਂ ਤੇ ਹੀ ਡਿਬੇਟ ਹੈਗੀ ਹੈ। ਕੋਈ ਕਹਿੰਦਾ ਉਹ ਸੈਕੂਲਰ ਹੈ, ਕੋਈ ਕਹਿੰਦਾ ਉਹ ਮਜ਼ਹਬੀ ਹੈ, ਕੋਈ ਕਹਿੰਦਾ ਫਲਾਹ ਹੈ, ਕੋਈ ਕਹਿੰਦਾ ਉਹਨੇ ਇਹ ਕਿਹਾ ਸੀ, ਕੋਈ ਕਹਿੰਦਾ ਨਹੀਂ ਗਾਂਧੀ ਨੇ ਇਹ ਗਲਤ ਕਿਹਾ ਸੀ। ਔਰ ਇੱਕ ਲੰਬੀ ਚੌੜੀ ਡਿਬੇਟ, ਲੋਕ ਲਿਖਦੇ ਨੇ, ਭਰੀਆਂ ਹੋਈਆਂ ਨੇ ਕਿਤਾਬਾਂ ਉਹਦੇ ਨਾਲ। ਅਗਰ ਤੁਸੀਂ ਪਿਛਲੇ 70-72 ਸਾਲ ਦੇ ਵਿੱਚ ਦੇਖੋ ਤੇ ਬੇਸ਼ੁਮਾਰ ਕਿਤਾਬਾਂ, ਡਾਇਵਰਸ ਉਹਦੇ ਵਿੱਚ ਨੁਕਤਾ ਨਜ਼ਰ। ਓਰੀਜਨਲ ਕੀ ਹੈ ਉਹ ਵੀ ਬਾਜ਼ ਦਫਾ ਇੱਕੋ ਤਕਰੀਰ ਦੀ ਜਿਹੜੀ ਦੋ ਇੰਟਰਪ੍ਰੀਟੇਸ਼ਨ ਦੀ ਤੁਹਾਨੂੰ ਨਜ਼ਰ ਆਉਂਦੀ ਹੈ। ਇਹ ਤਾਂ ਹਲੇ 70 ਸਾਲ ਦੀ ਗੱਲ ਹੈ, ਤੇ ਜੇ ਲੰਬੀ ਤਾਰੀਖ ਦੇ ਉੱਤੇ ਜਾਓਗੇ ਤੇ ਆਹਿਸਤਾ ਆਹਿਸਤਾ ਜਿਹੜਾ ਹੈਗਾ ਉਹ ਹੋਰ ਬਹੁਤ ਸਾਰੀ ਜਗ੍ਹਾ ਦੇ ਉੱਤੇ ਤੇ ਤੁਹਾਡੇ ਕੋਲ ਤਹਿਰੀਰਾਂ ਵੀ ਥੋੜ੍ਹੀਆਂ ਰਹਿ ਜਾਣ, ਫਿਰ ਕਿਸ ਤਰ੍ਹਾਂ ਚੀਜ਼ਾਂ ਨੂੰ ਦੇਖੋਗੇ। ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲਾਤ ਹੈਗੇ ਨੇ ਜਿਨ੍ਹਾਂ ਤੇ ਸਾਨੂੰ ਜਿਹੜਾ ਉਹ ਗੌਰ ਕਰਨਾ ਹੈਗਾ। ਔਰ ਜ਼ਾਹਿਰ ਹੈ ਸਾਇੰਸ ਨਹੀਂ, ਸਾਇੰਸ ਵਿੱਚ ਤੇ 2+2 4 ਹੁੰਦਾ, ਸੋਸ਼ਲ ਸਾਇੰਸਿਸ ਦੇ ਵਿੱਚ ਉਹ 5 ਵੀ ਹੋ ਜਾਂਦਾ, ਉਹ 22 ਵੀ ਹੋ ਜਾਂਦਾ, 4 ਵੀ ਹੋ ਜਾਂਦਾ ਕਦੇ।
ਮਤਲਬ ਸੋਸ਼ਲ ਸਾਇੰਸਿਸ ਦਾ ਇੱਕ ਫਰਕ ਤੇ ਹੈ, ਇਨਸਾਨਾਂ ਦਾ ਫਰਕ ਵੀ ਹੈ ਕਿ ਤੁਸੀਂ ਉਹਨੂੰ, ਹੋ ਸਕਦਾ ਹੈ ਕਿ ਕੁਝ ਲੋਕਾਂ ਨੇ ਬਣਾਏ ਵੀ ਨੇ ਫਾਰਮੂਲੇ, ਲੇਕਿਨ ਸਾਨੂੰ ਬਾਅਦ ਦਫਾ ਉਨ ਫਾਰਮੂਲਿਆਂ ਤੋਂ ਇਤਰਾਜ਼ ਹੁੰਦਾ। ਇੱਥੇ ਐਸੇ ਐਸੇ ਅਜ਼ੀਮ ਹਿਸਟੋਰੀਅਨ ਹੈਗੇ ਨੇ, ਉਹ ਲਿਖਦੇ ਨੇ, ਅੰਗਰੇਜ਼ਾਂ ਦੀ ਦੌਰ ਦੀ ਤਾਰੀਖ ਲਿਖਦੇ ਨੇ ਤੇ ਇੱਕ ਵਾਕਿਆ ਨਹੀਂ ਲਿਖਦੇ ਕਿ ਅੰਗਰੇਜ਼ਾਂ ਨੇ ਜ਼ੁਲਮ ਇੱਥੇ ਕੀਤਾ ਸੀ। ਇਹ ਸਟੋਰੀਆਂ ਮਤਲਬ ਅਗਰ ਮੈਂ ਉਹਨਾਂ ਨੂੰ ਮਤਲਬ ਵੈਸੇ ਕਾਊਂਟ ਕਰੋ ਤੇ ਵਾਕਈ ਉਹਨਾਂ ਦੇ ਨਾਂ ਬਹੁਤ ਵੱਡੇ ਨੇ, ਲੇਕਿਨ ਉਹ ਲਿਖਦੇ ਨੇ ਇਸ ਤਰ੍ਹਾਂ। ਸਾਡੇ ਆਪਣੇ ਪੰਜਾਬ ਦੇ ਉੱਤੇ ਉਹਨਾਂ ਨੇ ਕਿਤਾਬਾਂ ਲਿਖੀਆਂ, ਔਰ ਐਸੀ ਕਿਤਾਬਾਂ ਲਿਖੀਆਂ ਜਿਹਦੇ ਵਿੱਚ ਅੰਗਰੇਜ਼ ਮੁਖਾਲਫਤ ਦੀ ਲਹਿਰਾਂ ਦਾ ਜ਼ਿਕਰ ਹੀ ਨਹੀਂ ਕੀਤਾ, ਔਰ ਪੰਜਾਬ ਦੀ ਹਿਸਟਰੀ 1849 ਤੋਂ 1947 ਤੱਕ ਲਿਖੀ। ਹੁਣ ਇਹ ਵੀ ਇੱਕ ਹੈ। ਪੁਰਾਣੀਆਂ ਅਗਰ ਤੁਸੀਂ ਕਿਤਾਬਾਂ ਦੇਖੋ ਤੇ ਤੁਸੀਂ ਦੇਖੋ ਕਿ ਪੁਰਾਣੀ ਕਿਤਾਬਾਂ ਦੇ ਵਿੱਚ ਫਿਰ ਇਹ ਹੁੰਦਾ ਸੀ ਕਿ ਉਹ ਹਾਸ਼ੀਏ ਦੇ ਵਿੱਚ ਬਹੁਤ ਸਾਰੀ ਗੱਲਾਂ ਕਰ ਛੱਡਦੇ, ਹਾਸ਼ੀਆ ਲਾਉਂਦੇ ਸਨ, ਔਰ ਜੋ ਉਹਨੇ ਕਹਿਣਾ ਹੈਗਾ ਉਹ ਉਹਦੇ 'ਚ ਕਹਿ ਦਿੰਦੇ। ਅੱਛਾ, ਮਾਡਰਨ ਕਿਤਾਬਾਂ ਦੇ ਅੰਦਰ ਇਹ ਵੀ ਨਹੀਂ ਕਰਦੇ, ਉਹ ਵਿੱਚੋਂ ਵਿੱਚ ਹੀ ਲਿਖਦੇ ਰਹਿੰਦੇ ਨੇ, ਨਾ ਹੀ ਪਤਾ ਚੱਲਦਾ ਕਿ ਕਿੱਥੇ ਉਹਦੀ ਰਾਏ ਹੈਗੀ ਹੈ, ਔਰ ਨਾ ਹੀ ਪਤਾ ਚੱਲਦਾ ਹੈਗਾ ਉਹ ਕਿੱਥੇ ਜਿਹੜਾ ਹੈਗਾ ਉਹ ਕਿਸੇ ਦੇ ਨੁਕਤਾ ਨਜ਼ਰ ਨੂੰ ਲੈ ਕੇ ਚੱਲਦੇ ਆ। ਮਤਲਬ ਮੁਖਤਲਿਫ ਜਿਹੜੀ ਕਿਤਾਬਾਂ ਅਸੀਂ ਪੜ੍ਹਨੇ ਆ ਤੇ ਉਹਦੇ ਵਿੱਚ ਸਾਨੂੰ ਇਹ ਗੱਲ ਜਿਹੜੀ ਹੈਗੀ ਅਕਸਰ ਨਜ਼ਰ ਆਉਂਦੀ ਹੈ, ਘਾਟੇ ਨਜ਼ਰ ਆਉਂਦੇ ਨੇ। ਔਰ ਫਿਰ ਇਹ ਹੈ ਕਿ ਕਿਉਂਕਿ ਇਹ ਬਹੁਤ ਸਾਰੇ ਸਵਾਲ ਹੈਗੇ ਨੇ, ਮੇਰਾ ਜਿਹੜਾ ਕਿ ਆਪਣਾ ਐਕਸਪੀਰੀਅੰਸ ਥੋੜ੍ਹਾ ਜਰਨਲਿਜ਼ਮ ਦਾ ਵੀ ਹੈਗਾ, ਤੇ ਮੇਰਾ ਆਪਣਾ ਇਹ ਖਿਆਲ ਹੈਗਾ ਕਿ ਹਿਸਟਰੀ ਨਾਲ ਜੁੜੀ ਚੀਜ਼ਾਂ ਦੇ ਉੱਤੇ ਜਿਹੜੇ ਬਹੁਤ ਸਾਰੇ ਸਵਾਲ ਨੇ ਉਹਨਾਂ ਨੂੰ ਸਾਨੂੰ ਦੇਖਣਾ ਚਾਹੀਦਾ। ਮਤਲਬ ਮੈਨੂੰ ਯਾਦ ਹੈ, ਮੈਂ ਇੱਕ ਕਿਤਾਬ ਛਾਪੀ, ਪਬਲਿਸ਼ਿੰਗ ਵੀ ਮੈਂ ਥੋੜ੍ਹੀ ਬਹੁਤ ਕਰਨਾ ਹੈ, ਤੇ ਉਹ ਕਿਤਾਬ ਜਿਹੜੀ ਹੈਗੀ ਹੈ ਉਹ ਜਿਸਨੇ ਲਿਖੀ ਉਹਦਾ ਤਾਲੁਕ ਥੋੜ੍ਹਾ ਅਦਬ ਨਾਲ ਵੀ ਹੈਗਾ ਸੀ। ਉਹ ਕਿਤਾਬ ਜਿਹੜੀ ਹੈ ਉਹਨੇ ਅਦਬੀ ਅੰਦਾਜ਼ ਦੇ ਵਿੱਚ ਲਿਖੀ ਤਾਰੀਖ ਦੀ ਕਿਤਾਬ, ਪਾਕਿਸਤਾਨ ਦੇ ਖਾਸ ਪੀਰੀਅਡ ਦੀ, ਪਾਕਿਸਤਾਨ ਦਾ ਇੱਕ ਖਾਸ ਸ਼ਹਿਰ ਦੇ ਬਾਰੇ 'ਚ, ਕਰਾਚੀ ਦੇ ਬਾਰੇ 'ਚ ਹੈਗੀ ਸੀ, MPM ਦੇ ਹਵਾਲੇ ਨਾਲ ਹੈਗੀ ਸੀ। ਤੇ ਉਹਦੇ ਤੇ ਬੜੇ ਮੁਸਤਨਦ ਹਿਸਟੋਰੀਅਨ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਅਸੀਂ ਬੁਲਾਇਆ, ਹੋਰ ਵੀ ਦੋਸਤ ਆਏ ਸਾਡੇ, ਤੇ ਉਹਨਾਂ ਨੇ ਗੁਫ਼ਤਗੂ ਜਿਹੜੀ ਹੈਗੀ ਇੱਥੋਂ ਸ਼ੁਰੂ ਕੀਤੀ ਕਿ ਇਹ ਹਿਸਟਰੀ ਔਰ ਲਿਟਰੇਚਰ ਨੂੰ ਮਿਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ, ਇਹ ਬਹੁਤ ਬੁਰੀ ਕੋਸ਼ਿਸ਼ ਹੈ। ਉਹਨਾਂ ਨੇ ਸਿਰੇ ਤੋਂ ਇੱਕ ਉਹਨੂੰ ਹਿਸਟਰੀ ਦੀ ਕਿਤਾਬ ਮੰਨਣ ਤੋਂ ਇਨਕਾਰ ਕਰਤਾ, ਹਾਲਾਂਕਿ ਉਹ ਮਾਡਰਨ ਪੀਰੀਅਡ ਦੇ ਉੱਤੇ ਇੱਕ ਹਿਸਟਰੀ ਜਮਾਤ ਦੀ ਸੀ, ਲੇਕਿਨ ਉਹਨਾਂ ਨੇ ਕਿਹਾ ਨਹੀਂ, ਕਿਉਂਕਿ ਇਹ ਲਿਟਰੇਰੀ ਅੰਦਾਜ਼ ਵਿੱਚ ਲਿਖੀ ਗਈ ਹੈ, ਇਸ ਵਾਸਤੇ ਇਹ ਹਿਸਟਰੀ ਦੀ ਕਿਤਾਬ ਨਹੀਂ ਹੈ। ਅੱਛਾ, ਹੁਣ ਇਹ ਵੀ ਸਾਡੇ ਇੱਥੇ ਹਿਸਟਰੀ ਦੇ ਅੰਦਰ ਜਿਹੜਾ ਹੈਗਾ ਇੱਕ ਬਹੁਤ ਹੀ ਮਜ਼ਬੂਤ ਲੋਕਾਂ ਦਾ ਨਜ਼ਰ ਹੈ, ਅੱਜ ਵੀ ਹੈ, ਕੱਲ ਵੀ ਹੈਗਾ ਸੀ, ਪਰਸੋਂ ਤੇ ਬਹੁਤ ਹੀ ਪੁਰਾਣਾ ਜਿਹੜਾ ਜਾਓ ਤੇ ਉਹਦੇ ਵਿੱਚ ਬਹੁਤ ਹੀ ਪੱਕਾ ਹੈਗਾ ਸੀ ਕਿ ਉਹ ਇੱਕ ਖਾਸ ਅੰਦਾਜ਼ ਦੇ ਵਿੱਚ ਹਿਸਟਰੀ ਨੂੰ ਦੇਖਣਾ ਚਾਹੁੰਦੇ, ਔਰ ਸ਼ਾਇਦ ਉਸੇ ਦੀ ਐਕਸਟੈਂਸ਼ਨ ਹੈਗੀ ਸੀ ਕਿ ਉਹ ਫੋਕ ਨੂੰ ਵੀ ਰਿਜੈਕਟ ਕਰਦੀ ਸੀ। ਉਹ ਇਹ ਗੱਲ ਕਰਦੇ ਸਨ ਕਿ ਮਤਲਬ ਹੈ ਕਿ ਫੋਕ ਜਿਹੜਾ ਹੈ ਤੇ ਕਿਸੇ ਕਹਾਣੀਆਂ ਹੈ। ਈਵਨ ਅਸੀਂ ਤੇ ਬਹੁਤ ਸਾਰੀ ਜਗ੍ਹਾ ਤੇ ਦੇਖਿਆ ਕਿ ਫੋਕ ਦਾ ਜਿਹੜਾ ਤਰਜਮਾ ਕਰਦੇ ਸਨ ਉਹ ਵੀ ਇਹੀ ਗੱਲ ਹਨ, ਖਿਆਲੀ ਤੇ ਮਾਈਥੋਲੋਜੀ, ਫੋਕ, ਇਸ ਸਭ ਨੂੰ ਉਹ ਸਮਝਦੇ ਸਨ ਕਿ ਇਹਦੀ ਕੋਈ ਜ਼ਰੂਰਤ ਇਹਦਾ ਕੋਈ ਹਿਸਟਰੀ ਨਾਲ ਤਾਲੁਕ ਨਹੀਂ ਹੈ। ਔਰ ਫਿਰ ਐਸੇ ਦੀ ਐਕਸਟੈਂਸ਼ਨ ਇੱਕ ਉਹ ਹੈਗੀ ਸੀ ਕਿ ਜਿਹਦੇ 'ਚ ਉਹ ਓਰਲ ਟ੍ਰੈਡੀਸ਼ਨ ਨੂੰ ਵੀ ਮਾਈਨਸ ਕਰ ਦਿੰਦੇ। ਹੁਣ ਓਰਲ ਟ੍ਰੈਡੀਸ਼ਨ ਹੁਣ ਤੇ ਜ਼ਾਹਿਰ ਹੈ ਬਹੁਤ ਚੀਜ਼ਾਂ ਡਿਵੈਲਪ ਕਰ ਗਈਆਂ, ਹੁਣ ਇਹਨਾਂ ਸਾਰੀਆਂ ਚੀਜ਼ਾਂ ਦੇ ਮੁਤਲਕ ਗੱਲ ਹੁੰਦੀ ਹੈ, ਲੋਕ ਜਿਹੜਾ ਹੈਗਾ ਉਹ ਭਰਵੀਂ ਗੱਲ ਕਰਦੇ ਨੇ ਔਰ ਕਹਿੰਦੇ ਨੇ, ਔਰ ਬਹੁਤ ਸਾਰੀ ਚੀਜ਼ਾਂ ਉਹ ਲਿਖਦੇ ਵੀ ਨੇ। ਹੁਣ ਤੇ ਚੀਜ਼ਾਂ ਮਤਲਬ ਖੁੱਲ੍ਹ ਕੇ, ਔਰ ਕੁਛ ਯੂਨੀਵਰਸਿਟੀ ਦੇ ਵਿੱਚ ਖਾਸ ਤੌਰ 'ਤੇ ਬਾਹਰ ਜਿਹੜਾ ਹੈਗਾ ਉਹ ਡਿਸਿਪਲਿਨ ਵੀ ਬਣਾ ਦਿੱਤੇ, ਉਹ ਓਰਲ ਨੌਲੇਜ ਨੂੰ ਜਿਹੜਾ ਹੈਗਾ ਇੱਕ ਖਾਸ ਮੁਕਾਮ ਵੀ ਦੇ ਦਿੱਤਾ, ਔਰ ਉਹਨੂੰ ਜਾਣਨ ਦਾ, ਉਹਨੂੰ ਸਮਝਣ ਦਾ ਵੀ ਇੱਕ ਤਰੀਕਾ ਹੈ। ਲੇਕਿਨ ਪੁਰਾਣੀ ਹਿਸਟਰੀ ਦੇ ਵਿੱਚ ਇਹ ਨਹੀਂ ਹੁੰਦਾ ਸੀ। ਹੁਣ ਜਿਹੜੀ ਲਿਖਤਾਂ ਮਿਲਦੀਆਂ ਸਨ ਸਾਨੂੰ, ਜਾਂ ਮਜ਼ਹਬੀ ਲਿਖਤਾਂ ਮਿਲਦੀਆਂ ਸਨ ਜਾਂ ਕਸੀਦੇ ਮਿਲਦੇ ਸਨ, ਉਸ ਤੋਂ ਫਿਰ ਫੋਕ ਜਿਹੜਾ ਹੈਗਾ ਉਹ ਤੁਹਾਨੂੰ ਬਹੁਤ ਕੁਛ ਉਹ ਦੱਸਦਾ ਸੀ ਜਿਹੜਾ ਅਦਰਵਾਈਜ਼ ਰਿਕਾਰਡ ਨਹੀਂ ਹੋਇਆ ਹੁੰਦਾ। ਇਹ ਵੀ ਹਿਸਟਰੀ ਦਾ ਬੜਾ ਵੱਡਾ ਮਸਲਾ ਹੈਗਾ ਸਾਡੇ।
ਕਿ ਤੁਸੀਂ ਕਿਸ ਤਰ੍ਹਾਂ ਮਾਈਥੋਲੋਜੀ ਨੂੰ ਦੇਖੋਗੇ, ਕਿਸ ਤਰ੍ਹਾਂ ਤੁਸੀਂ ਜਿਹੜਾ ਹੈਗਾ ਆਪਣਾ ਫੋਕ ਹੈਗਾ ਉਹਨੂੰ ਦੇਖੋਗੇ। ਫਿਰ ਇਹ ਜਿਹੜਾ ਮਾਡਰਨ ਟਾਈਮ ਦੇ ਵਿੱਚ, ਕਿਉਂਕਿ ਇੰਡੀਵਿਜੂਅਲ ਰਾਈਟਸ ਦੀ ਜ਼ਾਹਿਰ ਹੈ ਮੂਵਮੈਂਟ ਦੁਨੀਆ ਸਟਰੋਂਗ ਹੋਈ 20th ਸੈਂਚਰੀ ਦੇ ਵਿੱਚ ਜਾ ਕੇ ਕੁਝ ਇਹੋ ਜਿਹੀ ਗੱਲਾਂ ਅਸੀਂ ਕੀਤੀਆਂ, ਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਉਹ ਤੁਸੀਂ ਦੇਖੋ ਕਿ ਆਈਡੈਂਟਿਟੀ ਦੇ ਕੁਐਸਚਨ ਜਿਹੜਾ ਹੈ ਬਿਲਕੁਲ ਹੋਰ ਤਰ੍ਹਾਂ ਦਾ ਉਹ ਸਾਹਮਣੇ ਆਇਆ। ਪੁਰਾਣੇ ਵੇਲਿਆਂ 'ਚ ਹੋਰ ਤਰ੍ਹਾਂ ਦਾ ਹੈਗਾ ਸੀ, ਅੱਜ ਬਿਲਕੁਲ ਹੋਰ ਤਰ੍ਹਾਂ ਦਾ ਹੈ। ਕੁਛ ਲੋਕ ਅੱਜ ਜਿਹੜਾ ਆਇਡੈਂਟਿਟੀ ਦਾ ਕੁਐਸਚਨ ਹੈ ਉਹਨੂੰ ਲਿਜਾ ਕੇ ਉਹਨੂੰ 5000 ਸਾਲ ਦੀ ਤਾਰੀਖ ਤੇ ਲਾਣਾ ਚਾਹੁੰਦੇ। ਉਹ ਅਲੱਗ ਗੱਲ ਹੈ ਕਿ ਉਹ 300-400 ਸਾਲ 800 ਸਾਲ ਪਿੱਛੇ ਜਦੋਂ ਜਾਂਦੇ ਨੇ ਤੇ ਉਸ ਤੋਂ ਬਾਅਦ ਉਹ ਡਿੱਗਣਾ ਸ਼ੁਰੂ ਕਰ ਦਿੰਦੇ, ਫਿਰ ਉਹ ਜੰਪਾਂ ਲਾਉਂਦੇ, ਜੰਪਾਂ ਲਾ ਕੇ ਫਿਰ ਆਪਣਾ ਕੰਮ ਦਿਖਾਉਂਦੇ। ਔਰ ਉਹਦੇ ਪਿੱਛੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਗੱਲ ਬਹੁਤ ਅਹਿਮ ਹੈ ਕਿ ਅਸੀਂ ਮਲਟੀਪਲ ਆਇਡੈਂਟੀਟੀਜ਼ ਦੀ ਐਗਜ਼ਿਸਟੈਂਸ ਦੇ ਉੱਤੇ ਯਕੀਨ ਨਹੀਂ ਰੱਖਦੇ। ਅਸੀਂ ਸ਼ਾਇਦ ਜਿਹੜਾ ਹੈਗਾ ਉਹ ਜਦੋਂ ਹਿਸਟਰੀ ਲਿਖਣੇ ਹੈ ਜਾਂ ਕਰਨੇ ਹੈ ਤੇ ਬਹੁਤ ਬਹੁਤ ਵੱਡੀ ਜਨਰਲਾਈਜੇਸ਼ਨਸ ਕਰਨੇ, ਔਰ ਅਸੀਂ ਇਹ ਕਹਿੰਦੇ ਹਾਂ ਕਿ ਜਨਾਬ ਹੈ ਸ਼ਾਇਦ ਜੋ ਅੱਜ ਜਿਸ ਤਰੀਕੇ ਦੇ ਨਾਲ ਜਿਸ ਸ਼ਕਲ ਦੇ ਵਿੱਚ ਅੱਜ ਆਇਡੈਂਟੀਟੀਜ਼ ਮੌਜੂਦ ਨੇ ਸ਼ਾਇਦ ਹਮੇਸ਼ਾ ਤੋਂ ਇੰਝ ਹੀ ਮੌਜੂਦ ਹੈ। ਹੁਣ ਇਹ ਆਪਣੇ ਜਗ੍ਹਾ ਦੇ ਉੱਤੇ ਇੱਕ ਸਵਾਲ ਹੈਗਾ ਕਿ ਤੁਸੀਂ ਇੱਕ ਆਇਡੈਂਟਿਟੀ ਦੇ ਉੱਤੇ ਜ਼ੋਰ ਦੇਣਾ ਚਾਹੁੰਦੇ ਹੋ ਔਰ ਬਾਕੀਆਂ ਨੂੰ ਮਾਈਨਸ ਕਰਨਾ ਚਾਹੁੰਦੇ ਹੋ। ਹੁਣ ਅਗਰ ਮੈਂ ਆਪਣੀ ਪੰਜਾਬੀ ਆਇਡੈਂਟਿਟੀ ਨੂੰ ਅੱਗੇ ਰੱਖਣਾ ਚਾਹੁੰਦਾ, ਬਾਕੀਆਂ ਨੂੰ ਮਾਈਨਸ ਕਰਨਾ ਚਾਹੁੰਦਾ, ਤੇ ਇਹ ਇੱਕ ਆਪਣੀ ਜਗ੍ਹਾ ਸਵਾਲ ਹੈ ਕਿ ਕਿਆ ਸਾਨੂੰ ਬਾਕੀ ਜਿਹੜੀ ਆਇਡੈਂਟੀਟੀਜ਼ ਨੇ ਉਹਨਾਂ ਨੂੰ ਗਾਇਬ ਕਰਨਾ ਜਿਹੜਾ ਹੈਗਾ ਜ਼ਰੂਰੀ ਹੈ, ਜਾਂ ਉਹਨਾਂ ਦਾ ਨਾਲ ਚੱਲਣਾ ਵੀ ਮਤਲਬ ਹੈ ਕਿ ਉਹ ਸਾਡੀ ਜ਼ਾਤ ਦਾ ਹਿੱਸਾ ਹੈ। ਮਤਲਬ ਇਹਦੇ ਵਿੱਚ ਅਗਰ ਤੁਸੀਂ ਥੋੜ੍ਹਾ ਜਿਹਾ ਹਿਸਟਰੀ ਦੇ ਵਿੱਚ ਪਿਛਲੇ ਖਾਸ ਤੌਰ 'ਤੇ 100 ਸਾਲ ਦੀ ਹਿਸਟਰੀ ਦੇ ਵਿੱਚ ਜ਼ਿਆਦਾ ਗੜਬੜ ਹੋਈ ਹੈ ਮੈਨੂੰ ਲੱਗਦਾ ਹੈ, ਜਿਹਨੂੰ ਜਾਂ ਡਿਵੈਲਪਮੈਂਟ ਵੀ ਕਹਿ ਲੈਣ ਲੋਕ, ਲੇਕਿਨ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਅਸੀਂ ਡਿਪਾਰਟਮੈਂਟਲਾਈਜੇਸ਼ਨ ਕੀਤੀ ਹੈ ਨੌਲੇਜ ਦੀ, ਪੁਰਾਣੇ ਤੁਸੀਂ ਜ਼ਮਾਨੇ 'ਚ ਦੇਖ ਲਓ ਤਾਂ ਮਤਲਬ ਹੈ ਕਿ ਬਹੁਤ ਥੋੜ੍ਹੇ ਸਬਜੈਕਟਸ ਹੈ। ਫਿਰ ਅਸੀਂ ਜਿਹੜਾ ਹੈਗਾ ਉਹ ਆਹਿਸਤਾ ਆਹਿਸਤਾ ਬੜੀ ਡਿਪਾਰਟਮੈਂਟਲਾਈਜੇਸ਼ਨ ਕਰ ਬੇਸ਼ੁਮਾਰ ਸਬਜੈਕਟਸ ਅਸੀਂ ਬਣਾ ਦਿੱਤੇ। ਹੁਣ ਵੈਸੇ ਹੁਣ ਦੁਬਾਰਾ ਤੋਂ ਅਸੀਂ ਉਹਨਾਂ ਸਬਜੈਕਟਸ ਦੇ ਵਿੱਚ ਕਨੈਕਟੀਵਿਟੀ ਲੱਭਣ ਦੇ ਵੱਲ ਆ ਰਹੇ ਹਾਂ। ਵੈਸੇ ਹੁਣ ਤੁਸੀਂ ਦੇਖੋਗੇ O ਲੈਵਲ A ਲੈਵਲ ਤੋਂ ਛੱਡ ਨਿਕਲ ਕੇ ਅਸੀਂ IB ਵੱਲ ਆ ਗਏ, ਜਿਹੜੀ ਬੈਕਲੌਰੀਏਟ ਇੰਟਰਨੈਸ਼ਨਲ ਬੈਕਲੌਰੀਏਟ। ਹੁਣ ਇਹ ਕਾਫੀ ਹੱਦ ਤੱਕ ਪੁਰਾਣੇ ਸਿਸਟਮ ਦੇ ਨਾਲ ਮਿਲਦਾ ਜੁਲਦਾ ਕੰਮ ਕਿ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਬਜੈਕਟਸ ਜਿਹੜੇ ਨੇ ਉਹਨਾਂ ਦਾ ਇੱਕ ਆਪਸ ਦੇ ਵਿੱਚ ਵੀ ਤਾਲੁਕ ਹੈ। ਅਗਰ ਉਹ ਇੰਡੀਪੈਂਡੈਂਟਲੀ ਉਹਨਾਂ ਦੀ ਕੋਈ ਹਸੀਅਤ ਹੈ ਤਾਂ ਉਹਨਾਂ ਦਾ ਆਪਸ ਦੇ ਵਿੱਚ ਵੀ ਤਾਲੁਕ ਹੈ। ਇਹ ਜਿਹੜਾ ਅਸੀਂ ਸੈਗਰੀਗੇਸ਼ਨ ਨੂੰ ਪ੍ਰਮੋਟ ਕੀਤਾ ਹੈ ਹਿਸਟਰੀ ਦੇ ਜ਼ਰੀਏ, ਉਹ ਸ਼ਾਇਦ ਮੇਰਾ ਖਿਆਲ ਹੈ ਕਿ ਬਹੁਤ ਅੱਛਾ ਤਜਰਬਾ ਨਹੀਂ ਹੈਗਾ। ਉਸਨੇ ਜ਼ਿਆਦਾ ਮਸਾਇਲ ਜਿਹੜੇ ਹੈਗੇ ਨੇ ਉਹ ਪੈਦਾ ਕੀਤੇ ਨੇ ਸਾਡੇ ਲਈ। ਅੰਗਰੇਜ਼ਾਂ ਦੀ ਮਿਸਾਲ ਤੇ ਅਸੀਂ ਦਿੰਦੇ ਹਾਂ, ਔਰ ਜ਼ਾਹਿਰ ਹੈ ਉਹ ਰੁਮੇਲਾ ਥਾਪਰ ਦਾ ਕੰਮ ਜਿਹੜਾ ਹੈ ਉਹ ਪਾਇਨੀਅਰ ਕੰਮ ਹੈਗਾ ਸੀ, ਜਦੋਂ ਉਹਨੇ ਉਹ ਜੇਮਸ ਮਿਲ ਨੂੰ ਡੀਕਨਸਟਰਕਟ ਕੀਤਾ ਔਰ ਕਿਹਾ ਕਿ ਹਿੰਦੂ ਦੌਰ, ਮੁਸਲਿਮ ਦੌਰ, ਸਿੱਖ ਦੌਰ ਕਹਿ ਰਹੇ। ਲੇਕਿਨ ਇਹ ਇਕੱਲੀ ਗੱਲ ਨਹੀਂ, ਇਹਦੇ ਨਾਲ ਜੁੜੀਆਂ ਬਹੁਤ ਸਾਰੀ ਗੱਲਾਂ ਨੇ। ਮਤਲਬ ਤੁਸੀਂ ਦੇਖੋ ਕਲੋਨੀਅਲ ਲਿਟਰੇਚਰ ਨੂੰ ਅਗਰ, ਜਾਂ ਉਸ ਤੋਂ ਬਾਅਦ ਹੁਣ ਜਿਹੜੇ ਕਾਠੇ ਅੰਗਰੇਜ਼ਾਂ ਨੇ ਕੰਮ ਕੀਤਾ, ਜਾਂ ਚਲੋ ਅੰਗਰੇਜ਼ਾਂ ਤੋਂ ਬਾਅਦ ਆਉਣ ਵਾਲਿਆਂ ਨੇ ਕੰਮ ਕੀਤਾ, ਕਾਠੇ ਨਾ ਕਹੋ ਜੀ, ਉਹਨਾਂ ਨੇ ਜਿਹੜਾ ਕੰਮ ਕੀਤਾ ਤੁਸੀਂ ਦੇਖੋ ਕਿ ਉਹਨਾਂ ਨੇ ਵੀ ਇੰਝ ਕਰਦੇ ਨੇ। ਮਸਲਨ ਲਿਖਣਗੇ ਕਿ ਅਫਗਾਨ ਔਰ ਸਿੱਖਾਂ ਦੀ ਲੜਾਈ ਹੋ ਰਹੀ। ਹੁਣ ਅਫਗਾਨ ਜਿਹੜਾ ਹੈਗਾ ਉਹ ਇੱਕ ਰਿਲੀਜਨ ਨਹੀਂ, ਸਿੱਖ ਇੱਕ ਰਿਲੀਜਨ ਹੈਗਾ। ਅਫਗਾਨ ਜਿਹੜਾ ਹੈਗਾ ਉਹ ਐਸੈਂਸ਼ੀਅਲੀ ਇੱਕ ਨੈਸ਼ਨੈਲਿਟੀ ਦੇ ਨਾਲ ਜੋੜ ਰਹੇ ਹੋ, ਟੈਰੀਟਰੀ ਦੇ ਨਾਲ ਜੋੜ ਰਹੇ ਹੋ। ਹੁਣ ਜਦੋਂ ਤੁਸੀਂ ਉਹ ਕੀ ਕਹਿੰਦੇ ਨੇ ਕਿ ਔਰੰਜਿਸ ਨੂੰ ਔਰੰਜਿਸ ਨਾਲ ਕੰਪੇਅਰ ਕਰੋ ਔਰ ਐਪਲ ਨੂੰ ਐਪਲ ਨਾਲ ਕਰੋ,
ਜਦੋਂ ਤੁਸੀਂ ਨਹੀਂ ਕਰਦੇ ਤੇ ਫਿਰ ਉਹ, ਔਰ ਇਹ ਬੇਸ਼ੁਮਾਰ ਮੈਂ ਕਿਤਾਬਾਂ ਦੇ ਵਿੱਚ, ਔਰ ਇਹ ਸਿਰਫ ਇਹ ਨਹੀਂ ਹੈਗਾ ਕਿ ਇਹ ਕੋਈ ਗਲਤੀ ਨਾਲ ਹੋਇਆ। ਜਿੰਨਾ ਕਿ ਮੈਂ ਪੜ੍ਹਿਆ ਮੈਨੂੰ ਤਾਂ ਲੱਗਦਾ ਕਿ ਜਾਣ ਕੇ ਕੀਤਾ। ਸਾਡੇ ਇੱਥੇ ਅੱਜ ਵੀ ਹੁੰਦਾ, ਇੰਡੀਆ 'ਚ ਵੀ ਹੁੰਦਾ। ਸ਼ਬਨਮ ਹਾਸ਼ਮੀ ਆਏ ਸਨ, ਉਹਨਾਂ ਨੂੰ ਮੈਂ ਦੱਸਿਆ ਸੀ ਉਹਦਾ ਕਿ ਅਸੀਂ ਜਿਹੜਾ ਹੈਗਾ ਉਹ ਜਿਨ੍ਹਾਂ ਦੇ ਮੁਤਲਕ ਉਹਨਾਂ ਨੇ ਕਿਹਾ ਸੀ ਕਿ ਉਹਨੂੰ ਪਹਿਲੇ ਅਸੀਂ ਮੁਸਲਿਮ ਲੀਡਰ ਲਿਖਣਾ, ਫਿਰ ਅਸੀਂ ਉਹਨੂੰ ਕਮਿਊਨਲ ਲੀਡਰ ਲਿਖਣਾ ਸ਼ੁਰੂ ਕਰਤਾ ਇੰਡੀਆ ਬਣਨ ਤੋਂ ਬਾਅਦ, ਫਿਰ ਉਹਨੂੰ ਅਸੀਂ ਸੈਕਟੇਰੀਅਨ ਲੀਡਰ ਅੱਜ ਕੱਲ੍ਹ ਲਿਖਣਾ। ਅਲਾ ਸੈਕਟੇਰੀਅਨਿਜ਼ਮ ਦਾ ਤਾਲੁਕ ਤੇ ਇੱਕ ਮਜ਼ਹਬ ਦੇ ਅੰਦਰ ਜਿਹੜੀ ਮਸਾਇਲ ਨੇ ਉਹਦੇ ਨਾਲ ਇੱਕ ਅਮੂਮੀ ਤੌਰ ਤੇ ਜਿਹੜਾ ਲਿੱਤਾ ਜਾਂਦਾ। ਅੱਜ ਵੀ ਜਦੋਂ ਮੈਂ 2008 ਦੇ ਵਿੱਚ ਜਾਂ 9 ਮੈਂ ਕੀਤਾ ਕੰਮ ਇਹਦਾ ਟੈਕਸਟ ਬੁੱਕਸ ਦਾ, ਤੇ ਮੈਂ ਦੇਖਿਆ ਕਿ ਸਾਡੀ ਟੈਕਸਟ ਬੁੱਕਸ ਦੇ ਵਿੱਚ ਪੈਰਲਲ ਉਹਨਾਂ ਨੇ ਇੰਝ ਦਾ ਡਰਾ ਕੀਤਾ ਸੀ ਕਿ ਅਗਰ ਤੁਸੀਂ ਕਾਂਗਰਸ ਦੇ ਖਿਲਾਫ ਗੱਲ ਕਰਨੀ ਹੈ ਤੇ ਉਹ ਐਸੈਂਸ਼ੀਅਲੀ ਇਹ ਲੱਗੇ ਕਿ ਉਹ ਹਿੰਦੂਆਂ ਦੇ ਖਿਲਾਫ ਹੈ। ਜਿਸ ਤਰ੍ਹਾਂ ਇੰਡੀਆ ਦੇ ਅੰਦਰ ਪਾਕਿਸਤਾਨ ਦੇ ਖਿਲਾਫ ਗੱਲ ਨੂੰ ਐਸੈਂਸ਼ੀਅਲੀ ਮੁਸਲਿਮ ਦੇ ਨਾਲ ਜੋੜਿਆ ਜਾਂਦਾ। ਹੁਣ ਜਦੋਂ ਹਿਸਟਰੀ ਲਿਖਣ ਵਾਲਾ ਵੀ ਇਹ ਕਰ ਰਿਹਾ ਕੰਮ, ਮੈਂ ਟੈਕਸਟ ਬੁੱਕਸ ਦੀ ਗੱਲ ਕਰ ਰਿਹਾ, ਟੈਕਸਟ ਬੁੱਕਸ ਦੇ ਵਿੱਚ ਇਸ ਤਰ੍ਹਾਂ ਦੀ ਚੀਜ਼ਾਂ ਮੌਜੂਦ ਨੇ ਵੀ ਤੁਸੀਂ ਅਗਰ ਕਾਂਗਰਸ ਨੂੰ ਤੁਸੀਂ ਕਹਿੰਦੇ ਹੋ ਮੁਸਲਿਮ ਲੀਗ ਔਰ ਕਾਂਗਰਸ ਦੀ ਲੜਾਈ, ਉਹਨੂੰ ਤੁਸੀਂ ਹਿੰਦੂ ਮੁਸਲਿਮ ਲੜਾਈ ਕਿਉਂ ਦੱਸਣਾ ਚਾਹੁੰਦੇ? ਤੁਸੀਂ ਉਹਨੂੰ ਦੱਸੋ ਕਿ ਫਲਾਂ ਕਾਂਗਰਸ ਦੇ ਬੰਦੇ ਨਾਲ ਤੇ ਫਲਾਂ ਮੁਸਲਿਮ ਲੀਗ ਦੇ ਬੰਦੇ ਨਾਲ ਕਾਂਗਰਸ ਹਾਰ ਗਈ ਜਾਂ ਮੁਸਲਿਮ ਲੀਗ ਜਿੱਤ ਗਈ ਜਾਂ ਮੁਸਲਿਮ ਲੀਗ ਹਾਰ ਗਈ ਕਾਂਗਰਸ ਜਿੱਤ ਗਈ, ਵੀ ਇਸ ਤਰ੍ਹਾਂ ਵੀ ਬਿਆਨ ਕਰ ਸਕਦੇ। ਲੇਕਿਨ ਉਹਨੂੰ ਐਸੈਂਸ਼ੀਅਲੀ ਇਸ ਤਰ੍ਹਾਂ ਉਹਨੂੰ ਟਰੀਟ ਕੀਤਾ ਜਾਂਦਾ ਕਿ ਉਹ ਲੱਗੇ ਕਿ ਇਹ ਹਿੰਦੂਆਂ ਨੂੰ ਅਸੀਂ ਹਰਾਇਆ। ਹੁਣ ਇਹ ਵੀ ਮਤਲਬ ਲਿਖਣ ਦਾ ਅੰਦਾਜ਼ ਹੈਗਾ ਕਿ ਜਿਹੜਾ ਤੁਹਾਨੂੰ ਇਸ ਜਗ੍ਹਾ ਦੇ ਉੱਤੇ ਲੈ ਜਾਂਦਾ ਹੈ ਔਰ ਫਿਰ ਤੁਸੀਂ ਐਸੈਂਸ਼ੀਅਲੀ ਕਮਿਊਨਲ ਨੈਰੇਟਿਵ ਦੇ ਵਿੱਚ ਅੱਛਾ, ਫਿਰ ਤੁਸੀਂ ਇਹ ਦੇਖੋ ਕਿ ਜਿਹੜੀ ਲਿਟਰੇਸੀ ਦੀ ਅਸੀਂ ਮਾਡਰਨ ਡੈਫੀਨੇਸ਼ਨ ਕੀਤੀ, ਉਹਦੇ ਅੰਦਰ ਵੀ ਇਹੀ ਪ੍ਰੋਬਲਮ, ਉਹ ਜੋੜ ਦਿੱਤੀ ਅਸੀਂ ਲਿਖਣ ਪੜ੍ਹਨ ਦੇ ਨਾਲ, ਔਰ ਅਸੀਂ ਕਿਹਾ ਕਿ ਜਨਾਬ ਇਹਨੂੰ ਅਗਰ ਲਿਖਣਾ ਪੜ੍ਹਨਾ ਆਏਗਾ ਤੇ ਇਹ ਉਰਦੂ 'ਚ ਉਹਨੂੰ ਲਿਖਦੇ ਨੇ ਖਵਾਂਦਾ ਹੋਏਗਾ। ਵੈਸੇ ਕਹਿੰਦੇ ਨੇ ਕਿ ਇਹ ਪੜ੍ਹਿਆ ਲਿਖਿਆ ਬੰਦਾ ਹੋਏਗਾ ਜੇ ਉਹਨੂੰ ਲਿਖਣਾ ਆਏਗਾ, ਤੇ ਜਿਹਨੂੰ ਲਿਖਣਾ ਨਹੀਂ ਆਉਂਦਾ ਇਹਦਾ ਮਤਲਬ ਉਹ ਜਾਹਿਲ ਹੈਗਾ। ਹੁਣ ਇਹ ਉਸੇ ਜਿਹੜੀ ਓਰਲ ਨੌਲੇਜ ਨੂੰ ਰਿਜੈਕਟ ਕਰਨ ਵਾਲਾ ਕਨਸੈਪਟ ਹੈਗਾ, ਉਹਦੇ ਨਾਲ ਜੁੜੀ ਹੋਈ ਚੀਜ਼ ਦੀ। ਫਿਰ ਜਿਹੜੀ ਜਨਰਲਾਈਜੇਸ਼ਨ ਅਸੀਂ ਕਰਦੇ, ਯਾਨੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਮੈਨੂੰ ਤੇ ਅੱਜ ਤੱਕ ਇਹ ਗੱਲ ਸਮਝ ਨਹੀਂ ਆਈ ਕਿ ਤੁਸੀਂ ਕਹੋ ਜੀ ਪੰਜਾਬੀ ਬੜੇ ਬਹਾਦਰ ਹੁੰਦੇ ਤੇ ਮਤਲਬ ਬੰਗਾਲੀ ਬਹਾਦਰ ਨਹੀਂ ਹੁੰਦੇ ਜਾਂ ਨੇਪਾਲੀ ਬਹਾਦਰ ਨਹੀਂ ਹੁੰਦੇ ਜਾਂ ਜੀ ਫਲਾਂ ਕੌਮ ਬੜੀ ਜਫਾਕਸ਼ ਹੈ। ਹੁਣ ਇਹ ਜਨਰਲ ਫਿਰ ਹੇਟ ਸਪੀਚ ਜਿਹੜੀ ਇਹ ਉਹ ਸਿਰਫ ਨਫ਼ਰਤ ਵਿੱਚ ਨਹੀਂ ਹੁੰਦੀ, ਹੇਟ ਵਿੱਚ ਨਹੀਂ ਹੁੰਦੀ, ਉਹ ਪ੍ਰਾਈਡ ਦੇ ਵਿੱਚ ਵੀ ਹੁੰਦੀ। ਜਿਸ ਤਰ੍ਹਾਂ ਦੇ ਤੁਸੀਂ ਪ੍ਰਾਈਡਸ ਬਿਆਨ ਕਰ ਰਹੇ ਹੁੰਦੇ ਹੋ, ਜਿਸ ਤਰ੍ਹਾਂ ਦੇ ਪ੍ਰੈਜੁਡਿਸ ਬਿਆਨ ਕਰ ਰਹੇ ਹੁੰਦੇ, ਉਹਨੂੰ ਜਰਨਲਾਈਜ਼ ਕਰ ਰਹੇ ਹੁੰਦੇ ਕਿ ਸਾਰੇ ਸਿੱਖ ਇੰਝ ਦੇ ਹੋਣ, ਸਾਰੇ ਹਿੰਦੂ ਇੰਝ ਦੇ ਹੋਣ। ਔਰ ਇਹ ਸਾਡੀ ਚੰਗੀ ਭਲੀ ਵੱਡੀ ਰਾਈਟਰਸ ਦੀ ਕਿਤਾਬਾਂ ਦੇ ਅੰਦਰ ਲਿਖਿਆ ਹੁੰਦਾ ਕਿ ਪੰਜਾਬੀਆਂ ਨੂੰ ਇਹ ਕਰਦੀ ਹੈ, ਪੰਜਾਬੀ ਤੇ ਬੇਸ਼ੁਮਾਰ ਹੋਣਗੇ। ਤੁਸੀਂ ਮਤਲਬ ਕਿ ਇੰਨੀ ਵੱਡੀ ਜਨਰਲਾਈਜੇਸ਼ਨਸ ਕਿਸ ਤਰ੍ਹਾਂ ਕਰ ਸਕਦੇ ਹੋ ਇਸ, ਔਰ ਅਗਰ ਕਰਨੀਆਂ ਨੇ ਉਹਦੀ ਕੋਈ ਰੈਸ਼ਨਲ ਬਣਾਓ, ਫਿਰ ਉਸ ਦੇ ਉੱਤੇ ਗੱਲ ਕਰੋ। ਔਰ ਇਹ ਖਾਸ ਤੌਰ ਤੇ ਮਾਡਰਨ ਮਤਲਬ ਦਾ ਜਿਹੜਾ ਲਿਟਰੇਚਰ ਹੈਗਾ ਉਹਦੇ ਅੰਦਰ ਵੀ ਮਤਲਬ ਹੈ ਕਿ ਬਹੁਤ ਜ਼ਿਆਦਾ ਇਹ ਚੀਜ਼ਾਂ ਮੌਜੂਦ ਨੇ, ਥੋੜ੍ਹੀਆਂ ਨਹੀਂ ਬਹੁਤ ਜ਼ਿਆਦਾ ਮੌਜੂਦ ਨੇ। ਇੱਕ ਹੋਰ ਚੀਜ਼ ਜਿਹੜੀ ਇਹਦੇ 'ਚ, ਕਿਉਂਕਿ ਇਹ
ਹੈਗੇ ਸਵਾਲ ਹੀ ਨੇ ਸਾਰੇ। ਇੱਕ ਹੋਰ ਚੀਜ਼ ਜਿਹੜੀ ਬਹੁਤ ਅਹਿਮ ਹੈਗੀ ਹੈ ਉਹ ਹੈਗੀ ਹੈ ਕਿ ਜਿਹੜੀ ਪੀਰੀਅਡ ਦੀ ਗੱਲ ਹੈ, ਯਾਨੀ ਅੱਜ ਅਸੀਂ ਨੇਸ਼ਨ ਸਟੇਟ ਦੇ ਵਿੱਚ ਜ਼ਿੰਦਾ ਹੈਗੀ, ਜਿਹੜੀ 150 ਸਾਲ 200 ਸਾਲ ਪੁਰਾਣੀ ਹਿਸਟਰੀ ਹੈ ਉਹਦੇ ਵਿੱਚ ਉਹ ਕਿੰਗਸ਼ਿਪਸ ਹੈਗੀਆਂ। ਅੱਜ ਸਾਡੇ ਵਾਸਤੇ ਜਮਹੂਰੀਅਤ, ਜੈਂਡਰ ਤੇ ਹੋਰ ਬੜੇ ਸਾਰੇ ਹਕੂਕ ਜਿਹੜੇ ਇਸ ਤਰ੍ਹਾਂ ਦੇ ਨਾਲ ਜੁੜੇ ਹੋਏ ਨੇ, ਹਿਊਮਨ ਰਾਈਟਸ ਔਰ ਪਤਾ ਨਹੀਂ ਕੀ, ਉਹ ਸਾਰੇ ਅੱਜ ਦੇ ਕਲਮੇ ਨੇ। ਅੱਜ ਅਸੀਂ ਉਸ ਤੋਂ ਬਗੈਰ ਗੱਲ ਨਹੀਂ ਕਰਦੇ। ਅਸੀਂ ਹਰ ਚੀਜ਼ ਦਾ ਐਨਾਲਿਸਿਸ ਕਰਦੇ ਵਕਤ ਉਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਹਾਂ। ਲੇਕਿਨ ਕਿਆ ਇਹਨਾਂ ਦੀ ਬੁਨਿਆਦ ਦੇ ਉੱਤੇ ਤੁਸੀਂ ਮਾਜ਼ੀ ਦੀ ਸਾਰੀ ਤਾਰੀਖ ਦਾ ਜਾਇਜ਼ਾ ਲੈ ਸਕਦੇ, ਜਾਂ ਮਾਜ਼ੀ ਦੀ ਚੀਜ਼ਾਂ ਨੂੰ ਉਹਨਾਂ ਦੇ ਰੈਫਰੈਂਸ ਟੂ ਦਾ ਕੰਟੈਕਸਟ ਦੇ ਵਿੱਚ ਦੇਖੋਗੇ? ਮੈਂ ਇੱਥੇ ਹਲੇ ਸਾਡੇ ਇੱਥੇ ਫੋਰਮ ਦੇ ਉੱਤੇ ਵੀ ਸਵਾਲਾਤ ਹੋਏ, ਵੈਸੇ ਵੀ ਲੋਕ ਕਰਦੇ ਨੇ ਸਵਾਲ। ਹਾਂਜੀ, ਰਣਜੀਤ ਸਿੰਘ ਨੇ ਜੀ ਪੰਜਾਬੀ ਨਹੀਂ ਲਾਈ। ਬਾਦਸ਼ਾਹਤ ਦਾ ਮਸਲਾ ਹੋ ਰਿਹਾ ਸੀ, ਲੈਂਗੁਏਜ ਨੂੰ, ਮੀਡੀਆ ਨੂੰ, ਲਾਅ ਨੂੰ ਯੂਜ਼ ਕਰਨਾ ਨੇਸ਼ਨ ਸਟੇਟ ਦਾ ਕੰਮ ਹੈਗਾ ਸੀ। ਇਹ ਸਟੇਟ ਕਰਾਫਟ ਬਣਾਉਣਾ ਔਰ ਉਹਦੇ ਜ਼ਰੀਏ ਲੋਕਾਂ ਨੂੰ ਕੰਟਰੋਲ ਕਰਨਾ। ਜਿਨ੍ਹਾਂ ਨੇ ਲਾਈ ਕੋਈ ਜ਼ਬਾਨ ਉਹਨਾਂ ਨੇ ਵੀ ਚੈੱਕ ਕਰ ਲੈਣਾ ਕਿ ਕਿਉਂ ਲਾਈ। ਬੰਗਾਲੀ ਤੇ ਉਹਨਾਂ ਨੇ ਲਾਈ ਸੀ ਅੰਗਰੇਜ਼ਾਂ ਨੇ, ਲੇਕਿਨ ਕਿਉਂ ਲਾਈ ਸੀ? ਤੇ ਉਹਦੇ ਪਿੱਛੇ ਜਦੋਂ ਸਟੇਟ ਕਿਸੇ ਜ਼ਬਾਨ ਨੂੰ ਲਾਉਂਦੀ ਹੈ, ਉਹਦੇ ਪਿੱਛੇ ਉਹਦਾ ਮਕਸਦ ਜਿਹੜਾ ਹੈ ਉਹ ਕੰਟਰੋਲ ਕਰਨਾ ਹੁੰਦਾ। ਪੁਰਾਣੇ ਜਿਹੜੇ ਬਾਦਸ਼ਾਹ ਹੈਗੇ ਨੇ ਉਹ ਤੇ ਬਸ ਨਾ ਤੇ ਤੁਸੀਂ ਉਹਨਾਂ ਨੂੰ ਅੱਜ ਦੇ ਬਾਰਡਰਸ ਦੀ ਬੁਨਿਆਦ ਦੇ ਉੱਤੇ ਤੈਅ ਕਰ ਸਕਦੇ ਹੋ। ਤੁਸੀਂ ਦੇਖੋ ਕਿ ਬਾਦਸ਼ਾਹਤ ਦੇ ਅੰਦਰ ਇਸ ਗੱਲ ਦੀ ਕੋਈ ਅਹਿਮੀਅਤ ਨਹੀਂ ਹੈ। ਕੋਈ ਇਲਾਕਾ ਆ ਗਿਆ, ਕੋਈ ਇਲਾਕਾ ਨਿਕਲ ਗਿਆ। ਕੋਈ ਨੇਸ਼ਨ ਸਟੇਟ ਜਿਹੜੀ ਹੈ ਉਹਦੇ ਨਾਲ ਤੇ ਉਲਟ ਜਾਂਦੀ ਹੈ, ਬਾਦਸ਼ਾਹ ਨੂੰ ਇੰਨਾ ਫਰਕ ਨਹੀਂ ਪੈਂਦਾ। ਸ਼ਿਕਸਤ ਔਰ ਜਿਹੜੀ ਹੈਗੀ ਹੈ ਫਤਹ, ਉਹਦੇ ਨਾਲ ਫਰਕ ਤੇ ਪੈਂਦਾ ਹੈ, ਲੇਕਿਨ ਕਿਸੇ ਇਲਾਕੇ ਦੇ ਨਿਕਲਣ ਨਾਲ ਉਹਦਾ ਫਰਕ ਨਹੀਂ ਪੈਂਦਾ। ਹੁਣ ਜਿਹੜਾ 1961 ਦੀ ਜੰਗ ਦਾ ਮੈਂ ਪੜ੍ਹਿਆ, ਉਹਨਾਂ ਦਾ DS ਕੁਥਾਰੀ ਸਾਹਿਬ ਜਿਨ੍ਹਾਂ ਨੇ ਇੰਡੀਅਨ ਐਜੂਕੇਸ਼ਨ ਪਾਲਿਸੀ ਵੀ ਲਿਖੀ, ਉਹਨਾਂ ਨੇ ਕਿਹਾ ਜਦੋਂ ਚੀਨ ਨੇ ਹਮਲਾ ਕੀਤਾ ਔਰ ਇਲਾਕੇ ਲੈ ਲਏ ਕੁਛ, ਤੇ ਪੰਡਤ ਸਾਹਿਬ ਪਰੇਸ਼ਾਨ ਹੋ ਗਏ। ਉਹਨਾਂ ਨੇ ਕਿਹਾ ਕਿ ਇੰਡੀਆ ਟੁੱਟ ਜਾਏਗਾ। ਔਰ ਫਿਰ ਉਹਨੂੰ ਜਿਹੜਾ ਹੈਗਾ ਨੈਸ਼ਨਲ ਯੂਨਿਟੀ ਦੇ ਨਾਂ ਤੇ ਚੀਜ਼ਾਂ ਨੂੰ ਜੋੜਨ ਵਾਸਤੇ ਉਹਨਾਂ ਨੇ ਐਲਾਨ ਕੀਤਾ ਕਿ ਜਨਾਬ ਅੱਜ ਤੋਂ ਇੰਗਲਿਸ਼ ਖਤਮ 2 ਸਾਲ 'ਚ ਹੋ ਜਾਏਗੀ ਔਰ ਹਿੰਦੀ ਨਾਫਜ਼ ਹੋ ਜਾਏਗੀ ਹਰ ਜਗ੍ਹਾ। ਤੇ ਨੇਸ਼ਨ ਬਿਲਡਿੰਗ ਵਾਸਤੇ ਇਹਨਾਂ ਨੂੰ ਇਹਦੇ ਟੂਲ ਯੂਜ਼ ਕਰਨਾ ਇੱਕ ਹੋਰ ਗੱਲ। ਇਸ ਦਾ ਇੱਕ ਜਗ੍ਹਾ ਦੇ ਉੱਤੇ ਤੁਸੀਂ ਮਤਲਬ ਇਹ ਲਓਗੇ ਕਿ ਉਹ ਲੈਂਗੁਏਜ ਨੂੰ ਮੰਨ ਰਹੇ ਨੇ, ਲੇਕਿਨ ਅਸਲ ਦੇ ਵਿੱਚ ਅਗਰ ਉਹ ਲੈਂਗੁਏਜ ਨੂੰ ਮੰਨ ਰਹੇ ਨੇ ਤੇ ਫਿਰ ਉਹ ਸਾਰੀ ਜ਼ਬਾਨਾਂ ਨੂੰ ਮੰਨ। ਉਹ ਇਹ ਕਹਿਣ ਕਿ ਇੱਥੇ ਬਹੁਤ ਸਾਰੀ ਜ਼ਬਾਨਾਂ ਬੋਲੀ ਜਾਂਦੀਆਂ ਨੇ, ਸਾਰੀਆਂ ਇੱਥੇ ਦੀਆਂ ਨੈਸ਼ਨਲ ਲੈਂਗੁਏਜ। ਅਗਰ ਲੈਂਗੁਏਜ ਨੂੰ ਮੰਨ ਰਹੇ ਨੇ ਤਾਂ ਫਿਰ ਗੱਲ ਹੋਰ ਹੋ ਜਾਂਦੀ ਹੈ, ਲੇਕਿਨ ਐਕਚੁਅਲੀ ਤੇ ਉਹ ਕੰਟਰੋਲ ਕਰ ਰਹੇ ਨੇ। ਤੇ ਰਣਜੀਤ ਸਿੰਘ ਜਾਂ ਹੋਰ ਬਹੁਤ ਸਾਰੇ ਬੰਦੇ ਜਿਹੜੇ ਹੈਗੇ ਨੇ, ਉਹ ਤੇ ਇੱਥੇ ਬੁਨਿਆਦੀ ਤੌਰ ਦੇ ਉੱਤੇ ਰਾਜੇ ਹੈਗੇ ਸਨ, ਬਾਦਸ਼ਾਹ ਹੈਗੇ ਸਨ। ਉਹ ਉਹਨਾਂ ਨੂੰ ਮਾਡਰਨ ਸਟੇਟ ਕਰਾਫਟ ਦੇ ਵਿੱਚ ਰੱਖ ਕੇ ਤੁਸੀਂ ਡਿਫਾਈਨ ਕਰੋਗੇ ਤੇ ਫਿਰ ਕੁਛ ਹੋਰ ਉਹਦਾ ਮਤਲਬ ਨਿਕਲੇਗਾ। ਔਰ ਇਹ ਗੱਲ ਸਿਰਫ ਰਣਜੀਤ ਸਿੰਘ ਤੇ ਨਹੀਂ ਹੈਗੀ, ਅਦਰਵਾਈਜ਼ ਵੀ ਜਦੋਂ ਅਸੀਂ ਕਰਦੇ ਹਾਂ। ਹੁਣ ਅਸੀਂ ਇੱਥੇ ਕਹਿੰਦੇ ਜੀ ਸੂਫੀਆਂ ਦੇ ਵਿੱਚ ਔਰਤਾਂ ਕਿੰਨੀਆਂ ਆਈਆਂ ਸਨ, ਜਾਂ ਜੋਗੀਆਂ 'ਚ ਔਰਤਾਂ ਕਿੰਨੀਆਂ ਆਈਆਂ। ਹੁਣ ਅਗਰ ਤੁਸੀਂ ਜੈਂਡਰ ਦੇ ਉੱਤੇ ਪੁਰਾਣੀ ਤਾਰੀਖ ਨੂੰ ਰੱਖ ਕੇ, ਜੈਂਡਰ ਦਾ ਤਖਤਾ ਵਿਛਾ ਕੇ ਉਹਦੇ ਤੇ ਪੁਰਾਣੇ ਤਾਰੀਖੀ ਵਾਕਿਆਤ ਨੂੰ ਲੈ ਕੇ ਉਹਦੇ ਤੇ ਵਿਛਾਈ ਜਾਓ, ਤੇ ਜਿਹੜਾ ਜਿਹੜਾ ਜੈਂਡਰ ਦੇ ਅਸੂਲ ਤੇ ਪੂਰਾ ਨਹੀਂ ਉਤਰਦਾ ਉਹਨੂੰ ਵੱਢੀ ਜਾਓ, ਤੇ ਮੇਰਾ ਤਾਂ ਨਹੀਂ ਖਿਆਲ ਕੁਝ ਬਚੇਗਾ।
ਵੀ ਜੈਂਡਰ ਦੇ ਉੱਤੇ ਅਸੀਂ ਅੱਜ ਹੀ ਗੌਰ ਕਰ ਰਹੇ ਹਾਂ, ਅੱਜ ਅਸੀਂ ਗੱਲ ਕਰ ਰਹੇ ਹਾਂ, ਇਨਸਾਨਾਂ ਤੇ ਵੀ ਅਸੀਂ ਅੱਜ ਹੀ ਗੌਰ ਕਰ ਰਹੇ ਹਾਂ। ਇਹ ਵੀ ਇੰਡੀਵਿਜੂਅਲ ਰਾਈਟਸ ਦੀ ਮੂਵਮੈਂਟਸ, ਇਹ ਐਡਲਟ ਫਰੈਂਚਾਈਜ਼, ਇਹ ਕਾਊਂਟਿੰਗ ਬੰਦਿਆਂ ਦੀ, ਇਹ ਸਾਰੇ ਕੰਮ ਜਿਹੜੇ ਹੈਗੇ ਨੇ ਇਹ ਤਾਂ 100-150 ਸਾਲ ਤੋਂ ਜ਼ਿਆਦਾ ਨਹੀਂ ਹੈਗੇ। ਉਹਦੇ ਵਿੱਚ ਹੀ ਉਹਨਾਂ ਨੇ ਮਤਲਬ ਕਿ ਉਹਨੂੰ ਡਿਵੈਲਪ ਕੀਤਾ ਔਰ ਉਹਦੇ ਹੀ ਮੁਖਤਲਿਫ ਸ਼ਕਲਾਂ ਕੱਢ ਰਹੇ ਨੇ। ਹੁਣ ਤੁਸੀਂ ਗੌਤਮ ਬੁੱਧ ਦੇ ਉੱਤੇ ਅਗਰ ਉਹ ਸਾਰੇ ਕਵਾਨੀਨ ਅਪਲਾਈ ਕਰ ਦਿਓਗੇ ਔਰ ਫਿਰ ਤੁਸੀਂ ਨੈਰੇਟਿਵ ਤੇ ਬਣਾ ਲਓਗੇ, ਤੇ ਕਿਆ ਇਸ ਤਰ੍ਹਾਂ ਦੇਖਣਾ, ਮਤਲਬ ਜਿਹੜਾ ਸਵਾਲ ਹੈਗਾ ਉਹ ਹੈਗਾ ਕਿ ਕਿਆ ਪੁਰਾਣੀ ਤਾਰੀਖ ਨੂੰ ਅੱਜ ਦੇ ਨੋਸ਼ਨ ਦੇ ਹਿਸਾਬ ਨਾਲ ਦੇਖਣਾ ਦਰੁਸਤ ਹੈ ਜਾਂ ਦਰੁਸਤ ਹੈ, ਤੇ ਕਿਸ ਹੱਦ ਤੱਕ ਦਰੁਸਤ ਹੈਗਾ। ਔਰ ਇਸੇ ਤਰ੍ਹਾਂ ਜਿਹੜਾ ਹੈਗਾ ਬਹੁਤ ਸਾਰੇ ਬੰਦੇ ਜਿਹੜੇ ਖਾਸ ਤੌਰ ਤੇ ਰਿਵਾਈਵਲਿਸਟ ਇਨ ਐਵਰੀ ਆਈਡੀਓਲੋਜੀ ਔਰ ਇਨ ਐਵਰੀ ਰਿਲੀਜਨ, ਜਿਹੜੇ ਰਿਵਾਈਵਲਿਸਟ ਨੇ ਉਹ ਇਸ ਤੋਂ ਉਲਟ ਕਰਦੇ ਨੇ। ਉਹ ਪੁਰਾਣੀ ਤਾਰੀਖ ਦੇ ਮਿੱਥੇ ਅਸੂਲਾਂ ਨੂੰ ਅੱਜ ਤੇ ਅਪਲਾਈ ਕਰਦੇ। ਗੱਲ ਦੋਵਾਂ 'ਚ ਕੀ ਫਰਕ ਨਹੀਂ ਹੈਗਾ। ਹੁਣ ਮੇਰਾ ਖਿਆਲ ਹੈ ਉਹ ਜੀ ਔਰੰਗਜ਼ੇਬ ਦੇ ਦੌਰ 'ਚ ਉਹ ਕਿਤਾਬ ਤਿਆਰ ਹੋਈ ਫਤਾਵਾ ਆਲਮਗੀਰੀ, ਉਹ ਮੈਂ ਪੜ੍ਹੀ ਤੇ ਉਹਦੇ ਵਿੱਚ ਤੇ ਮਤਲਬ ਹੈ ਕਿ ਕਨੀਜ਼ਾਂ ਨੂੰ ਮੰਨ ਕੇ ਤੇ ਉਹਨਾਂ ਦੇ ਹਕੂਕੇ ਜ਼ੌਜੀਅਤ, ਉਹਨਾਂ ਨੇ ਸ਼ਾਦੀ ਦੇ ਹਕੂਕ ਔਰ ਪਤਾ ਨਹੀਂ ਕੀ ਉਹ ਸਾਰਾ ਕੁਛ ਉਹਦੇ ਵਿੱਚ ਮੌਜੂਦ ਹੈ। ਯਾਨੀ ਕਨੀਜ਼ ਨੂੰ ਉਹਨਾਂ ਨੇ ਇੱਕ ਮੰਨ ਕੇ ਕਿ ਇਹ ਮੌਜੂਦ ਹੈ ਔਰ ਇਹ ਇੱਕ ਰੈਗੂਲਰ ਫੀਚਰ ਹੈਗਾ ਸੋਸਾਇਟੀ ਦਾ, ਔਰ ਉਹਦੇ ਨਾਲ ਜਿਹੜਾ ਹੈਗਾ ਉਹ ਹਕੂਕਾਂ ਨੇ ਬਿਆਨ ਕੀਤੇ, ਕਾਨੂੰਨੀ ਸਜ਼ਾ ਤੇ ਬਿਆਨ ਕੀਤੇ। ਔਰ ਉਸ ਵੇਲੇ ਜਿਹੜੇ ਆ ਰਹੇ ਸਨ ਆਪਣਾ ਗੋਰੇ ਆ ਰਹੇ ਸਨ ਬਾਹਰ, ਇਹ ਵੀ ਕਿੰਨੀ ਕੌਨਕੂਬਾਈਨਸ ਰੱਖਦੇ ਸਨ। ਹੁਣ ਇਹਨੂੰ ਕਿਸ ਤਰ੍ਹਾਂ ਦੇਖੋਗੇ? ਗੁਲਾਮ ਇੱਕ ਜ਼ਮਾਨੇ ਦੁਨੀਆ 'ਚ ਸਾਰੇ ਗੁਲਾਮ ਰੱਖਦੇ ਸਨ। ਉਹ ਜਿਹੜੀ ਅਰਸਤੂ ਔਰ ਉਹਦੀ ਜਮਹੂਰੀਅਤ ਦੀ ਗੱਲ ਹੁੰਦੀ ਹੈ ਤੇ ਉਹ ਤੇ ਤੁਹਾਨੂੰ ਪਤਾ ਹੀ ਹੈ, ਉਹਨਾਂ ਨੇ ਕਿਹਾ ਸੀ ਕਮਜ਼ੋਰ ਨੂੰ ਮਾਰ ਦੇਣਾ ਚਾਹੀਦਾ, ਅਫਲਾਤੂਨ। ਹੁਣ ਤਾਂ ਜ਼ਿੰਦਾ ਰਹਿਣ ਦਾ ਕੋਈ ਹੱਕ ਨਹੀਂ। ਤੇ ਇਹਨਾਂ ਨੂੰ ਕਿਸ ਤਰ੍ਹਾਂ ਦੇਖਣਾ ਹੈ ਅਸੀਂ? ਕਿਆ ਅਸੀਂ ਇਹਨਾਂ ਨੂੰ ਮਤਲਬ ਹੈ ਕਿ ਇਸੇ ਤਰ੍ਹਾਂ ਦੇਖਣਾ ਕਿ ਅੱਜ ਦੇ ਨੋਸ਼ਨ ਦੇ ਹਿਸਾਬ ਨਾਲ ਇਹਨਾਂ ਨੂੰ ਅਸੀਂ ਚੈੱਕ ਕਰੀਏ ਔਰ ਵੇਖੀਏ ਕਿ ਇਨਸਾਨੀ ਹਕੂਕ ਤੇ ਕਿਹੜਾ ਪੂਰਾ ਹੁੰਦਾ ਹੈ, ਜੈਂਡਰ ਤੇ ਕਿਹੜਾ ਪੂਰਾ ਹੁੰਦਾ ਹੈ। ਤੇ ਇਹ ਵੀ ਸਵਾਲ ਹੈਗਾ ਜਿਹੜਾ ਬਹੁਤ ਅਹਿਮ ਹੈਗਾ। ਫਿਰ ਤੁਸੀਂ ਦੇਖੋ ਕਿ ਇਹ ਹੁਣ ਮਤਲਬ ਹੈ ਕਿ ਕੁਛ ਟਰਮਾਂ ਐਸੀਆਂ ਹੁੰਦੀਆਂ ਜਿਹੜੀਆਂ ਬਹੁਤ ਨੂਨ ਹੋ ਜਾਂਦੀਆਂ ਤੇ ਲੱਗਦਾ ਹਮੇਸ਼ਾ ਤੋਂ ਹੀ ਹੋਣ। ਮੇਰਾ ਨਹੀਂ ਖਿਆਲ ਕਿਸੇ ਪੁਰਾਣੀ ਕਿਤਾਬ ਦੇ ਵਿੱਚ ਤੁਸੀਂ ਵਾਦੀ ਸਿੰਧ ਦੀ ਤਹਿਜ਼ੀਬ ਦਾ ਲਫ਼ਜ਼ ਪੜ੍ਹੋ, ਇੰਡਸ ਵੈਲੀ ਸਿਵਲਾਈਜੇਸ਼ਨ ਕਦੋਂ ਆਇਆ? ਹੁਣ ਤੇ ਇੰਨਾ ਪੱਕਾ ਹੋ ਗਿਆ ਕਿ ਲੱਗਦਾ ਕਿ ਹਮੇਸ਼ਾ ਤੋਂ ਹੀ ਮੌਜੂਦ ਹੋਏਗਾ। ਹੁਣ ਕੀ ਹੈਗਾ? ਪੁਰਾਣੀ ਅਗਰ ਇੱਥੋਂ ਮੁਕਾਮ ਨਿਕਲਿਆ ਤੇ ਉਹ ਤੇ ਬੜਾ ਪਾਏਗਾ ਸੀ। ਕੁਝ ਲੋਕ ਹੜੱਪਨ ਸਿਵਲਾਈਜੇਸ਼ਨ ਲਿਖਦੇ ਵੀ ਨੇ, ਪ੍ਰੀ ਹੜੱਪਨ ਸਿਵਲਾਈਜੇਸ਼ਨ ਵੀ ਲਿਖਦੇ ਨੇ, ਤੇ ਪ੍ਰੀ ਇੰਡਸ ਵੈਲੀ ਸਿਵਲਾਈਜੇਸ਼ਨ ਤੇ ਮੈਂ ਨਹੀਂ ਟਰਮ ਪੜ੍ਹੀ ਹੈ। ਲੇਕਿਨ ਇਹ ਵੀ ਦੇਖਣਾ ਪਏਗਾ ਸਾਨੂੰ ਕਿ ਕਦੋਂ ਆਇਆ ਔਰ ਕਦੋਂ ਪ੍ਰਚਲਿਤ ਹੋਇਆ ਔਰ ਸਪਤ ਸਿੰਧੂ ਤੇ ਅਸੀਂ ਪੁਰਾਣਾ ਪੜ੍ਹਿਆ ਸੀ ਇਹਦੇ ਗਾਲਿਬਨ ਉਹ ਜਿਹੜਾ ਹੈਗਾ ਚਰਚਨਾਮਾ ਉਹਦੇ 'ਚ ਵੀ ਹੈ। ਧਰਤੀ ਪੰਜ ਦਰਿਆਈ ਵੀ ਪੜ੍ਹਿਆ ਸੀ, ਲੈਂਡ ਆਫ 5 ਰਿਵਰ, ਉਹ ਤੁਸੀਂ ਰਾਮਾਇਣ ਦੇ ਵਿੱਚ ਵੀ ਪੜ੍ਹ ਸਕਦੇ ਹੋ। ਪੰਜ ਦਾ ਤਾਂ ਜ਼ਿਕਰ ਮਹਾਭਾਰਤ 'ਚ ਹੈ। ਧਰਤੀ ਪੰਜ ਦਰਿਆਈ ਤੇ ਮਤਲਬ ਹੈ ਕਿ ਉਹ ਮੁਖਤਲਿਫ ਫਾਰਮਸ ਦੇ ਵਿੱਚ ਉਹਦਾ ਜ਼ਿਕਰ ਮਿਲਦਾ ਹੈ। ਔਰ ਇੱਕ ਬੜੀ ਦਿਲਚਸਪ ਗੱਲ ਜਿਹੜੀ ਉਹ ਹੈਗੀ ਹੈ ਕਿ ਅਲ ਮਸੂਦੀ ਤੋਂ ਲੈ ਕੇ ਤੇ ਇਬਨ ਬਤੂਤਾ ਤੱਕ 10-11 ਜਿਹੜੇ ਆਏ ਅਰਬ ਟਰੈਵਲਰ ਬਾਰ ਆਉਂਦੇ ਰਹੇ, ਉਹਨਾਂ ਸਾਰਿਆਂ ਨੇ ਉਹਨੂੰ ਦਰਿਆ ਸਿੰਧ ਦਾ ਨਾਂ ਦਰਿਆ ਪੰਜਾਬ ਲਿਖਿਆ। ਸਿੰਧ ਕਿਹਨੇ ਕਿਹਾ, ਇੰਡਸ ਕਿਹਨੇ ਕਿਹਾ, ਇੰਡੀਆ ਕਿੱਥੋਂ ਬਣ ਗਿਆ, ਸਾਰੇ ਸਵਾਲ ਹੈਗੇ ਨਾ। ਹੁਣ ਕਿੱਥੇ ਨੈਸ਼ਨਲਿਜ਼ਮ ਦੇ ਮਸਲੇ ਆ ਜਾਂਦੇ ਨੇ ਕਿ ਅਸੀਂ ਇਹਨਾਂ ਸਵਾਲਾਂ ਤੇ ਗੌਰ ਨਹੀਂ ਕਰਨਾ।
कित्थे साडे जिहड़े मजहबी मसले आ जांदे ने क्योंकि असीं कहने कि काम खराब हो जाएगा, कित्थे साडे कौमी मुफाद आ जांदे ने। और अगर तुसीं इहनूं रीसेंट एग्जाम्पल्स दे विच आओ, ते बहुत रीसेंट तो मतलब यही कि मतलब पार्टीशन दे टाइम ते और असीं बाद दे विच भी देखदे रहे कि यूनियनिस्ट पार्टी सी पंजाब दे विच, ਉਹਦਾ ਜਦੋਂ ਵੀ एनालिसिस करते सन साडे दोस्त ਜਿਹੜੇ ਉਹਦੇ ਖਿਲਾਫ ਹੀ ਸਨ, ਸਾਡੇ ਦੂਸਰੇ ਦੇ ਖਿਲਾਫ ਹੀ ਸਨ, ਉਹ ਉਹਦਾ ਹਮੇਸ਼ਾ ਕਲਾਸ ਕੁਐਸਚਨ ਨਾਲ एनालिसिस ਕਰਦੇ ਔਰ ਉਹਦੀ ਇੱਕ ਫਿਊਡਲ ਬੈਕਗ੍ਰਾਉਂਡ ਦੇ ਉੱਤੇ ਜ਼ੋਰ ਇਸ ਗੱਲ ਦੇ ਉੱਤੇ ਜ਼ੋਰ ਨਹੀਂ ਦਿੰਦੇ ਸਨ, ਜ਼ਿਕਰ ਵੀ ਨਹੀਂ ਕਰਨਾ ਚਾਹੁੰਦੇ ਸਨ ਕਿ ਉਹਨੇ ਹਿੰਦੂਆਂ ਸਿੱਖਾਂ ਤੇ ਮੁਸਲਮਾਨ ਪੰਜਾਬੀਆਂ ਨੂੰ ਇੱਕ ਜਗ੍ਹਾ ਤੇ ਬਿਠਾਇਆ, ਇੱਕ यूनियनिस्ट फार्मूला बनाया, क्योंकि यूनियनिस्ट पार्टी के खिलाफ ਸੀ। ਉਹਨਾਂ ਦੀ ਕਿਤਾਬਾਂ ਦੇ ਵਿੱਚ ਵੀ, ਉਹਨਾਂ ਦੇ ਤਜ਼ਕਰਿਆਂ ਦੇ ਵਿੱਚ ਵੀ ਚੀਜ਼ਾਂ ਤੁਹਾਨੂੰ ਇੰਝ ਮਿਲਣ। ਲੇਕਿਨ ਉਹੀ ਲੋਕ ਜਦੋਂ ਕਾਂਗਰਸ ਦਾ ਤਜਜ਼ੀਆ ਕਰਦੇ ਸਨ, ਫਿਰ ਕਲਾਸ ਕੁਐਸਚਨ ਨਾਲ ਨਹੀਂ ਕਰਦੇ। ਔਰ ਇੱਕ ਇੱਕ ਸਫੇ ਦੇ ਉੱਤੇ ਮੈਂ ਇੱਕੋ ਉੱਤੇ ਥੱਲੇ ਲੈਣਾ ਪੜੀਆਂ ਨੇ ਆਈਆਂ, ਔਰ ਵੱਡੇ ਵੱਡੇ ਮਹਾਨ ਲੋਕਾਂ ਦੀਆਂ ਨਾਮ ਲੈਣੇ ਜ਼ਰੂਰੀ ਨਹੀਂ ਹੈਗੇ, ਤੁਸੀਂ ਆਪ ਪੜ੍ਹੀਆਂ ਹੋਣਗੀਆਂ ਕਿਤਾਬਾਂ ਦੇ ਅੰਦਰ ਕਿ ਜਦੋਂ ਕਾਂਗਰਸ ਦਾ ਜ਼ਿਕਰ ਆਉਂਦਾ ਸੀ ਤੇ ਫਿਰ ਉਹਦੇ ਸੈਕੂਲਰਿਜ਼ਮ ਤੇ ਸਾਰਾ ਜ਼ੋਰ ਹੁੰਦਾ, ਉਹਦੇ ਕਲਾਸ ਕੁਐਸਚਨ ਤੇ ਜ਼ੋਰ ਨਹੀਂ ਹੁੰਦਾ। ਹੁਣ ਜਦੋਂ ਅਸੀਂ ਹਿਸਟਰੀ ਦੀ ਕਿਤਾਬਾਂ ਪੜ੍ਹ ਰਹੇ ਹਾਂ ਔਰ ਸਾਨੂੰ ਇਸ ਤਰ੍ਹਾਂ ਦੇ ਖੱਪੇ ਔਰ ਇਸ ਤਰ੍ਹਾਂ ਦੀ ਚੀਜ਼ਾਂ ਕਿਤਾਬਾਂ ਦੇ ਅੰਦਰ ਜਾ ਬਜਾ ਮਿਲਦੇ ਨੇ, ਉਹਨੂੰ ਸਮਝਣਾ ਔਰ ਉਹਨੂੰ ਸਮਝ ਕੇ ਪੜ੍ਹਨਾ ਉਹ ਵੀ ਕੰਮ ਹੈਗਾ। ਇਸ ਵਾਸਤੇ ਮੈਂ ਕਿਹਾ ਇਹ ਇੱਕ ਲਿਖ ਰਿਹਾ ਤੇ ਦੂਜਾ ਪੜ੍ਹਨ ਦਾ ਮੇਰਾ ਆਪਣਾ ਖਿਆਲ ਹੈ ਕਿ ਅਗਰ ਰੀਡਰ ਕੌਨਸ਼ੀਅਸ ਹੈ ਤਾਂ ਸ਼ਾਇਦ ਫਿਰ ਵੀ ਬਹੁਤ ਸਾਰਾ ਫਰਕ ਪਏਗਾ। ਉਹ ਕਿਤਾਬ ਇੱਕ ਆਈ ਸੀ, ਮੈਂ ਉਹਦਾ ਰਿਵਿਊ ਵੀ ਕੀਤਾ ਉਹਦੇ 'ਚ ਨਿਊਜ਼ ਔਨ ਸੰਡੇ ਦੇ ਵਿੱਚ, ਮੈਨੂੰ ਯਾਦ ਹੈ ਉਹਦਾ ਸ਼ਾਹ ਸ਼ੁਜਾ ਦੇ ਉੱਤੇ ਕਿਤਾਬ ਸੀ। ਸ਼ਾਹ ਸ਼ੁਜਾ ਜਿਹੜਾ ਅਫਗਾਨਿਸਤਾਨ ਦਾ ਬਾਦਸ਼ਾਹ ਹੈਗਾ ਸੀ, ਉਹਦੇ 'ਤੇ ਉਹ ਡੈਲ ਰਿੰਪਲ ਸਾਹਿਬ ਨੇ ਕਿਤਾਬ ਲਿਖੀ ਸੀ। ਤੇ ਉਹ ਜਿਹੜਾ ਇੱਕ ਬ੍ਰਿਟਿਸ਼ ਹੈਗਾ ਸੀ ਟਰੈਵਲਰ ਤਾਂ ਨਹੀਂ ਸੀ, ਜਸੂਸ ਟਾਈਪ ਐਕਸਪਲੋਰਰ ਕਹਿ ਲਓ, ਪਤਾ ਨਹੀਂ ਉਹਦੇ ਵਾਸਤੇ ਫਿਰ ਮੁਖਤਲਿਫ ਨਾਂ ਇਸਤੇਮਾਲ ਕਰਦੇ ਨੇ, ਗਾਲਿਬਨ ਐਲਫਿਨਸਟੋਨ ਹੈਗਾ ਸੀ ਮੇਰਾ ਖਿਆਲ ਹੈ। ਬਹਰਹਾਲ ਉਹ ਗੱਲ ਕਰ ਰਿਹਾ ਸੀ ਉਹਦੀ ਔਰ ਮੈਕਟਾਫ ਔਰ ਰਣਜੀਤ ਸਿੰਘ ਇਸ ਦੇ ਅੱਗੇ ਪਿੱਛੇ ਉਹ ਗੱਲ। ਤੇ ਜਦੋਂ ਉਹਨੇ ਇਹ ਕਿਹਾ ਕਿ ਰਣਜੀਤ ਸਿੰਘ ਨੇ ਪਹਿਲੇ ਇਹ ਕਿਹਾ ਤੇ ਫਿਰ ਬਾਅਦ 'ਚ ਇਹ ਕੀਤਾ, ਬਕਾਇਦਾ ਉਹਨੇ ਅੱਗੇ ਲਫ਼ਜ਼ ਲਿਖਿਆ ਕਿ ਰਣਜੀਤ ਸਿੰਘ ਤੇ ਬਹੁਤ ਕਨਿੰਗ ਹੈ, ਲਫ਼ਜ਼ ਲਿਖੀ ਕਨਿੰਗ। ਲੇਕਿਨ ਜਦੋਂ ਆਪਣੇ ਹੀ ਬੰਦੇ ਦੀ ਇਸ ਤਰ੍ਹਾਂ ਦੀ ਗੱਲ ਉਹ ਲਿਖਦਾ ਮੈਕਟਾਫ ਦੀ ਜਾਂ ਐਲਫਿਨਸਟੋਨ ਦੀ, ਉਹਨੂੰ ਕਨਿੰਗ ਨਹੀਂ ਲਿਖਦਾ, ਉਹਨੂੰ ਡਿਪਲੋਮੇਟ ਲਿਖਦਾ। ਉਹਨੇ ਪੜ੍ਹਨ ਵਾਲਾ ਜਿਹੜਾ ਹੈਗਾ, ਲਿਖਣ ਵਾਲਾ ਤਾਂ ਲਿਖ ਗਿਆ, ਔਰ ਲਿਖਣ ਵਾਲਾ ਕਿਉਂ ਲਿਖ ਗਿਆ ਕਿਉਂਕਿ ਉਹਨੇ ਪਹਿਲੇ ਤੋਂ ਤੈਅ ਕੀਤਾ ਹੋਇਆ ਕਿ ਮੈਂ ਰਣਜੀਤ ਸਿੰਘ ਨੂੰ ਜਿਹੜਾ ਹੈਗਾ ਨਾ ਫਾਰਗ ਕਰਨਾ, ਇਹਨੂੰ ਨੀਵਾਂ ਦਿਖਾਉਣਾ ਹੈ, ਮੈਂ ਆਪਣੇ ਬੰਦਿਆਂ ਨੂੰ ਉੱਚਾ ਦਿਖਾਉਣਾ ਹੈ। ਹੁਣ ਇਹ ਜਿਹੜੀ ਗੱਲ ਹੈਗੀ ਕਿ ਤੁਸੀਂ ਪਹਿਲੇ ਤੋਂ ਤੈਅ ਕਰਨਾ ਔਰ ਫਿਰ ਇਸ 'ਤੇ ਕਦਮ ਰੱਖਣਾ। ਉਹ ਕਹਿੰਦੇ ਨੇ ਕਿ ਇੱਕ ਅੱਛੇ ਐਡੀਟਰ ਔਰ ਅੱਛੇ ਰਿਸਰਚਰ ਵਾਸਤੇ ਬੜਾ ਜ਼ਰੂਰੀ ਹੈ ਕਿ ਉਹ ਆਪਣੇ ਹਬਸ਼ੀ ਗੁਲਾਮਾਂ ਨੂੰ ਪਾਸੇ ਕਰ ਦੇਣ, ਯਾਨੀ ਆਪਣੇ ਪ੍ਰਾਈਡਸ ਔਰ ਪ੍ਰੈਜੁਡਿਸਿਸ ਨੂੰ ਪਾਸੇ ਕਰਕੇ ਫਿਰ ਉਸ ਗੱਲ। ਕੁਛ ਲੋਕ ਇਹ ਕਹਿੰਦੇ ਨੇ ਕਿ ਜੀ ਹਿਸਟਰੀ ਤੋਂ ਹੁੰਦੀ ਆਨੇ ਬਤਾ ਰਹੀ। ਦੇਖੋ ਅਗਰ ਤੇ ਬੰਦੇ ਦਾ ਨੁਕਤਾ ਨਜ਼ਰ ਔਰ ਫੈਕਟਸ ਅਲੱਗ-ਅਲੱਗ ਹੈਗੇ ਨੇ ਫਿਰ ਤੇ ਉਹ ਗੱਲ ਜਸਟੀਫਾਈ। ਅਗਰ ਨੁਕਤਾ ਨਜ਼ਰ ਔਰ ਫੈਕਟਸ ਉਹਨੇ ਵਿੱਚ ਗੜਬੜ ਕਰਦੇ ਨੇ ਤੇ ਫਿਰ ਪ੍ਰੋਬਲਮੈਟਿਕ। ਉਹ ਰੱਖੇ ਨੁਕਤਾ ਨਜ਼ਰ ਜੋ ਮਰਜ਼ੀ, ਉਹ ਸਮਝੇ ਜੋ ਮਰਜ਼ੀ, ਲੇਕਿਨ ਉਹ ਪਹਿਲੀ ਗੱਲ ਤੇ ਇਹੀ ਹੈ ਕਿ ਫੈਕਟਸ ਨਾਲ ਡਿਸਟੋਰਸ਼ਨ ਨਾ ਕਰੇ। ਫੈਕਟਸ ਬਿਆਨ ਕਰਦੇ ਆਪਣੀ ਕਮੈਂਟਰੀ ਰੱਖਦੇ, ਲੇਕਿਨ ਜਦੋਂ ਪ੍ਰੈਜੁਡਿਸ ਦੀ ਬੁਨਿਆਦ 'ਤੇ ਤੁਸੀਂ ਜਾਂ ਪ੍ਰਾਈਡ ਦੀ ਬੁਨਿਆਦ 'ਤੇ ਲਿਖਦੇ ਹੋ ਹਿਸਟਰੀ ਤੇ ਫਿਰ ਸਾਰਾ ਪ੍ਰੋਬਲਮ ਇਹ ਹੋ ਜਾਂਦਾ ਕਿ ਤੁਸੀਂ ਪਹਿਲੇ ਤੋਂ ਤੈਅ ਕਰ ਲਿਆ ਕਿ ਅਸੀਂ ਤੇ ਪਾਕਿਸਤਾਨ ਦੇ ਆ ਕੇ ਜਾਂ ਅਸੀਂ ਇੰਡੀਆ ਦੇ ਖਿਲਾਫ ਹੀ ਲਿਖਣਾ, ਫਿਰ ਤੁਸੀਂ ਉਸ ਨੈਰੇਟਿਵ ਨੂੰ ਉਂਝ ਹੀ ਬਣਾਉਂਦੇ।
ਉਹਦੇ ਵਿੱਚ ਮਸਾਲਾ ਪਾਉਂਦੇ ਹੋਣਗੇ, ਉਹਨੂੰ ਮਿਕਸ ਵੀ ਉਸੇ ਜਗ੍ਹਾ ਤੋਂ ਕਰਦੇ। ਤੇ ਇਹ ਉਹ ਗੱਲਾਂ ਹੈਗੀਆਂ ਨੇ ਕਿ ਜਿਹੜੀਆਂ ਇੱਕ ਆਮ ਰੀਡਰ ਨੂੰ ਵੀ ਹਰ ਰੋਜ਼ ਉਹਦਾ ਸਾਹਮਣਾ ਹੁੰਦਾ, ਔਰ ਲਿਖਣ ਵਾਲੇ ਨੂੰ ਵੀ ਉਹਦਾ ਸਾਹਮਣਾ ਹੁੰਦਾ। ਤੇ ਫਿਰ ਇਹ ਵੀ ਹੈ ਕਿ ਜਿਹੜਾ ਹਿਸਟਰੀ ਹੈ ਉਹਦੇ ਤੇ ਜਿਹੜਾ ਇਨਫਲੂਐਂਸ ਹੈ, ਜ਼ਾਹਿਰ ਹੈ ਪੋਲੀਟਿਕਸ ਦਾ ਇਨਫਲੂਐਂਸ ਹੁੰਦਾ, ਆਈਡੀਓਲੋਜੀ ਦਾ ਇਨਫਲੂਐਂਸ ਹੁੰਦਾ, ਰਿਲੀਜਨ ਦਾ ਇਨਫਲੂਐਂਸ ਹੁੰਦਾ, ਤੇ ਫਿਰ ਉਹਨੂੰ ਕਿਸ ਤਰ੍ਹਾਂ ਦੇਖਿਆ ਜਾਏ। ਮਤਲਬ ਇੱਕ ਪੋਲੀਟੀਕਲ ਪ੍ਰੋਪੇਗੈਂਡੇ ਦੀ ਕਿਤਾਬ ਜਿਹੜੀ ਹੈ ਉਹਨੂੰ ਪੋਲੀਟੀਕਲ ਪ੍ਰੋਪੇਗੈਂਡੇ ਦੀ ਕਿਤਾਬ ਹੀ ਸਮਝਣੀ, ਉਹ ਹਿਸਟਰੀ ਦੀ ਬੁੱਕ ਨਹੀਂ ਹੋ ਸਕਦੀ, ਚਾਹੇ ਉਹ ਕਿੰਨੇ ਵੀ ਵੱਡੇ ਆਦਮੀ ਨੇ ਲਿਖੀ। ਉਹ ਅਗਰ ਸਿਆਸੀ ਜਮਾਤ ਦੇ ਪ੍ਰੋਪੇਗੈਂਡੇ ਵਾਸਤੇ ਲਿਖੀ ਗਈ ਹੈ ਤੇ ਉਹਦਾ ਮੁਕਾਮ ਜ਼ਰਾ ਹੋਰ ਤਰ੍ਹਾਂ ਦਾ ਹੋ ਜਾਏਗਾ। ਮਸਲਨ ਜਿਹੜੀ ਤਲਾਸ਼ੇ ਹਿੰਦ ਹੈ ਜਿਹੜੀ ਕਿਤਾਬ, ਉਹਨੂੰ ਜਦੋਂ ਤੁਸੀਂ ਪੜ੍ਹੋ ਤੇ ਉਹਦੇ ਚ ਜਿਹੜੇ ਬੁੱਧਿਸਟਾਂ ਨੇ ਮਤਲਬ ਕਤਲੇਆਮ ਕੀਤਾ, ਬੁੱਧਿਸਟਾਂ ਦਾ ਜਿਹੜਾ ਕਤਲੇਆਮ ਹੋਇਆ ਬ੍ਰਾਹਮਣਿਕਲ ਸਕੂਲ ਨੇ ਕੀਤਾ, ਮੁਸਲਮਾਨਾਂ ਦੇ ਆਉਣ ਤੋਂ ਵੀ ਪਹਿਲੇ ਸ਼ੁਰੂ ਹੋ ਗਿਆ ਸੀ, ਉਸ ਦੇ ਬਾਰੇ ਚ ਇੱਕ ਲਫ਼ਜ਼ ਨਹੀਂ ਹੈ ਹੀ ਨਹੀਂ। ਉਹ ਸਾਰਾ ਕੁਝ ਹੀ ਗੋਲ ਕਰ ਗਏ, ਕਿਉਂਕਿ ਉਸ ਵੇਲੇ ਪੋਲੀਟੀਕਲ ਜਿਹੜਾ ਉਹਨਾਂ ਦਾ ਪ੍ਰੋਪੇਗੈਂਡਾ ਸੀ ਉਹਦੀ ਇਹ ਡਿਮਾਂਡ ਹੈ। ਹੁਣ ਜਦੋਂ ਤੁਸੀਂ ਉਹਨੂੰ ਇਹਦੇ ਹਿਸਟਰੀ ਬੁੱਕ ਦੇਖਣਾ ਸ਼ੁਰੂ ਕਰੋ ਤੇ ਉਹਦੇ ਇਸ਼ੂਜ਼ ਹੋਰ ਤਰ੍ਹਾਂ ਦੇ ਬਣ ਜਾਣਗੇ। ਤੇ ਇਹ ਵੀ ਹੈ ਕਿ ਉਹ ਕਿਤਾਬ ਜਿਹੜੀ ਲਿਖੀ ਜਾ ਰਹੀ ਹੈ ਉਹ ਕਿਸ ਕੌਨਟੈਕਸਟ ਦੇ ਵਿੱਚ ਲਿਖੀ ਜਾ ਰਹੀ ਹੈ, ਇਹ ਵੀ ਹੈ। ਤੇ ਮੇਰਾ ਖਿਆਲ ਹੈ ਕਿ ਮਤਲਬ ਜਿਹੜੀ ਇਹ ਗੱਲਾਂ ਹੈਗੀਆਂ ਨੇ ਹਿਸਟਰੀ ਨੂੰ ਕਿਸ ਤਰ੍ਹਾਂ ਲਿਖਣਾ ਚਾਹੀਦਾ ਹੈ ਔਰ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਸਾਡੇ ਇਸ ਦੇ ਜਿਹੜਾ ਖਾਸ ਤੌਰ ਤੇ ਕਲੋਨੀਅਲ ਜਿਹੜੀ ਸਾਰੀ ਪ੍ਰੈਕਟਿਸ ਹੈਗੀ ਹੈ, ਉਸ ਤੋਂ ਬਾਅਦ ਅਸੀਂ ਇੱਥੇ ਡਿਪਾਰਟਮੈਂਟਸ ਬਣਾ ਕੇ ਤੇ ਯੂਨੀਵਰਸਿਟੀਆਂ ਬਣਾ ਕੇ ਤੇ ਕੁਛ ਕੰਮ ਕੀਤਾ, ਉਹਦੇ ਅੰਦਰ ਤੁਸੀਂ ਦੇਖੋ ਕਿ ਪਹਿਲੀ ਗੱਲ ਇਹ ਹੈਗੀ ਕਿ ਤੁਸੀਂ ਅਗਰ ਪਾਕਿਸਤਾਨ 'ਚੋਂ ਜਾਂ ਇੰਡੀਆ 'ਚ ਤੇ ਖਾਸ ਕਿਸਮ ਦੇ ਤੁਹਾਡੇ ਨੋ ਗੋ ਏਰੀਆ ਜੋ ਤੁਹਾਨੂੰ ਦੱਸ ਦੇਣਗੇ ਉਹ ਨਹੀਂ ਕਰਦੇ। ਲਿਮਿਟੇਸ਼ਨ ਜਿਹੜੀਆਂ ਨੇ ਉਹ ਸਾਡੇ ਜਿਹੜੇ ਮੁਲਕਾਂ ਦੇ ਅੰਦਰ ਵੱਧ ਜਾਂਦੀਆਂ। ਇਹ ਜਿਹੜੀ ਹਲੇ ਥੋੜੀ ਦੇਰ ਪਹਿਲੇ ਇਹਨਾਂ ਨੇ ਸੋਲ ਸਾਹਿਬ ਨੇ ਗੱਲ ਕੀਤੀ ਸੀ, ਉਹ ਮਜ਼ੇਦਾਰ ਸੀ। ਬਈ ਤੁਸੀਂ ਹੁਣ ਬ੍ਰਿਟਿਸ਼ ਇੰਡੀਆ ਕਹਿ ਰਹੇ ਹੋ, ਇੰਡੀਆ ਕਹਿ ਰਹੇ ਹੋ, ਹਿੰਦੁਸਤਾਨ ਕਹਿ ਰਹੇ ਹੋ, ਤੁਸੀਂ ਉਹਨੂੰ ਸਾਊਥ ਏਸ਼ੀਆ ਕਹਿ ਰਹੇ ਹੋ, ਸਾਰਿਆਂ ਦਾ ਇੱਕ ਫਰਕ ਹੈ। ਔਰ ਤੁਸੀਂ ਕਿਉਂ ਕਹਿ ਰਹੇ ਹੋ? ਮਸਲਨ ਅਗਰ ਇੰਡੀਆ ਨੇ ਆਪਣਾ ਨਾਮ ਭਾਰਤ ਰੱਖਤਾ ਤੇ ਤੁਸੀਂ ਫਿਰ ਵੀ ਭਾਰਤ ਨਹੀਂ ਕਹਿਣਾ ਚਾਹੁੰਦੇ, ਤੁਸੀਂ ਹਿੰਦੁਸਤਾਨ ਕਹਿਣਾ ਚਾਹੁੰਦੇ। ਤੇ ਹੈ ਤੇ ਪਿੱਛੇ ਇਹਦੀ ਕਹਾਣੀ ਨਾ, ਜਿਨ੍ਹਾਂ ਰੱਖਿਆ ਉਹਨਾਂ ਵੀ ਕਹਾਣੀ ਰੱਖੀ, ਔਰ ਜਿਨ੍ਹਾਂ ਨੇ ਉਹਨੂੰ ਨਹੀਂ ਮੰਨ ਰਹੇ ਉਹ ਵੀ ਕਿਸੇ ਕਹਾਣੀ ਦੀ ਬੁਨਿਆਦ ਤੇ ਨਹੀਂ ਮੰਨ ਰਹੇ। ਤੇ ਜਦੋਂ ਇੱਕ ਬੰਦਾ ਐਜ਼ ਏ ਰੀਡਰ ਚੀਜ਼ਾਂ ਨੂੰ ਪੜ੍ਹਦਾ ਹੈ ਤੇ ਉਹਦੇ ਵਾਸਤੇ ਇਹ ਗੱਲ ਬਹੁਤ ਅਹਿਮ ਹੋ ਜਾਂਦੀ ਹੈ ਕਿ ਉਹਨੂੰ ਥੋੜ੍ਹਾ ਬਹੁਤ ਆਪਣੇ ਮਤਲਬ ਇਹਨਾਂ ਚੀਜ਼ਾਂ ਦੇ ਅਗਰ ਉਹ ਧਿਆਨ ਦੇ ਨਾਲ ਪੜ੍ਹਦਾ ਹੈ ਤੇ ਉਹਨੂੰ ਰਾਈਟਰਸ ਦੀ ਲਿਮਿਟੇਸ਼ਨਸ ਦਾ ਵੀ ਅੰਦਾਜ਼ਾ ਹੋਣ ਲੱਗ ਜਾਂਦਾ। ਔਰ ਫਿਰ ਇਸ ਤੋਂ ਅੱਗੇ ਕਿ ਰਾਈਟਰ ਰੀਡਰ ਨਾਲ ਖੇਡੇ, ਰੀਡਰ ਜਿਹੜਾ ਹੈ ਉਹ ਰਾਈਟਰ ਨਾਲ ਖੇਡਣ ਲੱਗ ਜਾਂਦਾ, ਉਹਨੂੰ ਜਾਣਨਾ ਸ਼ੁਰੂ ਕਰ ਦਿੰਦਾ, ਉਹਨੂੰ ਡੀਕਨਸਟਰਕਟ ਕਰਦਾ, ਉਹਨੂੰ ਸਮਝਣ ਦੀ ਕੋਸ਼ਿਸ਼ ਕਰਦਾ ਕਿ ਇਹ ਇੱਥੇ ਇਹ ਕਰ ਰਿਹਾ ਤੇ ਇੱਥੇ ਇਹ ਕਰ ਰਿਹਾ। ਸੋ ਇਹ ਸਵਾਲ ਜਿਹੜੇ ਹੈਗੇ ਨੇ ਉਹ ਮੇਰਾ ਖਿਆਲ ਹੈ ਕਿ ਬਹੁਤ ਅਹਿਮ ਨੇ, ਔਰ ਇਹਦੇ ਤੇ ਹੋਣਾ ਕੀ ਚਾਹੀਦਾ ਹੈ ਉਹ ਤੇ ਤੁਹਾਨੂੰ ਪਤਾ ਜ਼ਰਾ ਮੁਸ਼ਕਿਲ ਕੰਮ ਹੈ। ਜੋ ਹੋ ਰਿਹਾ ਮੈਂ ਉਹ ਬਿਆਨ ਕਰਦਾ ਤੁਹਾਨੂੰ, ਜੋ ਮੈਨੂੰ ਲੱਗਿਆ। ਹਾਂਜੀ ਜਠਾ ਜੀ ਆ ਜਾਓ। ਹਾਂਜੀ
ਤੁਸੀਂ ਬਹੁਤ ਸੀਰੀਅਸ ਅੱਜ ਹੋ ਗਏ ਹੋ, ਮੈਨੂੰ ਲੱਗਦਾ ਆਵਾਜ਼ ਹੈ। ਨਹੀਂ ਆ ਰਹੀ? ਮੈਨੂੰ ਮੇਰੀ ਆਵਾਜ਼ ਨਹੀਂ ਆ ਰਹੀ ਤੁਹਾਨੂੰ? ਹਾਂਜੀ, ਹਲਕੀ ਆ ਰਹੀ ਹੈ, ਹਲਕੀ ਆ ਰਹੀ ਹੈ, ਕਰੋ ਗੱਲ ਜੀ। ਮੋਬਾਈਲ ਦੀ ਆਵਾਜ਼ ਨਾ ਤੁਹਾਡੀ ਆਹਿਸਤਾ ਹੋਵੇ, ਮੇਰੀ ਆਵਾਜ਼ ਹਾਂਜੀ ਠੀਕ ਆ ਰਹੀ ਸਾਰਿਆਂ ਨੂੰ। ਸੋ ਅੱਜ ਦਾ ਸਾਰਾ ਦੀ ਜਿਹੜੀ ਗੱਲਬਾਤ ਹੈ ਉਹਦੀ ਤੇ ਮਤਲਬ ਕਿ ਸਵਾਲਾਂ ਤੇ ਹੀ ਸੀ ਸਰ, ਔਰ ਅੱਜ ਬੜਾ ਅੱਛਾ ਸੈਸ਼ਨ ਰਿਹਾ। ਮੈਂ ਸੋਹਲ ਸਾਹਿਬ ਨੂੰ ਵੀ ਚਾਹਾਂਗਾ ਕਿ ਉਹ ਵੀ ਸਕਰੀਨ ਤੇ ਆ ਜਾਣ ਸਾਡੇ ਨਾਲ, ਤਾਂ ਕਿ ਅੱਜ ਦੀ ਜਿਹੜੀ ਗੱਲਬਾਤ ਉਹਨੂੰ ਫਿਰ ਅਸੀਂ ਮੈਂ ਜ਼ਰਾ ਆਊਟ ਹੋ ਕੇ ਆਣਾ, ਉਹ ਠੀਕ ਹੋ ਜਾਏਗੀ, ਆਵਾਜ਼ ਨਹੀਂ ਠੀਕ ਹੋ ਜਾਏਗੀ। ਆਵਾਜ਼ ਬਿਲकुल ਹਾਂ, ਠੀਕ ਹੈ ਸਰ, ਤੁਹਾਡੀ ਆਵਾਜ਼ ਬਿਲकुल ਠੀਕ ਹੈ। ਤੁਹਾਡੀ ਆਵਾਜ਼ ਹਲਕੀ ਆ ਰਹੀ ਹੈ, ਮੈਂ ਆਊਟ ਹੋ ਕੇ ਆਵਾਂਗਾ ਨਾ, ਠੀਕ ਹੋ ਜਾਏਗੀ। ਅੱਛਾ ਠੀਕ ਹੈ ਜੀ, ਆ ਜਾਓ ਤੁਸੀਂ। ਹਾਂਜੀ ਜੀ ਸੋਹਲ ਸਾਹਿਬ, ਸਰ ਅੱਜ ਦੀ ਜਿਹੜੀ ਡਿਸਕਸ਼ਨ ਰਹੀ ਉਹਦੇ ਹਵਾਲੇ ਨਾਲ ਕੁਝ ਸਵਾਲ ਵੀ ਆਏ। ਮੈਂ ਪਹਿਲਾ ਜਿਹੜਾ ਸਵਾਲ ਹੈ ਉਹ ਤੇ ਆਪਣੇ ਵੱਲੋਂ ਹੀ ਕਰਾਂਗਾ, ਉਹਦੇ ਤੋਂ ਬਾਅਦ ਬਾਕੀ ਜਿਹੜੇ ਸਾਡੇ ਵਿਊਅਰਸ ਨੇ ਉਹਨਾਂ ਦੇ ਸਵਾਲ ਜ਼ਰੂਰ ਲਵਾਂਗਾ। ਉਹ ਸਵਾਲ ਇਹ ਜਿਹੜਾ ਮੇਰੇ ਨਾਲ ਹੁੰਦਾ ਸੀ ਕਿ ਅਸੀਂ ਜਿਹੜੀ ਟਰਮਸ ਦੀ ਗੱਲ ਕਰਨੇ ਆ ਉਹਦੇ ਹਵਾਲੇ ਨਾਲ ਅਸੀਂ ਕਲੀਅਰ ਅਗਰ 2 ਮਿੰਟ ਵਿੱਚ ਦੱਸਣਾ ਹੋਏ ਕਿ ਅਸੀਂ ਕੀ ਕਰਨਾ ਚਾਹ ਰਹੇ ਹਾਂ ਤੇ ਉਹ ਅਸੀਂ ਕਿਸ ਤਰ੍ਹਾਂ ਦੱਸ ਸਕਦੇ ਹਾਂ? ਇੱਕ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਵਾ ਕਿ ਜਿਹੜਾ ਟਰਮ ਹੈ ਆ ਉਹਦੀ ਬੈਕਗਰਾਉਂਡ ਜਾਂ ਡਿਕਸ਼ਨਰੀ ਦੇ ਵਿੱਚ ਐਟਮੋਲੋਜੀ ਉਸਦੀ ਕੀ ਆ, ਉਹ ਸ਼ਬਦ ਲੈਂਗੁਏਜ ਦੇ ਵਿੱਚ ਕਿਸ ਤਰੀਕੇ ਨਾਲ ਆਇਆ ਵਾ। ਜਦੋਂ ਤੁਸੀਂ ਇੰਗਲਿਸ਼ ਡਿਕਸ਼ਨਰੀ ਦੇਖੋਗੇ ਜਿਹਦੇ ਵਿੱਚ ਇੱਕ ਪੈਟਰਨ ਬਣਿਆ ਹੋਇਆ ਵਾ ਕਿ ਕੋਈ ਵੀ ਸ਼ਬਦ ਉਹਨਾਂ ਦਾ, ਚਾਹੇ ਉਹ ਗ੍ਰੀਕ ਜਾਂ ਲੈਟਿਨ ਜਾਂ ਫ੍ਰੈਂਚ ਦੇ ਵਿੱਚ ਅੱਗੇ ਜਿਹੜਾ ਵਾ ਉਹ ਆਪਾਂ ਨੂੰ ਲੱਗਦਾ ਵਾ ਇੰਗਲਿਸ਼ ਦੇ ਵਿੱਚ ਆਇਆ ਵਾ। ਸੋ ਆਪਾਂ ਜਦੋਂ ਕੋਈ ਵੀ ਸ਼ਬਦ ਦੇਖਣਾ ਵਾ ਤਾਂ ਇਹ ਹੈਬਿਟ ਜਿਹੜੀਆਂ ਸਾਡੀਆਂ ਲੋਕਲ ਲੈਂਗੁਏਜਸ ਨੇ, ਵਰਨੈਕੂਲਰਸ ਨੇ, ਉਹਨਾਂ 'ਚ ਵੀ ਬਣਾਉਣਾ ਚਾਹੀਦਾ ਵਾ। ਸਾਡੀਆਂ ਡਿਕਸ਼ਨਰੀਜ਼ ਬਹੁਤ ਜਿਹੜੀਆਂ ਨੇ ਹਲਕੀਆਂ ਨੇ। ਸਾਡੀ ਡਿਕਸ਼ਨਰੀ ਦੇ ਵਿੱਚ ਜੇ ਤੁਸੀਂ ਦੇਖੋਗੇ ਐਟਮੋਲੋਜੀ ਬਿਲਕੁਲ ਨਹੀਂ ਹੈਗੀ। ਉਹਦਾ ਕਾਰਨ ਆ ਕਿ ਪਤਾ ਨਹੀਂ ਕੀ ਕਾਰਨ, ਜਾਨੀ ਉਹਨੂੰ ਡਿਕਸ਼ਨਰੀ ਨੂੰ ਜਿੱਦਾਂ ਬ੍ਰਿਟਿਸ਼ ਜਾਂ ਇੰਗਲਿਸ਼ ਡਿਕਸ਼ਨਰੀ ਜਿੱਦਾਂ ਬਣੀ ਹੋਈ ਆ ਉਸ ਪੈਟਰਨ ਤੇ ਨਹੀਂ ਬਣੀ ਹੋਈ। ਸੋ ਉਸ ਟਰਮ ਨੂੰ ਜਦੋਂ ਆਪਾਂ ਦੇਖਣਾ ਵਾ ਤਾਂ ਪਹਿਲਾਂ ਇਹ ਪੁੱਛਿਆ ਜਾਵੇ ਕਿ ਇਹ ਟਰਮ ਜਿਹੜੀ ਆ ਇਹਦਾ ਲਿਟਰਲ ਮੀਨਿੰਗ, ਡਿਕਸ਼ਨਰੀ ਮੀਨਿੰਗ ਕੀ ਆ, ਫਿਰ ਇਸ ਦਾ ਜਿਸ ਕੌਨਟੈਕਸਟ 'ਚ ਵਰਤਿਆ ਵਾ ਉਸ ਦਾ ਮੀਨਿੰਗ ਕੀ ਆ। ਔਰ ਮੈਂ ਤੁਹਾਨੂੰ ਇੱਕ ਹੈਰਾਨੀ ਵਾਲੀ ਗੱਲ ਦੱਸਦਾ ਵਾਂ, ਮੈਂ ਬਹੁਤ ਸਾਰੇ ਜਦੋਂ ਵੀ ਸਟੂਡੈਂਟਸ ਨੂੰ ਪੁੱਛਦਾ ਵਾਂ, ਈਵਨ ਬਹੁਤ ਸਾਰੇ ਟੀਚਰਸ ਨੂੰ ਪੁੱਛਦਾ ਵਾਂ, ਇੱਕ ਸ਼ਬਦ ਹੀ ਮੈਂ ਜਿਹੜਾ ਵਾ ਉਹ ਪੁੱਛਦਾ ਵਾਂ ਕਿ ਹਿਸਟਰੀ ਦਾ ਲਿਟਰਲ ਮੀਨਿੰਗ ਕੀ ਆ, ਡਿਕਸ਼ਨਰੀ ਤੋਂ ਦੇਖਿਆ ਵਾ? ਬਹੁਤ ਸਾਰੇ ਕਹਿੰਦੇ ਨੇ ਨਹੀਂ, ਅਸੀਂ ਨਹੀਂ ਦੇਖਿਆ। ਉਹਦਾ ਕਾਰਨ ਆ ਕਿ ਅਸੀਂ ਕੀ ਕਰ ਰਹੇ ਹਾਂ, ਲੈਂਗੁਏਜ ਦੇ ਨਾਲ ਸਾਨੂੰ ਇਹ ਲੱਗਦਾ ਵਾ ਕਿ ਸਾਨੂੰ ਲੈਂਗੁਏਜ ਬੋਲਣੀ ਆਉਂਦੀ ਆ, ਅਸੀਂ ਸ਼ਬਦ ਜਿਹੜਾ ਵਾ ਉਹ ਵਰਤ ਲੈਂਦੇ ਆ। ਉਹਦੀ ਬੈਕਗਰਾਉਂਡ ਅਸਲ 'ਚ ਜਿਹੜੇ ਵਰਡਸ ਨੇ ਇਹ ਵੀ ਇੱਕ ਕਲਚਰ ਦੇ ਵਿੱਚੋਂ ਆਉਂਦੇ ਆ ਔਰ ਉਹਨਾਂ ਦੇ ਵਿੱਚ ਵੇਟ ਹੁੰਦਾ ਵਾ, ਕਿਹੜਾ ਸ਼ਬਦ ਕਿੰਨੇ ਵੇਟ ਦਾ ਕਿੱਥੇ ਜਿਹੜਾ ਵਾ ਉਹ ਯੂਜ਼ ਕਰਨਾ ਵਾ। ਲੈਂਗੁਏਜ ਬਹੁਤ ਇੰਪੋਰਟੈਂਟ ਆ, ਚਾਹੇ ਉਹ ਇੰਗਲਿਸ਼ ਵਾਲਿਆਂ ਨੇ, ਕਿਉਂਕਿ ਉਹਨਾਂ ਦਾ ਇੱਕ ਬਹੁਤ ਵੱਡਾ ਅੰਪਾਇਰ ਸੀਗਾ, ਉਹਨਾਂ ਨੇ ਤਾਂ ਆਪਣਾ ਉਹ ਸਾਰਾ ਸਿਸਟਮ ਬਣਾ ਲਿਆ ਔਰ ਉਹ ਜਿਹੜਾ ਵਾ ਉਹ ਸਾਡੇ ਤੇ ਹਾਵੀ ਹੈ। ਸਾਡੇ ਜਿਹੜੇ ਆਪਣੀ ਵਰਨੈਕੂਲਰ ਲੈਂਗੁਏਜਸ ਨੇ ਉਹ ਬਹੁਤ ਪੂਅਰ ਨੇ, ਉਹਨਾਂ ਦੇ ਵਿੱਚ ਜ਼ਿਆਦਾ ਇਹ ਚਾਹੀਦਾ ਵਾ ਕਿ ਜਿਹੜੀਆਂ ਸਾਡੀਆਂ ਡਿਕਸ਼ਨਰੀਜ਼ ਨੇ ਉਹ ਇੰਪਰੂਵ ਹੋਣ। ਉਹਨਾਂ ਦਾ ਪਹਿਲੀ ਵਾਰੀ ਕਦੋਂ ਕਿਸ ਵੇਲੇ ਜਿਹੜਾ ਵਾ ਉਹ ਯੂਜ਼ ਹੋਇਆ ਵਾ ਇਹ ਵੀ ਇੰਪੋਰਟੈਂਟ ਆ। ਜੇ ਤੁਸੀਂ ਜਿਹੜੀ ਕੋਬਲਟ ਦੀ ਡਿਕਸ਼ਨਰੀ ਆ ਉਹਨੂੰ ਦੇਖੋਗੇ ਜਾਂ ਆਕਸਫੋਰਡ ਡਿਕਸ਼ਨਰੀ ਪੁਰਾਣੀ ਜਿਹੜੀ ਮਲਟੀ ਵੋਲੀਅਮਸ ਦੇ ਵਿੱਚ 20 ਵੋਲੀਅਮਸ ਦੇ ਵਿੱਚ ਆ, ਜੇ ਤੁਸੀਂ ਉਹਨਾਂ ਨੂੰ ਦੇਖੋਗੇ ਤਾਂ ਉਹ ਈਵਨ ਇੱਕ ਵਰਡ ਦੱਸ ਦੇਣਗੇ ਕਿ ਇਹ ਜਿਹੜਾ ਵਾ ਉਹ 8ਵੀਂ ਸਦੀ ਦੇ ਵਿੱਚ ਜਾਂ 12ਵੀਂ ਜਿਹੜੀ ਸੈਂਚੁਰੀ ਦੇ ਵਿੱਚ ਪਹਿਲੀ ਵਾਰੀ ਇਸ ਟੈਕਸਟ ਦੇ ਵਿੱਚ ਜਿਹੜਾ ਵਾ ਉਹ ਮਿਲਿਆ ਸੀਗਾ ਤੇ ਉੱਥੋਂ ਅਸੀਂ ਜਿਹੜਾ ਵਾ ਉਹ ਅੱਗੇ ਜਿਹੜਾ ਵਾ ਉਹ ਟਰੈਵਲ ਕੀਤਾ ਵਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਬਹੁਤ ਇੰਪੋਰਟੈਂਟ ਨੇ ਜੇ ਸਬਜੈਕਟ ਨੂੰ ਅੰਡਰਸਟੈਂਡ ਕਰਨਾ ਵਾ। ਤੇ ਜੇ ਸਿਰਫ ਜਿਹੜਾ ਵਾ ਉਹ ਇੱਕਦਮ ਫੀਲਡ ਦੇ ਵਿੱਚ ਰਸ਼ ਕਰਨਾ ਵਾ ਫਿਰ ਇਹ ਬਹੁਤਾ ਜਿਹੜਾ ਵਾ ਉਹ ਨਹੀਂ ਪਤਾ ਲੱਗੇਗਾ। ਇੱਕ ਮੈਂ ਤੁਹਾਨੂੰ ਹੋਰ ਐਗਜ਼ਾਮਪਲ ਦੇਣਾ ਵਾ, ਇਹ ਸ਼ਬਦ ਜਿਹੜਾ ਵਾ ਕਮਿਊਨਲ ਆ, ਇਹ ਵੀ ਇੱਕ ਇੰਨਾ ਪ੍ਰੋਬਲਮੈਟਿਕ ਹੈ। ਜਿੰਨਿਆਂ ਨੂੰ ਜਿਹੜਾ ਵਾ ਉਹ ਪੁੱਛੀਦਾ ਵਾ ਕਿ ਕਮਿਊਨਲ ਇਨਫੈਕਟ ਇੰਗਲਿਸ਼ ਦੇ ਵਿੱਚ ਪੋਜ਼ਿਟਿਵ ਆ, ਤਾਂ ਕੀ ਕਾਰਨ ਹੈ ਕਿ ਜਿਹੜਾ ਏਸ਼ੀਅਨ ਸਾਊਥ ਇੰਡੀਆ ਜਿਹੜਾ ਇੰਡੀਅਨ ਸਬ ਕੰਟੀਨੈਂਟ ਆ ਉਹਦੇ ਵਿੱਚ ਇਹ ਨੈਗੇਟਿਵ ਆ ਔਰ ਬਹੁਤਿਆਂ ਨੂੰ ਇਹਦਾ ਹੀ ਨਹੀਂਗਾ ਪਤਾ।
ਸੋ ਅਸੀਂ ਜਿਹੜਾ ਵਾ ਨਾ ਉਹ ਜੇ ਇੰਗਲਿਸ਼ ਸਾਡੇ ਤੇ ਇੰਨੀ ਹਾਵੀ ਹੋਈ ਆ ਤਾਂ ਉਸ ਇੰਗਲਿਸ਼ ਦੀ ਬੈਕਗ੍ਰਾਉਂਡ ਦੇ ਵਿੱਚ ਸਾਨੂੰ ਜਿਹੜਾ ਵਾ ਉਹ ਜਾ ਕੇ ਤੇ ਆਪਣੇ ਜਿਹੜੀਆਂ ਲੈਂਗੁਏਜਸ ਨੇ ਉਹਨਾਂ ਨੂੰ ਵੀ ਉਸ ਕੰਟੈਕਸਟ ਦੇ ਵਿੱਚ ਜਿਹੜਾ ਵਾ ਐਨਰਿਚ ਕਰਨਾ ਪਵੇਗਾ। ਸਿਰਫ ਇੱਕ ਲੈਂਗੁਏਜ ਨੂੰ ਛੱਡ ਕੇ ਦੂਸਰੀ ਲੈਂਗੁਏਜ ਦੇ ਵਿੱਚ ਜਾਣ ਦੇ ਨਾਲ ਇਹ ਮਸਲੇ ਜਿਹੜੇ ਨੇ ਹੱਲ ਨਹੀਂ ਕਿ ਹੋਣੇ। ਇਹ ਕਨਸੈਪਟ ਜਦੋਂ ਵੀ ਕੋਈ ਬੋਲਦਾ ਵਾ ਉਹ ਪਹਿਲਾਂ ਡਿਕਸ਼ਨਰੀ ਦੇਖੇ ਔਰ ਉਸ ਤੋਂ ਬਾਅਦ ਮੁੜ ਕੇ ਉਸ ਦਾ ਮੀਨਿੰਗ ਦੇਖੇ, ਫਿਰ ਉਹਨੂੰ ਜਦੋਂ ਮੀਨਿੰਗ ਦੇਖੇਗਾ ਫਿਰ ਉਹਨੂੰ ਵੇਰੀਏਸ਼ਨ ਲੱਭੇਗੀ ਕਿ ਇਹ ਮੀਨਿੰਗ ਹੁਣ ਇਦਾਂ ਵਾ ਪਰ ਇਹ ਅੱਜ ਤੋਂ 100 ਸਾਲ ਪਹਿਲਾਂ ਇਹਦਾ ਮੀਨਿੰਗ ਡਿਫਰੈਂਟ ਸੀਗਾ। ਸੋ ਇਹ ਇੱਕ ਹੈਬਿਟ ਹੋਣੀ ਚਾਹੀਦੀ, ਬਣਾਉਣੀ ਚਾਹੀਦੀ ਆ। जी अमर रियाज साहब भी मेरा ख्याल है कि हुण आ जाएंगे। हाँ जी सर, आवाज ठीक आ रही है तो उन्होंने बिल्कुल आ रही है, हुण ठीक है जी सर। ਅਸੀਂ ਜਿਹੜੀ ਗੱਲਬਾਤ ਕਰ ਰਹੇ ਹਾਂ ਇਹਦੇ ਵਿੱਚ ਸਾਡੇ ਨਾਲ ਸੋਲ ਸਾਹਿਬ ਹਰਦੀਪ ਕੌਰ ਵੜੈਚ ਉਹਨਾਂ ਨੇ ਕੁਐਸਚਨ ਕੀਤਾ ਸੀ ਕਿ ਹਿਸਟੋਰੀਕਲ ਸੈਂਸਸ ਇਜ਼ ਦ ਨੀਡ ਆਫ ਦ ਔਰ ਹਾਊ ਯੂ ਰਿਵਿਊ ਦਿਸ ਵਿਦ ਰਿਗਾਰਡ ਟੂ ਪੰਜਾਬ ਹਿਸਟਰੀ। ਹਿਸਟੋਰੀਕਲ ਅੱਗੇ ਕੀ ਹੈ? मैं सर दोबारा हिस्टोरिकल सेंसस इज द नीड ऑफ द और हाउ यू व्यू दिस रिगार्ड टू द पंजाब हिस्ट्री। देखो ये जड़ा बच्चा हिस्टोरिकल सेंस कह लो या हिस्टोरिकल अवेयरनेस कह लो, हिस्टोरिकल कॉन्शियसनेस कह लो, ये उदों ही आएगी जदों असी इस नूं जड़ा वा वो कॉन्टेक्स्ट दे विच देखांगे। जिद्दां रियाज साहब ने दस्सिया वा कि जिहड़ी शब्द हुण मॉडर्न दे विच जिहड़े ने ਉਹ ਸਾਨੂੰ ਮਾਰਕੀਟ ਦੇ ਵਿੱਚ ਆ ਰਹੇ ਨੇ ਉਹ ਇੱਕਦਮ ਰਸ਼ ਕਰਕੇ ਅਸੀਂ ਜਦੋਂ ਪਾਸਟ ਦੇ ਵਿੱਚ ਜਾਂਦੇ ਆ ਉਹ ਪ੍ਰੋਬਲਮ ਕ੍ਰੀਏਟ ਕਰਨਗੇ। ਕਿਹੜਾ ਵਰਡ ਕੀ ਹੋਣੀ ਚਾਹੀਦੀ ਆ? ਦੁਨੀਆ ਦੇ ਵਿੱਚ ਜਿਹੜੇ ਬਹੁਤ ਵੱਡੇ ਕੰਟਰੀਜ਼ ਨੇ ਉਹਨਾਂ ਦੇ ਪ੍ਰੋਜੈਕਟ ਇੰਨੇ ਵੱਡੇ ਨੇ, ਲੈਂਗੁਏਜ ਨੂੰ मोल्ड। सो जी ह्यूज इन्वेस्टमेंट है। जो तुसी पब्लिकेशन भी देखोगे ना, जिन्नियां पब्लिकेशंस वैसटर्न कंट्रीज दे विच सोशल साइंसिस ते हो रही ने उन्हां सारियां नूं जे आपां देखिए ते असीं ते किते भी स्टैंड नहीं करते। बहुत वड्डा एक इन्वेजन लैंगुएज ਦੇ ਤੌਰ ਤੇ ਜਾਂ ਸੋਸ਼ਲ ਸਾਇੰਸ ਦੇ ਤੌਰ ਡਿਵੈਲਪ ਕਰਨੀ ਚਾਹੀਦੀ ਆ ਕਿ ਕੋਈ ਵੀ ਜਦੋਂ ਅਸੀਂ ਚੀਜ਼ ਸੁਣਨੀ ਆ ਦੇਖਣੀ ਆ ਤਾਂ ਇਮੀਡੀਏਟਲੀ ਉਹਦੇ ਬਾਰੇ ਜਿਹੜਾ ਵਾ ਉਹਦਾ ਫਰੇਮਵਰਕ ਦੇਖਿਆ ਜਾਵੇ। ਜੇ ਕੋਈ ਵਰਤਦਾ ਵੀ ਆ ਉਹਨੂੰ ਕਿਹਾ ਜਾਵੇ ਜੀ ਇਹ ਕਦੋਂ ਵਰਤਿਆ। ਇਹ ਜਿਹੜਾ ਜਿੱਦਾਂ ਮਾਈ ਬਾਪ ਦਾ ਵਾ, ਮਾਈ ਬਾਪ ਵਾਲਾ ਜਿਹੜਾ ਸ਼ਬਦ ਆ ਮੈਂ ਅਕਸਰ ਜਦੋਂ ਦੇਖਦਾ ਵਾਂ ਇਹ ਕਦੋਂ ਵਰਤਿਆ, 1919 ਤੋਂ ਬਾਅਦ ਵਰਤਿਆ ਕਿਸੇ ਨੇ? ਇਹ ਦੇਖਣਾ ਚਾਹੀਦਾ ਵੀ 1919 ਤੋਂ ਬਾਅਦ ਉਹ ਮਾਈ ਬਾਪ ਦਾ ਕੀ ਬਣਿਆ। ਜਿਹੜੇ ਪਹਿਲਾਂ 1880 ਜਾਂ 1890 ਦੇ ਵਿੱਚ ਮਾਈ ਬਾਪ ਸੀਗੇ 1919 ਦੇ ਵਿੱਚ ਕੀ ਬਣਿਆ। ਸੋ ਹਰ ਜਿਹੜਾ ਸ਼ਬਦ ਆ ਨਾ ਇਹ ਨਾਮ ਕਰਕੇ ਪੈਟਰਨਲਿਜ਼ਮ ਵੀ ਕਹਿੰਦੇ ਨੇ। ਜਿਹੜਾ ਪੈਟਰਨਲਿਜ਼ਮ ਕਹਿੰਦੇ ਸਭ ਸੋ ਕਈ ਸ਼ਬਦ ਤੋਂ ਹੀ ਇਹ ਆਪਾਂ ਗੱਲ ਕਰ ਰਹੇ ਹਾਂ ਉਹਦੇ ਵਿੱਚੋਂ ਇੱਕ ਗੱਲ ਨਿਕਲ ਰਹੀ ਆ ਕਿ ਅਸਲ 'ਚ ਅਸੀਂ ਅਵੇਅਰ ਹੋ ਰਹੇ ਹਾਂ। ਜਦੋਂ ਅਸੀਂ ਅਵੇਅਰ ਹੋ ਕੇ ਲੈਂਗੁਏਜ ਨੂੰ ਚੰਗੇ ਤਰੀਕੇ ਨਾਲ, ਕਿਉਂਕਿ ਲੈਂਗੁਏਜ ਤੇ ਕਨਫਿਊਜ਼ਨ ਕ੍ਰੀਏਟ ਹੁੰਦੀ ਆ, ਉਹ ਕਲੀਅਰ ਕਰਨੀ ਆ, ਉਸ ਤੋਂ ਬਿਨਾਂ ਤੁਸੀਂ ਨਹੀਂ ਕਰ ਸਕਦੇ। ਦੂਸਰਾ ਜਿਹੜਾ ਵਾ ਤੁਹਾਡਾ ਮੈਥਡ ਹੋਏਗਾ। ਜੇ ਤੁਹਾਡੀ ਲੈਂਗੁਏਜ ਤੇ ਕਮਾਂਡ ਨਹੀਂ ਹੈਗੀ ਤਾਂ ਫਿਰ ਉਹ ਦੂਸਰੇ ਜਿਹੜੇ ਨੇ ਇੱਕ ਅਜੀਬ ਕਿਸਮ ਦਾ ਕਨਸੈਪਟ ਲੈ ਆਉਣਗੇ। ਔਰ ਉਸ ਅੱਜ ਜੇ ਤੁਸੀਂ ਦੇਖੋ ਅੱਜ ਪੋਸਟ ਮਾਡਰਨਿਜ਼ਮ ਕਿੱਥੇ ਗਿਆ ਵਾ, ਅੱਜ ਸਬਾਰਡਨ ਕਿੱਧਰ ਗਿਆ ਵਾ। ਬੜੀ ਜਾਣੀ ਕਿ ਇੱਕ ਕ੍ਰੇਜ਼ ਸੀਗੀ, ਇਹ ਕਈ ਜਿਹੜੀ ਸ਼ਬਦ ਜਿਹੜੇ ਸੀਗੇ ਉਹ ਉਸ ਟਾਈਮ ਤੇ ਫੈਸ਼ਨ ਸੀਗੇ। ਔਰ ਥੋੜਾ ਚਿਰ ਪਹਿਲਾਂ ਪੋਸਟ ਟਰੁਥ ਦਾ ਇੱਕ ਕਨਸੈਪਟ ਜਿਹੜਾ ਆ ਕਨਸੈਪਟ ਨਹੀਂ ਆਇਆ, ਚਾਹੇ ਪੋਸਟ ਇੰਡਸਟਰੀਅਲ ਆ, पोस्ट ट्रुथ आ ਜਾਂ ਈਵਨ ਪੋਸਟ ਹਿਸਟਰੀ ਆ, ਐਂਡ ਆਫ ਹਿਸਟਰੀ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਇੱਕ ਖਾਸ ਕਿਸਮ ਦੇ ਅਟੈਕ ਤੋਂ ਜਿਹੜੀਆਂ ਨੇ ਸਾਡੇ ਸਾਹਮਣੇ ਆਉਂਦੀਆਂ ਨੇ। ਅਸੀਂ ਜੇ ਅਵੇਅਰ ਹੋਵਾਂਗੇ, ਹਿਸਟੋਰੀਕਲੀ ਕੌਨਸ਼ੀਅਸ ਹੋਵਾਂਗੇ,
ਮੈਥਡ ਉਹਨਾਂ ਦੇ ਹੀ ਆ, ਇਹ ਕੋਈ ਜ਼ਰੂਰੀ ਨਹੀਂ ਗਾ ਕਿ ਮੈਥਡ ਸਾਡਾ ਹੋਵੇਗਾ, ਇਹ ਅੰਗਰੇਜ਼ਾਂ ਦੇ ਮੈਥਡ ਹੀ ਆ, ਉਹਨਾਂ ਨੂੰ ਹੀ ਉਹਨਾਂ ਦੇ ਜਿੱਦਾਂ ਬੜੂਰ ਆਪਣਾ ਉਹਨਾਂ ਦੇ ਆਪਣਾ ਥਿਓਟੀਸ਼ੀਅਨ ਨੇ ਜਾਂ ਕ੍ਰਿਟਿਕਸ ਨੇ, ਉੱਥੋਂ ਪਤਾ ਲੱਗ ਜਾਂਦਾ ਵਾ, ਉੱਥੇ ਵੀ ਬੜੀ ਡਿਬੇਟ ਚੱਲ ਰਹੀ ਆ। ਫਰਕ ਸਿਰਫ ਇਹਨਾਂ ਵਾ ਕਿ ਤੁਸੀਂ ਪੜ੍ਹ ਕਿੰਨੂੰ ਰਹੇ ਜੇ, ਤੁਸੀਂ ਜੇ ਉਹਨਾਂ ਨੂੰ ਪੜ੍ਹ ਰਹੇ ਜੇ ਤਾਂ ਤੁਹਾਨੂੰ ਅੰਡਰਸਟੈਂਡ, ਤੁਹਾਨੂੰ ਪਤਾ ਲੱਗ ਜਾਵੇਗਾ ਅਮਰੀਕਨ ਇੰਪੀਰੀਅਲਿਜ਼ਮ ਦੇ ਅਗੇਂਸਟ ਜਿਸ ਕਿਸਮ ਨਾਲ ਮਾਡਰਨ ਰਿਵਿਊ ਜਾਂ ਬਾਕੀ ਜਿਹੜੇ ਹੈਗੇ ਨੇ ਉਹਨਾਂ ਦੇ ਜਿਹੜੇ ਰਾਈਟਰਸ ਨੇ, ਚਾਹੇ ਉਹ ਹਾਰਵਰਡ ਜ਼ੇਨ ਨੇ ਆ, ਜਿੱਦਾਂ ਉਹ ਕ੍ਰਿਟਿਕ ਕਰਦੇ ਨੇ, ਤੁਹਾਨੂੰ ਉਹ ਦੁਨੀਆ ਦੇ ਵਿੱਚ ਅੱਗੇ ਜਿਹੜਾ ਵਾ ਉਹ ਇੱਕ ਖਾਸ ਇੱਕ ਪੈਰਾਡਾਈਮ ਲੈ ਕੇ ਆ ਰਹੇ ਨੇ। ਔਰ ਜਿਹੜੇ ਆ ਰਹੇ ਨੇ ਥੋੜਾ ਜਿਹਾ ਤੁਸੀਂ ਜਿੱਦਾਂ ਮੈਂ ਕਿਹਾ ਨਾ ਕਿ ਉਹਨਾਂ ਦੀ ਬੈਕਗਰਾਉਂਡ ਦੇਖੋ, ਇਹ ਜੋ ਕੁਝ ਲਿਖ ਰਹੇ ਨੇ ਉਹਨਾਂ ਦੇ ਨਾਲ ਨਾਲ ਜਿਹੜੇ ਬੰਦੇ ਲੈ ਕੇ ਆ ਰਹੇ ਨੇ ਆਪਣਾ, ਚਾਹੇ ਉਹ ਜਿਹੜਾ ਜਿੰਨਾ ਵੀ ਆਪਣਾ ਲਿੰਗੁਇਸਟਿਕ ਜਿਹੜਾ ਸਿਸਟਮ ਹੈ ਉਹ ਲੈ ਕੇ ਆ ਰਹੇ ਨੇ ਜਾਂ ਈਵਨ ਥਿਓਰੈਟੀਕਲ, ਉਹ ਥੋੜਾ ਜਿਹਾ ਪਤਾ ਲੱਗੇਗਾ, ਤੁਹਾਨੂੰ ਲੱਗ ਜਾਏਗਾ ਇਹ ਕੀ ਇੱਥੇ ਵੇਚਣ ਆ ਰਹੇ ਨੇ। ਬਹੁਤੀ ਕੋਈ ਮੁਸ਼ਕਲ ਨਹੀਂ ਇਹ ਹੈਗੀ, ਪ੍ਰੋਵਾਈਡਡ ਤੁਸੀਂ ਅਵੇਅਰ ਜੇ, ਤੁਸੀਂ ਕੌਨਸ਼ੀਅਸ ਨੇ। ਜਿਹੜੇ ਤਾਂ ਕੌਨਸ਼ੀਅਸ ਨੇ ਉਹ ਹੌਲੀ ਜੀ 10-15 ਮਿੰਟਾਂ ਦੇ ਵਿੱਚ ਜਾਣ ਜਾਣਗੇ ਕਿ ਇਹ ਜਿਹੜਾ ਵਾ ਉਹ ਅੱਗੇ ਸੋਚਣ ਵਾਲੀ ਗੱਲ ਹੈਗੀ ਆ ਕਿ ਜਾਂ ਨਹੀਂ। ਜੀ ਸਰ, ਸਰ ਸਾਡੇ ਇੱਥੇ ਗੱਲਬਾਤ ਦੇ ਦੌਰਾਨ ਕੁਝ ਲੈਕਚਰਸ ਵੀ ਹੋਏ, ਉਹਦੇ ਦੌਰਾਨ ਵੀ ਕੁਝ ਗੱਲਾਂ ਬਾਤਾਂ ਹੋਈਆਂ। ਉਹਦੇ 'ਚ ਇੱਕ ਗੱਲ ਬੜੀ ਅਹਿਮ ਜਿਹੜੀ ਹੋਈ ਉਹ ਇਹ ਹੋਈ ਕਿ ਅਸੀਂ ਤੇ ਕਿਉਂਕਿ ਆਪਣੀ ਹਿਸਟਰੀ ਨਹੀਂ ਲਿਖੀ, ਸੋ ਜਿਹਨੇ ਜਿਸ ਤਰ੍ਹਾਂ ਦੀ ਲਿਖੀ ਹੈ ਅਸੀਂ ਉਹਨੂੰ ਮੰਨ ਲਈਏ। ਔਰ ਅਗਰ ਅਸੀਂ ਆਪਣੀ ਇਹ ਇੱਕ ਸਵਾਲ ਹੈ ਇੱਥੇ ਹੁਣ, ਕਿਉਂਕਿ ਅੱਜ ਕਿਉਂਕਿ ਹਿਸਟਰੀ ਦੇ ਵੱਲ ਨਾਲ ਗੱਲ ਹਿਸਟੋਰੀਓਗ੍ਰਾਫ ਕਿ ਕੀ ਹਿਸਟਰੀ ਜਿਹੜਾ ਲਿਖਣ ਦਾ ਜਿਹੜਾ ਲਿਖੀ, ਇੱਕ ਤੇ ਸਵਾਲ ਹੈ ਕਿ ਲਿਖੀ ਨਹੀਂ ਗਈ, ਇਹਨੂੰ ਵੀ ਵੇਖਿਆ ਜਾ ਸਕਦਾ। ਦੂਜਾ ਇਹ ਕਿ ਕੀ ਜਿਹੜਾ ਹੁਣ ਪ੍ਰਚਲਿਤ ਇੱਕ ਤਰੀਕਾਕਾਰ ਹੈ, ਸਿਰਫ ਇਹਦੇ ਥਰੂ ਹੀ ਹਿਸਟਰੀ ਨੂੰ ਵੇਖਿਆ ਜਾ ਸਕਦਾ ਜਾਂ ਇਹਦੇ ਬਹੁਤ ਸਾਰੇ ਤਰੀਕੇ ਵੀ ਹੋ ਸਕਦੇ ਨੇ? ਨਾ, ਮੈਂ ਤੁਹਾਨੂੰ ਦੱਸਦਾ ਵਾਂ ਕਿ ਇਹ ਜਿਹੜਾ ਹੈਗਾ ਵਾ ਕਿ ਜਿਨ੍ਹਾਂ ਨੇ ਲਿਖੀ ਆ ਉਹਨਾਂ ਦੀ ਮੰਨ ਲਈ ਜਾਵੇ। ਕਿਉਂ ਮੰਨ ਲਈ ਜਾਵੇ? ਕਿ ਅੰਗਰੇਜ਼ਾਂ ਨੇ ਜਦੋਂ ਉਹ ਰੋਮਨ ਅੰਪਾਇਰ ਦਾ ਹਿੱਸਾ ਸੀਗਾ, ਕਿ ਜਿਹੜੇ ਰੋਮਨ ਹਿਸਟੋਰੀਅਨ ਲਿਖਦੇ ਸੀਗੇ, ਟੈਸੀਟਸ ਸੀਗੇ, ਲੇਵੀ ਸੀਗੇ, ਕਿ ਉਹਨਾਂ ਦੀ ਹਿਸਟਰੀ ਉਹਨਾਂ ਨੇ ਮੰਨ ਲਈ ਆ? ਉਹਨਾਂ ਨੇ ਕਿਉਂ ਨਹੀਂ ਮੰਨੀ? ਉਸ ਤੋਂ ਬਾਅਦ 400 ਸਾਲ ਫ੍ਰੈਂਚ ਇੰਗਲੈਂਡ ਦੇ ਉੱਤੇ ਜਿਹੜਾ ਵਾ ਉਹ ਕਬਜ਼ਾ ਰਿਹਾ, ਕਿ ਫ੍ਰੈਂਚ ਦੀ ਜਿਹੜੀ ਹਿਸਟਰੀ ਅੰਗਰੇਜ਼ਾਂ ਦੇ ਬਾਰੇ ਲਿਖੀ ਹੋਈ ਉਹਨਾਂ ਨੇ ਮੰਨ ਲਈ ਆ। ਸੋ ਇਹ ਜਿਹੜੀ ਜੋ ਆਪਾਂ ਕਹਿ ਦਿੰਦੇ ਆ, ਅਸੀਂ ਇੰਨੇ ਹੀ ਸੁਸਤ ਆ ਇਸ ਰੀਜਨ ਦੇ ਵਿੱਚ ਕਿ ਅਸੀਂ ਮੰਨ ਲਵਾਂਗੇ ਕਿ ਜੋ ਸਾਡੇ ਬਾਰੇ ਜਿਹੜਾ ਵਾ ਉਹ ਸਾਨੂੰ ਘਰ ਆਣ ਕੇ ਕਹਿੰਦਾ ਵਾ ਕਿ ਤੁਸੀਂ ਝੂਠੇ ਜੇ, ਤੁਸੀਂ ਬੇਈਮਾਨ ਜੇ, ਤੁਸੀਂ ਪਖੰਡੀ ਜੇ, ਤੁਸੀਂ ਆਪਣਾ ਤੁਹਾਡੀ ਕੋਈ ਜਿਹੜੀ ਆ ਉਹ ਆਪਣਾ ਸ਼ਬਦਾਵਲੀ ਨਹੀਂ ਹੈਗੀ, ਤੁਹਾਡੀ ਕੋਈ ਸਕ੍ਰਿਪਟ ਨਹੀਂ ਗਈ ਠੀਕ ਹੈਗੀ, ਉਹ ਹੀ ਮੰਨ ਲਵਾਂਗੇ। ਇਹ ਚੀਜ਼ਾਂ ਜਿਹੜੀਆਂ ਨੇ ਇਹ ਦੂਸਰੇ ਨੂੰ ਕ੍ਰਿਟੀਸਾਈਜ਼ ਕਰਨ ਵਾਸਤੇ, ਦੂਸਰੇ ਨੂੰ ਨੀਵਾਂ ਦਿਖਾਉਣ ਵਾਸਤੇ ਹਰ ਸੁਸਾਇਟੀ 'ਚ ਹੁੰਦੀਆਂ ਨੇ। ਇਹ ਇੰਨੀ ਆਸਾਨੀ ਨਾਲ ਨਹੀਂ। ਜਦੋਂ ਅਸੀਂ ਇਹ ਕਵਾਂਗੇ ਕਿ ਇਹ ਸਾਡੇ ਕਲਚਰ ਦਾ ਹਿੱਸਾ ਵਾ, ਇਹਦੇ ਨਾਲ ਇਹਦੇ 'ਚ ਹੀ ਡਿਬੇਟ ਕਰੋ ਤੁਸੀਂ, ਤਾਂ ਫਿਰ ਆਪਣੇ ਆਪ ਹੀ ਜਿਹੜੇ ਨੇ ਉਹ ਦੂਸਰੇ ਜਿਹੜੇ ਨੇ ਸਾਹਮਣੇ ਆਉਣਗੇ। ਫਿਰ ਪਤਾ ਲੱਗੇਗਾ ਕਿ ਡਿਬੇਟ ਚੱਲ ਰਹੀ ਹੈ, ਜਿਹੜਾ ਕਿ ਹਿਸਟੋਰੀਓਗ੍ਰਾਫੀ ਦਾ ਹਿੱਸਾ ਵਾ। ਹਿਸਟਰੀ ਤਾਂ ਬਾਅਦ ਦੇ ਵਿੱਚ ਪਤਾ ਲੱਗੇਗਾ, ਪਹਿਲਾਂ ਤਾਂ ਹਿਸਟੋਰੀਓਗ੍ਰਾਫੀ ਦੇ ਵਿੱਚ ਆਉਣ ਨਾ, ਜਿਹਨੂੰ ਫੀਲਡ ਆਪਾਂ ਕਹਿੰਦੇ ਆ, ਉਸ ਫੀਲਡ ਦੇ ਵਿੱਚ ਪਤਾ ਲੱਗੇਗਾ। ਜਦੋਂ ਹੁਣ ਅਸੀਂ ਬਾਰ-ਬਾਰ ਜਿਹੜਾ ਵਾ ਉਹ ਗੱਲਾਂ ਕਰ ਰਹੇ ਹਾਂ, ਪਬਲੀਕੇਸ਼ਨਸ ਹੋ ਰਹੀਆਂ ਨੇ, ਤਾਂ ਇਹ ਚੀਜ਼ਾਂ ਉਧਰ ਵੀ ਜਾ ਰਹੀਆਂ ਨੇ, ਉਧਰੋਂ ਵੀ ਇਧਰਲੇ ਬੰਨੇ ਜਿਹੜਾ ਵਾ ਉਹ ਵੇਵਸ ਚੱਲ ਰਹੀਆਂ ਨੇ ਕਿ ਇਹਨੂੰ ਤੁਸੀਂ ਇਹ ਦੇਖੋ, ਉਸ ਤਰੀਕੇ ਨਾਲ ਦੇਖੋ। ਤੇ ਇਹ ਇੱਕ ਔਨਗੋਇੰਗ ਡਿਬੇਟ ਆ ਸੋਸ਼ਲ ਸਾਇੰਸ ਦੇ ਵਿੱਚ, ਚਾਹੇ ਉਹ ਭਾਵੇਂ ਤੁਸੀਂ ਸੋਸ਼ੀਓਲੋਜੀ ਦੇਖ ਲਓ, ਭਾਵੇਂ ਤੁਸੀਂ ਜਿਹੜਾ ਵਾ ਉਹ ਆਪਣੇ ਪੋਲੀਟੀਕਲ ਸਾਇੰਸ ਦੇਖ ਲਓ। ਉੱਥੋਂ ਪੋਲੀਟੀਕਲ ਸਾਇੰਸ ਦੇ ਵੀ ਮਾਡਲ ਬੜੇ ਆਉਂਦੇ ਨੇ ਕਿ ਸਟੇਟ ਦਾ, ਗਵਰਨੈਂਸ ਦਾ, ਇਹ ਸਾਰਾ ਕੁਝ ਜਿਹੜਾ ਵਾ ਉਹ ਵੈਸਟ ਵੱਲੋਂ ਆਉਂਦਾ ਵਾ। ਔਰ ਇੱਥੇ ਆਣ ਕੇ ਜਦੋਂ ਉਹ ਵੱਡੇ ਜਿਹੜੀ ਟਰਮੀਨੋਲੋਜੀ ਦੇ ਨਾਲ ਉਹ ਸਿਸਟਮ ਇੰਟਰੋਡਿਊਸ ਕਰਦੇ ਨੇ, ਉਹ ਬਾਅਦ ਚ ਪਤਾ ਲੱਗਦਾ ਵਾ ਕਿ ਬਹੁਤ ਕੁਝ ਇੱਥੇ ਜਿਹੜਾ ਵਾ ਉਹ ਲੋਕਾਂ ਤੱਕ ਪਹੁੰਚ ਹੀ ਨਹੀਂ ਕਰ ਸਕਿਆ। ਸੋ ਇਹ ਸੋਸ਼ਲ ਸਾਇੰਸ ਦੀ ਇੱਕ ਆਪਣੇ ਆਪ ਦੇ ਵਿੱਚ ਇੱਕ ਜਿਹਨੂੰ ਕਹਿ ਲਓ ਤੁਸੀਂ ਇੱਕ ਕੰਟੈਸਟ ਚੱਲ ਰਿਹਾ ਵਾ ਥਰੂ ਆਊਟ ਵਰਲਡ। ਔਰ ਇਹ ਜੇ ਇੱਥੋਂ ਦੀ ਜਿਹੜੀ ਨੇਟਿਵ ਅਰਿਸਟੋਕ੍ਰੇਸੀ ਕਹਿ ਲਓ, ਐਲੀਟ ਕਹਿ ਲਓ, ਜਾਂ ਪਪੂਲਰ ਜਿਹੜੇ ਲੋਕ ਨੇ ਜਿਹੜੇ ਇਹ ਸੋਚਦੇ ਨੇ, ਉਹ ਇਸ ਡਿਬੇਟ 'ਚ ਹਿੱਸਾ ਲੈਣ। ਕਿ ਬਹੁਤ ਸਾਰੇ ਲੋਕ ਹਿੱਸਾ ਲੈ ਰਹੇ ਨੇ ਔਰ ਉਹਨਾਂ ਦੇ ਨਾਲ ਉਹਨਾਂ ਨੂੰ ਜਿਹੜਾ ਵਾ ਉਹ ਹੌਲੀ ਹੌਲੀ ਪਤਾ ਲੱਗ ਰਿਹਾ ਵਾ। ਔਰ ਬਹੁਤ ਸਾਰੇ ਪ੍ਰੋਫੈਸਰ ਚੁੱਪ ਹੋ ਰਹੇ ਨੇ। ਤੁਸੀਂ ਨਾ ਇੱਕ ਹੋਰ ਦੇਖਿਓ ਕਿ ਜਿਹੜੇ ਸਿਸਟਮ 'ਚ ਜਿੱਦਾਂ ਪ੍ਰੋਫੈਸਰ ਨੇ ਇਹ ਡਿਵੈਲਪ ਕੀਤਾ ਸੀਗਾ, ਉਹ ਹੁਣ ਬਹੁਤਾ ਫੀਲਡ ਦੇ ਵਿੱਚ ਨਹੀਂ ਆ ਰਿਹਾ ਜਦੋਂ ਪਪੂਲਰ ਲੈਵਲ 'ਤੇ ਲੋਕ ਉਹਨਾਂ ਨੂੰ ਸਵਾਲ ਕਰਦੇ ਨੇ। ਕਿਉਂਕਿ ਇਹ ਇੱਕ ਖਾਸ ਉਸ ਟਾਈਮ ਦੀ ਇੱਕ
ਇੱਕ ਚੌਕਠਾ ਸੀਗਾ ਜਿਹਦੇ ਵਿੱਚ ਰਿਆਜ਼ ਸਾਹਿਬ ਨੇ ਦੱਸਿਆ ਸਾਨੂੰ ਸਾਰਿਆਂ ਨੂੰ ਢਾਲਿਆ ਵਾ। ਉਹ ਹੌਲੀ ਹੌਲੀ ਜੇ ਸਾਨੂੰ ਪਤਾ ਲੱਗ ਜਾਂਦਾ ਵਾ ਤੇ ਉਹ ਚੌਕਠਾ ਜਿਹੜਾ ਵਾ ਉਹ ਜਿਹੜਾ ਇੱਕ ਬਣਿਆ ਹੋਇਆ ਵਾ ਉਹਨੂੰ ਅਸੀਂ ਅੱਗੇ ਜਿਹੜਾ ਵਾ ਉਹ ਤੁਰ ਸਕਦੇ। ਇੱਕ ਕੰਟੀਨਿਊਸ ਪ੍ਰੋਸੈਸ ਰਹੇਗਾ। ਇਹ ਕੋਈ ਇਹ ਨਹੀਂ ਹੈਗਾ ਕਿ ਜਿਹੜਾ ਵੀ ਕੋਈ ਕਹੇਗਾ ਕਿ ਤੁਸੀਂ ਏਦਾਂ ਆਪਣਾ ਪਾਸਟ ਜਿਹੜਾ ਵਾ ਮੰਨ ਲਓ। ਇਹ ਇੱਕ ਹਿਊਮਨ ਟੈਂਡੈਂਸੀ ਆ। ਹਿਊਮਨ ਇੰਨੀ ਛੇਤੀ ਮਾਈਂਡ ਓਪਨ ਨਹੀਂ ਗੇ ਕਰਦੇ। ਹਜ਼ਾਰਾਂ ਸਾਲ ਦੇ ਜਿਹੜੇ ਨੇ ਉਹ ਮਾਈਂਡ ਸਾਡੇ ਜਿਹੜੇ ਨੇ ਉਹ ਇੱਥੇ ਜਿਹੜਾ ਵਾ ਆਲੇ ਦੁਆਲੇ ਜਿਹੜਾ ਤੁਹਾਨੂੰ ਲਿਟਰੇਚਰ 'ਚ ਮਿਲ ਰਹੇ ਨੇ। ਔਰ ਜੇ ਆਪਾਂ ਫੋਕਲੋਰ ਦੇਖੀਏ ਅਜੇ ਤਾਂ ਆਪਾਂ ਕਿੱਸੇ ਨਹੀਂ ਗੇ ਦੇਖੇ। ਜੇ ਤਾਂ ਆਪਾਂ ਕਿੱਸਿਆਂ ਦੀ ਜੋ ਗੱਲ ਕਰਾਂਗੇ ਆਪਾਂ ਨੂੰ ਜਿਹੜਾ ਓਰਲ ਹਿਸਟਰੀ ਜਾਂ ਨੇਟਿਵ ਮਾਈਂਡ ਆ ਉਹਦਾ ਪਤਾ ਲੱਗੇਗਾ। ਸੋ ਜਿਹੜਾ ਪਤਾ ਵਾ ਉਹ ਤਾਂ ਆਪਾਂ ਨੂੰ ਪਤਾ ਨਹੀਂਗਾ ਕਿੰਨੇ ਕੁਛ 5-10% ਦਾ ਜਾਂ 20% ਦਾ ਵੀ ਨਹੀਂਗਾ ਪਤਾ। ਬਾਕੀ ਤਾਂ ਆਪਾਂ ਅਜੇ ਉਧਰਲੇ ਬੰਨੇ ਗਏ ਹੀ ਨਹੀਂਗੇ। ਤੇ ਜਾਂ ਤਾਂ ਆਪਾਂ ਕਾਲੇ ਪੈ ਗਏ ਆ ਜਾਂ ਆਪਣੇ 'ਚ ਇੰਨੀ ਜਿਹੜੀ ਆ ਉਹ ਸਮਰੱਥਾ ਨਹੀਂ ਹੈਗੀ ਤੇ ਆਪਾਂ ਸੁਸਤ ਹੋ ਗਏ ਆ। ਇਹ ਅਲਰਟ ਹੋਣਾ ਪਏਗਾ, ਕੌਨਸ਼ੀਅਸਲੀ ਇਹ ਕਰਨਾ ਪਵੇਗਾ, ਐਕਸਰਸਾਈਜ਼ ਕਰਨਾ ਪਵੇਗਾ। ਜੀ ਆਮਰ ਰਿਆਜ਼ ਸਾਹਿਬ ਨਾਲ ਵੀ ਇਹਦੇ ਥੋੜੀ ਜਿਹੀ ਗੱਲ ਜਿਹੜੀ ਹੈਗੀ ਉਹ ਸੁਸਤੀ ਤੋਂ ਇਲਾਵਾ ਉਹ ਇਹ ਨੇਸ਼ਨ ਸਟੇਟ ਦੀ ਟੋਪੀਆਂ ਦੀ ਵੀ ਹੈਗੀ। ਇਹ ਜਿਹੜੀ ਨੇਸ਼ਨ ਸਟੇਟਾਂ ਹੈਗੀਆਂ ਨੇ ਇਹਨਾਂ ਨੇ ਜਿਹੜੀਆਂ ਟੋਪੀਆਂ ਸਾਨੂੰ ਪਵਾਈਆਂ ਨੇ, ਇਹ ਸਾਡੀ ਯੂਨੀਵਰਸਿਟੀਆਂ ਜਿਹੜੀਆਂ ਨੇ ਇਹ ਇਲਮ ਪੈਦਾ ਕਰਨ ਦੀ ਜਗ੍ਹਾ ਨਹੀਂ ਹੈਗੀ, ਇਲਮ ਨੂੰ ਵਧਾਉਣ ਦੀ ਜਗ੍ਹਾ ਨਹੀਂ ਰਹੀ। ਇਹ ਸਾਨੂੰ ਇੱਕ ਖਾਸ ਟੋਪੀਆਂ ਪਹਿਨਾਉਂਦੀਆਂ ਨੇ ਔਰ ਇਹ ਕਹਿੰਦੀਆਂ ਨੇ ਸਾਨੂੰ ਕਿ ਇਸ ਤੋਂ ਅੱਗੇ ਨਹੀਂ ਸੋਚਣਾ ਤੁਸੀਂ। ਉਹ ਚਾਹੇ ਅਮਰੀਕਾ ਦੀ ਯੂਨੀਵਰਸਿਟੀਆਂ ਹੋਣ ਤੇ ਚਾਹੇ ਉਹਦੀਆਂ ਹੋਣ, ਲੇਕਿਨ ਬੰਦੇ ਨੂੰ ਕਿਸ ਤਰ੍ਹਾਂ ਉਹਦੇ ਵਿੱਚੋਂ ਨਿਕਲਣਾ ਹੈ ਔਰ ਇਲਮ ਦੇ ਵੱਲ ਦੁਬਾਰਾ ਤੋਂ ਜੋ ਸਫ਼ਰ ਕਰਨਾ ਹੈ। ਦੇਖੋ ਹੁਣ ਸਾਡੇ ਇੱਥੇ ਯੂਨੀਵਰਸਿਟੀਆਂ ਦੇ 47 ਤੋਂ ਬਾਅਦ ਅਗਰ ਤੁਸੀਂ ਦੇਖੋ ਇੰਡੀਆ ਪਾਕਿਸਤਾਨ ਬੇਸ਼ੁਮਾਰ ਬਣ ਗਈਆਂ ਤੇ ਇਲਮ ਘਟ ਗਿਆ, ਕਿਉਂਕਿ ਉਹ ਸਪੇਸ ਹੀ ਨਹੀਂ ਹੈਗੀ ਕਿ ਜਿੱਥੇ ਤੁਸੀਂ ਜਿਹੜਾ ਹੈਗਾ ਨਾ ਡਾਇਵਰਸ ਗੁਫ਼ਤਗੂ ਕਰ ਸਕੋ। ਉਹ ਉਹਨਾਂ ਨੇ ਖਾਸ ਦਾਇਰੇ ਲਾਤੇ ਨੇ ਤੁਹਾਨੂੰ ਔਰ ਉਹਨਾਂ ਨੇ ਕਿਹਾ ਇਹਨਾਂ ਦੇ ਅੰਦਰ ਹੀ ਰਹਿ ਕੇ ਤੁਸੀਂ ਕੰਮ ਕਰਨਾ ਹੈ। ਹੁਣ ਉਸ ਦੀ ਮੌਜੂਦਗੀ ਦੇ ਵਿੱਚ ਜਿਹੜਾ ਹੈਗਾ ਤੁਸੀਂ ਕਿੰਨਾ ਕੁ ਕੰਮ ਕਰ ਸਕਦੇ ਹੋ। ਤੁਸੀਂ ਦੇਖੋ ਨਾ ਕਿ ਮਤਲਬ ਸਾਡੇ ਜਿਹੜੇ ਤੁਸੀਂ ਸੋਲ ਸਾਹਿਬ ਤੁਹਾਨੂੰ ਤਾਂ ਬਹੁਤ ਅੱਛੀ ਤਰ੍ਹਾਂ ਪਤਾ ਹੋਏਗਾ, ਲੇਕਿਨ ਥੋੜਾ ਬਹੁਤ ਮੈਂ ਦੇਖਦਾ ਰਹਿੰਦਾ, ਕੋਸ਼ਿਸ਼ ਕਰਨਾ ਹੈ ਕਿ ਮਤਲਬ ਕਿ ਜਿਹੜੇ ਅੱਛੇ ਕੋਈ PhD ਥੀਸਿਸ ਆਣ ਉਹ ਦੇਖੀਏ, ਕੋਈ MPhil ਦੇ ਥੀਸਿਸ ਆਣ ਉਹ ਦੇਖੀਏ। ਜਿੰਨਾ ਨਿਕੰਮਾ ਕੰਮ ਉਹਨਾਂ ਦੇ ਅੰਦਰ ਹੁੰਦਾ ਹੈ, ਮੈਂ ਤੇ ਹੈਰਾਨ ਹੀ ਰਹਿ ਜਾਂਦਾ ਕਿ ਮਤਲਬ ਹੈ ਕਿ ਇਹ ਕਿਹੜੀ ਯੂਨੀਵਰਸਿਟੀਆਂ ਨੇ ਜਿਹੜੀਆਂ ਪ੍ਰੋਡਿਊਸ ਕਰ ਰਹੀਆਂ। ਔਰ ਹੁਣ ਤੇ ਬਹੁਤ ਸਾਰੇ ਕਿਉਂਕਿ ਆਨਲਾਈਨ ਮਿਲ ਜਾਂਦੇ ਨੇ ਤੇ ਅਸੀਂ ਉਧਰੋਂ ਇੰਡੀਆ ਤੋਂ ਵੀ ਲਾ ਲੈਂਦੇ ਹਾਂ, ਇੱਧਰੋਂ ਵੀ ਲਾ ਲੈਂਦੇ ਹਾਂ ਔਰ ਪੜ੍ਹ ਲੈਂਦੇ ਹਾਂ। ਤੇ ਉਹ ਮਤਲਬ ਹੈ ਕਿ ਉਹ ਸਾਰਾ ਜਿਹੜਾ ਸਿਲਸਿਲਾ ਹੈਗਾ ਹੈ ਉਸ ਦੇ ਦੇਖੋ ਇੱਕ ਕ੍ਰਿਟੀਕਲ ਥਿੰਕਿੰਗ ਦਾ ਮਾਹੌਲ ਅਗਰ ਨਹੀਂ ਹੈਗਾ, ਐਕੈਡੈਮਿਕ ਫਰੀडम ਨਹੀਂ ਹੈਗੀ ਤੇ ਤੁਸੀਂ ਸਿੱਧੇ ਹੋ ਜਾਓ, ਪੁੱਠੇ ਹੋ ਜਾਓ। ਤੁਸੀਂ ਪੰਜਾਬ ਵਿੱਚ ਹੋ, ਤੁਸੀਂ ਇੰਡੀਆ 'ਚ ਹੋ, ਤੁਸੀਂ ਪਾਕਿਸਤਾਨ 'ਚ ਹੋ, ਤੁਸੀਂ ਕਿੱਥੇ ਵੀ ਹੋ, ਜੋ ਮਰਜ਼ੀ ਕਰ ਲਓ, ਉਹ ਇਲਮ ਦੇ ਵਿੱਚ ਵਾਧਾ ਨਹੀਂ ਹੋ ਸਕਦਾ, ਬਲਕਿ ਉਹ ਘਟਦਾ ਹੈਗਾ ਚੀਜ਼ਾਂ ਨੂੰ। ਔਰ ਸਾਡੇ ਇੱਥੇ ਨਾ ਐਕੈਡੈਮਿਕ ਫਰੀडम ਹੈਗੀ ਹੈ। ਬੁਨਿਆਦੀ ਗੱਲ ਹੈਗੀ ਹੈ ਕਿ ਯੂਨੀਵਰਸਿਟੀਜ਼ ਨੂੰ ਜਿਹੜਾ ਹੈਗਾ ਉਹ ਮੁਕਾਮ ਦਿੱਤਾ ਹੀ ਨਹੀਂ ਹੈਗਾ ਕਿ ਯੂਨੀਵਰਸਿਟੀਜ਼ ਜਿਹੜੀਆਂ ਨੇ ਉਹ ਪਾਲਿਸੀਆਂ 'ਤੇ ਗੱਲ ਕਰ ਸਕਣ। ਪਾਲਿਸੀਆਂ ਬਿਊਰੋਕਰੇਟਸ ਬਣਾਉਂਦੇ ਨੇ, ਉਹ ਬਿਊਰੋਕਰੇਟਸ ਬਣਾਉਂਦੇ ਨੇ ਜਿਨ੍ਹਾਂ ਨੇ ਕੁਛ ਚੀਜ਼ ਨਹੀਂ ਪੜ੍ਹੀ ਹੁੰਦੀ ਔਰ ਉਹ ਹਰਫਨ ਮੌਲਾ ਆਪਣੇ ਆਪ ਨੂੰ ਕਹਿੰਦੇ ਨੇ। ਉਹ ਬਿਊਰੋਕਰੇਟ ਜਿਹੜੇ ਹੈਗੇ ਨੇ ਉਹ ਡਿਕਟੇਟ ਕਰਦੇ ਨੇ ਹਰ ਚੀਜ਼ ਨੂੰ ਔਰ ਅੱਗੋਂ ਪ੍ਰੋਫੈਸਰ ਸਾਹਿਬ ਜਿਹੜੇ ਹੈਗੇ ਨੇ ਉਹ ਉਹਦੇ ਮੁਤਾਬਿਕ ਜਿਹੜਾ ਇੱਕ ਨੈਰੇਟਿਵ ਬਣਾ ਕੇ ਪੇਸ਼ ਕਰਦੇ ਨੇ। ਹੁਣ ਜਦੋਂ ਇਹ ਮਾਹੌਲ ਹੋਏਗਾ ਤੇ ਇਲਮ ਦੀ ਗੱਲ ਕਿੱਥੇ ਰਹਿ ਗਈ। ਔਰ ਦੂਸਰਾ ਜਿਹੜਾ ਹੋਰ ਮਤਲਬ ਇੱਕ ਪੁਆੜਾ ਪਿਆ ਉਹ ਇਹ ਪਿਆ ਕਿ ਜਿਸ ਕਿਸਮ ਦੀ 2 ਨੰਬਰ ਕਿਸਮ ਦੀ ਪ੍ਰਾਈਵੇਟਾਈਜੇਸ਼ਨ ਸਾਡੇ ਇਲਾਕਿਆਂ 'ਚ ਹੋਈ, ਉਹ 2 ਨੰਬਰ ਪ੍ਰਾਈਵੇਟਾਈਜੇਸ਼ਨ ਨੇ ਜਿਹੜਾ ਥੋੜਾ ਬਹੁਤ ਇਲਮ ਸੀ ਉਹ ਵੀ ਗਵਾਤਾ ਹੈ। ਕਿਉਂਕਿ ਉਸ ਪ੍ਰਾਈਵੇਟਾਈਜੇਸ਼ਨ ਦਾ ਮਤਲਬ ਇਹ ਹੈਗਾ ਕਿ ਕੋਈ ਪ੍ਰੋਫੈਸ਼ਨਲਿਜ਼ਮ ਨਹੀਂ, ਤੁਸੀਂ ਬਸ ਪੈਸਾ ਕਮਾਣਾ ਹੈ, ਜਿਸ ਤਰ੍ਹਾਂ ਵੀ ਹੋਏ ਪੈਸਾ ਕਮਾਣਾ ਹੈ। ਹੁਣ ਇਹ 2 ਚੀਜ਼ਾਂ ਦੀ ਮੌਜੂਦਗੀ 'ਚ ਇਲਮ ਦੀ ਗੁੰਜਾਇਸ਼ ਰਹਿ ਕਿ ਨਹੀਂ ਜਾਂਦੀ। ਮੇਰਾ ਖਿਆਲ ਹੈ ਬਹੁਤ ਵੱਡਾ ਮਤਲਬ ਹੈ ਕਿ ਇਸ਼ੂ ਹੈਗਾ ਕਿ ਸ਼ਾਇਦ ਸਾਡੇ ਬੱਚੇ ਜਿਹੜੇ ਨੇ ਉਹ ਜਾਂਦੇ ਨੇ ਬਾਹਰ ਔਰ ਜਾ ਕੇ ਬਹੁਤ ਕੁਝ ਕਰਕੇ ਵੀ ਆਉਂਦੇ ਨੇ ਔਰ ਉਹਨਾਂ ਦੇ ਜਿਹੜੇ ਨੈਰੇਟਿਵ ਨੇ ਉਹਨਾਂ ਨੂੰ ਡੀਕਨਸਟਰਕਟ ਵੀ ਕਰਦੇ ਨੇ, ਚੈਲੰਜ ਵੀ ਕਰਦੇ ਨੇ। ਇਹੀ ਬੱਚੇ ਨੇ ਨਾ ਉਹ।
ਜਦੋਂ ਤੁਸੀਂ ਉਹਨਾਂ ਨੂੰ ਆਪਣੇ ਘਰ ਦੇ ਅੰਦਰ ਜਗ੍ਹਾ ਦੇਣ ਨੂੰ, ਸਪੇਸ ਦੇਣ ਨੂੰ ਤਿਆਰ ਨਹੀਂ ਹੈਗੇ, ਕੌਮੀ ਮੁਫਾਦ ਦੇ ਨਾਂ ਤੇ, ਕਦੀ ਕਿਸੇ ਹੋਰ ਇਹੋ ਜਿਹੇ ਮਤਲਬ ਕਿ ਅਲੜਮ ਪਲੜਮ ਚੀਜ਼ ਦੇ ਨਾਂ ਦੇ ਉੱਤੇ, ਤੇ ਮਜ਼ਹਬ ਦੇ ਨਾਂ ਦੇ ਉੱਤੇ, ਤੇ ਨਤੀਜਾ ਕੀ ਨਿਕਲਦਾ ਹੈਗਾ? ਨਤੀਜਾ ਇਹ ਨਿਕਲਦਾ ਹੈ ਕਿ ਸਪੇਸ ਇਲਮ ਦੀ ਘੱਟ ਰਹੀ, ਔਰ ਉਹ ਸਪੇਸਾਂ ਸਾਡੇ ਇੱਥੇ ਬਹੁਤ ਥੋੜੀਆਂ ਰਹਿ ਗਈਆਂ ਨੇ। ਹੁਣ ਦੇਖੋ ਨਾ, ਅਸੀਂ ਇੰਟਰਨੈਸ਼ਨਲੀ ਵੀ ਹੈਗਾ, ਨਹੀਂ ਹੈਗਾ ਕਿ ਨਹੀਂ ਹੈਗਾ। ਮੈਂ ਛੋਟੀ ਜਿਹੀ ਗੱਲ ਪੂਰੀ ਕਰ ਦਵਾਂ ਕਿ ਅਸੀਂ ਇਹ ਦੇਖਿਆ ਕਿ ਕੋਲਡ ਵਾਰ ਦੇ ਅੰਦਰ ਕੈਸੀ ਕਿਤਾਬ ਆਈ ਕਮਿਊਨਿਸਟਾਂ ਦੇ ਖਿਲਾਫ, ਵੱਡੇ ਵੱਡੇ ਇਦਾਰਿਆਂ ਤੋਂ ਹੈ ਜੀ, ਵੁਡਰੋ ਵਿਲਸਨ ਔਰ ਪਤਾ ਨਹੀਂ ਕਿਹੜਾ ਇਦਾਰਾ, ਕੈਮਬ੍ਰਿਜ ਤੋਂ ਹੈ ਜੀ, ਐਸੀ ਕਿਤਾਬ ਆਈ। ਔਰ ਫਿਰ ਅਸੀਂ ਦੇਖਿਆ ਕਿ ਇਹ ਪਿਛਲੇ 20 ਸਾਲਾਂ ਦੇ ਅੰਦਰ ਕਮਿਊਨਿਸਟਾਂ ਦਾ ਲਫ਼ਜ਼ ਕੱਢ ਕੇ ਉੱਥੇ ਅਲ-ਕਾਇਦਾ ਤੇ ਤਾਲਿਬਾਨ ਪਾ ਕੇ ਉਹੀ ਕਿਤਾਬਾਂ ਆ ਗਈਆਂ। ਯਾਨੀ ਇੰਨਾ ਘਟੀਆ ਲਿਟਰੇਚਰ ਮੈਂ ਪਿਛਲੇ 20 ਸਾਲਾਂ 'ਚ, ਮੇਰਾ ਖਿਆਲ ਹੈ ਹੁਣ ਤੱਕ ਨਹੀਂ ਆਇਆ ਹੋਏਗਾ ਜਿੰਨਾ 9/11 ਤੋਂ ਬਾਅਦ ਆਇਆ। ਔਰ ਐਸਾ ਘਟੀਆ ਕੰਮ ਹੈਗਾ, ਉਹ ਹਰ ਚੀਜ਼ ਨੂੰ ਉਹਨਾਂ ਨੇ ਜੋੜਨਾ ਹੈਗਾ। ਉਹਨਾਂ ਨੂੰ ਪਤਾ ਹੈ ਕਿ ਹਰ ਚੀਜ਼ ਨੂੰ ਮਦਰਸੇ ਨਾਲ ਜੋੜਨਾ ਤੇ ਪੈਸੇ ਮਿਲਣੇ ਨੇ, ਹਰ ਚੀਜ਼ ਨੂੰ ਐਕਸਟ੍ਰੀਮਿਜ਼ਮ ਨਾਲ ਜੋੜਨਾ ਤੇ ਪੈਸੇ ਮਿਲਣੇ ਨੇ। ਔਰ ਪਿਛਲੇ 5 ਸਾਲ ਤੋਂ ਤਾਂ ਨਵਾਂ ਕੰਮ ਉਹਨਾਂ ਨੇ ਪਾਇਆ ਹੈ, ਔਰ ਸਾਰੇ ਪ੍ਰੋਫੈਸਰ ਉਸੇ ਕੰਮ ਤੇ ਲੱਗੇ ਨੇ, ਉਹ ਹੈਗਾ ਰੈਡੀਕਲਾਈਜੇਸ਼ਨ। ਕੀ ਮਤਲਬ ਹੈ? ਮਤਲਬ ਜਿੰਨੇ ਲੋਕ ਅੰਗਰੇਜ਼ਾਂ ਦੇ ਖਿਲਾਫ ਲੜਦੇ ਰਹੇ, ਉਹਨਾਂ ਨੂੰ ਰੈਡੀਕਲ ਡਿਕਲੇਅਰ ਕਰ ਦਿਓ ਤੁਸੀਂ। ਯਾਨੀ ਅੰਗਰੇਜ਼ ਇੱਥੇ ਕਲੋਨੀਅਲਿਜ਼ਮ ਆਇਆ, ਔਰ ਅਗਰ ਕਲੋਨੀਅਲਿਜ਼ਮ ਜਿਹੜਾ ਹੈਗਾ ਉਹ ਕੀ ਹੈਗਾ ਸੀ? ਮੇਰੇ ਉੱਤੇ ਕਬਜ਼ਾ ਹੈਗਾ ਸੀ, ਉਹ ਮੈਂ ਉਹਦੇ ਤੇ ਕਿਸੇ ਵੀ ਬੁਨਿਆਦ ਦੇ ਉੱਤੇ ਟਕਰਾਇਆ ਹੈ। ਚਲੋ ਤੁਸੀਂ ਇਹ ਕਹਿ ਸਕਦੇ ਹੋ ਮਜ਼ਹਬ ਦੀ ਬੁਨਿਆਦ ਤੇ ਟਕਰਾਉਣ ਦੇ ਨਾਲ ਮਸਾਇਲ ਹੱਲ ਹੁੰਦਾ ਨਹੀਂ ਹੁੰਦੇ, ਲੇਕਿਨ ਉਹਦੇ ਨਾਲ ਟਕਰਾਉਣ ਦਾ ਅਮਲ ਜਿਹੜਾ ਹੈਗਾ ਉਹ ਤੇ ਗਲਤ ਨਹੀਂ ਹੈਗਾ, ਕਿਉਂਕਿ ਉਹਨੇ ਤਾਂ ਕਬਜ਼ਾ ਕੀਤਾ ਮੇਰੇ ਤੇ। ਤੁਸੀਂ ਰੈਡੀਕਲਾਈਜੇਸ਼ਨ ਕਹਿ ਕੇ ਅੱਜ ਸਾਰੀ ਯੂਨੀਵਰਸਿਟੀਆਂ ਦੁਨੀਆ ਦੀਆਂ, ਉਹ ਚਾਹੇ ਪੈਰਿਸ 'ਚ ਹੋਏ ਤੇ ਚਾਹੇ ਅਮਰੀਕਾ 'ਚ ਹੋਏ ਤੇ ਚਾਹੇ ਯੂਰਪ ਦੇ ਕਿਸੇ ਵੀ ਮੁਲਕ 'ਚ ਹੋਏ, ਉਹ ਰੈਡੀਕਲਾਈਜੇਸ਼ਨ ਦਾ ਕਲਮਾ ਉਹਨਾਂ ਨੇ ਪੜ੍ਹਿਆ ਹੋਇਆ ਹੈ, ਔਰ ਹਰ ਜੱਦੋ-ਜਹਿਦ ਨੂੰ ਉਹ ਜਿਹੜਾ ਹੈਗਾ ਉਹ ਫਰਕ ਕਰੀ ਜਾ ਰਹੇ ਨੇ। ਹੁਣ ਇਹ ਬਿਲਕੁਲ ਲੇਟੈਸਟ ਕੰਮ ਹੈਗਾ ਪਿਛਲੇ 5 ਸਾਲਾਂ ਦੇ ਅੰਦਰ। ਤੁਸੀਂ ਦੇਖੋ ਕਿ ਪ੍ਰੋਜੈਕਟ ਵੀ ਆਏ ਨੇ, ਉਹਨਾਂ ਤੇ ਪੈਸੇ ਵੀ ਆਏ ਨੇ, ਔਰ ਪੂਰੀ ਦੁਨੀਆ ਇਸ ਕੰਮ ਤੇ ਲੱਗੀ ਹੋਈ ਹੈ। ਹਰ ਚੀਜ਼ ਨੂੰ ਰੈਡੀਕਲ ਡਿਕਲੇਅਰ ਕਰਕੇ, ਉਹ ਰੈਡੀਕਲ ਨੂੰ ਔਰ ਐਕਸਟ੍ਰੀਮਿਸਟ ਨੂੰ ਇੱਕੋ ਸਮਝ ਕੇ ਡਿਕਲੇਅਰ ਕਰਤਾ। ਇਹ ਬਿਲਕੁਲ ਸਾਡੇ ਸਾਹਮਣੇ ਹੋਇਆ ਜੀ ਸਰ। ਸਰ ਮੈਂ ਇੱਕ ਕੁਐਸਚਨ ਆਇਆ ਹੈ, ਮੈਂ ਉਹ ਪਹਿਲਾਂ ਤੁਹਾਡੇ ਨਾਲ ਰੱਖਣਾ ਚਾਹਾਂਗਾ। ਪ੍ਰੋਫੈਸਰ ਮੀਨਾ ਡਾਂਡਾ ਹੋਰਾਂ ਵੱਲੋਂ ਕੁਐਸਚਨ ਹੈ ਕਿ ਆਈ ਵੁੱਡ ਲਾਈਕ ਟੂ ਹੀਅਰ ਫਰੋਮ ਦਾ ਸਪੀਕਰਸ what is the main purpose for their perspective of writing Punjab's history today? ਦੇਖੋ, ਇੱਕ ਤਾਂ ਆਪਾਂ ਨੂੰ ਇਹ ਧਿਆਨ 'ਚ ਰੱਖਣਾ ਚਾਹੀਦਾ ਵਾ ਕਿ ਜਿਹੜੀ ਪਹਿਲਾਂ ਹਿਸਟਰੀ ਲਿਖੀ ਆ ਉਹਦੀ ਲਿਮਿਟੇਸ਼ਨ ਕੀ ਆ, ਉਹ ਹੈ ਕੀ ਹੈ ਹਿਸਟਰੀ ਆਪਣੇ ਆਪ ਦੇ ਵਿੱਚ। ਜਦੋਂ ਅਸੀਂ ਉਸ ਨੂੰ ਖੋਲਾਂਗੇ, ਜਦੋਂ ਅਸੀਂ ਦੇਖਾਂਗੇ ਕਿ ਇਹ ਕਿਸ ਲੈਵਲ ਤੇ ਕਿਸ ਤਰੀਕੇ ਦੇ ਨਾਲ ਸਾਡੇ ਸਾਹਮਣੇ ਹਿਸਟਰੀ ਦੇ ਤੌਰ ਤੇ ਪੇਸ਼ ਹੋਈ ਆ, ਇਹ ਜਿੱਥੋਂ ਤੱਕ ਮੈਂ ਦੇਖਦਾ ਵਾਂ ਤਾਂ ਤਕਰੀਬਨ ਮੈਨੂੰ ਇਹ ਲੱਗਦਾ ਵਾ ਕਿ 90% ਪੋਲੀਟੀਕਲ ਹਿਸਟਰੀ ਆ। ਕੀ ਇਹ ਸਾਰੀ ਹਿਸਟਰੀ ਪੋਲੀਟੀਕਲ ਹੀ ਆ? ਕੀ ਸੁਸਾਇਟੀ ਦੇ ਵਿੱਚ ਪੋਲੀਟਿਕਸ ਹੀ ਇੱਕ ਜਿਹੜਾ ਵਾ ਉਹ ਐਕਟੀਵਿਟੀ ਹੈ? ਇਹਦੇ ਵਿੱਚ ਕਿੱਥੇ ਗਿਆ ਸਾਡਾ ਜਿਹੜਾ ਜਿੰਨਾ ਵੀ ਸਾਡਾ ਜਿਹੜਾ ਵਾ ਉਹ ਕਲਚਰ ਸੀ, ਲੈਂਗੁਏਜ ਸੀ, ਜਾਂ ਸਾਡੇ ਜਿਹੜੇ ਨੇ ਉਹ ਆਪਣਾ ਅਗਰੇਰੀਅਨ ਪ੍ਰੋਸੈਸ ਸੀਗੀਆਂ, ਮੈਡੀਸਨ ਜਾਂ ਹੈਲਥ ਸੀਗੀ, ਉਹ ਸਾਰਾ ਕੁਛ ਕਿੱਥੇ ਆ? ਜਿਉਂ-ਜਿਉਂ ਅਸੀਂ ਸੁਸਾਇਟੀ ਨੂੰ ਦੇਖਾਂਗੇ, ਹਿਸਟਰੀ ਜਿਹੜੀ ਹੈ ਇਹ ਹਿਊਮਨ ਬੀਇੰਗਸ ਦੀ ਆ, ਨਾ ਕਿ ਹੋ ਕੀ ਰਿਹਾ ਵਾ। ਬਹੁਤ ਸਾਰੇ ਪ੍ਰੋਫੈਸਰ ਇਸ ਤਰੀਕੇ ਦੇ ਨਾਲ ਐਕਟਿਵ ਨੇ ਕਿ ਉਹ ਕੋਈ ਨਾ ਕੋਈ ਜਿਹੜੀ ਉਹਨਾਂ ਦੀ ਐਕਟੀਵਿਟੀ, ਪੋਲੀਟੀਕਲ ਐਕਟੀਵਿਟੀ ਹੋਏਗੀ ਜਾਂ ਇੰਟੈਲੈਕਚੁਅਲ ਐਕਟੀਵਿਟੀ ਹੋਏਗੀ, ਜਿਹਦੇ ਨਾਲ ਪਾਵਰ ਜਾਂ ਹੋਰ ਜਿਹੜਾ ਵਾ ਇਨਵੋਲਵ ਹੋਏਗਾ, ਤਾਂ ਉੱਥੋਂ ਤੱਕ ਹੀ ਹਿਸਟਰੀ ਨੂੰ ਰੱਖਣਗੇ। ਹਿਸਟਰੀ ਇਨਫੈਕਟ ਹੈਗਾ ਵਾ ਕਿ ਟੋਟਲ ਹਿਊਮਨ ਐਕਸਪੀਰੀਅੰਸ ਜਿਹੜਾ ਵਾ, ਪਾਸਟ ਐਕਸਪੀਰੀਅੰਸ ਜਾਂ ਤੁਹਾਡਾ ਜਿਹੜਾ ਆਪਣਾ ਸੋਸ਼ਲ ਐਕਸਪੀਰੀਅੰਸ ਆ, ਉਸ ਦੀ ਜਿਹੜੀ ਆ ਉਹ ਹਿਸਟਰੀ ਉਹਦੇ ਨਾਲ ਰਿਲੇਟ ਕਰਦੀ ਹੈ। ਸੋ ਆਪਾਂ ਜੇ ਵੇਖੀਏ ਤੇ ਆਪਣੇ ਪੰਜਾਬ ਦੀ ਹਿਸਟਰੀ ਦੇ ਵਿੱਚ ਕਿਹੜੀਆਂ ਡਾਇਮੈਂਸ਼ਨਸ ਹੁਣ ਤੱਕ ਸਾਡੇ ਸਾਹਮਣੇ ਆਈਆਂ ਹੀ ਨਹੀਂ ਗਈਆਂ। ਜਿਉਂ-ਜਿਉਂ ਅਸੀਂ ਅੱਗੇ ਤੁਰਾਂਗੇ, ਆਪਣੇ ਆਪ ਹੀ ਇਹ ਜਿਹੜਾ ਵਾ ਉਹ ਰਿਐਲਿਟੀ ਦਾ ਪਤਾ ਲੱਗਦਾ ਜਾਵੇਗਾ। ਤੇ ਮੈਨੂੰ ਇਹ ਆਸ ਆ ਕਿ ਜੇ ਇਦਾਂ ਰਿਹਾ ਤੇ 40-50 ਸਾਲਾਂ ਦੇ ਵਿੱਚ ਜਿਹੜਾ ਇਹ ਬ੍ਰਿਟਿਸ਼ ਵਾਲਾ ਵਾ ਇਹ 10-15% ਹੀ ਰਹਿ ਜਾਵੇਗਾ। ਬਾਕੀ ਇਹ ਸਾਰਾ ਕੁਝ ਆਪਣੇ ਆਪ ਹੀ, ਜਦੋਂ ਅਸੀਂ ਆਪਣੇ ਆਰਕਾਈਵ ਦੇ ਵਿੱਚ ਆਪਣੇ ਲੈਂਗੁਏਜ ਨਹੀਂ ਦੇਖੀ, ਆਪਣਾ ਉਸ ਥਾਟ ਪ੍ਰੋਸੈਸ ਨਹੀਂ ਗਾ ਦੇਖਿਆ,
ਤੇ ਉਹਨੂੰ ਹਿਸਟਰੀ ਨੂੰ ਅਸੀਂ ਸੋਚਦੇ ਹਾਂ ਕਿ ਉਸੇ ਨੂੰ ਹੀ ਅਸੀਂ ਜਿਹੜਾ ਵਾ ਉਹ ਦੇਖ ਲਈਏ, ਉਹਦੇ ਆਲੇ ਦੁਆਲੇ ਹੀ ਕਰ ਲਈਏ। ਇਹ ਕੋਈ ਹਿਸਟਰੀ ਨਹੀਂ ਗੀ। ਹਿਸਟਰੀ ਨੂੰ ਜਿਹੜਾ ਵਾ ਜਿਹੜੇ ਵੈਸਟ ਦੇ ਵਿੱਚ ਜਿਸ ਤਰੀਕੇ ਨਾਲ ਆਇਆ ਵਾ, ਜਿਸ ਤਰੀਕੇ ਨਾਲ ਹਿਸਟਰੀ ਜਿਹੜੀ ਆ ਉਹ ਇੱਕ ਲਾਰਜਰ ਕੰਟੈਕਸਟ ਦੇ ਵਿੱਚ ਬਣੀ ਆ, ਉਹਦੇ ਵਿੱਚ ਉਹ ਮੈਥਡ ਜਿਹੜਾ ਵਾ ਉਸ ਨੂੰ ਜੇ ਫੋਲੋ ਕਰਾਂਗੇ ਤਾਂ ਉਹ ਹਿਊਮਨ ਬੀਇੰਗਸ ਆਉਣਗੇ। ਜਿਹੜੇ ਮਾਰਜਨਲਾਈਜ਼ਡ ਸੈਕਸ਼ਨ ਨੇ ਉਹਨਾਂ ਨਾਲ ਕੀ ਬਣਿਆ, ਜਿਹੜੇ ਹੁਣ ਹਰ ਕੋਈ ਚਾਹੁੰਦਾ ਵਾ ਕਿ ਜੀ ਇਹ ਜਿਹੜੇ ਹੈਗੇ ਨੇ ਪਾਵਰ 'ਚ ਨੇ, ਇਹਨਾਂ ਦੇ ਬਾਰੇ ਹੀ ਹਿਸਟਰੀ ਜਿਹੜੀ ਆ ਉਹ ਰੱਖੀ ਜਾਵੇ। ਪਰ ਹਿਸਟੋਰੀਅਨ ਸਿੰਸੀਅਰਲੀ ਜਿਹੜੇ ਅੱਜ ਸੜਕਾਂ ਦੇ ਉੱਤੇ ਹਜ਼ਾਰਾਂ ਕਿਸਾਨ ਜਿਹੜੇ ਨੇ ਜਾਂ ਲੇਬਰਰਸ ਜਿਹੜੇ ਨੇ, ਜੋ ਕੁਛ ਉਹ ਹਿਸਟਰੀ ਤੋਂ ਕਿੱਧਰੋਂ ਚਲੇ ਗਏ, ਕਿੱਥੇ ਚਲੇ ਗਏ। ਸੋ ਇਸ ਕਰਕੇ ਜਿਹੜਾ ਵਾ ਉਹ ਹਿਸਟਰੀ ਦਾ ਓਵਰਆਲ ਪਰਸਪੈਕਟਿਵ ਜਿਹੜਾ ਵਾ ਉਹ ਦੇਖਣ। ਜੇ ਕੋਈ ਕਹੇਗਾ ਜੀ ਮੈਂ ਲਿਖਣੀ ਆ ਹਿਸਟਰੀ, ਉਹਦਾ ਇਹ ਕੋਈ ਸਾਹਮਣੇ ਇੱਕ ਹਿਸਟੋਰੀਅਨ ਦਾ ਨਹੀਂ, ਇਹ ਓਵਰਆਲ ਸਾਡਾ ਜਿਹੜਾ ਵਿਊ ਪੁਆਇੰਟ ਆ ਉਹਦੇ ਨਾਲ ਇੱਕ ਪਰਸਪੈਕਟਿਵ ਹੋਏਗਾ ਕਿ ਲੈਟ ਅਸ ਗੋ ਟੂ ਦਾ ਹਿਸਟਰੀ ਆਫ ਦਾ ਪੀਪਲ ਰਾਦਰ ਦੈਨ ਜਿਹੜੇ ਆਚਾਰ ਆਪਾਂ ਨੂੰ ਪਾਵਰ ਜਿਹੜੇ ਨੇ ਉਹ ਲੱਗਦੇ ਨੇ। ਬਾਕੀ ਮੈਂ ਥੋੜਾ ਜਿਹਾ ਤੁਹਾਡੇ ਨਾਲ ਸ਼ੇਅਰ ਕਰਦਾ ਵਾਂ ਕਿ ਇਹ ਆਪਾਂ ਨੂੰ ਹਿਸਟਰੀ ਦਾ ਕ੍ਰਾਈਸਿਸ ਹੀ ਨਹੀਂ ਹੈਗਾ। ਮੈਂ ਅਕਸਰ ਜਿਹੜਾ ਕਿਉਂਕਿ ਮੇਰਾ ਜ਼ਿਆਦਾ ਜਿਹੜਾ ਵਾ ਉਹ ਸੋਸ਼ਲ ਸਾਇੰਸਿਸ ਦੇ ਵਿੱਚ ਮੈਂ ਲੱਗਾ ਰਹਿਣਾ ਵਾਂ, ਇੱਕ ਮੈਂ ਤੁਹਾਨੂੰ ਹੋਰ ਸਬਜੈਕਟ ਦੇਖਦਾ ਵਾਂ, ਤੁਸੀਂ ਉਹਨੂੰ ਦੇਖੋਗੇ, ਇਹ ਇਕਨੋਮਿਕਸ ਨੂੰ ਦੇਖੋ ਤੁਸੀਂ। ਇਸ ਨੂੰ ਮੈਂ ਅਕਸਰ ਕਹਿਣਾ ਵਾਂ ਇਹ ਜਿਹੜਾ ਸਬਜੈਕਟ ਆ ਇਹ ਪ੍ਰਿੰਸ ਆਫ ਸੋਸ਼ਲ ਸਾਇੰਸਿਸ ਆ। ਸਭ ਤੋਂ ਵੱਧ ਇਨਵੈਸਟਮੈਂਟ ਸਟੇਟ ਨੇ ਤੇ ਕਾਰਪੋਰੇਟ ਵਰਲਡ ਨੇ ਇਕਨੋਮਿਕਸ ਦੇ ਵਿੱਚ ਲਗਾਈ ਆ। ਇਹੀ ਇਕੋਨੋਮਿਸਟ ਜਿਹੜੇ ਨੇ ਪਲੈਨਿੰਗ ਤੇ ਜਿਸ ਤਰੀਕੇ ਨਾਲ ਇਹਨਾਂ ਨੇ ਇਕੋਨਮੀਜ਼ ਨੂੰ ਸਟਰਕਚਰ ਕਰਨਾ ਸੀਗਾ ਲੱਗੇ ਰਹੇ, ਔਰ ਇੰਨੇ ਪਾਵਰਫੁਲ ਹੋ ਗਏ ਕਿ 1968-69 ਦੇ ਵਿੱਚ ਨੋਬਲ ਪ੍ਰਾਈਜ਼ ਜਿਹੜਾ ਵਾ ਉਹ ਐਡੀਸ਼ਨ ਦੇ ਵਿੱਚ ਇਸ ਨੂੰ ਜਿਹੜਾ ਵਾ ਉਹ ਇੰਟਰੋਡਿਊਸ ਕਰ ਦਿੰਦੇ ਨੇ। 97-98 ਤੱਕ ਜਦੋਂ ਆਪਾਂ 96-97 ਦੇ ਵਿੱਚ ਮੈਂ 2-3 ਸਾਲ ਦੇਖਦਾ ਰਿਹਾ ਕਿ ਨੋਬਲ ਪ੍ਰਾਈਜ਼ ਜਿਹਨੂੰ ਮਿਲਦਾ ਵਾ ਜਾਂ ਤਾਂ ਉਹ ਮਾਰਕੀਟ ਦੀ ਜਿਹੜੀ ਆ ਉਹ ਐਕਟੀਵਿਟੀ ਉਹਦੇ ਨਾਲ ਆ, ਸਪੈਕੂਲੇਸ਼ਨ ਦੇ ਵਿੱਚ ਆ, ਜਾਂ ਹਾਈ ਇਕਨੋਮਿਕਸ ਆ, ਸਟੈਟਿਸਟਿਕਸ ਆ ਉਹਦੇ ਨਾਲ ਆ। ਔਰ ਇਹਦੇ ਨਾਲ ਇਹ ਹੈ ਕਿ ਇਹ ਇਕਨੋਮਿਕਸ ਇਹਨੂੰ ਬਣ ਕੇ ਗਿਆ ਵਾ ਵੇਅਰ ਆਰ ਦ ਹਿਊਮਨ ਬੀਇੰਗਸ। ਇਹ ਮੈਂ ਅਕਸਰ ਦੇਖਦਾ ਰਿਹਾ ਜਦੋਂ ਉਹਨਾਂ ਨੂੰ ਆਪ ਪਤਾ ਲੱਗਾ ਕਿ ਜਿਹੜੇ ਉਸ ਟਾਈਮ ਤੇ ਜਿਹੜਾ ਵਾ ਉਹ ਇਕਨੋਮਿਕਸ ਦੇ ਜਿਹੜੇ ਨੇ ਉਹ ਉਸ ਟਾਈਮ ਤੇ ਸੋਚਦੇ ਹੋਣਗੇ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਜਿਹੜੇ ਵੀ ਜਿਹੜੇ ਇਕਨੋਮਿਕਸ ਦੇ ਲੌਰੀਏਟ ਜਿਹੜੇ ਨੇ ਬਣਾਉਂਦੇ ਨੇ, ਨੋਬਲ ਲੌਰੀਏਟ ਬਣਾਉਂਦੇ ਨੇ, ਤੇ ਮਾਰਕੀਟ ਦੇ ਟ੍ਰੈਂਡ ਬਿਲਕੁਲ ਡਿਫਰੈਂਟ ਨੇ। ਇਹ 1998 ਵਿੱਚ ਪਹਿਲੀ ਵਾਰੀ ਪਤਾ ਲੱਗਾ ਕਿ ਅਮ੍ਰਿਤਿਆ ਸੇਨ ਨੂੰ ਜਿਹੜਾ ਵਾ ਉਹ ਜਿਹੜੀ ਉਹਨਾਂ ਦੀ ਇੱਕ ਹਿਊਮਨ ਅਪਰੋਚ ਸੀਗੀ ਟੂ ਦ ਇਕਨੋਮਿਕਸ, ਉਹਨਾਂ ਨੂੰ ਜਿਹੜਾ ਵਾ ਸਾਹਮਣੇ ਲਿਆਂਦਾ। ਸੋ ਇਹ ਤੁਸੀਂ ਨਾ ਜਿਹੜਾ ਆਪਣਾ ਹੈਗਾ ਵਾ ਨੋਬਲ ਪ੍ਰਾਈਜ਼, ਇਹਨੂੰ ਦੇਖੋਗੇ ਤੁਸੀਂ, ਇਹਦੇ ਰਾਹੀਂ ਬਹੁਤ ਕੁਝ ਡਿਸਟੋਰਸ਼ਨ ਜਿਹੜੀਆਂ ਨੇ ਹੁੰਦੀਆਂ ਨੇ। ਔਰ ਬੇਸਿਕਲੀ ਇਕਨੋਮਿਕਸ ਭਾਵੇਂ ਜਿੰਨਾ ਮਰਜ਼ੀ ਜਿਹੜਾ ਵਾ ਉਹ ਹਿਊਮਨ ਜਿਹੜੀ ਆ ਉਹ ਡਾਇਮੈਂਸ਼ਨ ਆ ਉਹ ਤੋਂ ਬਾਹਰ ਚਲ ਜਾਵੇ, ਉਸਦੀ ਸਟੈਟਿਸਟਿਕਸ ਜਿਹੜੀ ਆ ਜਿੰਨਾ ਮਰਜ਼ੀ ਡਿਵੈਲਪ ਕਰ ਲਵੇ, ਅਖੀਰ ਦੇ ਵਿੱਚ ਜਦੋਂ ਕੋਈ ਕ੍ਰਾਈਸਿਸ ਆਉਂਦਾ ਵਾ ਬਾਅਦ ਚ ਪਤਾ ਲੱਗਦਾ ਵਾ ਹੈਗੀ ਤਾਂ ਇਹ ਡਿਸਮਲ ਸਾਇੰਸ ਆ। ਜੇ ਇੰਨੀ ਇਨਵੈਸਟਮੈਂਟ ਤੇ ਬਾਅਦ ਵੀ ਇਕਨੋਮਿਕਸ ਵਾਲਿਆਂ ਨੂੰ ਨਹੀਂ ਪਤਾ ਲੱਗਦਾ ਜਦੋਂ ਕ੍ਰਾਈਸਿਸ, ਔਰ ਹੁਣ ਕ੍ਰਾਈਸਿਸ ਦਾ ਕੀ ਬਣਨਾ ਵਾ ਇਹ ਵੀ ਤੁਸੀਂ ਦੇਖੋਗੇ ਕਿ ਇਹ ਸਾਰਾ ਸਿਸਟਮ ਜਿਹੜਾ ਵਾ ਇੰਨਾ ਵੱਡਾ ਇਕਨੋਮਿਕ ਸਿਸਟਮ ਜਿਹੜਾ ਵਾ ਉਹ ਕਿੱਧਰ ਨੂੰ ਜਾਵੇਗਾ। ਸੋ ਇਹ ਸਿਰਫ ਹਿਸਟਰੀ ਦਾ ਹੀ ਕ੍ਰਾਈਸਿਸ ਨਹੀਂ, ਸੋਸ਼ਲ ਸਾਇੰਸ ਦਾ ਓਵਰਆਲ ਜਿਹੜਾ ਵਾ ਉਹ ਕ੍ਰਾਈਸਿਸ ਆ, ਔਰ ਇਹਨੂੰ ਸਾਰਿਆਂ ਨੂੰ ਜਿਹੜਾ ਵਾ ਉਹ ਦੇਖਣਾ ਚਾਹੀਦਾ ਵਾ, ਕਿਉਂਕਿ ਅਸੀਂ ਵੀ ਇਕਨੋਮਿਕ ਸਿਸਟਮ ਦੇ ਵਿੱਚ ਜਿਹੜਾ ਵਾ ਉਹ ਲੱਗੇ ਹੋਏ ਫਸੇ ਹੋਏ ਆ। ਔਰ ਜਿਸ ਤਰੀਕੇ ਦੇ ਨਾਲ ਹੁਣ ਇਸ ਕੋਵਿਡ ਨੇ ਜਿਹੜਾ GDP ਆ ਉਹ ਨੈਗੇਟਿਵ ਜਿਸ ਲੈਵਲ ਤੇ ਲੈ ਆਉਂਦੀ ਆ, ਹਰ ਇੱਕ ਨੂੰ ਜਿਸ ਤਰੀਕੇ ਨਾਲ ਸੇਕ ਲੱਗਣਾ ਵਾ, ਇਹ ਕਿਹੜਾ ਮਾਡਲ ਸੀਗਾ। ਔਰ ਅੱਜ ਅਸੀਂ ਪੋਲੀਟੀਕਲ ਇਕੋਨਮੀ 19th ਸੈਂਚੁਰੀ ਦੇ ਵਿੱਚ ਪੋਲੀਟੀਕਲ ਇਕੋਨਮੀ ਇੱਕ ਬਹੁਤ ਇੰਪੋਰਟੈਂਟ ਥੀਮ ਸੀਗਾ। 1930 ਤੱਕ ਮੈਂ ਇਸ ਨੂੰ ਦੇਖਦਾ ਰਿਹਾ, ਉਸ ਤੋਂ ਬਾਅਦ ਗਾਇਬ ਹੋ ਗਿਆ। ਜਿਉਂ ਹੀ ਕੈਪੀਟਲਿਜ਼ਮ ਜਿਹੜਾ ਵਾ ਉਹ ਹਾਵੀ ਹੋਇਆ ਵਾ, ਨਿਊ ਡੀਲ ਦੇ ਨਾਲ ਸਟੈਬਲਾਈਜ਼ ਹੋਇਆ ਵਾ, ਪੋਲੀਟੀਕਲ ਇਕੋਨਮੀ ਖਤਮ ਹੋ ਗਈ ਹੈ। ਅੱਜ ਕਿਸੇ ਨੂੰ ਵੀ ਇਕਨੋਮਿਕਸ ਦੇ ਕਿਸੇ ਵੀ ਤੁਸੀਂ ਟੀਚਰ ਨੂੰ ਜਾਂ ਲੈਕਚਰਰ ਨੂੰ ਜੋ ਪੁੱਛੋ ਜੀ ਪੋਲੀਟੀਕਲ ਇਕੋਨਮੀ, ਉਹ ਸਮਝਦੇ ਨੇ ਕਿ ਇਹਦੀ ਡੈਥ ਹੋ ਗਈ ਹੈ। ਔਰ ਹੋ ਕੀ ਰਿਹਾ ਵਾ, ਇਕਨੋਮਿਕਸ ਨਹੀਂ, ਇਟਸ ਆਲ ਪੋਲੀਟੀਕਲ ਇਕੋਨਮੀ। ਜੀ ਸਰ, ਆਮਰ ਆਸਫ ਤੁਸੀਂ ਇੱਕ ਦਫਾ ਦੁਬਾਰਾ ਜਿਹੜਾ ਨਾ ਉਹਨੂੰ ਕਰੋ ਇਨ, ਕਿਉਂਕਿ ਤੁਹਾਡੇ ਆਵਾਜ਼ ਜਿਹੜੀ ਹੈ ਨਾ ਉਹ ਡਿਸਟੋਰਸ਼ਨ ਹੁੰਦੀ, ਡਬਲ ਹੋ ਕੇ ਆਉਂਦੀ ਹੈ। ਮੈਂ ਸਰ ਜੀ ਤੁਹਾਡੇ ਨਾਲ ਇੱਕ ਗੱਲ ਕਰਾਂਗਾ ਕਿ ਅਸੀਂ ਜਦੋਂ ਗੱਲਾਂ ਕਰਨੇ, ਇੱਥੇ ਥੱਲੇ ਵੀ ਕਮੈਂਟ ਹੋ ਰਹੇ ਕਿ
ਉਦਣ ਵੀ ਤੈਮੂਰ ਹੋਰਾਂ ਦੇ ਲੈਕਚਰ 'ਚ ਵੀ ਇਹ ਗੱਲ ਹੋਈ ਸੀ ਤੇ ਇੱਕ ਬੜੀ ਕਾਮਨ ਗੱਲ ਕੀਤੀ ਜਾਂਦੀ ਹੈ ਕਿ ਸਾਰਾ ਕੁਝ ਜਿਹੜਾ ਵਾ ਉਹ ਬ੍ਰਿਟਿਸ਼ ਨੇ ਨਹੀਂ ਕੀਤਾ, ਇੱਥੇ ਇਹਨਾਂ ਲੋਕਾਂ ਨੇ ਵੀ ਬਹੁਤ ਕੁਝ ਕੀਤਾ ਤੇ ਉਸ ਨੂੰ ਲੈ ਕੇ ਫਿਰ ਅੱਗੇ ਸਾਰੀ ਗੱਲ ਚੱਲਦੀ ਹੈ। ਉਹਦਾ ਕਾਰਨ ਇਹ ਆ, ਦੇਖੋ 1943-44 ਤੱਕ 1,25,000 ਅੰਗਰੇਜ਼ ਸੀਗੇ ਸਾਰੇ ਇੰਡੀਆ ਦੇ ਵਿੱਚ ਤੇ ਆਬਾਦੀ ਜਿਹੜੀ ਆ ਉਹ 33 ਤੋਂ 35 ਕਰੋੜ ਸੀਗੀ। ਸੋ ਜਦੋਂ ਇਕਨੋਮਿਕ ਸਿਸਟਮ ਜਿਹੜੀ ਉਹਨਾਂ ਦੀ ਥਿੰਕਿੰਗ ਆ ਔਰ ਜਦੋਂ ਪੋਲੀਟੀਕਲ ਸਿਸਟਮ ਜਿਹੜਾ ਆਉਂਦਾ ਵਾ, ਸਾਡੇ ਜਿਹੜੇ ਨੇ ਕੋਲੈਬੋਰੇਟਰਸ ਜਿਹੜੇ ਨੇ ਉਹ ਉਸ ਟਾਈਮ ਤੇ ਨਾਲ ਉਹਨਾਂ ਦੇ ਸਿਸਟਮ ਦੇ ਵਿੱਚ ਹੈਗੇ ਨੇ ਔਰ ਇਹ ਮੰਨਣਾ ਚਾਹੀਦਾ ਵਾ। ਹੁਣ ਪ੍ਰੋਬਲਮ ਇਹ ਹੈਗੀ ਆ ਕਿ ਸਟੇਟ ਜਿਹੜੇ ਕੋਲੈਬੋਰੇਟਰਸ ਨੇ ਉਹਨਾਂ ਦੇ ਕੋਲ ਆ। ਤੁਸੀਂ ਤਾਂ ਹੈਰਾਨ ਹੋਵੋਗੇ ਕਿ ਹੌਲੀ ਹੌਲੀ, ਮੈਂ ਤਾਂ ਬਹੁਤੀ ਗੱਲ ਨਹੀਂ ਇਸ ਕਰਕੇ ਕਰਦਾ ਵੀ ਜੇ ਮੈਂ ਇਹ ਗੱਲ ਕੀਤੀ ਤੇ ਇਹਨਾਂ ਨੇ ਆਰਕਾਈਵਸ ਖੋਲ ਕੇ ਇਹਨਾਂ ਨੇ ਆਪਣੇ ਰਿਕਾਰਡ ਜਿਹੜੇ ਨੇ ਫਾਈਲਾਂ ਜਿਹੜੀਆਂ ਨੇ ਗਾਇਬ ਕਰ ਦੇਣੀਆਂ ਨੇ। ਔਰ ਇਹ ਇੱਕ ਰਿਐਲਿਟੀ ਆ ਕਿ ਜਿਹਦਾ ਅੰਗਰੇਜ਼ ਜਿਹੜੇ ਨੇ, ਜਦੋਂ ਆਪਾਂ ਕਹਿੰਦੇ ਆ ਕਿ ਸਾਰਾ ਕੁਝ, ਮੈਂ ਮੰਨਦਾ ਵਾਂ ਕਿ ਅੰਗਰੇਜ਼ਾਂ ਦਾ ਨਹੀਂ ਹੈਗਾ, ਪਰ ਸਾਡਾ ਜਿਹੜਾ ਵਾ ਉੱਥੇ ਜਿਸ ਟਾਈਮ ਦੀ ਸਾਡੀ ਪਾਰਟਿਸਿਪੇਸ਼ਨ ਆ, ਇਹ ਹੁਣ ਡੀਕੋਡ ਕਰਨਾ ਜਿਹੜਾ ਵਾ ਹਿਸਟੋਰੀਅਨ ਦਾ ਕੰਮ ਆ ਕਿ ਉਹ ਡੀਕੋਡ ਕਰਨ ਕਿ ਉਹ ਜਿਹੜੀ ਕਿਹੜੀ ਕੈਟਾਗਰੀ ਸੀਗੀ। ਫਰੀडम ਮੂਵਮੈਂਟ ਦੇ ਨਾਲ ਪੈਰਲਲ ਇੱਕ ਲਾਇਲਿਸਟ ਕੈਟਾਗਰੀ ਸੀਗੀ, ਉਹ ਉਸ ਕੈਟਾਗਰੀ ਨੂੰ ਵੀ ਜਿਹੜਾ ਵਾ ਉਹ ਸਾਡੇ ਸਾਹਮਣੇ ਜਿਹੜਾ ਵਾ ਉਹ ਪਤਾ ਹੋਣਾ ਚਾਹੀਦਾ ਵਾ ਵੀ ਇਹ ਕੈਟਾਗਰੀ ਆ। ਜੇ ਤੁਸੀਂ ਉਹਨਾਂ ਦੀ ਜੀਨੀਓਲੋਜੀ ਦੇਖੋਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਜਿਹੜਾ ਵਾ ਜਿੰਨੀ ਵੀ, ਔਰ ਇਹ ਸਾਡੇ ਇੰਡੀਆ ਦੇ ਵਿੱਚ ਹੀ ਨਹੀਂਗਾ, ਇਨਫੈਕਟ ਜਿੰਨੇ ਵੀ ਇੰਡੀਅਨ ਸਬ ਕੰਟੀਨੈਂਟ ਦੇ ਕੰਟਰੀ ਆ ਉਹਨਾਂ ਦੀ ਤੁਸੀਂ ਨਿਮੇਰੀਅਨ ਮੈਥਡ ਦੇ ਨਾਲ ਹੀ ਲਗਾ ਲਓ, ਤੁਸੀਂ ਉਹਨਾਂ ਦੀ ਜਿਹੜੀ ਹੁਣ ਦੀ ਪ੍ਰੈਜ਼ੈਂਟ ਜਿਹੜੀ ਹੈਗੀ ਆ ਪਾਵਰ ਸਟਰਕਚਰ ਦੇ ਵਿੱਚ ਜਿਹੜੀ ਕਲਾਸ ਆ, ਉਹਨਾਂ ਦਾ ਜੀਨੀਓਲੋਜੀ ਜਿਹੜੀ ਆ ਪਿਛਲੇ 100 ਸਾਲ ਦੀ ਦੇਖ ਲਓਗੇ, ਮੈਨੂੰ ਲੱਗਦਾ ਵਾ ਕਿ ਇਹ 80% ਉਹੀ ਪ੍ਰੋ ਬ੍ਰਿਟਿਸ਼ ਕਲਾਸ ਜਿਹੜੀ ਆ ਉਹੀ ਵਾਪਸ ਜਿਹੜੀ ਆ ਉਹ ਆ ਗਈ ਹੈ। ਇੱਕ ਡਿਬੇਟ ਹੋਰ ਵੀ ਚੱਲ ਰਹੀ ਆ, ਤੁਸੀਂ ਜਿਹੜਾ ਵਾ ਉਹ ਜੇ ਦੇਖੋਗੇ ਇਹ ਮੈਰਿਟੋਕ੍ਰੇਸੀ ਸੀਗੀ ਨਾ 1958 ਦੇ ਵਿੱਚ ਜਦੋਂ ਮਾਈਕਲ ਯੰਗ ਤੇ ਪਹਿਲੀ ਵਾਰੀ ਰਾਈਜ਼ ਆਫ ਕ੍ਰੇਜ਼ੀ ਵਾ। ਅੱਜ ਵੈਸਟ ਦੇ ਵਿੱਚ ਸਾਰੇ ਕੰਟਰੀਜ਼ ਦੇ ਵਿੱਚ ਮੈਰਿਟੋਕ੍ਰੇਸੀ ਦਾ ਟ੍ਰੈਪ ਆਫ ਮੈਰਿਟੋਕ੍ਰੇਸੀ, ਅੱਜ ਕਿਉਂ ਜਾਨੀ ਕਿ ਉਹ ਮੈਰਿਟੋਕ੍ਰੇਸੀ ਦੇ ਬਾਰੇ ਜਿਹੜਾ ਵਾ ਉਹ ਇਹ ਡਿਬੇਟ ਜਿਹੜੀ ਆ ਉਹਨਾਂ ਨੇ ਸ਼ੁਰੂ ਕਰ ਦਿੱਤੀ ਆ, ਉਹਨਾਂ ਨੇ ਆਪਣੇ ਘਰ 'ਚ ਹੀ ਡਿਬੇਟ ਸ਼ੁਰੂ ਕਰ ਦਿੱਤੀ ਆ। ਸੋ ਜੇ ਅਸੀਂ ਸਾਨੂੰ ਹੁਣ ਪਤਾ ਲੱਗੇ ਵੀ ਉੱਥੇ ਕੀ ਹੋ ਰਿਹਾ ਵਾ ਤੇ ਸਾਡੇ ਭੁਚਾਲ ਉੱਥੇ ਜੇ ਆਉਂਦਾ ਵਾ ਉੱਥੇ ਪਤਾ ਲੱਗੇ, ਸਾਨੂੰ ਵੀ ਪਤਾ ਲੱਗ ਜਾਵੇਗਾ। ਅੱਜ ਅਸੀਂ ਕਹਿੰਦੇ ਆ ਮੈਰਿਟ ਤੁਸੀਂ ਆ ਲੇਟੈਸਟ ਕਿਤਾਬਾਂ ਜਿਹੜੀਆਂ ਜਿੰਨੀਆਂ ਵੀ ਦੇਖ ਲਓ, ਫਲॉज ਆਫ ਡੈਮੋਕ੍ਰੇਸੀ, ਫਲॉज ਆਫ ਮੈਰਿਟੋਕ੍ਰੇਸੀ, ਰੀਸੈਂਟ ਜਿਹੜੀ ਬੁੱਕ ਆਈ ਆ ਉਹ ਟ੍ਰੈਪ ਆਫ ਮੈਰਿਟੋਕ੍ਰੇਸੀ ਆ। ਸਾਰੇ ਰੌਲਾ ਪਿਆ ਹੋਇਆ ਵਾ ਕਿ ਮੈਰਿਟੋਕ੍ਰੇਸੀ ਨੇ ਕੀਤਾ ਕੀ ਆ ਕਿ ਆਲਰੇਡੀ ਐਗਜ਼ਿਸਟਿੰਗ ਜਿਹੜੇ ਪਾਵਰਫੁਲ ਜਿਹੜੇ ਪਾਵਰ ਸਟਰਕਚਰ ਸੀਗੇ ਉਹਨਾਂ ਨੂੰ ਰੀਇਨਫੋਰਸ ਕਰ ਦਿੱਤਾ ਵਾ। ਜੀ ਪ੍ਰੋਫੈਸਰ ਸੁਲਸਾ, ਮੇਰੀ ਆਵਾਜ਼ ਆ ਰਹੀ ਤੁਹਾਨੂੰ? ਹਾਂਜੀ ਆ ਰਹੀ ਹਾਂਜੀ ਪ੍ਰੋਫੈਸਰ ਇਹਨਾਂ ਮੀਨਾ ਡਾਂਡਾ ਹੋਣਾ ਨੇ ਇੱਕ ਗੱਲ ਕੀਤੀ ਹੈ, ਮੈਂ ਸਵਾਲ ਤੇ ਉਸ ਤਰ੍ਹਾਂ ਨਹੀਂ ਮੈਂ ਇਹਨੂੰ ਕਹਾਂਗਾ। ਉਹਨਾਂ ਨੇ ਕਿਹਾ ਕਿ ਕੋਈ ਐਸਾ ਫਾਰ ਐਗਜ਼ਾਮਪਲ ਕੋਈ ਐਸਾ ਹਿਸਟੋਰੀਅਨ ਦੱਸੋ ਪੰਜਾਬ ਦਾ ਜਾਂ ਜਿਹੜਾ ਤੁਹਾਡੇ ਆਈਡੀਆਜ਼ ਦੇ ਕਰੀਬ ਜਿਹਨੇ ਲਿਖਿਆ ਹੋਵੇ। ਜੇ ਮੈਂ ਦੱਸਣਾ ਹੋਵੇ ਤਾਂ ਮੈਂ ਇਹਨਾਂ ਖੱਪ ਕਿਉਂ ਰਿਹਾ ਹਾਂ। ਮੈਂ ਇਹਨਾਂ ਜਾਨੀ ਕਿ ਆਪ ਖੁਦ ਕਿਉਂ ਖੱਪ ਰਿਹਾ ਹਾਂ। ਜੇ ਮੈਂ ਦੱਸਣਾ ਹੋਵੇ ਤੇ ਮੈਂ ਜਿਹੜਾ ਵਾ ਉਹ ਅੱਗੇ ਜਿਹੜਾ ਵਾ ਉਹ ਤੁਹਾਨੂੰ ਦੱਸ ਕੇ ਤੇ ਆਪ ਆਰਾਮ ਨਾਲ ਜਿਹੜਾ ਵਾ ਉਹ ਬੈਠ ਜਾਵਾਂਗਾ। ਅਸਲ 'ਚ ਪੰਜਾਬ ਦੀ ਹਿਸਟਰੀ ਦੇ ਵਿੱਚ ਸਵਾਏ ਸੈਕਟੇਰੀਅਨ ਦੇ ਕੁਝ ਵੀ ਨਹੀਂ ਗਾ ਹੋਇਆ। ਜੇ ਤੁਸੀਂ ਉਹਦੀ ਪ੍ਰਪੋਰਸ਼ਨ ਦੇਖਣੀ ਹੈ, ਮੈਂ ਬਹੁਤ ਐਂਬੈਰਸਿੰਗ, ਕਿਉਂਕਿ ਮੈਂ ਵੀ ਉਸ ਸਿਸਟਮ ਦੇ ਵਿੱਚ ਰਿਹਾ ਵਾਂ, ਦੇਖਦਾ ਰਿਹਾ ਵਾਂ। ਮੈਂ ਤਾਂ ਆਪਣੀ ਜਿਹੜੀ ਹੈਗੀ ਆ ਮੇਰੀ ਸੋਸ਼ਲ ਹਿਸਟਰੀ ਰਹੀ ਆ ਔਰ ਮੈਂ ਉਸ ਸੋਸ਼ਲ ਹਿਸਟਰੀ ਦੇ ਮੁਤਾਬਕ ਆਪਣੀ ਜਿਹੜੀ ਆ ਉਹ ਕੰਟਰੀਬਿਊਸ਼ਨ ਨੂੰ ਜਿਹੜਾ ਵਾ ਉਹ ਸਮਝਦਾ ਵਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਰਾਂਗਾ। ਮੈਂ ਕੋਈ ਵੱਡਾ ਕਲੇਮ ਨਹੀਂ ਕਰਦਾ, ਮੈਂ ਕੋਈ ਵੱਡਾ ਅਥੋਰੀਟੇਰੀਅਨ ਨਹੀਂ ਹੈਗਾ ਵੀ ਮੈਂ ਜਿਹੜੇ ਨੇ ਉਹ ਜਿੱਦਾਂ ਬਾਕੀ ਹਿਸਟੋਰੀਅਨ ਸੀਗੇ ਉਹਨਾਂ ਵਾਂਗ ਜਿਹੜਾ ਵਾ ਕਲੇਮ ਕਰਨਾ ਵਾ। ਪਰ ਇਹ ਠੀਕ ਹੈ ਕਿ ਮੈਂ ਜਿਹੜੇ ਮੇਰੇ ਆਪਣੇ ਸਟੂਡੈਂਟਸ ਨੇ ਜਾਂ ਜਿਹੜੇ ਵੀ ਮੇਰੇ ਨਾਲ ਟੀਚਰਸ ਜਿਹੜੇ ਨੇ ਯੰਗ ਟੀਚਰਸ ਨੇ ਉਹਨਾਂ ਨੂੰ ਮੈਂ ਅਕਸਰ ਜਿਹੜਾ ਵਾ ਉਹ ਇਹ ਆਉਣ ਵਾਲੇ ਜਿਹੜੇ ਹੈਗੇ ਨੇ ਡੇਂਜਰਸ ਜਾਂ ਟ੍ਰੈਪਸ ਨੇ ਉਹਨਾਂ ਦੇ ਬਾਰੇ ਦੱਸਦਾ ਰਹਿਣਾ ਵਾ।
ਔਰ ਇਹ ਇੱਕ ਡਾਇਲੋਗ ਜਿਹੜਾ ਵਾ ਉਹ ਅਕੈਡਮੀ ਤੋਂ ਬਾਹਰ ਆ। ਜਿੰਨਾ ਚਿਰ ਮੈਂ ਅਕੈਡਮੀ 'ਚ ਸੀਗਾ ਉਹ ਠੀਕ ਸੀਗਾ, ਅਕੈਡਮੀ ਤੋਂ ਬਾਹਰ ਵੀ ਮੈਂ ਡਾਇਲੋਗ ਦੇ ਵਿੱਚ ਲੱਗਾ ਰਹਿਣਾ ਵਾਂ। ਔਰ ਕਈ ਮੈਨੂੰ ਕਹਿੰਦੇ ਨੇ ਕਿ ਤੂੰ ਲਿਖ ਤੇ ਚੁੱਪ ਕਰ ਜਾ, ਅੱਗੋਂ ਮੈਨੂੰ ਕਹਿੰਦੇ ਨੇ ਕਿ ਤੂੰ ਚੁੱਪ ਕਰ ਜਾ, ਤੂੰ ਜ਼ਿਆਦਾ ਜਿਹੜਾ ਵਾ ਜੋ ਲਿਖਣਾ ਵਾ ਲਿਖ। ਤੇ ਮੈਨੂੰ ਇਹ ਲੱਗਦਾ ਵਾ ਕਿ ਮੇਰੀ ਚੁੱਪ ਉਹਨਾਂ ਦਾ ਵੀ ਇੱਕ ਟ੍ਰਿਕ ਆ ਕਿ ਇਹ ਚੁੱਪ ਕਰੇ। ਤੇ ਲਿਖਣਾ ਤਾਂ ਮੈਂ ਹੈਗਾ ਵਾ, ਉਹ ਤਾਂ ਮੈਂ ਲਿਖ ਦੇਵਾਂਗਾ, ਥੋੜੇ ਚਿਰ ਬਾਅਦ ਲਿਖ ਦੇਵਾਂਗਾ, ਪਰ ਮੈਨੂੰ ਚੁੱਪ ਵੀ ਕਰਾਉਣ ਵਾਸਤੇ ਬਹੁਤ ਸਾਰੇ ਲੱਗੇ ਰਹਿੰਦੇ ਨੇ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਕ ਡਿਸਪਲਿਨ ਜਾਂ ਸਿਸਟਮ ਦੇ ਹਿੱਸੇ ਨੇ। ਉਸ ਸਿਸਟਮ 'ਚ ਤੁਸੀਂ ਕਿੱਦਾਂ ਜਿਹੜਾ ਵਾ ਇਮਰਜ ਕਰਨਾ ਵਾ, ਇਹ ਤੁਹਾਨੂੰ ਸਪੇਸ ਦਿੰਦੇ ਨੇ। ਕੋਈ ਐਸੀ ਗੱਲ ਨਹੀਂ ਕਿ ਮੈਨੂੰ ਕੋਈ ਵਿਰੋਧਤਾ ਨਹੀਂ, ਮੈਂ ਯੂਨੀਵਰਸਿਟੀ ਦੇ ਵਿੱਚ ਇੰਨਾ ਚਿਰ ਰਿਹਾ ਵਾਂ, ਮੈਂ ਜਾਣੀ ਕਿ ਜਿੰਨਾ ਵੀ ਜਾਣੀ ਕਿ ਸਪੋਰਟ ਮੈਨੂੰ ਮੇਰੇ ਕੁਲੀਗ ਸਾਰਿਆਂ ਨੇ ਦਿੱਤੀ ਹੋਈ ਆ, ਮੈਨੂੰ ਜਿਹੜਾ ਵਾ ਉਹਨਾਂ ਤੇ ਮਾਣ ਆ। ਔਰ ਕੋਈ ਕਿਸੇ ਕਿਸਮ ਦਾ ਇਹੋ ਜਿਹਾ ਕੋਈ ਗਰਜ ਨਹੀਂ ਗਾ। ਮੈਂ ਜੇ ਕਹਾਂ ਕਿ ਆਊਟ ਆਫ ਦੀ ਵੇ ਜਿਹੜਾ ਵਾ ਉਹ ਹਾਂ ਠੀਕ ਹੈ, ਮੇਰੀ ਆਪਣਾ ਕੀ ਹੈ, ਸੋਸ਼ਲ ਹਿਸਟਰੀ ਵੀ ਕੀਤੀ ਆ, ਮੈਡੀਕਲ ਹਿਸਟਰੀ ਵੀ ਕੀਤੀ ਆ, ਔਰ ਮੇਰੇ ਸਟੂਡੈਂਟਸ ਜਿਹੜੇ ਨੇ ਲਿਟਰੇਚਰ ਦੇ ਵਿੱਚ ਵੀ ਆਏ ਨੇ। ਮਿਨੀਮਮ ਮੇਰੇ ਸਟੂਡੈਂਟਸ ਨੂੰ ਮੈਂ ਆਪਣਿਆਂ ਨੂੰ ਕਿਹਾ ਵਾ ਕਿ ਪੋਲੀਟੀਕਲ ਹਿਸਟਰੀ ਜਿਹੜੀ ਆ ਉਹ ਬੰਦ ਕਰੋ। ਇਹ ਸਿਰਫ ਪੋਲਿਟਿਕਸ ਆ। ਜੇ ਤੁਸੀਂ ਪੋਲੀਟੀਕਲ ਹਿਸਟਰੀ ਲਿਖਣੀ ਆ ਤੇ ਕਿਸੇ ਦੀ ਬਾਇਓਗ੍ਰਾਫੀ ਲਿਖੋ ਤੇ ਜਾਂ ਕੋਈ ਨਾ ਕੋਈ ਜਿਹੜਾ ਵਾ ਆਪੇ ਤੁਹਾਨੂੰ ਪ੍ਰੋਜੈਕਟ ਮਿਲ ਜੂਗੀ, ਪਾਵਰ ਮਿਲ ਜੂਗੀ। ਇਸ ਤੋਂ ਵੱਧ ਇਹਦੀ ਕੋਈ ਰੈਲੇਵੈਂਸ ਨਹੀਂ ਹੈਗੀ। ਇਹਨੂੰ ਜੇ ਸਮਝੋ, ਇਹ ਸਾਰਾ ਕੁਝ ਇਕਨੋਮਿਕਸ ਤੋਂ ਨਿਕਲਣਾ ਵਾ। ਅੱਜ ਜਿਹੜਾ ਪੰਜਾਬ ਦੇ ਵਿੱਚ ਜਿਸ ਕਿਸਮ ਦੀ ਉਥਲ ਪੁਥਲ ਹੋ ਰਹੀ ਆ, ਉਹ ਇਕਨੋਮੀ ਕਰਕੇ ਹੋ ਰਹੀ ਆ। ਪਾਵਰ ਦੇ ਵਿੱਚ ਤੇ ਮਿਨਿਸਟਰੀਆਂ ਬਣੀਆਂ ਹੋਈਆਂ ਨੇ, ਇਹ ਸਾਰੇ ਜਿਹੜੇ ਸੜਕਾਂ ਤੇ ਆਏ ਹੋਏ ਨੇ ਉਹਦੇ ਕਰਕੇ ਹੀ ਅੱਗੇ ਵੀ ਸੋਚ ਰਹੇ ਨੇ ਕਿ ਅੱਗੇ ਇਹਨੂੰ ਜਿਹੜਾ ਵਾ ਕਿੱਦਾਂ ਕੰਟਰੋਲ ਕਰਨਾ ਵਾ। ਸੋ ਇਹਦੇ ਵਿੱਚੋਂ ਹੀ ਹਿਸਟਰੀ ਨਿਕਲ ਰਹੀ ਆ। ਹਿਸਟਰੀ ਕੋਈ ਪਾਸਟ ਨਹੀਂ ਹੈਗੀ। ਜੇ ਤੁਸੀਂ E.H. ਕਾਰ ਨੂੰ ਪੜ੍ਹੋਗੇ ਤਾਂ ਇਹ ਇੱਕ ਪਾਸਟ ਦਾ ਪ੍ਰੈਜ਼ੈਂਟ ਦੇ ਨਾਲ ਬਹੁਤ ਲਿੰਕ ਆ। ਜੇ ਤੁਹਾਨੂੰ ਪ੍ਰੈਜ਼ੈਂਟ ਨਹੀਂ ਆਉਂਦਾ, ਪਤਾ ਨਹੀਂਗਾ, ਤੁਸੀਂ ਪਾਸਟ ਨਹੀਂ ਸਮਝ ਸਕਦੇ। ਜੇ ਤੁਹਾਨੂੰ ਪਾਸਟ ਦਾ ਨਹੀਂ ਪਤਾ, ਤੁਸੀਂ ਪ੍ਰੈਜ਼ੈਂਟ ਨਹੀਂ ਸਮਝ ਸਕਦੇ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਆਪਸ ਵਿੱਚ ਇੰਟਰਲਿੰਕ ਨੇ। ਹਾਂ, ਇਹ ਠੀਕ ਹੈ ਕਿ ਤੁਹਾਨੂੰ ਇਹ ਜਦੋਂ ਐਨਾਲਿਸਿਸ ਕਰਨਾ ਵਾ ਤਾਂ ਡਿਸਟਿੰਕਸ਼ਨ ਕੌਨਸ਼ੀਅਸਲੀ ਕਰਨੀ ਪਏਗੀ। ਔਰ ਉਹ ਮੈਂ ਤੁਹਾਨੂੰ ਮੈਥਡ ਦੇ ਤੌਰ ਤੇ ਦੱਸਦਾ ਵਾਂ। ਕੋਈ ਵੀ ਡਾਕਟਰ ਜਿਹੜਾ ਵਾ ਜਦੋਂ ਮਰੀਜ਼ ਨੂੰ ਡਾਕਟਰ ਟ੍ਰੀਟ ਕਰਦਾ ਵਾ ਤਾਂ ਉਹ ਆਪਣੇ ਮਨ 'ਚ ਰੱਖੇ ਕਿ ਉਹ ਮਰੀਜ਼ ਆ, ਇੱਕ ਉਹਨੇ ਦਵਾਈ ਦੇਣੀ ਆ। ਉਹ ਮਰੀਜ਼ ਆ, ਇਨਸਾਨ ਆ, ਉਹਨੇ ਦਵਾਈ ਦੇਣੀ ਆ। ਇਹ ਨਾ ਹੋਵੇ ਕਿ ਡਾਕਟਰ ਜਿਹੜਾ ਵਾ ਉਹ ਉਹਦੀ ਦਵਾਈ ਦੇ ਨਾਲ ਨਾਲ ਉਹਨੂੰ ਉਹਦੀ ਜਿਹੜੀ ਐਗਜ਼ਿਸਟੈਂਸ ਹਿਊਮਨ ਐਗਜ਼ਿਸਟੈਂਸ ਆ ਉਹੀ ਖਤਰੇ 'ਚ ਪਾ ਦੇਵੇ। ਸੋ ਇਸ ਕਰਕੇ ਡਾਕਟਰ ਨੂੰ ਵੀ ਧਿਆਨ ਰੱਖਣਾ ਪੈਂਦਾ ਵਾ ਕਿ ਜਿਹੜਾ ਉਹ ਪੇਸ਼ੈਂਟ ਆ ਉਹ ਹਿਊਮਨ ਬੀਇੰਗ ਵੀ ਆ। ਹਿਸਟੋਰੀਅਨ ਨੂੰ ਵੀ ਧਿਆਨ ਰੱਖਣਾ ਪੈਂਦਾ ਵਾ ਕਿ ਇਹ ਜਿਹੜਾ ਪਾਸਟ ਆ ਇਸ ਨੂੰ ਪ੍ਰੈਜ਼ੈਂਟ ਦੇ ਨਾਲੋਂ ਵੱਖਰਾ ਕਰਕੇ ਤੇ ਇੰਟੈਗਰੇਟ ਬਾਅਦ ਦੇ ਵਿੱਚ ਕਰਨਾ ਵਾ। ਉਹਦੀਆਂ ਲਿਮਿਟੇਸ਼ਨਸ ਨੇ। ਇਸ ਕਰਕੇ ਥੋੜਾ ਜਿਹਾ ਜਿਹੜਾ ਵਾ ਉਹ ਮੈਥਡ ਜਿਹੜਾ ਵਾ, ਤਾਂ ਕਰਕੇ ਮੈਂ ਕਹਿੰਦਾ ਮੈਥਡ ਇੰਪੋਰਟੈਂਟ ਆ। ਮੈਥਡ ਤੋਂ ਬਿਨਾ ਅਨਾਰਕੀ ਹੋ ਜਾਵੇਗੀ। ਤੇ ਜਦੋਂ ਇਹ ਅਨਾਰਕੀ ਹੋਗੀ, ਬਹੁਤਾ ਲੋਕ ਅਟੈਕ ਮੈਥਡ ਤੇ ਕਰਦੇ ਆ। ਉਹਦਾ ਕਾਰਨ ਇਹ ਆ ਕਿ ਜਿਹੜੇ ਬਾਹਰ ਬੈਠੇ ਹੋਏ ਨੇ ਹਿਸਟਰੀ ਜਿਹੜੇ ਲਿਖ ਰਹੇ ਨੇ ਉਹ ਬਿਨਾਂ ਮੈਥਡ ਤੋਂ ਲਿਖ ਰਹੇ ਨੇ। ਉਹ ਵੀ ਮੈਥਡ ਨਾਲ ਹੀ ਲਿਖ ਰਹੇ ਨੇ। ਉਹ ਕੋਈ ਐਵੇਂ ਨਹੀਂ ਹਿਸਟਰੀ ਲਿਖ ਰਹੇ। ਉਹਨਾਂ ਦੇ ਤਾਂ ਪ੍ਰੋਫੈਸਰ ਜਦੋਂ ਹਿਸਟਰੀ ਲਿਖਣ ਲੱਗਦੇ ਨੇ, ਪਹਿਲਾਂ ਹੀ ਪ੍ਰੋਜੈਕਟ ਆਪਣੇ ਬੱਚੇ ਨੂੰ ਉਹ ਦੱਸਦੇ ਨੇ ਕਿ ਪਹਿਲਾਂ ਦੱਸ ਤੇਰੇ ਮਾਈਂਡ ਦੇ ਵਿੱਚ ਕੀ ਆ, ਇਹ ਕਨਸੈਪਟ ਦੇ ਬਾਰੇ ਦੱਸ, ਤੇ ਅੱਗੇ ਜਿਹੜਾ ਤੈਨੂੰ ਡਿਊਟੀ ਜਿਹੜੀ ਤਾਂ ਦਿੱਤੀ ਜਾਵੇਗੀ। ਸੋ ਇਸ ਕਰਕੇ ਜੇ ਉੱਥੇ ਮੈਥਡ ਜਿਹੜਾ ਵਾ ਉਹ ਫੋਲੋ ਕਰਦੇ ਨੇ, ਇੱਥੇ ਅਸੀਂ ਜਿਹੜਾ ਵਾ ਉਹ ਡੀਕੋਡ ਕਰੀ ਜਾਣਾ। ਜੀ ਸਰ। ਸਰ ਅੱਜ ਇਹ ਸੈਸ਼ਨ ਅਮਰ ਸਾਹਿਬ ਮੈਂ ਤੁਹਾਡੇ ਨਾਲ ਕਰਾਂਗਾ ਕਿ ਜਿਸ ਤਰ੍ਹਾਂ ਅਸੀਂ ਪ੍ਰੋਗਰਾਮ ਕੀਤਾ ਸੀ, ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਪਹਿਲੇ ਵੀ ਇਹ ਤੋਂ ਗੱਲਬਾਤ ਕੀਤੀ ਸੀ। ਇੱਕ ਤੇ ਜਿਹੜਾ ਅਸੀਂ ਹਿਸਟਰੀ ਦੀ ਟਰਮ ਦੇ ਹਵਾਲੇ ਨਾਲ ਇੱਕ ਵਰਕਸ਼ਾਪ ਕਰਵਾਉਣਾ ਚਾਹ ਰਹੇ ਹਾਂ। ਮੇਰਾ ਖਿਆਲ ਹੈ ਕਿ ਉਹਦੇ ਹਵਾਲੇ ਨਾਲ ਵੀ ਗੱਲਬਾਤ ਹੋਣੀ ਚਾਹੀਦੀ। ਤੁਹਾਡਾ ਇਹਦੇ ਤੇ ਕੀ ਖਿਆਲ ਹੈ? ਨਹੀਂ, ਉਹ ਗੱਲ ਤੁਹਾਡੀ ਦਰੁਸਤ ਹੈ, ਲੇਕਿਨ ਮੈਂ ਥੋੜੀ ਜਿਹੀ ਗੱਲ ਪਹਿਲੇ ਕਰਨਾ ਚਾਹਾਂਗਾ। ਜਿਹੜੀ ਗੱਲ ਹੋ ਰਹੀ ਹੈ ਨਾ ਉਹਦੇ ਤੇ ਦੇਖੋ, ਸਾਡੀ ਕੋਈ ਵੀ ਜਿਹੜੀ ਹਿਸਟਰੀ ਦੇ ਡਿਸਪਲਿਨ ਦੇ ਵਿੱਚ ਕੰਮ ਹੋ ਰਿਹਾ ਇੰਡੀਆ 'ਚ ਜਾਂ ਪਾਕਿਸਤਾਨ ਦੇ ਵਿੱਚ, ਤੁਸੀਂ ਉਹਦੇ 'ਚ ਦੇਖੋ ਕਿ ਸਾਨੂੰ ਤੇ ਲੈਂਗੁਏਜਿਸ ਹੀ ਨਹੀਂ ਆਉਂਦੀਆਂ ਜਿਨ੍ਹਾਂ 'ਚ ਸਾਡੇ ਸੋਰਸਿਸ ਹੈਗੇ ਨੇ। ਮੈਨੂੰ ਤੇ ਗੁਰਮੁਖੀ ਨਹੀਂ ਪੜ੍ਹਨੀ ਆਉਂਦੀ ਹੈ ਜੀ, ਜਾਂ ਕਿਸੇ ਨੂੰ ਸ਼ਾਹਮੁਖੀ ਨਹੀਂ ਆਉਂਦੀ, ਜਾਂ ਸਾਨੂੰ ਫਾਰਸੀ ਨਹੀਂ ਆਉਂਦੀ, ਜਾਂ ਸਾਨੂੰ ਪਾਲੀ ਨਹੀਂ ਆਉਂਦੀ। ਹੁਣ ਗੱਲ ਹੈਗੀ ਹੈ ਕਿ ਲੈਂਗੁਏਜਿਸ ਦੇ ਡਿਪਾਰਟਮੈਂਟ ਸਿੱਧੇ ਕੀਤੇ ਬਗੈਰ ਤੁਸੀਂ ਹਿਸਟਰੀ ਦੇ ਸੋਰਸਿਸ ਤੱਕ ਆਪਣੇ ਬੱਚਿਆਂ ਦੀ ਐਕਸੈਸ ਕਰਾ ਹੀ ਨਹੀਂ ਸਕਦੇ। ਹਰ ਚੀਜ਼ ਅੰਗਰੇਜ਼ੀ ਦੇ ਵਿੱਚ ਤਾਂ ਨਹੀਂ ਤੁਹਾਨੂੰ ਮਿਲੇਗੀ। ਹੁਣ ਉਸ ਤੋਂ ਬਗੈਰ ਤੁਸੀਂ ਅਗਰ ਇਸ ਤੋਂ ਹਟ ਕੇ ਆਪਣੀ ਹਿਸਟਰੀ ਨੂੰ ਐਕਸਪਲੋਰ ਕਰਨਾ ਹੈ ਔਰ ਦੇਖਣਾ ਹੈ
क्योंकि इसलिए सिर्फ पंजाब का नहीं मसला, इंडिया पाकिस्तान के भी यही हाल है पूरे, कि हिस्टरी के अंदर जो काम होया है वो खास टोपियां उन्होंने बनाइया ने, और उन्होंने टोपियां तो निकलना है तो फिर जरूरी है कि साढ़े बच्चे जोड़े है वो अपनी जबाना जड़ियाँ है ना सीखन। बुल्ले शाह वो पढ़नगे तो फिर जाके उन्होंने कुछ समझ आएगी कि उन्हें क्या की है, ਉਹਦੀ ਜ਼ਬਾਨ ਦੇ ਵਿੱਚ ਉਸ ਦੇ ਵਿੱਚ ਜਾ ਕੇ ਸਭ ਪੜ੍ਹਨਗੇ ਤਾਂ ਪਤਾ ਚੱਲੇਗਾ। ਤੇ ਔਰ ਫਿਰ ਇਹ ਹੈ ਕਿ ਜਿਹੜੀ ਉਹ ਓਰਲ ਹਿਸਟਰੀ ਹੈਗੀ ਹੈ ਉਹਦੇ ਵਿੱਚ ਤੇ ਸਾਰੇ ਸੋਰਸਿਸ ਹੀ ਜਿਹੜੇ ਉਹ ਮਦਰ ਟੰਗਸ ਦੇ ਵਿੱਚ ਹੈਗੇ, ਉਹਨਾਂ ਨੂੰ ਉੱਥੋਂ ਤੁਹਾਨੂੰ ਦੇਖਣਾ ਪਏਗਾ, ਸਮਝਣਾ, ਪੜ੍ਹਨਾ ਪਏਗਾ। ਤੇ ਇਸ ਤੋਂ ਬਗੈਰ ਸ਼ਾਇਦ ਮੇਰਾ ਖਿਆਲ ਹੈ ਕਿ ਅਸੀਂ ਕਾਫੀ ਜ਼ਿਆਦਾ ਜਿਹੜਾ ਖਰਾਬ ਹੋਏ ਹਾਂ, ਉਹਦੀ ਵਜ੍ਹਾ ਵੀ ਇਹੀ ਹੈਗੀ ਕਿ ਜਿਹੜੇ ਸਾਡੇ ਸੋਰਸਿਸ ਆਫ ਹਿਸਟਰੀ ਹੈਗੇ ਨੇ ਉਹੀ ਪ੍ਰੋਬਲਮੈਟਿਕ ਹੈਗੇ ਨੇ ਸਾਰੇ, ਤੇ ਉਹ ਸੋਰਸਿਸ ਜਿਹੜੇ ਸਾਡੇ ਇੱਥੇ ਦੇ ਇਲਮ ਦੇ ਮੌਜੂਦ ਹੈਗੇ ਸਨ ਉਹਨਾਂ ਨੂੰ ਜਾਣਨ ਵਾਸਤੇ ਸਾਨੂੰ ਇੱਥੇ ਆਪਣੀ ਜ਼ਬਾਨਾਂ ਜਿਹੜੀਆਂ ਹੈਗੀਆਂ ਨੇ ਵੱਡੇ ਪੈਮਾਨੇ ਦੇ ਉੱਤੇ ਉਹਨਾਂ ਨੂੰ ਯੂਨੀਵਰਸਿਟੀਆਂ ਦੇ ਅੰਦਰ ਸਾਡੇ ਸਟੂਡੈਂਟਸ ਨੂੰ ਜਦੋਂ ਤੱਕ ਨਹੀਂ ਸਿੱਖਣਗੇ, ਬਈ ਦੇਵਨਾਗਰੀ ਅਗਰ ਮੈਨੂੰ ਨਹੀਂ ਪਤਾ ਤੇ ਪੂਰਾ ਜਿਹੜਾ ਹੈਗਾ ਦਫ਼ਤਰ ਖਾਲੀ ਹੈਗਾ ਮੇਰੇ ਵਾਸਤੇ, ਦੇਵਨਾਗਰੀ ਪੜਾਂਗਾ ਤੇ ਅੱਗੇ ਮੈਨੂੰ ਸਮਝ ਆਏਗਾ। ਤੇ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਜ਼ਰੂਰੀ ਹੈ। ਤੇ ਮੈਂ ਸਮਝਦਾ ਕਿ ਤੁਹਾਡੀ ਆਪਣੀ ਜਿਹੜੀ ਵਰਕਸ਼ਾਪ ਹੈ ਉਹ ਵੀ ਇਹਨਾਂ ਸਵਾਲਾਂ ਦੇ ਨਾਲ ਜੁੜੀ ਹੋਈ ਕਿ ਹਿਸਟਰੀ ਦੇ ਜਿਹੜੇ ਸਟੂਡੈਂਟ ਹੈਗੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਮਤਲਬ ਹੈ ਕਿ ਕੰਮ ਕਰਨਾ ਚਾਹੀਦਾ ਹੈਗਾ, ਉਹ ਕਿਹੜੇ ਘਾਟੇ ਨੇ ਮੌਜੂਦ, ਜਿਹੜੀ ਚੀਜ਼ਾਂ ਹੈਗੀਆਂ ਨੇ ਉਹਦੇ ਵਿੱਚ ਕਿਹੜੇ ਮੌਜੂਦ ਘਾਟੇ ਹੈਗੇ ਨੇ। ਅਗਰ ਉਹ ਉਹਨਾਂ ਨੂੰ ਘਾਟੇ ਸਮਝਦੇ ਨੇ ਤੇ ਫਿਰ ਉਹ ਉਸ ਦਾ ਉਪਾਅ ਵੀ ਲੱਭ ਲੈਣਗੇ, ਤੇ ਜੇ ਉਹ ਉਹਨੂੰ ਘਾਟਾ ਹੀ ਨਹੀਂ ਸਮਝਦੇ, ਉਹ ਕਹਿੰਦੇ ਬਸ ਠੀਕ ਹੈ ਜੋ ਗਜ਼ਟੀਅਰ 'ਚ ਲਿਖਿਆ ਗਿਆ ਉਹ ਬਸ ਸੱਚ ਹੈਗਾ, ਤੇ ਫਿਰ ਤੇ ਕੁਝ ਨਹੀਂ ਹੋ ਸਕਦਾ। ਔਰ ਸਾਡੇ ਇੱਥੇ ਬਹੁਤ ਸਾਰੇ ਸਟੂਡੈਂਟਸ ਔਰ ਟੀਚਰਸ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਕਲੋਨੀਅਲ ਨੌਲੇਜ ਨੂੰ ਜਿਹੜਾ ਹੈਗਾ ਉਹ ਮਨੋਅਨ ਜਿਹੜਾ ਹੈਗਾ ਮੰਨ ਕੇ ਚੱਲੇ ਹੋਏ ਨੇ, ਔਰ ਉਹੀ ਕੁਝ ਕਰ ਰਹੇ ਨੇ ਸਾਡੇ ਇੱਥੇ। ਇਸ ਵਾਸਤੇ ਅਗਰ ਤੁਸੀਂ ਇਸ ਐਫਰਟ ਦੇ ਨਾਲ ਉਹਨੂੰ ਡੀਕਨਸਟਰਕਟ ਕਰ ਸਕੋ ਤੇ ਫਿਰ ਮੇਰਾ ਖਿਆਲ ਹੈ ਕਿ ਰਸਤੇ ਕਾਫੀ ਸਾਰੇ ਵਰਕਸ਼ਾਪ ਦੇ ਜ਼ਰੀਏ ਵੀ ਔਰ ਇਸ ਤਰ੍ਹਾਂ ਦੀ ਗੱਲਬਾਤ ਦੇ ਜ਼ਰੀਏ ਵੀ ਨਿਕਲ ਸਕਦੇ ਜੀ। ਜੀ ਸੋਹਲ ਸਾਹਿਬ, ਜਿਸ ਤਰ੍ਹਾਂ ਅਸੀਂ ਗੱਲ ਕੀਤੀ ਸੀ ਵਰਕਸ਼ਾਪ ਦੀ, ਮੈਂ ਤੁਹਾਡੇ ਨਾਲ ਵੀ ਕਰਾਂਗਾ ਕਿ ਅਸੀਂ ਵਰਕਸ਼ਾਪ ਜਿਹੜੀ ਉਹ ਕਰਵਾਉਣਾ ਚਾਹਾਂਗੇ ਕਿ ਵੀ ਲੋਕ ਉਹਦੇ 'ਚ ਆ ਜਾਣ ਤੇ ਉਹਦੇ ਤੇ ਅਸੀਂ ਗੱਲਬਾਤ ਕਰੀਏ। ਤੇ ਤੁਸੀਂ ਵੀ ਆਪਣੇ ਇਹਦੇ ਹਵਾਲੇ ਨਾਲ ਸਰ ਕੋਈ ਵਿਚਾਰ ਸਾਂਝੇ ਕਰੋ, ਫਿਰ ਅਸੀਂ ਅੱਜ ਦਾ ਪ੍ਰੋਗਰਾਮ ਜਿਹੜਾ ਉਹਨੂੰ ਫਿਰ ਵਾਈਂਡ ਅਪ ਕਰੀਏ। ਇਹ ਠੀਕ ਹੈ ਜਿੱਦਾਂ ਰਿਆਜ਼ ਸਾਹਿਬ ਨੇ ਕਿਹਾ ਵਾ, ਔਰ ਜਿਹੜੀ ਇਹ ਸਾਡੇ ਮਾਈਂਡਸ ਨੇ, ਜਿਹੜੇ ਵੀ ਯੰਗ ਮਾਈਂਡਸ ਨੇ ਖਾਸ ਕਰਕੇ, ਉਹਨਾਂ ਨੂੰ ਇਹ ਜ਼ਰੂਰੀ ਆ ਕਿ ਜਿੱਦਾਂ ਰਿਆਜ਼ ਸਾਹਿਬ ਨੇ ਕਿਹਾ ਕਿ ਲੈਂਗੁਏਜ ਜਿਹੜੀਆਂ ਨੇ ਉਹਨਾਂ ਨੂੰ ਜਾਣਨਾ ਬਹੁਤ ਜ਼ਰੂਰੀ ਆ। ਔਰ ਇਹ ਜਦੋਂ ਥੋੜਾ ਜਿਹਾ ਇਤਿਹਾਸ ਆਪਾਂ ਦੇਖਦੇ ਹਾਂ ਨਾ, ਆਪਾਂ ਨੂੰ ਪਤਾ ਲੱਗ ਜਾਂਦਾ ਵਾ 1920-30 ਤੱਕ ਇੰਗਲੈਂਡ ਦੇ ਵਿੱਚ ਅਰਿਸਟੋਕ੍ਰੇਸੀ ਜਿਹੜੀ ਆ ਉਹ ਲੈਟਿਨ ਤੇ ਗ੍ਰੀਕ ਜਿਹੜੀਆਂ ਦੋਨੋਂ ਲੈਂਗੁਏਜ ਤੋਂ ਬਿਨਾਂ ਉਹਨਾਂ ਨੂੰ ਡਿਗਰੀ ਨਹੀਂ ਸੀਗੇ ਦਿੰਦੇ। ਉਹ ਔਰ ਬੜੀਆਂ ਉਹ ਐਲੀਟ ਜਿਹੜੇ ਨੇ ਉਹਨਾਂ ਨੂੰ ਡਿਗਰੀ ਲੈ ਕੇ ਲੈਟਿਨ ਤੇ ਗ੍ਰੀਕ ਦੇ ਵਿੱਚ ਉਹਨਾਂ ਨੂੰ ਮਾਣ ਹੁੰਦਾ ਸੀਗਾ ਕਿ ਅਸੀਂ ਕਲਾਸੀਕਲ ਲੈਂਗੁਏਜਸ ਜਿਹੜੀਆਂ ਨੇ ਪੜ੍ਹੀਆਂ ਹੋਈਆਂ ਨੇ। ਜਦੋਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਸਾਡਾ ਕੰਮ ਜਿਹੜਾ ਵਾ ਚੱਲ ਗਿਆ ਵਾ, ਤਾਂ ਫਿਰ ਉਹ ਛੱਡ ਗਏ, ਕਲਾਸੀਕਲ ਲੈਂਗੁਏਜਸ ਛੱਡ ਗਏ। ਸੋ ਸਾਨੂੰ ਹੁਣ ਲੋੜ ਆ ਕਿ ਅਸੀਂ ਉਹ ਜਿਹੜਾ ਉਹਨਾਂ ਨੇ ਨੌਲੇਜ ਕ੍ਰੀਏਟ ਕੀਤਾ ਵਾ ਉਹ ਆਪਣੇ ਥਾਂ ਤੇ ਇੱਕ ਗਿਵਨ ਹੈਗਾ ਵਾ, ਤੇ ਸਾਨੂੰ ਜਿਹੜੀਆਂ ਲੈਂਗੁਏਜਸ ਨੇ ਉਹ ਇੱਕ ਹਿਸਾਬ ਦੇ ਨਾਲ, ਚਾਹੇ ਉਹ ਹਿਊਮਨ ਐਫਰਟਸ ਹੋਣ, ਚਾਹੇ ਉਹ ਕਲੈਕਟਿਵ ਯੂਨੀਵਰਸਿਟੀਜ਼ ਦੇ ਵਿੱਚ। ਤੁਸੀਂ ਇੱਕ ਹੋਰ ਦੇਖੋਗੇ ਕਿ ਕਿਉਂਕਿ ਇਹ ਯੂਨੀਵਰਸਿਟੀ ਸਿਸਟਮ ਜਿਹੜਾ ਵਾ ਉਹ ਬ੍ਰਿਟਿਸ਼ ਓਰੀਐਂਟਡ ਆ, ਬ੍ਰਿਟਿਸ਼ ਮਾਡਲ ਤੇ ਆ, ਇਸ ਕਰਕੇ ਇਹ ਲੈਂਗੁਏਜ ਡਿਵੈਲਪ ਨਹੀਂ ਹੋਣ ਦਿੰਦੇ। ਇਸ ਕਰਕੇ ਇਹ ਹਮੇਸ਼ਾ ਹੀ ਇੰਗਲਿਸ਼ ਦੀ ਪ੍ਰੋਮੀਨੈਂਸ ਨੂੰ ਜਿਹੜਾ ਵਾ ਉਹ ਰੱਖਦੇ ਨੇ। ਲੈਂਗੁਏਜ ਦਾ ਕੁਐਸਚਨ ਪੋਲੀਟੀਕਲ ਆ, ਇਹਨੂੰ ਪੋਲੀਟੀਕਲ ਕੁਐਸਚਨ ਨੂੰ ਜਿਸ ਤਰੀਕੇ ਨਾਲ ਉਭਾਰਦੇ ਨੇ ਐਕਚੁਅਲ ਔਨ ਗਰਾਊਂਡ, ਜੇ ਕਹਿਣ ਕਿ ਤੁਸੀਂ ਜੀ ਇਹ ਲੈਂਗੁਏਜ ਦਾ ਇਸ਼ੂ ਤੁਸੀਂ ਰੱਖਦੇ ਜੇ, ਬਾਕੀ ਲੈਂਗੁਏਜਸ ਵੀ ਹੈਗੀਆਂ ਨੇ, ਤੇ ਮੈਂ ਇੱਥੇ ਪੰਜਾਬ ਦੇ ਵਿੱਚ ਜਿਹੜਾ ਵਾ ਉਹ ਬਾਂਗਲਾ ਜਾਂ ਤਾਮਿਲ ਜਿਹੜੀ ਆ ਸਿੱਖਣਾ ਚਾਹੁੰਦਾ ਵਾਂ, ਤੇ ਤੁਸੀਂ ਜਿਹੜਾ ਵਾ ਉਹ ਯੂਨੀਵਰਸਿਟੀ 'ਚ ਇੱਕ ਟੀਚਰ ਜਿਹੜਾ ਵਾ ਉਹ ਅਪੁਆਇੰਟ ਕਰ ਦਿਓ, ਬਾਂਗਲਾ ਦਾ ਜਾਂ ਤਾਮਿਲ ਦਾ ਕਰ ਦਿਓ, ਉਧਰ ਨਹੀਂ ਜਾਣਗੇ। ਵੈਸੇ ਜਿਹੜਾ ਵਾ ਉਹ ਕ੍ਰਾਈਸਿਸ ਲੈਂਗੁਏਜ ਲਿੰਗੁਇਸਟਿਕ ਕ੍ਰਾਈਸਿਸ ਜਿਹੜਾ ਵਾ ਉਹ ਕ੍ਰੀਏਟ ਕਰ ਦੇਣਗੇ। ਸੋ ਇਸ ਹਿਸਾਬ ਦੇ ਨਾਲ ਸਾਨੂੰ ਯੰਗ ਜਿਹੜੇ ਨੇ, ਜਿਹੜੇ ਸਟੂਡੈਂਟਸ ਆਉਣਾ ਚਾਹੁੰਦੇ ਨੇ ਸੋਸ਼ਲ ਸਾਇੰਸਿਸ ਦੇ ਵਿੱਚ, ਉਹਨਾਂ ਨੂੰ
ਇਹ ਤਿਆਰ ਕਰਨਾ ਚਾਹੀਦਾ ਵਾ ਕਿ ਇਹ ਡਿਫਿਕਲਟ ਟੈਰੇਨ ਆ, ਔਰ ਜਦੋਂ ਤੁਸੀਂ ਸਮਝ ਜਾਓਗੇ ਉਸ ਵਾਸਤੇ ਕੋਈ ਲਿਮਿਟੇਸ਼ਨ ਨਹੀਂ, ਤੁਸੀਂ ਕਾਮਯਾਬ ਹੋ ਸਕਦੇ ਜੀ, ਕੋਈ ਐਸੀ ਮੁਸ਼ਕਲ ਨਹੀਂ ਹੈਗੀ। ਇਧਰਲੇ ਬੰਨੇ ਬਹੁਤ ਸਪੇਸ ਖਾਲੀ ਹੋ ਗਈ ਹੈ। ਮੇਰੇ ਇੱਕ ਟੀਚਰ ਹੁੰਦੇ ਸੀਗੇ, ਉਹ ਜਦੋਂ 1980 ਦੇ ਵਿੱਚ ਇੱਥੇ ਕਾਫੀ ਜਿਹੜਾ ਵਾ ਉਹ ਆਪਣਾ ਮਾਹੌਲ ਖਰਾਬ ਹੋਇਆ ਤੇ 90 ਦੇ ਵਿੱਚ ਕਾਫੀ ਸਫਾਇਆ ਹੋ ਗਿਆ। ਤੇ ਉਹ ਮੈਨੂੰ ਅਕਸਰ ਕਹਿੰਦੇ ਹੁੰਦੇ ਸੀਗੇ ਕਿ ਅਸੀਂ ਤਾਂ ਜਦੋਂ ਬੋਲਦੇ ਸੀਗੇ ਸਾਡੇ ਤੇ 10 ਬੰਦੇ ਜਿਹੜੇ ਨੇ ਦੁਆਲੇ ਹੋ ਜਾਂਦੇ ਸੀਗੇ ਕਿ ਇਹ ਸ਼ਬਦ ਤੂੰ ਬੋਲਿਆ ਕਿੱਦਾਂ ਵਾ, ਕਿੱਥੋਂ ਬੋਲਿਆ ਵਾ, ਤੇ ਤੁਹਾਡਾ ਤਾਂ ਪਿੱਛੇ ਜਿਹੜਾ ਵਾ ਸਫਾਇਆ ਹੋ ਗਿਆ, ਤੁਹਾਨੂੰ ਤੋਂ ਸਵਾਲ ਕਰਨ ਵਾਲਾ ਕੋਈ ਰਿਹਾ ਹੀ ਨਹੀਂਗਾ, ਜੋ ਮਰਜ਼ੀ ਬੋਲੀ ਜਾਓ ਤੁਸੀਂ ਕਲਾਸ ਦੇ ਵਿੱਚ। ਔਰ ਸੱਚ ਮੈਨੂੰ ਉਹ ਕੁਛ ਹੀ ਹੋਇਆ, ਜਿਸ ਕਿਸਮ ਦੇ ਮਟੀਰੀਅਲ ਜਦੋਂ ਆਇਆ ਜੋ ਕੁਛ ਮਰਜ਼ੀ ਬੋਲੀ ਗਏ, ਅਗਲਿਆਂ ਨੇ ਉਹਨਾਂ ਦੀ ਟ੍ਰੇਨਿੰਗ ਹੀ ਨਹੀਂ ਸੀਗੀ, ਉਹਨਾਂ ਨੂੰ ਉਸ ਲੈਵਲ ਤੇ ਡਿਵੈਲਪ ਹੀ ਨਹੀਂ ਸੀਗਾ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਉਹਨਾਂ ਦੇ ਕਾਲਜਸ ਦੇ ਵਿੱਚ ਕੀਤਾ, ਔਰ ਉਹ ਸਾਰਾ ਕੁਛ ਜਿਹੜਾ ਵਾ ਉਹ ਸਾਫ਼ ਹੋ ਗਿਆ। ਸੋ ਇਹ ਜਿਹੜਾ ਕੰਮ ਆ ਇਹ ਗਰਾਊਂਡ ਤੋਂ ਚੱਲਦਾ ਵਾ, ਸਕੂਲ ਸਿਸਟਮ ਤੋਂ ਚੱਲਦਾ ਵਾ, ਔਰ ਹੌਲੀ ਹੌਲੀ ਜਿਹੜਾ ਵਾ ਇਹ ਕਾਲਜ ਤੇ ਯੂਨੀਵਰਸਿਟੀ ਦੇ ਵਿੱਚ ਜਾਂਦਾ ਵਾ। ਔਰ ਸੋਸ਼ਲ ਸਾਇੰਸਿਸ ਦੇ ਵਿੱਚ ਜਿਹੜਾ ਵਾ ਉਹ ਜਿੱਦਾਂ ਸਿਸਟਮ ਚੱਲ ਰਿਹਾ ਵਾ, ਇਹਨੂੰ ਬਹੁਤ ਵੱਡਾ ਚੈਲੰਜ ਹੈ। ਔਰ ਇਹ ਚੈਲੰਜ ਜਿਹੜਾ ਵਾ ਕੁਛ ਕ੍ਰੀਏਟ ਕੀਤਾ ਗਿਆ ਵਾ, ਕੁਛ ਜਿਹੜੇ ਯੰਗ ਇਹ ਆ ਵੀ ਸਕਦੇ ਨੇ, ਔਰ ਇਹਦੇ ਵਿੱਚ ਉਹਨਾਂ ਦੀ ਪ੍ਰੈਜ਼ੈਂਸ ਜਿਹੜੀ ਆ ਉਹ ਐਕਨੋਲੋਜੀ ਕੀਤੀ ਜਾਵੇਗੀ, ਕੋਈ ਐਸੀ ਗੱਲ ਨਹੀਂ ਹੈਗੀ। ਟੈਕਨੋਲੋਜੀ ਬੜੀ ਹੈਲਪ ਕਰ ਰਹੀ ਆ। जी सर, मेरी आवाज ਤੁਹਾਨੂੰ ਆ ਰਹੀ सर? जी सारे दोस्तों का ਜਿਹੜੇ ਸਾਡੇ ਨਾਲ ਮਹਿਮਾਨ ਸਨ, ਖਾਸ ਕਰ ਉਹਨਾਂ ਦਾ बहुत बहुत शुक्रिया ਅੱਜ ਦੇ ਇਸ ਬਹੁਤ ਖੂਬਸੂਰਤ ਔਰ ਬਹੁਤ ਅੱਛੇ ਸੈਸ਼ਨ ਦੇ ਹਵਾਲੇ ਨਾਲ। ਇਹ ਸੈਸ਼ਨ ਜਿਹੜੇ ਸਾਡੇ ਸੁਣਨ ਵਾਲੇ ਨੇ ਪਾਰਟਿਕੂਲਰਲੀ ਉਹਨਾਂ ਦੇ ਵਾਸਤੇ ਸੀ ਕਿ ਵੀ ਜਿਹੜੀ ਅਸੀਂ ਗੱਲ ਕਰਨੀ ਹਿਸਟੋਰੀਓਗ੍ਰਾਫੀ ਦੀ ਜਾਂ ਇਸ਼ੂ ਜਿਹੜੇ ਨੇ ਹਿਸਟਰੀ, ਪੰਜਾਬ ਹਿਸਟਰੀ ਦੇ ਵਿੱਚ, ਉਹਨਾਂ ਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਵੇਖਣਾ ਹੈ। ਤੇ ਸੋ ਉਹਦੀ ਕਲੈਰਿਟੀ ਵਾਸਤੇ ਅਸੀਂ ਦੋ ਆਪਣੇ ਸੀਨੀਅਰ ਸਕਾਲਰਸ ਨੂੰ ਅੱਜ ਇਨਵਾਈਟ ਕੀਤਾ ਸੀ ਕਿ ਉਹ ਆ ਕੇ ਇਹਦੇ ਤੇ ਗੱਲਬਾਤ ਕਰਨ। ਸੋ ਡਿਸਾਈਡ ਇਹ ਹੋਇਆ ਹੈ ਕਿ ਅਸੀਂ ਇਹਦੇ ਹਵਾਲੇ ਨਾਲ 3 ਦਿਨ ਦੀ ਇੱਕ ਵਰਕਸ਼ਾਪ ਕਰਾਂਗੇ ਹਿਸਟੋਰੀਓਗ੍ਰਾਫੀ ਦੇ ਉੱਪਰ, ਔਰ ਉਹਦੇ ਵਿੱਚ ਮੁਖਤਲਿਫ ਉਹਦੇ ਸੈਸ਼ਨ ਹੋਣਗੇ ਜਿਹੜੇ ਅਸੀਂ ਆਉਣ ਵਾਲੇ ਦਿਨਾਂ 'ਚ ਜਿਹੜਾ ਉਹ ਆਪਣੇ ਫੇਸਬੁੱਕ ਰਾਹੀਂ, ਆਪਣੇ ਪੋਸਟਰਸ ਰਾਹੀਂ ਉਹ ਸਾਰਾ ਅਸੀਂ ਪਲਾਨ ਜਿਹੜਾ ਉਹ ਪਬਲਿਸ਼ ਵੀ ਕਰ ਦਿਆਂਗੇ। ਔਰ ਆਉਣ ਵਾਲੇ ਵੀਕ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਉਸ ਵਰਕਸ਼ਾਪ ਨੂੰ ਜਿਹੜਾ ਉਹ ਉਹਨੂੰ ਬਣਾ ਲਈਏ ਔਰ ਉਹਦੇ ਨਾਲ ਲੋਕਾਂ ਨੂੰ ਅਟੈਚ ਕਰ ਲਈਏ। ਸੋ ਸਾਰੇ ਦੋਸਤਾਂ ਦਾ ਅੱਜ ਦੀ ਇਸ ਗੱਲਬਾਤ ਚਾਹਣ ਦਾ ਬਹੁਤ ਬਹੁਤ ਸ਼ੁਕਰੀਆ। ਔਰ ਤੁਸੀਂ ਲਾਜ਼ਮੀ ਆਪਣਾ ਜਿਹੜਾ ਫੀਡਬੈਕ ਹੈ, ਆਪਣਾ ਸਵਾਲ ਹੈ, ਆਪਣਾ ਕਮੈਂਟ ਉਹ ਲਾਜ਼ਮੀ ਲਿਖ ਦੇਣਾ, ਕਿਉਂਕਿ ਪ੍ਰੋਫੈਸਰ ਸੁਖਦੇਵ ਸੋਲ ਜੀ ਵੀ ਉਹ ਕਮੈਂਟ ਵੇਖ ਲੈਣਗੇ ਔਰ ਅਮਰ ਰਿਆਜ਼ ਹੋਰੀ ਵੀ ਵੇਖ ਲੈਣਗੇ ਔਰ ਉਹ ਉਹਨਾਂ ਦਾ ਆਨਸਰ ਵੀ ਕਰ ਦੇਣਗੇ। ਔਰ ਇਹ ਤੁਹਾਡਾ ਇਨਪੁਟ ਜਿਹੜਾ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ, ਬਹੁਤ ਅਹਿਮ ਹੈ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਜਿਹੜੀ ਵਰਕਸ਼ਾਪ ਕਰਨੀ ਹੈ ਔਰ ਉਹਨਾਂ ਦੇ ਵਿੱਚ ਆਪਣੇ ਜਿਹੜੀ ਡਿਫਰੈਂਟ ਸਾਡੇ ਨਾਲ ਪ੍ਰੋਬਲਮਸ ਨੇ ਉਹਨਾਂ ਨੂੰ ਡਿਸਕਸ ਕਰਨਾ ਹੈ, ਉਹਦੇ ਵਿੱਚ ਇਹ ਇਨਪੁਟ ਵੀ ਡਿਸਕਸ ਹੋ ਜਾਏਗਾ। ਤੇ ਅੱਜ ਦੀ ਇਸ ਗੱਲਬਾਤ ਵਿੱਚ ਆਉਣ ਦਾ ਤੁਹਾਡੇ ਦੋਸਤਾਂ ਦਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਲੀਜ਼ ਇਹ ਜਿਹੜੀ ਮੈਂ ਗੱਲ ਤੁਹਾਡੇ ਨਾਲ ਕੀਤੀ ਹੈ, ਅਗਰ ਇਹਦੇ ਹਵਾਲੇ ਨਾਲ ਕੋਈ ਕਨਫਿਊਜ਼ਨ ਹੈ ਤੇ ਤੁਸੀਂ ਸਾਨੂੰ ਪੁੱਛ ਸਕਦੇ ਹੋ। ਔਰ ਮੈਂ ਰਿਕੁਐਸਟ ਕਰਾਂਗਾ ਇੱਕ ਬਹੁਤ ਅਹਿਮ ਗੱਲ ਮੈਂ ਦੋਸਤਾਂ ਨਾਲ ਕਰਨਾ ਚਾਹੁੰਦਾ, ਕਿਉਂਕਿ ਸਾਡਾ ਬਹੁਤ ਜ਼ਿਆਦਾ ਜਿਹੜੇ ਨੇ ਪ੍ਰੋਫੈਸਰ ਆਜ਼ਾਦ ਨੇ, ਉਹਨਾਂ ਨੂੰ ਜ਼ਿਆਦਾ ਮੈਂ ਇਸ ਵਾਸਤੇ ਕਹਾਂਗਾ ਕਿ ਤੁਸੀਂ ਆਪਣੇ ਸਟੂਡੈਂਟਸ ਨੂੰ ਕਹੋ ਕਿ ਲਾਜ਼ਮੀ ਉਹਨੂੰ ਜੁਆਇਨ ਕਰਨ ਉਸ ਵਰਕਸ਼ਾਪ ਨੂੰ। ਔਰ ਇੱਥੇ ਵੀ ਲਾਜ਼ਮੀ ਇਹਨਾਂ ਦਿਨਾਂ ਦੇ ਵਿੱਚ ਜਿਹੜੇ 3 ਦਿਨ ਦੀ ਜਾਂ 4 ਦਿਨ ਦੀ ਵਰਕਸ਼ਾਪ ਜਿਹੜੀ ਡਿਜ਼ਾਈਨ ਹੋਏਗੀ ਬਹੁਤ ਅਹਿਮ ਹੋਏਗੀ ਹਿਸਟੋਰੀਓਗ੍ਰਾਫੀ ਨੂੰ ਲੈ ਕੇ, ਖਾਸ ਕਰ ਪੰਜਾਬ ਸਟੱਡੀਜ਼ ਦੇ ਲੋਕ ਤੇ ਲਾਜ਼ਮੀ ਉਹਨੂੰ ਜੁਆਇਨ ਕਰਨ, ਆਣ ਆਪਣੀ ਗੱਲਬਾਤ ਰੱਖਣ ਔਰ ਉਹਨਾਂ ਦੀ ਗੱਲਬਾਤ ਤੇ ਅਸੀਂ ਸਮਝਦੇ ਹਾਂ ਕਿ ਉਹਦੇ ਨਾਲ ਇਨਰਿਚ ਹੋਏਗਾ ਉਹ ਪ੍ਰੋਗਰਾਮ। ਸੋ ਅੱਜ ਦੇ ਇਸ ਸਾਰੀ ਗੱਲਬਾਤ ਵਾਸਤੇ, ਸਾਰੇ ਆਉਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮਿਲਨੇ ਆ ਅਗਲੀ ਪ੍ਰੋਗਰਾਮ ਦੇ ਵਿੱਚ ਅਗਲੀ ਗੱਲਬਾਤ ਦੇ ਨਾਲ। ਰੱਬ ਰੱਖ।